ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 25 ਤਰੀਕ ਆ, ਦਿਨ ਸ਼ਨਿਚਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ, ਜਿਹਦੇ ਵਿੱਚ ਅਪਡੇਟ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦੀ, ਕੀ ਕੁਝ ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈਗਾ ਇਮੀਗ੍ਰੇਸ਼ਨ ਨੂੰ ਲੈ ਕੇ, ਜਾਂ ਹੋਰ ਯੂਐਸ ਦੀ ਸੁਪਰੀਮ ਕੋਰਟ ਦੇ ਕੀ ਡਿਸੀਜਨ ਆ, ਉਹਦੇ ਬਾਰੇ ਡਿਸਕਸ਼ਨ ਹੁੰਦੀ ਆ। ਤੇ ਸਾਡੇ ਨਾਲ ਅਟਾਰਨੀ ਜੇ ਤਿਰਕੀਆਣਾ ਜੀ ਜੁੜਦੇ ਆ। ਜੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸੋ ਅੱਜ ਦੇ ਜਿਹੜੇ ਸਾਡੇ ਸਪਾਂਸਰ ਆ, ਦੱਸਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ ਤਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਜੇ ਤਿਰਕੀਆਣਾ, ਮਨਜੀਤ ਸਿੰਘ, ਨਰਿੰਦਰ ਕੁਲਾਰ, ਅਵਤਾਰ ਸਿੰਘ ਮੰਜਲ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਮਰਾ, ਕਮਲਜੀਤ ਸਿੰਘ ਸਮਰਾ, ਓਂਕਾਰ ਸਿੰਘ, ਮੇਜਰ ਸਿੰਘ ਸਿੱਧੂ, ਬਰਿੰਦਰ ਢਾਲੀਵਾਲ, ਹਰਦਿਆਲ ਸਿੰਘ ਢਾਲੀਵਾਲ ਬੇਕਰਸਫੀਲਡ ਤੋਂ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਇਹ ਸਾਰੇ ਬੇਕਰਸਫੀਲਡ ਤੋਂ, ਹਰਜੀਤ ਸਿੰਘ ਲੈਥਰੋਪ ਤੋਂ, ਐਂਟੀਲੋਪ ਟਰੱਕ ਸਟਾਪ ਬਰਨਸ ਤੋਂ, ਜ਼ੈਂਡਰ ਗਰੁੱਪ ਵਾਲੇ, ਜਿੱਥੋਂ ਤੁਸੀਂ ਲੋਨ ਮੌਰਗੇਜ ਕਿਸੇ ਤਰ੍ਹਾਂ ਵੀ ਲੈ ਸਕਦੇ ਹੋ। ਤੇ ਅੱਜ ਦੇ ਆਪਾਂ ਇਮੀਗ੍ਰੇਸ਼ਨ ਟੌਪਿਕ ਦੇ ਉੱਤੇ ਕਾਫੀ ਕੁਝ ਡਿਸਕਸ਼ਨ ਕਰਨਾ। ਕੱਲ੍ਹ ਜੀ ਇੱਕ ਮੇਜਰ ਡਿਸੀਜਨ ਸੁਪਰੀਮ ਕੋਰਟ ਵੱਲੋਂ 50 ਸਾਲਾਂ ਬਾਅਦ ਆਪਾਂ ਕਹਿ ਸਕਦੇ ਹਾਂ ਰੋ ਵਰਸਸ ਵੇਡ ਓਵਰਟਰਨ ਕਰ ਦਿੱਤਾ ਗਿਆ, ਤੇ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਨਾ। ਤੇ ਪਹਿਲਾਂ ਇੱਕ ਮੈਂ ਖਬਰ ਜ਼ਰੂਰ ਸਾਂਝੀ ਕਰਦਾ। ਇਸ ਵੀਕਐਂਡ ਦੇ ਦੌਰਾਨ ਪੂਰੇ ਯੂਐਸਏ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਆ। ਤੇ ਜੇ ਆਪਣੇ ਸਰੋਤੇ ਜਿੰਨੇ ਵੀ ਆ ਸੁਣ ਰਹੇ ਆ, ਕਿਤੇ ਵਿਜ਼ਿਟ ਕਰਨ ਜਾ ਰਹੇ ਹੈਗੇ ਆ ਵੱਡੇ ਸ਼ਹਿਰਾਂ ਦੇ ਵਿੱਚ, ਥੋੜ੍ਹਾ ਧਿਆਨ ਨਾਲ ਚੈੱਕ ਕਰਕੇ ਜਾਇਓ, ਕਿਉਂਕਿ ਅੱਜ ਸਵੇਰੇ ਐਰੀਜ਼ੋਨਾ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ ਸੀ, ਤੇ ਉੱਥੇ ਉਹਨਾਂ ਨੇ ਟੀਅਰ ਗੈਸ ਵੀ ਯੂਜ਼ ਕੀਤੀ ਹੈਗੀ ਆ। ਇਹ ਆਪਾਂ ਸੂਚਨਾ ਜਾਰੀ ਕਰਨੀ ਸੀ ਸਾਰਿਆਂ ਨੂੰ, ਜਿੰਨੇ ਵੀ ਸਾਡੇ ਸਰੋਤੇ ਹੈਗੇ, ਕਿਉਂਕਿ ਲਗਭਗ ਹਰ ਵੱਡੇ ਸ਼ਹਿਰ 'ਚ ਪ੍ਰੋਟੈਸਟ ਹੋ ਰਹੇ ਹੈਗੇ ਆ। ਸੋ ਅੱਜ ਆਪਾਂ ਇਹਦੇ ਤੇ ਚੱਲੀਏ, ਡੌਬਸ ਵਰਸਸ ਜੈਕਸਨ ਵੂਮੈਨਸ ਹੈਲਥ ਆਰਗੇਨਾਈਜੇਸ਼ਨ ਦੇ ਸੰਬੰਧ ਦੇ ਵਿੱਚ। ਜੀ ਬਿਲਕੁਲ। ਕਾਫੀ ਵੱਡਾ ਜਿਹੜਾ ਕੇਸ ਆ, ਤੇ ਜਿਹੜਾ ਵੀ ਜੀ ਬੰਦਾ ਜਦੋਂ ਲਾਅ ਸਕੂਲ ਜਾਂਦਾ, ਕੋਈ ਵੀ ਵਕੀਲ ਜਿਹੜਾ ਬਣਨਾ ਚਾਹੁੰਦਾ, ਜਿੱਦਾਂ ਕਹਿ ਲਓ ਕਿ ਸਭ ਤੋਂ ਜਿਹੜਾ ਮੇਨ ਕੌਨਸਟੀਟਿਊਸ਼ਨ ਲਾਅ ਯੂਐਸ ਦਾ ਜਾਂ ਕਿਸੇ ਵੀ ਕੰਟਰੀ ਦਾ ਸਭ ਤੋਂ ਉੱਤੇ ਜਿਹੜਾ ਕਾਨੂੰਨ ਹੁੰਦਾ ਉਹ ਕੌਨਸਟੀਟਿਊਸ਼ਨ ਦਾ ਹੁੰਦਾ। ਤੇ ਇਹ ਜਿਹੜੇ ਕੇਸਿਸ ਸੀਗੇ, ਇਹ ਕਾਫੀ ਇੰਪੋਰਟੈਂਟ ਜਿਹੜੇ ਸੀਗੇ, ਜਦੋਂ ਤੋਂ ਮਤਲਬ ਪਿਛਲੇ 40-50 ਸਾਲਾਂ ਤੋਂ ਇਹ ਚੀਜ਼ਾਂ ਦਾ ਰੌਲਾ, ਕਦੀ ਡਿਸੀਜਨ ਕੇਸ ਪਾਸੇ ਚੱਲ ਜਾਂਦਾ, ਕਦੀ ਕੇਸ ਪਾਸੇ ਚੱਲ ਜਾਂਦਾ। ਤੇ ਉਸੇ ਬਾਰੇ ਇਹ ਜਿਹੜਾ ਕੇਸ ਹੈਗਾ, ਇਸ ਕੇਸ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਸੀਗਾ, ਉਹਨੇ ਫੈਸਲਾ ਦਿੱਤਾ ਕਿ ਜਿਹੜਾ ਯੂਐਸ ਦਾ ਕੌਨਸਟੀਟਿਊਸ਼ਨ ਹੈਗਾ, ਉਹ ਤੁਹਾਨੂੰ ਕੋਈ ਰਾਈਟ ਨਹੀਂ ਕੌਨਫਰ ਕਰਦਾ ਅਬੋਰਸ਼ਨ ਦੇ ਲਈ। ਤੁਸੀਂ ਅਬੋਰਸ਼ਨ ਇਹ ਨਹੀਂ ਕਹਿ ਸਕਦੇ ਕਿ ਇੱਕ ਫੰਡਾਮੈਂਟਲ ਰਾਈਟ ਆ। ਤੇ 2 ਯੂਐਸ ਦੇ ਕਾਫੀ ਇਤਿਹਾਸਿਕ ਡਿਸੀਜਨ ਸੀਗੇ, ਇੱਕ ਰੋ ਵਰਸਸ ਵੇਡ, ਕਾਫੀ ਇੰਪੋਰਟੈਂਟ ਕੇਸ ਸੀਗਾ, ਤੇ ਇੱਕ ਪਲੈਨਡ ਪੇਰੈਂਟਹੁੱਡ ਆਫ ਸਦਰਨ ਪੈਂਸਿਲਵੇਨੀਆ ਵਰਸਸ ਕੇਸੀ। ਇਹ 2 ਜਿਹੜੇ ਸੀਗੇ ਕਾਫੀ ਇੰਪੋਰਟੈਂਟ ਲਾਅ ਸੀਗੇ। ਜਿੱਦਾਂ ਕਿ ਮੈਂ ਦੱਸਿਆ, ਜਦੋਂ ਤੁਸੀਂ ਲਾਅ ਸਕੂਲ ਦੇ ਵਿੱਚ ਜਾਂਦੇ ਹੋ, ਪ੍ਰੋਫੈਸਰ ਵਗੈਰਾ ਤੁਹਾਨੂੰ ਸਾਰੇ ਹੀ ਕਾਨੂੰਨ ਜਿਹੜੇ ਪੜ੍ਹਾਉਂਦੇ ਕਿ ਕਿੱਦਾਂ ਸੰਵਿਧਾਨ ਸਾਡਾ ਕਿੱਦਾਂ ਜਿਹੜਾ ਚੱਲਦਾ ਵਾ, ਕਿੱਦਾਂ ਯੂਐਸ ਨੇ ਬਾਕੀ ਕੰਟਰੀਆਂ ਨਾਲੋਂ ਅਲੱਗ ਹੋ ਕੇ ਵੂਮਨ ਰਾਈਟ ਲਈ ਇੱਕ ਪਲੇਟਫਾਰਮ ਸੈੱਟ ਕੀਤਾ ਸੀਗਾ, ਜਿਹਦੇ ਕਰਕੇ ਦੇਸ਼ ਨੇ ਪ੍ਰੋਗਰੈਸ ਵੀ ਬੜੀ ਕੀਤੀ, ਸਪੈਸ਼ਲੀ ਵੂਮਨ ਰਾਈਟਸ ਦੇ ਰਿਲੇਟਿਡ। ਤੇ ਹੁਣ 2022 ਦੇ ਵਿੱਚ ਆ ਕੇ ਡੌਬਸ ਵਰਸਸ ਜੈਕਸਨ ਵੂਮਨਸ ਹੈਲਥ ਆਰਗੇਨਾਈਜੇਸ਼ਨ, ਇਹ ਕੇਸ ਨੇ ਜਿਹੜਾ ਸੀਗਾ, ਇਹ ਦੋਨੋਂ ਜਿਹੜੇ ਪੁਰਾਣੇ ਇਤਿਹਾਸਿਕ ਡਿਸੀਜਨ ਸੀਗੇ, ਇਹਨਾਂ ਨੂੰ ਰੱਦ ਕਰਤਾ। ਤੇ ਤਾਂ ਕਰਕੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਪ੍ਰੋਟੈਸਟ ਵਗੈਰਾ ਕਾਫੀ ਹੋ ਰਹੇ ਆ, ਕਿਉਂਕਿ ਉਹਨਾਂ ਨੇ ਪੋਲ ਲਈ ਸੀ ਕਿ ਜਿਹੜੇ ਮੈਜੋਰਟੀ ਆਫ ਅਮਰੀਕਨ ਲੋਕੀ ਜਿਹੜੇ ਹੈਗੇ ਆ, ਉਹ ਅਬੋਰਸ਼ਨ ਦੇ ਹੁਣ ਫੇਵਰ ਦੇ ਵਿੱਚ ਸੀਗੇ, ਤੇ ਪਬਲਿਕ ਓਪੀਨੀਅਨ ਵੀ ਜਿਹੜੇ ਇਹਨਾਂ ਦੇ ਪੋਲ ਸੀਗੇ। ਤੇ ਪਰ ਸੁਪਰੀਮ ਕੋਰਟ ਨੇ ਜਿਹੜਾ ਸੀਗਾ, ਹੁਣ ਉਹ ਕੰਜ਼ਰਵੇਟਿਵ ਆ, ਤੇ 6-3 ਦੀ ਮੈਜੋਰਟੀ ਦੇ ਨਾਲ ਉਹਨਾਂ ਨੇ ਜਿਹੜਾ ਇਹ ਦੋਨੋਂ ਕੇਸ ਜਿਹੜੇ ਸੀਗੇ ਓਵਰਟਰਨ ਕਰਤੇ। ਤੇ ਸਿਰਫ 3 ਜਿਹੜੇ ਜੱਜ ਸੀਗੇ, ਜਸਟਿਸ ਬ੍ਰਾਇਰ, ਸੋਟੋਮੇਅਰ ਤੇ ਕਾਗਨ, ਇਹਨਾਂ ਨੇ ਡਿਸੈਂਟਿੰਗ ਓਪੀਨੀਅਨ ਆਪਣੇ ਦਿੱਤੇ ਆ। ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਤੁਹਾਨੂੰ ਪ੍ਰੋਟੈਸਟ ਦਿਖੂਗੇ, ਕਾਫੀ ਤੁਹਾਨੂੰ ਲਾਅ ਦਿਖੂਗੇ। ਹਰੇਕ ਸਟੇਟਸ ਨੇ ਆਪਣੇ ਆਪਣੇ ਲਾਅ ਜਿਹੜੇ ਪਾਸ ਕਰਨੇ ਆ। ਤੇ ਬੇਸਿਕਲੀ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਫੈਡਰਲ ਗਵਰਨਮੈਂਟ ਨੂੰ ਅਬੋਰਸ਼ਨ ਰੈਗੂਲੇਟ ਕਰਨ ਦਾ ਕੋਈ ਹੱਕ ਨਹੀਂ ਹੈਗਾ ਕੌਨਸਟੀਟਿਊਸ਼ਨ ਦੇ ਥੱਲੇ। ਇਹ ਜਿਹੜੇ ਮੈਟਰ ਹੈਗੇ ਆ, ਇਹ ਸਟੇਟਸ ਆਪਣੇ ਹਿਸਾਬ ਨਾਲ ਜਿਹੜੀਆਂ ਡਿਸਾਈਡ ਕਰੂਗੀਆਂ।
ਤੁਹਾਡੀ ਹਰਜੋਤ ਦੀ ਆਵਾਜ਼ ਘਟ ਗਈ ਥੋੜੀ ਜੀ। ਜੀ ਪ੍ਰੈਜ਼ੀਡੈਂਟ ਤੁਸੀਂ ਦੇਖੋ ਵੀ ਸੁਪਰੀਮ ਕੋਰਟ ਕੋ ਕਿੰਨੀ ਪਾਵਰ ਆ, ਚਾਹੇ ਪ੍ਰੈਜ਼ੀਡੈਂਟ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ। ਦੂਸਰਾ ਇਹ ਆ ਵੀ ਸਟੇਟਸ ਦੇ ਕੋਲ ਪਾਵਰ ਆ, ਹੁਣ ਸਟੇਟਸ ਡਿਸਾਈਡ ਕਰ ਸਕਦੀਆਂ, ਰਾਈਟ। ਸੋ ਇਹ ਜੀ ਕੁਝ ਆਪਾਂ ਇੰਡੀਆ 'ਚ ਕਹਿੰਦੇ ਹੁੰਦੇ ਆ ਵੀ ਦੇਖੋ ਸਟੇਟਸ ਦੇ ਕੋਲ ਵੱਧ ਅਧਿਕਾਰ ਹੋਣੇ ਚਾਹੀਦੇ ਆ। ਸੋ ਹੁਣ ਜੋ ਸਟੇਟਸ ਹੈਗੀਆਂ ਜਿੱਥੇ ਡੈਮੋਕ੍ਰੇਟਸ ਮੈਜੋਰਟੀ 'ਚ ਆ ਜਾਂ ਗਵਰਨਰਸ ਆ, ਉੱਥੇ ਇਹ ਉਹ ਲਾਗੂ ਨਹੀਂ ਕਰਨਗੇ ਉਸ ਨੂੰ, ਰਾਈਟ। ਜੀ ਜੀ ਬਿਲਕੁਲ। ਸੋ ਇਹ ਕੇਸ ਕਿਹੜਾ ਸੀ ਰੋ ਵਰਸਸ ਵੇਡ ਵਾਲਾ? ਸੋ ਜੀ ਜਿਹੜਾ ਰੋ ਵਰਸਸ ਵੇਡ ਸੀਗਾ, ਇਹ ਕਾਫੀ ਇਤਿਹਾਸਿਕ US ਸੁਪਰੀਮ ਕੋਰਟ ਦਾ ਡਿਸੀਜਨ ਸੀਗਾ। 1973 ਦੇ ਵਿੱਚ ਇਹਦਾ ਫੈਸਲਾ ਉਹਨਾਂ ਨੇ ਸੁਣਾਇਆ ਸੀਗਾ। ਤੇ ਇਹ ਕੇਸ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਜਿਹੜੀ ਯੂਨਾਈਟਿਡ, ਇਹ ਹੁਣ ਆਪਾਂ ਅੱਜ ਵਾਲਾ ਕੇਸ ਬਾਅਦ ਚ ਡਿਸਕਸ ਕਰਦੇ ਹਾਂ, ਪਹਿਲਾਂ ਆਪਾਂ ਬੈਕਗਰਾਉਂਡ ਦੱਸ ਦਈਏ। ਜਿਹੜੇ ਨਵੇਂ ਆਏ ਆ ਅਮਰੀਕਾ ਦੇ ਵਿੱਚ ਜਾਂ ਜਿਹਨਾਂ ਨੂੰ ਨਹੀਂ ਪਤਾ ਹੈ ਨਾ, ਹਰੇਕ ਬੰਦੇ ਨੂੰ ਹਰੇਕ ਚੀਜ਼ ਨਹੀਂ ਪਤਾ ਹੁੰਦੀ। ਸੋ ਇੰਟਰਸਟਿੰਗ ਹੈ, ਕਾਫੀ ਇੰਟਰਸਟਿੰਗ ਇਸ ਲਈ ਹੈ ਕਿ ਲੋਕੀ ਪਹਿਲਾਂ ਮੇਨ ਸਵਾਲ ਇਹ ਪੁੱਛਦੇ ਕਿ ਇਮੀਗ੍ਰੇਸ਼ਨ ਦੇ ਨਾਲ ਕਿੱਦਾਂ ਟਾਈਡ ਅਪ ਹੁੰਦਾ ਜੀ। ਇਮੀਗ੍ਰੇਸ਼ਨ ਵਾਲੇ ਸ਼ੋਅ ਦੇ ਵਿੱਚ ਤੁਸੀਂ ਅਬੋਰਸ਼ਨ ਵਾਲਾ ਜਿਹੜਾ ਕੇਸ ਆ ਉਹਦੀ ਡਿਸਕਸ਼ਨ ਕਿਉਂ ਕਰ ਰਹੇ ਆ? ਜੀ ਸੋ ਉਹਦੀ ਡਿਸਕਸ਼ਨ ਇਸ ਲਈ ਕਰ ਰਹੇ ਹਾਂ ਕਿਉਂਕਿ ਜਿਹੜਾ ਗ੍ਰੈਗ ਅਬੋਟ ਆ, ਗਵਰਨਰ ਆ ਟੈਕਸਸ ਦਾ, ਜੀ ਉਹ ਕਾਫੀ ਦੇਰ ਤੋਂ ਤਾਕ ਲਾ ਕੇ ਬੈਠਾ ਕਿ ਜੇ ਰੋ ਵਰਸਸ ਵੇਡ ਰਿਵਰਸ ਹੋ ਜਾਂਦਾ, ਕਹਿਣ ਦਾ ਮਤਲਬ ਇਹ ਹੈ ਕਿ ਜੇ ਪੁਰਾਣੇ ਸੈਟਲਡ ਕੇਸਿਸ ਕੰਜ਼ਰਵੇਟਿਵ ਸੁਪਰੀਮ ਕੋਰਟ ਰਿਵਰਸ ਕਰ ਦਿੰਦਾ ਤਾਂ ਉਹਨੂੰ ਇਹ ਲੱਗਦਾ ਕਿ ਇੱਕ ਦਰਵਾਜ਼ਾ ਖੁੱਲ੍ਹ ਜਾਂਦਾ ਕਿ ਹੋਰ ਵੀ ਜਿਹੜੇ ਕਾਨੂੰਨ ਆ ਪਹਿਲਾਂ ਇਮੀਗ੍ਰੈਂਟਸ ਦੇ ਫੇਵਰ 'ਚ ਜਿਹੜੇ ਪਾਸ ਹੋਏ ਆ, ਉਹ ਸਾਰੇ ਜਿਹੜੇ ਹੈਗੇ ਆ ਚੈਲੰਜ ਕੀਤੇ ਜਾ ਸਕਦੇ ਆ। ਕਿਉਂਕਿ ਤੁਸੀਂ ਦੇਖੋ ਕਿ ਰੋ ਵਰਸਸ ਵੇਡ ਜਿਹੜਾ ਸੀਗਾ, ਜੇ ਇੰਨਾ ਇੰਪੋਰਟੈਂਟ ਮੁੱਦਾ ਕਿ ਵੂਮਨ ਦੇ ਨਾਲ ਰਿਲੇਟਡ ਆ, ਅੱਧੀ ਜਿਹੜੀ ਪਾਪੂਲੇਸ਼ਨ ਆ 50% ਪਾਪੂਲੇਸ਼ਨ ਆ, ਉਹਨੂੰ ਜੇ ਸੁਪਰੀਮ ਕੋਰਟ ਇਗਨੋਰ ਕਰਕੇ ਇੱਦਾਂ ਦਾ ਡਿਸੀਜਨ ਦੇ ਸਕਦਾ, ਤਾਂ ਇਹਨਾਂ ਨੂੰ ਇਹ ਲੱਗਦਾ ਕਿ ਇਮੀਗ੍ਰੇਸ਼ਨ ਦੇ ਜਿਹੜੇ ਡਿਸੀਜਨ ਇਮੀਗ੍ਰੈਂਟਸ ਦੇ ਫੇਵਰ ਦੇ ਵਿੱਚ ਸੀਗੇ, ਉਹਨਾਂ ਨੂੰ ਹੁਣ ਚੇਂਜ ਕਰਨਾ ਕੋਈ ਵੱਡੀ ਗੱਲ ਨਹੀਂ। ਸੁਪਰੀਮ ਕੋਰਟ ਨੇ ਇਹ ਡਿਸੀਜਨ ਦੇ ਨਾਲ ਦਰਵਾਜ਼ਾ ਖੋਲ੍ਹਤਾ ਕਿ ਆਪਾਂ ਹੋਰ ਵੀ ਜਿਹੜੇ ਚੈਲੰਜਸ ਆ ਉਹਨੂੰ ਸੁਪਰੀਮ ਕੋਰਟ ਮੂਹਰੇ ਲੈ ਕੇ ਜਾ ਸਕਦੇ ਹਾਂ। ਤੇ ਬੇਸਿਕਲੀ ਜਿਹੜਾ ਇਹ ਟਾਰਗੇਟ ਕਰਨਾ ਚਾਹੁੰਦੇ, ਉਹ ਇਹ ਕਰਨਾ ਚਾਹੁੰਦੇ ਆ ਕਿ ਜਿਹੜੇ ਇਮੀਗ੍ਰੈਂਟਸ ਦੇ ਜਿਹੜੇ ਬੱਚੇ ਆ, ਸਕੂਲਾਂ ਦੇ ਕੋਲ ਹੱਕ ਹੋਣਾ ਚਾਹੀਦਾ ਕਿ ਉਹਨਾਂ ਨੂੰ ਉਹ ਐਜੂਕੇਸ਼ਨ ਰਿਫਿਊਜ਼ ਕਰ ਸਕਣ। ਜੇ ਉਹਨਾਂ ਦੇ ਫਿਰ ਬੱਚੇ ਨਹੀਂ ਪੜ੍ਹ ਪਾਊਗੇ ਤਾਂ US ਦੇ ਵਿੱਚ ਇਮੀਗ੍ਰੈਂਟ ਆਉਣਾ ਨਹੀਂ ਚਾਹੂਗੇ। ਸੋ ਇਹ ਜਿਹੜੀ ਇਹਦੀ ਬੈਕਗਰਾਉਂਡ ਆ, ਤਾਂ ਹੀ ਆਪਾਂ ਇਹ ਡਿਸਕਸ ਕਰ ਰਹੇ ਹਾਂ। ਤੇ ਇੱਕ ਹੋਰ ਵੀ ਰੀਜ਼ਨ ਆ ਡਿਸਕਸ ਕਰ ਰਹੇ ਹਾਂ। ਸੋ ਠੀਕ ਹੈ, ਇਮੀਗ੍ਰੇਸ਼ਨ ਦਾ ਸ਼ੋਅ ਆ, ਪਰ ਕਾਫੀ ਇਤਿਹਾਸਿਕ ਫੈਸਲਾ ਵਾ ਇਹਦਾ। 40 50 ਸਾਲ ਤੱਕ ਜਿਹੜੇ ਅੱਗੇ ਇਫੈਕਟ ਇਹ ਰਹੂਗੇ। ਤੇ ਸਾਡੀ ਆਡੀਅנס ਓਬਵੀਅਸਲੀ 50% ਆਡੀਅנס ਵੂਮਨ ਵੀ ਆ ਜਿਹੜੇ ਸਾਡਾ ਸ਼ੋਅ ਸੁਣਦੇ ਆ। ਸੋ ਇਹ ਉਹਨਾਂ ਨਾਲ ਵੀ ਸੰਬੰਧ ਰੱਖਦਾ। ਜੇ ਉਹਨਾਂ ਨਾਲ ਡਾਇਰੈਕਟਲੀ ਨਹੀਂ ਰੱਖਦਾ ਤਾਂ ਜਿਹੜੀਆਂ ਆਉਣ ਵਾਲੀ ਅੱਗੇ ਜਨਰੇਸ਼ਨ ਉਹਨਾਂ ਨਾਲ ਜ਼ਰੂਰ ਇਹ ਸੰਬੰਧ ਰੱਖਦਾ। ਸੋ ਰੋ ਵਰਸਸ ਵੇਡ ਦੇ ਵਿੱਚ ਕੀ ਸੀਗਾ ਕਿ 1973 ਦਾ ਇਹ ਡਿਸੀਜਨ ਬਹੁਤ ਜ਼ਿਆਦਾ ਲੈਂਡਮਾਰਕ ਇਤਿਹਾਸਿਕ ਫੈਸਲਾ ਸੀਗਾ। ਸੁਪਰੀਮ ਕੋਰਟ ਨੇ ਕਿਹਾ ਕਿ ਕਨਸਟੀਟਿਊਸ਼ਨ ਆਫ ਜਿਹੜੀ ਯੂਨਾਈਟਿਡ ਸਟੇਟਸ ਹੈਗੀ ਆ, ਇਹ ਵੂਮਨ ਦੇ ਹੱਕਾਂ ਨੂੰ ਪ੍ਰੋਟੈਕਟ ਕਰਦੀ ਹੈ। ਸੋ ਇਹ ਜਿਹੜਾ ਡਿਸੀਜਨ ਜਦੋਂ ਰੋ ਵਰਸਸ ਵੇਡ ਪਾਸ ਹੋਇਆ, ਸੋ ਆਪਾਂ ਕੀ ਦੇਖਿਆ ਕਿ 40 50 ਸਾਲ ਪਹਿਲਾਂ ਜਿਹੜਾ ਅਮਰੀਕਾ ਸੀਗਾ, ਉਹ ਵੀ ਆਪਣੀ ਜਦੋਜਹਿਦ 'ਚ ਸੀਗਾ। ਸਿਵਲ ਵਾਰ ਸੀਗੀ, ਸਲੇਵਰੀ ਸੀਗੀ, ਕਈ ਸਾਰੇ ਜਿੱਦਾਂ ਇੰਸਟੀਟਿਊਸ਼ਨ ਸੀਗੇ। ਕੋਈ US ਇੱਦਾਂ ਨਹੀਂ ਕਿ ਇੱਕਦਮ ਹੀ ਬਹੁਤ ਵਧੀਆ ਬਣ ਗਿਆ। ਇਹਨਾਂ ਦੇ ਵੀ ਲੋਕਾਂ ਨੇ ਇੰਟਰਨਲੀ ਐਕਸਟਰਨਲੀ ਫਾਈਟ ਕੀਤਾ, ਕੰਟਰੀਬਿਊਟ ਕੀਤਾ। ਇਹ ਦੇਸ਼ ਨੂੰ ਬਣਾਇਆ ਗਿਆ, ਆਪਣੇ ਆਪ ਕੋਈ ਦੇਸ਼ ਨਹੀਂ ਬਣਦਾ। ਬਹੁਤ ਲੋਕਾਂ ਨੇ ਕੰਮ ਕੀਤੇ, ਫਾਈਟ ਕੀਤੀ, ਉੱਥੇ ਤੱਕ ਪਹੁੰਚੇ। ਸੋ ਜਦੋਂ ਇਹ ਡਿਸੀਜਨ ਪਾਸ ਹੋਇਆ, ਆਟੋਮੈਟਿਕਲੀ ਜਿਹੜੇ ਵੀ ਸਟੇਟਸ ਦੇ ਅਬੋਰਸ਼ਨ ਦੇ ਲਾਅ ਸੀਗੇ, ਉਹ ਆਪਣੇ ਆਪ ਸਾਰੇ ਰੱਦ ਹੋ ਗਏ। ਜਦੋਂ ਉਹ ਸਾਰੇ ਰੱਦ ਹੋ ਗਏ ਤਾਂ ਰੋ ਦੇ ਡਿਸੀਜਨ ਤੋਂ ਬਾਅਦ ਇੱਕ ਡਿਬੇਟ ਛਿੜ ਪਿਆ ਅਬੋਰਸ਼ਨ ਦੇ ਟੌਪਿਕ ਦੇ ਉੱਤੇ। ਸੋ ਕਾਫੀ ਜਿਹੜੇ ਸਾਡੇ ਲਿਸਨਰਸ ਦਾ ਆਡੀਅנס ਆ, ਉਹਨਾਂ ਨੂੰ ਕਈ ਵਾਰੀ ਦੇਖਿਆ, ਮੈਂ ਖੁਦ ਕਈ ਵਾਰੀ ਦੇਖਿਆ ਕਿ ਸੜਕਾਂ ਦੇ ਕਿਨਾਰੇ ਤੇ ਆਪਣੇ ਬੋਰਡ ਲੈ ਕੇ 10 15 ਸਾਲ ਮੈਨੂੰ ਹੋ ਗਏ ਅਮਰੀਕਾ ਦੇ ਵਿੱਚ, ਕਿ ਫਾਈਟ ਉਹਨਾਂ ਨੇ ਜਾਰੀ ਰੱਖੀ ਆਪਣੀ, ਹੈ ਨਾ, ਕਿ ਨਹੀਂ ਅਬੋਰਸ਼ਨ ਨਹੀਂ ਲਾਅ ਹੋਣਾ ਚਾਹੀਦਾ। ਜਿਹੜੇ ਦੂਜੇ ਸੋ ਐਂਟੀ ਅਬੋਰਸ਼ਨ ਰੈਲੀਆਂ ਸੀਗੀਆਂ, ਪ੍ਰੋ ਅਬੋਰਸ਼ਨ ਰੈਲੀਆਂ ਸੀਗੀਆਂ। ਸੋ ਹਰੇਕ ਮੁੱਦੇ ਤੇ ਜਿਹੜੀ ਕੰਟਰੀ ਕਹਿ ਲਓ ਕਿ ਤੁਹਾਨੂੰ ਆਪੋਜੀਸ਼ਨ ਦਿਖਦੀ ਸੀ, ਉਦੋਂ ਇਹ ਲੱਗਦਾ ਸੀਗਾ ਕਿ ਇਹ ਹੁਣ ਕਿਉਂ ਲੱਗੇ ਆ, ਇਹ ਤਾਂ 1973 ਦੇ ਵਿੱਚ ਆਲਰੇਡੀ ਫੈਸਲਾ ਜਿਹੜਾ ਹੋ ਗਿਆ। ਤੇ ਜਿਹੜਾ ਫੈਸਲਾ ਸੀਗਾ ਉਹ ਮੇਨ ਇਸ ਬਾਰੇ ਸੀਗਾ ਕਿ ਕੀ ਅਬੋਰਸ਼ਨ ਲੀਗਲ ਹੋਣਾ ਚਾਹੀਦਾ ਜਾਂ ਨਹੀਂ। ਤੇ ਇਹ ਅਬੋਰਸ਼ਨ ਦੀ ਲੀਗੈਲਿਟੀ, ਕਿ ਲੀਗਲ ਹੈ, ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਇਹ ਕਿਹੜੇ ਲੋਕਾਂ ਨੂੰ ਹੱਕ ਹੈਗਾ? ਕਿ ਇਹ ਸਿਰਫ ਵੂਮਨ ਨੂੰ ਹੱਕ ਹੈਗਾ? ਕਿ ਇਹਦੇ ਵਿੱਚ ਬੰਦਿਆਂ ਦੀ ਵੀ ਸੇ ਹੋਣੀ ਚਾਹੀਦੀ ਹੈ, ਇਹਦੇ ਵਿੱਚ ਸਟੇਟ ਦੀ ਵੀ ਸੇ ਹੋਣੀ ਚਾਹੀਦੀ ਆ? ਸੋ ਆਪਾਂ ਦੇਖਦੇ ਸੀਗੇ ਕਿ ਸੜਕਾਂ ਦੇ ਕਿਨਾਰੇ ਉਹ ਕਹਿੰਦੇ ਸੀਗੇ ਕਿ ਮਾਈ ਬੋਡੀ ਮਾਈ ਰੂਲਸ, ਕਿ
ਤੁਹਾਨੂੰ ਜੇ ਪਤਾ ਨਹੀਂ ਤਾਂ ਇਹਦੇ ਵਿੱਚ ਸਿਰਫ ਵੂਮਨ ਦੀ ਸੇਹ ਹੋਣੀ ਚਾਹੀਦੀ ਹੈ। ਸੋ ਕਈ ਇਹਦੇ ਮੋਰਲ, ਰਿਲੀਜੀਅਸ ਕਈ ਸਾਰੇ ਐਂਗਲਾਂ ਤੋਂ ਲੋਕਾਂ ਨੇ ਇਹਨੂੰ ਦੇਖਣਾ ਸ਼ੁਰੂ ਕੀਤਾ ਕਿ ਇਹ ਜਿਹੜਾ ਅਬੋਰਸ਼ਨ ਦਾ ਮੁੱਦਾ ਜਿਹੜਾ ਹੈਗਾ ਐਡਾ ਸੌਖਾ ਨਹੀਂ ਹੈਗਾ ਕਿ ਸਿਰਫ ਇੰਨਾ ਕਹਿ ਕੇ ਛੱਡ ਦਿੱਤਾ ਜਾਵੇ ਕਿ ਮਾਈ ਬੋਡੀ ਮਾਈ ਰਾਈਟਸ, ਹੈ ਨਾ। ਤੇ ਇਹ ਜਿਹੜਾ ਡਿਬੇਟ ਸੀਗਾ ਇਹ ਛਿੜ ਪਿਆ 40-50 ਸਾਲ ਤੋਂ। ਹੁਣ ਇਹ ਡਿਬੇਟ ਅਮਰੀਕਾ ਦੇ ਵਿੱਚ ਚੱਲਦਾ ਰਿਹਾ। ਤਾਂ ਇਹ ਤੋਂ ਵੱਡਾ ਕੁਐਸਚਨ, ਸਭ ਤੋਂ ਵੱਡੀ ਗੱਲ ਜਿਹੜਾ ਰੋ ਵਰਸਸ ਵੇਡ ਦੇ ਵਿੱਚ ਇਹ ਆਈ ਕਿ ਸੁਪਰੀਮ ਕੋਰਟ ਜਿਹੜਾ ਹੈਗਾ ਕਿ ਉਹਨੂੰ ਕਨਸਟੀਟਿਊਸ਼ਨ ਨੂੰ ਇਸ ਹਿਸਾਬ ਨਾਲ ਤੋੜ ਮਰੋੜ ਕਰਕੇ ਅਪਲਾਈ ਕਰ ਸਕਦਾ। ਜੇ ਉਹ ਕਰ ਸਕਦਾ ਤਾਂ ਇਹਦਾ ਮਤਲਬ ਹੈਗਾ ਕਿ ਉਹ ਇੱਕ ਜੁਡੀਸ਼ਰੀ ਦਾ ਫੈਸਲਾ ਨਹੀਂ ਕਰ ਰਿਹਾ, ਉਹ ਇੱਕ ਜੁਡੀਸ਼ੀਅਲ ਐਕਟਿਵਿਜ਼ਮ ਕਰ ਰਿਹਾ। ਉਹਦਾ ਮਤਲਬ ਇਹ ਹੁੰਦਾ ਕਿ ਸੁਪਰੀਮ ਕੋਰਟ ਇੱਕ ਤਰੀਕੇ ਨਾਲ ਲਾਅ ਹੀ ਬਣਾਉਣੇ ਸ਼ੁਰੂ ਕਰਤੇ ਜਿਹੜੇ ਨਹੀਂ ਵੀ ਐਗਜ਼ਿਸਟ ਕਰਦੇ ਆ। ਸੋ ਜਦੋਂ ਇੱਦਾਂ ਦੇ ਡਿਸੀਜਨ ਆਏ ਸੁਪਰੀਮ ਕੋਰਟ ਨੇ, ਬਰਾਊਨ ਵਰਸਸ ਸਟੇਟ ਆਫ ਐਜੂਕੇਸ਼ਨ, ਕਾਫੀ ਸਾਰੇ ਜਿਹੜੇ ਇੱਦਾਂ ਦੇ ਇਤਿਹਾਸਿਕ ਫੈਸਲੇ ਉਹ ਦਹਾਕਿਆਂ ਦੇ ਵਿੱਚ ਆਏ ਜਿਹਨਾਂ ਨੇ ਕਿਹਾ ਕਿ ਤੁਸੀਂ ਸਕੂਲ ਸਿਸਟਮ ਦੇ ਵਿੱਚ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ, ਜਿਹੜੇ ਕਲਰਡ ਲੋਕੀ ਆ ਉਹਨਾਂ ਨੂੰ ਵੀ ਸਕੂਲ ਜਾਣ ਦਾ ਹੱਕ ਆ। ਤੇ ਇੱਦਾਂ ਹੀ ਜਿਹੜਾ ਸੀਗਾ ਰੋ ਵਰਸਸ ਵੇਡ ਸੀਗਾ ਅਬੋਰਸ਼ਨ ਦੇ ਰਿਲੇਟਡ, ਇਸ ਕੇਸ ਦੇ ਵਿੱਚ ਇੱਕ ਜਿਹਨੇ ਕੇਸ ਕੀਤਾ ਸੀਗਾ ਉਹਦਾ ਨਾਮ ਸੀਗਾ ਨੋਰਮਾ ਮੈਕੋਰਵੀ ਜੀ। ਸੋ ਆਪਾਂ ਦੱਸਦੇ ਹਾਂ ਕਿ ਜਦੋਂ ਕੋਈ ਵੀ ਸੈਂਸਿਟਿਵ ਮੁੱਦਾ ਹੋ ਜਾਂਦਾ ਉਹਨੂੰ ਤੁਸੀਂ ਉਹਦੀ ਆਇਡੈਂਟੀਟੀ ਹਾਈਡ ਕਰਨ ਲਈ, ਜੇ ਬੰਦਾ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਜੌਨ ਡੋ, ਤੇ ਇਹਨਾਂ ਨੇ ਨਾਮ ਪਾਇਆ ਜੇਨ ਰੋ, ਤਾਂ ਕਿ ਇਹਦੀ ਆਇਡੈਂਟੀਟੀ ਉਦੋਂ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਲੋਕੀ ਇਮੋਸ਼ਨਸ ਦੇ ਵਿੱਚ ਕਈ ਵਾਰੀ ਮਰਡਰ ਤੱਕ ਵੀ ਜਿਹੜੇ ਆ ਉਹ ਹੋ ਜਾਂਦੇ ਆ ਕਿ ਤੂੰ ਇਹ ਕੇਸ ਕਿਉਂ ਲੜਦੀ ਆ, ਜਾਂ ਵਕੀਲ ਨੂੰ ਮਾਰ ਦਿੱਤਾ ਜਾਂਦਾ, ਜਾਂ ਇਵਨ ਡਿਸਟ੍ਰਿਕਟ ਅਟਰਨੀ ਨੂੰ ਵੀ ਕਈਆਂ ਨੇ ਮਾਰਿਆ ਹੋਇਆ। ਇੱਕ ਵਾਰੀ ਮਜ਼ੂਰੀ ਸੀਗਾ ਮੈਂ ਕੇਸ ਸੀਗਾ, ਉਹਦੇ ਡਿਸਟ੍ਰਿਕਟ ਅਟਰਨੀ ਦੀ ਉਹਨੇ ਪ੍ਰੈਗਨੈਂਟ ਗਰਲਫ੍ਰੈਂਡ ਨੂੰ ਜਿਹੜਾ ਸੀਗਾ ਗੋਲੀ ਮਾਰਤੀ ਸੀਗੀ ਜਾ ਕੇ, ਹੈ ਨਾ। ਤਾਂ ਜੇਨ ਰੋ ਜਿਹੜਾ ਕੇਸ ਸੀਗਾ 1969 'ਚ ਇਹ ਪ੍ਰੈਗਨੈਂਟ ਹੋਈ, ਤੀਜਾ ਬੱਚਾ ਸੀਗਾ ਇਹਦਾ। ਇਹਨੇ ਅਬੋਰਸ਼ਨ ਕਰਾਉਣਾ ਚਾਹੁੰਦੀ ਸੀਗੀ, ਜੋ ਵੀ ਇਹਦੇ ਹਾਲਾਤ ਹੋਣੇ ਡਿਟੇਲ ਸਾਨੂੰ ਪਤਾ ਨਹੀਂ, ਪੁਰਾਣਾ ਕੇਸ ਆ। ਟੈਕਸਸ 'ਚ ਰਹਿੰਦੀ ਸੀਗੀ, ਪਰ ਜਿਹੜੇ ਟੈਕਸਸ ਦੇ ਕਾਨੂੰਨ ਸੀਗੇ ਉਹ ਕਹਿੰਦੇ ਸੀਗੇ ਕਿ ਅਬੋਰਸ਼ਨ ਇਲੀਗਲ ਆ। ਸਿਰਫ ਉਹ ਹਾਲਾਤਾਂ ਦੇ ਵਿੱਚ ਅਬੋਰਸ਼ਨ ਲੀਗਲ ਆ ਜਿਹਦੇ ਵਿੱਚ ਕਿ ਸਾਨੂੰ ਮਾਂ ਦੀ ਜਾਨ ਬਚਾਉਣੀ ਪਵੇ ਜੀ। ਇਹਦੇ ਦੋ ਲਾਇਰ ਸੀਗੇ, ਕਾਫੀ ਟੌਪ ਦੇ ਲਾਇਰ ਜਿਹੜੇ ਸੀਗੇ। ਇਤਿਹਾਸਿਕ ਫੈਸਲਾ ਸੀਗਾ ਸਾਰਾ ਵੈਡਿੰਗਟਨ ਤੇ ਲਿੰਡਾ ਕਾਫੀ। ਇਹਨਾਂ ਨੇ ਇਹਦੇ ਬਿਹਾਫ ਤੇ ਯੂਐਸ ਫੈਡਰਲ ਕੋਰਟ ਦੇ ਵਿੱਚ ਕੇਸ ਲੜਿਆ। ਉਦੋਂ ਜਿਹੜਾ ਡਿਸਟ੍ਰਿਕਟ ਅਟਰਨੀ ਸੀਗਾ ਹੈਨਰੀ ਵੇਡ, ਉਹਨੂੰ ਇਹਨਾਂ ਨੇ ਚੈਲੰਜ ਕੀਤਾ ਕਿ ਇਹ ਗਲਤ ਹੈਗਾ, ਲਾਅ ਅਨਕਨਸਟੀਟਿਊਸ਼ਨਲ ਆ। ਸੋ ਉੱਥੋਂ ਜਿਹੜਾ ਕੇਸ ਸੀਗਾ ਜੇਨ ਰੋ ਦੀ ਆਇਡੈਂਟੀਟੀ ਲੁਕਾਉਣ ਲਈ ਜੇਨ ਰੋ ਦਾ ਨਾਮ ਪਾਇਆ, ਤੇ ਜਿਹੜਾ ਅਟਰਨੀ ਸੀਗਾ ਉਹਦਾ ਨਾਮ ਹੈਨਰੀ ਵੇਡ ਸੀਗਾ। ਸੋ ਰੋ ਵਰਸਸ ਵੇਡ ਜਿਹੜਾ ਕੇਸ ਸੀਗਾ ਉਹ ਤਿਆਰ ਹੋਇਆ। ਯੂਐਸ ਡਿਸਟ੍ਰਿਕਟ ਕੋਰਟ ਜਿਹੜਾ ਸੀਗਾ ਨਾਰਦਰਨ ਡਿਸਟ੍ਰਿਕਟ ਆਫ ਟੈਕਸਸ ਦਾ, ਉਹਨੇ ਉਹਦੇ ਫੇਵਰ 'ਚ ਰੂਲ ਕੀਤਾ ਕਿ ਹਾਂ ਇਹ ਸਹੀ ਕਹਿ ਰਹੀ ਹੈ ਕਿ ਇਹਨੂੰ ਤੁਸੀਂ ਸਿਰਫ ਇਹ ਨਹੀਂ ਕਹਿ ਸਕਦੇ ਕਿ ਸਿਰਫ ਜਾਨ ਬਚਾਉਣ ਲਈ ਅਬੋਰਸ਼ਨ ਹੋਣਾ ਚਾਹੀਦਾ, ਇਹਨੂੰ ਰਾਈਟ ਹੈਗਾ। ਫਿਰ ਜਿਹੜਾ ਟੈਕਸਸ ਸਟੇਟ ਸੀਗੀ ਉਹਨੇ ਸੁਪਰੀਮ ਕੋਰਟ ਦੇ ਕੋਲ ਪਹੁੰਚ ਗਈ। 1973 ਦੇ ਵਿੱਚ ਸੁਪਰੀਮ ਕੋਰਟ ਨੇ ਨਾਰਦਰਨ ਡਿਸਟ੍ਰਿਕਟ ਆਫ ਟੈਕਸਸ ਦਾ, ਉਹਨੇ ਉਹਦੇ 7-2 ਦੀ ਮੈਜੋਰਟੀ ਨਾਲ ਉਹਨੇ ਰੂਲਿੰਗ ਦਿੱਤੀ ਕਿ ਜਿਹੜਾ ਇੱਕ 14th ਅਮੈਂਡਮੈਂਟ ਹੈਗੀ ਆ ਯੂਐਸ ਕਨਸਟੀਟਿਊਸ਼ਨ ਦੀ, ਉਹਦੇ ਵਿੱਚ ਇੱਕ ਡਿਊ ਪ੍ਰੋਸੈਸ ਕਲੌਜ਼ ਲੱਗਦੀ ਹੈ। ਡਿਊ ਪ੍ਰੋਸੈਸ ਇਹ ਕਹਿੰਦਾ ਕਿ ਜੇ ਕੋਈ ਵੀ ਤੁਸੀਂ ਹੱਕ ਕਿਸੇ ਦਾ ਖੋਣਾ ਤਾਂ ਤੁਹਾਨੂੰ ਉਹਨੂੰ ਡਿਊ ਪ੍ਰੋਸੈਸ, ਮਤਲਬ ਕਿ ਤੁਹਾਨੂੰ ਪ੍ਰੋਪਰ ਜਿਹੜੀ ਉਹਦੀ ਸੁਣਵਾਈ ਉਹ ਕਰਨੀ ਪੈਣੀ ਆ। ਤੁਸੀਂ ਸਿੱਧੇ ਤਰੀਕੇ ਨਾਲ ਲੋਕਾਂ ਦੇ ਜਿਹੜੇ ਫੰਡਾਮੈਂਟਲ ਰਾਈਟ ਆ ਉਹ ਖੋ ਨਹੀਂ ਸਕਦੇ ਜੀ। ਉਹ ਡਿਊ ਪ੍ਰੋਸੈਸ ਦੇ ਜਿਹੜਾ ਸੁਪਰੀਮ ਕੋਰਟ ਸੀਗਾ ਉਹਨੇ ਕਨਸਟੀਟਿਊਸ਼ਨ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਤੋੜ ਮਰੋੜ ਕਰਦੇ ਹੋਏ ਕਿਹਾ ਕਿ ਜਿਹੜੀ ਡਿਊ ਪ੍ਰੋਸੈਸ ਕਲੌਜ਼ ਹੈਗੀ ਆ 14th ਅਮੈਂਡਮੈਂਟ ਦੀ, ਉਹ ਵੂਮਨ ਨੂੰ ਰਾਈਟ ਆਫ ਪ੍ਰਾਈਵੇਸੀ ਦਿੰਦੀ ਹੈ। ਸੋ ਰਾਈਟ ਆਫ ਪ੍ਰਾਈਵੇਸੀ ਨੂੰ ਉਹਨਾਂ ਨੇ ਅੱਗੇ ਐਕਸਪੈਂਡ ਕੀਤਾ। ਉਹਨਾਂ ਨੇ ਕਿਹਾ ਕਿ ਰਾਈਟ ਟੂ ਪ੍ਰਾਈਵੇਸੀ ਦਾ ਮਤਲਬ ਇਹ ਵੀ ਹੈਗਾ ਕਿ ਜਿਹੜੀ ਵੂਮਨ ਹੈਗੀਆਂ ਉਹ ਆਪਣੀ ਬਾਡੀ ਨੂੰ ਆਪਣੇ ਹਿਸਾਬ ਨਾਲ ਪ੍ਰੋਟੈਕਟ ਕਰ ਸਕਦੀਆਂ। ਸੋ ਇਹਨਾਂ ਦਾ ਜਿਹੜਾ ਰਾਈਟ ਟੂ ਅਬੋਰਸ਼ਨ ਹੈਗਾ ਉਹ ਇੱਕ ਫੰਡਾਮੈਂਟਲ ਰਾਈਟ ਹੈਗਾ, ਐਬਸੋਲੂਟ ਰਾਈਟ ਨਹੀਂ ਹੈਗਾ, ਪਰ ਫੰਡਾਮੈਂਟਲ ਰਾਈਟ ਆ ਜਿਹਨੂੰ ਕਿ ਸਰਕਾਰ ਨੇ ਬੈਲੈਂਸ ਕਰਨਾ ਕਿ ਵੂਮਨ ਦੀ ਹੈਲਥ ਵੀ ਦੇਖਣੀ ਆ ਤੇ ਜਿਹੜੀ ਪ੍ਰੀਨੇਟਲ ਲਾਈਫ, ਜਿਹੜਾ ਬੱਚਾ ਹੋਣ ਵਾਲਾ ਉਹਦੀ ਲਾਈਫ ਵੀ ਜਿਹੜੀ ਦੇਖਣੀ ਆ। ਤਾਂ ਉਹਦੇ ਹਿਸਾਬ ਨਾਲ ਬੈਲੈਂਸਿੰਗ ਟੈਸਟ ਦੇ ਹਿਸਾਬ ਨਾਲ ਲਾਅ ਜਿਹੜੇ ਤੁਹਾਡੇ ਉਹ ਬਣਨੇ ਚਾਹੀਦੇ ਆ। ਹੁਣ ਡਿਸਕਸ਼ਨ ਇਸ ਕੇਸ ਦੇ ਵਿੱਚ ਕੀ ਹੋਈ ਕਿ ਹੁਣ ਸੁਪਰੀਮ ਕੋਰਟ ਕਹਿੰਦਾ ਕਿ ਬੈਲੈਂਸਿੰਗ ਟੈਸਟ ਜਿਹੜਾ ਹੋਣਾ ਚਾਹੀਦਾ ਕਿ ਆਪਾਂ ਜਿਹੜੀ ਪ੍ਰੈਗਨੈਂਸੀ ਆ ਉਹਨੂੰ 3 ਟ੍ਰਾਈਮੈਸਟਰਸ ਦੇ ਵਿੱਚ ਬ੍ਰੇਕ ਡਾਊਨ ਕਰਦੇ ਆ। ਪਹਿਲੇ ਟ੍ਰਾਈਮੈਸਟਰ ਦੇ ਵਿੱਚ ਗਵਰਨਮੈਂਟ ਜਿਹੜੀ ਹੈਗੀ ਆ ਉਹ ਅਬੋਰਸ਼ਨ ਪ੍ਰੋਹਿਬਿਟ ਨਹੀਂ ਕਰ ਸਕਦੀ, ਬਾਟਮ ਲਾਈਨ। ਜਿਹੜਾ ਦੂਜਾ ਟ੍ਰਾਈਮੈਸਟਰ ਇਹਨਾਂ ਨੇ ਕਿਹਾ ਕਿ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਸਰਕਾਰ ਹੈਗੀ ਆ ਉਹਦੇ ਕੋਲ ਹੱਕ ਹੈਗਾ ਕਿ ਉਹ ਰੀਜ਼ਨੇਬਲ ਹੈਲਥ ਰੈਗੂਲੇਸ਼ਨ ਜਿਹੜੀਆਂ ਉਹ ਲਾ ਸਕਦੀਆਂ, ਮਤਲਬ ਉਹ ਰੀਜ਼ਨੇਬਲ ਹੋਣਾ ਚਾਹੀਦਾ। ਸੁਪਰੀਮ ਕੋਰਟ ਨੇ ਕਿਹਾ ਕਿ ਉਹਨੂੰ ਸਟ੍ਰਿਕਟ ਸਕਰੂਟਨੀ ਸਟੈਂਡਰਡ ਨਾਲ ਆਪਾਂ ਵੈਲੂਏਟ ਕਰਨਾ। ਇਹਦਾ ਮਤਲਬ ਇਹ ਹੈਗਾ ਕਿ ਜਦੋਂ ਸਟ੍ਰਿਕਟ ਸਕਰੂਟਨੀ ਦਾ ਸਟੈਂਡਰਡ ਲੱਗਦਾ, ਜ਼ਿਆਦਾਤਰ ਸਟੇਟ ਹਾਰ ਜਾਂਦੀ ਹੈ ਕਿਉਂਕਿ ਉਹਨੂੰ ਬਹੁਤ ਜ਼ਿਆਦਾ ਐਵੀਡੈਂਸ ਪ੍ਰੂਵ ਕਰਨਾ ਪੈਂਦਾ ਕਿ ਕਿਉਂ ਇਹ ਰੋਕ ਟੋਕ ਉਹਨਾਂ ਨੂੰ ਜਿਹੜੀ ਲਾਈ ਜਾ ਰਹੀ ਹੈ ਨਾ। ਤਾਂ ਉਹਨਾਂ ਨੇ ਸਟੈਂਡਰਡ ਜਿਹੜਾ ਚੱਕਤੇ ਕਿ ਤੁਸੀਂ ਸਟੇਟਸ ਲਾਅ ਪਾਸ ਨਹੀਂ ਕਰ ਸਕਦੀਆਂ।
ਪਹਿਲੇ ਟ੍ਰਿਮੈਸਟਰ 'ਚ ਤਾਂ ਤੁਸੀਂ ਬਿਲਕੁਲ ਨਹੀਂ ਕਰ ਸਕਦੇ, ਦੂਜੇ ਵਾਲੇ ਦੇ ਵਿੱਚ ਤੁਹਾਨੂੰ ਰੀਜ਼ਨੇਬਲ ਹੈਲਥ ਰੈਗੂਲੇਸ਼ਨ ਤੁਸੀਂ ਜਿਹੜੀਆਂ ਪਾਸ ਕਰ ਸਕਦੇ ਆ, ਤੇ ਥਰਡ ਟ੍ਰਿਮੈਸਟਰ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਅਬੋਰਸ਼ਨ ਹੈਗਾ ਉਹ ਪ੍ਰੋਹਿਬਿਟ ਹੋ ਸਕਦੇ ਆ, ਕਿਉਂਕਿ ਉਦੋਂ ਜਿਹੜਾ ਫੀਟਸ ਆ ਵੱਡਾ ਹੋ ਗਿਆ, ਜਿਹੜੀ ਇੱਕ ਹੋਰ ਲਾਈਫ ਆ ਉਹ ਦੁਨੀਆ ਤੇ ਆ ਰਹੀ ਆ, ਤੇ ਥਰਡ ਟ੍ਰਿਮੈਸਟਰ ਦੇ ਵਿੱਚ ਜਿਹੜਾ ਸਰਕਾਰ ਨੂੰ ਜਿਹੜਾ ਹੱਕ ਉਹ ਜ਼ਿਆਦਾ। ਸੋ ਇਹ ਜਿਹੜਾ ਇਹਦੇ ਵਿੱਚ ਕੋਰਟ ਨੇ ਬੇਸਿਕਲੀ ਇਹ ਕਹਿਤਾ ਕਿ ਇਹ ਫੰਡਾਮੈਂਟਲ ਰਾਈਟ ਆ ਤੇ ਸਟ੍ਰਿਕਟ ਸਕੂਟਨੀ ਸਟੈਂਡਰਡ ਤੁਹਾਡਾ ਲੱਗਣਾ, ਤੇ ਇਹਨੂੰ ਹੁਣ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਵੀ ਮਿਲਿਆ ਕਿ ਸੁਪਰੀਮ ਕੋਰਟ ਨੇ ਆਪਣੇ ਹੱਥਾਂ 'ਚ ਹੀ ਮੈਟਰ ਲੈ ਲਏ ਤੇ ਆਪੇ ਹੀ ਜਿਹੜਾ ਸੀਗਾ ਲਾਅ ਬਣਾਤਾ, ਜੁਡੀਸ਼ੀਅਲ ਐਕਟਿਵਿਜ਼ਮ ਕਰਤਾ, ਤੇ ਇਹ ਫਿਰ 1973 ਤੋਂ ਬਾਅਦ ਇਹਨੂੰ ਕਾਫੀ ਸਾਲ ਇਹ ਇੱਦਾਂ ਰਿਹਾ, ਕਾਫੀ ਸਾਰੇ ਜਿਹੜੇ ਸਟੇਟਸ ਦੇ ਲਾਅ ਸੀਗੇ ਉਹ ਕੈਂਸਲ ਹੋ ਗਏ, ਤੇ ਫਿਰ ਇਹ ਪਲੈਨਡ ਪੇਰੈਂਟਹੁੱਡ ਵਰਸਸ ਕੇਸੀ ਦਾ ਜਿਹੜਾ ਕੇਸ ਸੀਗਾ ਪੈਂਸਿਲਵੇਨੀਆ ਵਾਲਾ 1992 ਦੇ ਵਿੱਚ ਫਿਰ ਦੁਬਾਰਾ ਸੁਪਰੀਮ ਕੋਰਟ ਨੇ ਇਹਨੂੰ ਕੇਸੀ ਦੇ ਕੇਸ ਦੇ ਵਿੱਚ ਰੀਵਿਜ਼ਿਟ ਕੀਤਾ ਜੀ। ਸੋ ਜਿਹੜਾ ਇਹ ਪਲੈਨ ਪੇਰੈਂਟਹੁੱਡ ਵਰਸਸ ਕੇਸੀ ਦਾ ਕੇਸ ਸੀ, ਇਹ ਕਿਹੜਾ ਕੇਸ ਸੀਗਾ? ਜਿਹੜਾ ਜੀ ਸੋ ਕੇਸੀ ਦਾ ਕੇਸ ਸੀਗਾ, ਇਹਦੇ ਵਿੱਚ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਇੱਕ ਵਾਰੀ ਫੇਰ ਜਿਹੜਾ ਸੀਗਾ ਰੋ ਵਰਸਸ ਵੇਡ ਉਹਦੀ ਰੂਲਿੰਗ ਉਹਨਾਂ ਨੇ ਅਫਰਮ ਕਰਤੀ, ਪਰ ਉਹਨਾਂ ਨੇ ਕਿਹਾ ਕਿ ਜਿਹੜਾ ਟ੍ਰਾਈਮੈਸਟਰ ਵਾਲਾ ਤੁਸੀਂ ਸਿਸਟਮ ਲਾਇਆ ਉਹ ਸਹੀ ਨਹੀਂ ਹੈਗਾ, ਕਿਉਂਕਿ ਮੈਡੀਕਲ ਐਡਵਾਂਸਿਸ ਹੋ ਗਏ ਉਦੋਂ। ਸੋ ਉਹਨਾਂ ਨੇ ਜਿਹੜਾ ਟ੍ਰਾਈਮੈਸਟਰ ਸਿਸਟਮ ਸੀਗਾ ਉਹਨੂੰ ਹਟਾ ਕੇ ਕੇਸੀ ਦੇ ਕੇਸ ਦੇ ਵਿੱਚ ਫੀਟਲ ਵਾਇਬਿਲਿਟੀ, ਕਿ ਫੀਟਸ ਜਿਹੜਾ ਹੈਗਾ ਵਾਇਬਲ ਹੈਗਾ ਕਿ ਨਹੀਂ ਹੈਗਾ, ਸਟੈਂਡਰਡ ਜਿਹੜਾ ਸੀਗਾ ਮੈਡੀਕਲ ਐਡਵਾਂਸਿਸ ਦੇ ਕਰਕੇ ਉਹਨਾਂ ਨੇ ਕਿਹਾ ਕਿ ਆਪਾਂ ਟ੍ਰਾਈਮੈਸਟਰ ਸਿਸਟਮ ਦੇ ਹਿਸਾਬ ਨਾਲ ਨਹੀਂ ਜਾਣਾ, ਆਪਾਂ ਫੀਟਲ ਵਾਇਬਿਲਿਟੀ ਦੇ ਹਿਸਾਬ ਨਾਲ ਜਾਣਾ। ਤੇ ਇਹ ਕੇਸ ਇਹ ਸੀਗਾ ਕਿ ਇਹਦੇ ਵਿੱਚ ਜਿਹੜੇ ਪਲੇਂਟਿਵ ਸੀਗੇ ਉਹਨਾਂ ਨੇ ਪੈਂਸਿਲਵੇਨੀਆ ਅਬੋਰਸ਼ਨ ਕੰਟਰੋਲ ਐਕਟ ਇੱਕ ਪਾਸ ਹੋਇਆ 1982 ਦੇ ਵਿੱਚ ਜੀ, ਤੇ ਇਹਦੇ ਵਿੱਚ ਜਿਹੜੇ ਪਲੇਂਟਿਵ ਸੀਗੇ ਉਹਨਾਂ ਨੇ ਇਹ ਜਿਹੜਾ ਕਾਨੂੰਨ ਪੈਂਸਿਲਵੇਨੀਆ ਦਾ ਸੀਗਾ, ਇਹਦੇ ਵਿੱਚ ਹੁਣ 5 ਧਾਰਾਵਾਂ ਸੀਗੀਆਂ ਜਿਹੜੀਆਂ ਉਹਨਾਂ ਨੇ ਚੈਲੰਜ ਕੀਤੀਆਂ। ਸੋ ਹੋਇਆ ਕੀ ਸੀਗਾ ਕਿ ਰੋ ਵਰਸਸ ਵੇਡ ਨੇ ਪਹਿਲਾਂ ਹੀ ਹਿਸਾਬ ਕਿਤਾਬ ਦੱਸਤਾ ਕਿ ਕਿੱਦਾਂ ਦੇ ਲਾਅ ਤੁਸੀਂ ਪਾਸ ਕਰਨੇ ਆ, ਸਟੈਂਡਰਡ ਕੀ ਹੋਣਾ ਚਾਹੀਦਾ। ਹੁਣ ਰੋ ਵਰਸਸ ਵੇਡ ਕੋਈ ਲਾਅ ਐਕਚੁਅਲ 'ਚ ਨਹੀਂ ਲਿਖਿਆ ਗਿਆ, ਉਹਨੇ ਬਸ ਇਹੀ ਦੱਸਿਆ ਕਿ ਕਿਹੜੀ ਚੀਜ਼ ਇਨਵੈਲਿਡ ਹੋਊਗੀ, ਕਿਹੜੀ ਵੈਲਿਡ ਹੋਊਗੀ। ਤੇ ਹੁਣ ਪੈਂਸਿਲਵੇਨੀਆ ਅਬੋਰਸ਼ਨ ਕੰਟਰੋਲ ਐਕਟ 1982 'ਚ ਪਾਸ ਹੋਇਆ ਪੈਂਸਿਲਵੇਨੀਆ ਸਟੇਟ ਦੇ ਵਿੱਚ, ਇਹਦੇ ਵਿੱਚ 5 ਧਾਰਾ ਸੀਗੀਆਂ। ਸੋ ਪਹਿਲਾਂ ਉਹ ਇਹ ਕਹਿੰਦੇ ਕਿ ਇਨਫੋਰਮਡ ਕੰਸੈਂਟ, ਕਿ ਜਦੋਂ ਪੇਸ਼ੈਂਟ ਕਲੀਨਿਕ 'ਚ ਜਾਂਦਾ ਉਹਨੂੰ ਲਿਟਰੇਚਰ ਦਿਓ, ਉਹਨੂੰ 24 ਘੰਟੇ ਉਹਨੂੰ ਪਹਿਲਾਂ ਕਹੋ ਕਿ ਤੁਸੀਂ ਪੜ੍ਹ ਕੇ ਆਓ, ਫਿਰ ਅਗਲੇ ਦਿਨ ਜਿਹੜਾ ਸੀਗਾ ਫਿਰ ਜਾ ਕੇ ਆਇਓ, ਤਾਂ ਕਿ ਮੇਬੀ ਤੁਸੀਂ ਇਮੋਸ਼ਨਲ ਫੈਸਲਾ ਕਰ ਰਹੇ ਆ, ਮੇਬੀ ਤੁਹਾਡਾ ਮਨ ਜਿਹੜਾ ਅਗਲੇ ਦਿਨ ਉਹ ਬਦਲ ਜਾਵੇ। ਸੋ ਇੱਕ ਤਾਂ ਆਹ ਸੀਗਾ ਕਿ 24 ਘੰਟੇ ਤੋਂ ਪਹਿਲਾਂ ਅਬੋਰਸ਼ਨ ਨਹੀਂ ਕਰ ਸਕਦੇ, ਕਿ ਲਿਟਰੇਚਰ ਇਨਫੋਰਮਡ ਕੰਸੈਂਟ ਲੈਣਾ। ਦੂਜਾ ਉਹਦੇ ਵਿੱਚ ਜਿਹੜੀ ਮੇਨ ਧਾਰਾ ਸੀਗੀ ਜਿਹਦੇ ਕਰਕੇ ਕਿ ਇਹ ਚੈਲੰਜ ਹੋਇਆ ਸੀ ਕਿ ਸਪਾਊਸਲ ਨੋਟਿਸ, ਕਿ ਤੁਸੀਂ ਆਪਣਾ ਜਿਹੜਾ ਸਪਾਊਸ ਆ, ਹਸਬੈਂਡ ਆ ਜਾਂ ਉਹਦਾ ਤੁਸੀਂ ਕੰਸੈਂਟ ਲੈਣਾ, ਰਿਟਨ ਕੰਸੈਂਟ, ਤੁਸੀਂ ਆਪਣੀ ਰਿਟਨ ਸਟੇਟਮੈਂਟ ਦੇਣੀ ਕਿ ਤੁਸੀਂ ਆਪਣੇ ਸਪਾਊਸ ਨੂੰ ਇਨਫੋਰਮ ਕਰਤਾ ਮੋਸਟ ਸਰਕਮਸਟੈਂਸਿਸ ਦੇ ਵਿੱਚ। ਤੇ ਤੀਜਾ ਇਹ ਸੀਗਾ ਕਿ ਜਿਹੜੇ ਤੁਹਾਡੇ ਪੇਰੈਂਟ, ਜੇ ਤੁਸੀਂ ਮਾਈਨਰ ਆ ਤਾਂ ਤੁਹਾਨੂੰ ਘੱਟੋ ਘੱਟ ਇੱਕ ਪੇਰੈਂਟ ਦਾ ਆਪਣਾ ਕੰਸੈਂਟ ਜਿਹੜਾ ਉਹ ਲੈਣਾ ਪੈਣਾ। ਸੋ ਹੁਣ ਪੰਗਾ ਇੱਥੇ ਪੈ ਜਾਂਦਾ ਕਿ ਸਪਾਊਸ ਦੇ ਕੇਸਿਸ ਦੇ ਵਿੱਚ ਤੁਹਾਡੇ ਅਬਿਊਜ਼ ਵਾਲੇ ਕੇਸ ਵੀ ਆ ਜਾਂਦੇ ਆ, ਤੇ ਪੇਰੈਂਟ ਕੰਸੈਂਟ ਦੇ ਵਿੱਚ ਕਈ ਵਾਰੀ ਇੱਦਾਂ ਆ ਜਾਂਦਾ ਕਿ ਜਿਹੜੇ ਪੇਰੈਂਟ ਸੀਗੇ ਉਹ ਬਹੁਤ ਜ਼ਿਆਦਾ ਕੰਜ਼ਰਵੇਟਿਵ ਸੀਗੇ ਤੇ ਉਹ ਕੰਸੈਂਟ ਦੇਣਾ ਨਹੀਂ ਚਾਹੁੰਦੇ ਸੀ, ਉਹ ਤਾਂ ਮਾਈਨਰਸ ਨੂੰ ਘਰੋਂ ਬਾਹਰ ਕੱਢ ਦਿੰਦੇ ਸੀਗੇ, ਇੱਦਾਂ ਸੀਗਾ ਜੀ। ਤੇ ਚੌਥੀ ਉਹਦੇ ਵਿੱਚ ਜੀ ਚੀਜ਼ ਆ ਗਈ ਮੈਡੀਕਲ ਐਮਰਜੈਂਸੀ, ਕਿ ਮੈਡੀਕਲ ਐਮਰਜੈਂਸੀ ਦੀ ਜਿਹੜੀ ਪੈਂਸਿਲਵੇਨੀਆ ਨੇ ਡੈਫੀਨੇਸ਼ਨ ਸੀਗੀ ਉਹ ਸਿਰਫ ਇਹ ਉਹਨਾਂ ਨੇ ਕੀਤੀ ਸੀਗੀ ਕਿ ਮੈਡੀਕਲ ਐਮਰਜੈਂਸੀ ਦਾ ਮਤਲਬ ਇਹ ਹੈਗਾ ਕਿ ਲਾਈਫ ਡੈਥ ਵਾਲਾ ਜਿਹੜਾ ਸਿਨੈਰੀਓ ਆ, ਕਿ ਅਬੋਰਸ਼ਨ ਦੇ ਨਾਲ ਤੁਹਾਡੀ ਜਿਹੜੀ ਲਾਈਫ ਡੈਥ ਸਿਚੁਏਸ਼ਨ ਆ, ਤਾਂ ਉਹਨੂੰ ਮੈਡੀਕਲ ਐਮਰਜੈਂਸੀ ਆਪਾਂ ਕੰਸੀਡਰ ਕਰਾਂਗੇ। ਤੇ ਜਾਂ ਫਿਰ ਕੋਈ ਇੱਦਾਂ ਦੀ ਤੁਹਾਨੂੰ, ਜੇ ਤੁਸੀਂ ਅਬੋਰਸ਼ਨ ਨਾ ਕੀਤਾ ਤਾਂ ਕੋਈ ਇੱਦਾਂ ਦਾ ਤੁਹਾਨੂੰ ਇਫੈਕਟ ਪਊਗਾ ਕਿ ਤੁਹਾਡੀ ਬੋਡੀ ਦੇ ਵਿੱਚ ਮੇਜਰ ਬੋਡੀ ਫੰਕਸ਼ਨ ਤੁਹਾਡਾ ਇਫੈਕਟ ਹੋਊਗਾ। ਮਤਲਬ ਉਹਨਾਂ ਨੇ ਇੱਕ ਤਰ੍ਹਾਂ ਇਹ ਕਿਹਾ ਕਿ ਜੇ ਛੋਟੀ ਮੋਟੀ ਤੁਹਾਡੀ ਬੋਡੀ ਨੂੰ ਸੱਟ ਲੱਗਦੀ ਆ ਉਹਦੀ ਨਹੀਂ ਸਾਨੂੰ ਪਰਵਾਹ, ਜੇ ਤੁਹਾਡਾ ਕੋਈ ਮੇਜਰ ਬੋਡੀਲੀ ਫੰਕਸ਼ਨ ਜੇ ਉਹ ਇਫੈਕਟ ਹੁੰਦਾ ਤਾਂ ਆਪਾਂ ਅਬੋਰਸ਼ਨ ਕਰ ਸਕਦੇ ਹਾਂ। ਸੋ ਉਹਨਾਂ ਨੇ ਮੈਡੀਕਲ ਐਮਰਜੈਂਸੀ ਦੀ ਜਿਹੜੀ ਡੈਫੀਨੇਸ਼ਨ ਉਹ ਰਿਸਟ੍ਰਿਕਟ ਕਰਤੀ, ਤੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕਈ ਸਾਰੀਆਂ ਰਿਪੋਰਟਿੰਗ ਰਿਕੁਆਇਰਮੈਂਟ ਜਿਹੜੀਆਂ ਉਹ ਪਾਤੀਆਂ। ਸੋ ਕਹਿਣ ਦਾ ਮਤਲਬ ਸੀਗਾ ਕਿ ਪੈਂਸਿਲਵੇਨੀਆ ਨੇ ਅਬੋਰਸ਼ਨ ਦਾ ਪ੍ਰੋਸੈਸ ਜਿਹੜਾ ਥੋੜਾ ਜਿਹਾ ਔਖਾ ਕਰਨ ਲਈ ਕਿ 24 ਘੰਟੇ ਦਾ ਇਹਨਾਂ ਨੂੰ 2 ਸਪਾਊਸ ਦਾ ਨੋਟਿਸ ਲੈ ਕੇ ਆਓ, ਪੇਰੈਂਟ ਦਾ ਕੰਸੈਂਟ ਲੈ ਕੇ ਆਓ, ਤੇ ਮੈਡੀਕਲ ਐਮਰਜੈਂਸੀ ਕੀ ਹੋਣੀ ਚਾਹੀਦੀ ਆ ਉਹ ਇਹਨਾਂ ਨੇ ਡਿਫਾਈਨ ਕੀਤੀ। ਸੋ ਉਹਦੇ ਕਰਕੇ ਜਿਹੜਾ ਸੀਗਾ ਇਹ ਜਿਹੜਾ ਕੇਸ ਸੀਗਾ ਸੁਪਰੀਮ ਕੋਰਟ ਮੋਰੇ ਚੱਲ ਗਿਆ। ਇਹ ਹੁਣ ਇਹਦੀ ਪੋਲਿਟਿਕਸ ਇਹ ਹੈ ਕਿ ਇਹ ਪਹਿਲਾ ਕੇਸ ਸੀਗਾ ਜਿਹਦੇ ਵਿੱਚ ਕਿ ਸੁਪਰੀਮ ਕੋਰਟ ਕੋ ਦੁਬਾਰਾ ਇੱਕ ਓਪਰਚੁਨਿਟੀ ਆਈ ਜਿਹਦੇ ਵਿੱਚ ਕਿ ਰੋ ਵਰਸਸ ਵੇਡ ਜਿਹੜਾ ਸੀਗਾ ਉਹ ਚੈਲੰਜ ਹੋ ਸਕੇ। ਸੋ ਉਦੋਂ ਜਿਹੜੀ ਪੋਲੀਟੀਕਲ ਸਟਰਕਚਰ ਸੀਗਾ ਉਹ ਇਸ ਹਿਸਾਬ ਦਾ ਸੀਗਾ ਕਿ ਜਸਟਿਸ ਜਿਹੜੇ ਬ੍ਰੈਨਨ ਸੀਗੇ ਤੇ ਮਾਰਸ਼ਲ ਸੀਗੇ, ਲਿਬਰਲ ਜਸਟਿਸ ਜਿਹੜੇ ਸੀਗੇ, ਉਹਨੂੰ ਜਾਰਜ HW ਬੁਸ਼ ਜਿਹੜੇ ਸੀਨੀਅਰ ਬੁਸ਼ ਹੈਗੇ ਆ, ਉਹਨਾਂ ਨੇ ਆਲਰੇਡੀ ਜਿਹੜੇ 2 ਕੰਜ਼ਰਵੇਟਿਵ ਜੱਜ ਸੀਗੇ ਉਹਨਾਂ ਨੇ ਰਿਪਲੇਸ ਕੀਤਾ, ਡੇਵਿਡ ਸੋਟਰ ਤੇ ਕਲੈਰੈਂਸ ਥਾਮਸ। ਸੋ 2 ਜਿਹੜੇ ਸੀਗੇ ਲਿਬਰਲ ਜਸਟਿਸ ਉਹ ਜਾ ਰਹੇ ਸੀਗੇ ਤੇ 2 ਕੰਜ਼ਰਵੇਟਿਵ ਜਸਟਿਸ ਜਿਹੜੇ ਉਹ ਆ ਰਹੇ ਸੀਗੇ, ਤੇ ਉਹਨਾਂ ਦੇ ਪਹਿਲਾਂ ਹੀ ਜਿਹੜੇ ਅਬੋਰਸ਼ਨ ਦੇ ਰਿਲੇਟਡ ਕਾਫੀ ਸਟ੍ਰਿਕਟ ਜਿਹੜੇ ਵਿਊ ਸੀਗੇ।
ਸੋ ਇਹਦੇ ਵਿੱਚ ਕੀ ਹੋਇਆ ਕਿ ਜਿਹੜੀ ਜ਼ਿਆਦਾਤਰ ਜਿਹੜਾ ਸੁਪਰੀਮ ਕੋਰਟ ਸੀਗਾ ਇਸ ਵੇਲੇ ਰਿਪਬਲਿਕਨ ਸੀਗਾ, 8 ਰਿਪਬਲਿਕਨ ਜੱਜ ਸੀਗੇ ਤੇ 6 ਦੇ ਵਿੱਚੋਂ ਇਦਾਂ ਦੇ ਸੀਗੇ ਜਿਹੜੇ ਰੀਗਨ ਜਾਂ ਜਾਰਜ ਬੁਸ਼ ਨੇ ਅਪਾਇੰਟ ਕੀਤੇ ਸੀਗੇ, ਤੇ ਉਹ ਸਾਰੇ ਜਿਹੜੇ ਸੀਗੇ ਉਹ ਰੋ ਵਰਸਸ ਵੇਡ ਦੇ ਖਿਲਾਫ ਸੀਗੇ ਜਦੋਂ ਡਿਸੀਜਨ ਲਿਖਿਆ ਜਾ ਰਿਹਾ ਸੀਗਾ। ਤੇ ਇੱਕ ਉਹ ਡੈਮੋਕ੍ਰੈਟਿਕ ਅਪਾਇੰਟੀ ਇਹਦੇ ਵਿੱਚ ਸੀਗਾ ਜਸਟਿਸ ਬਾਇਰਨ ਵਾਈਟ, ਉਹ ਵੀ ਇੱਕ ਇਹੋ ਜਿਹਾ ਡੈਮੋਕ੍ਰੈਟਿਕ ਜਸਟਿਸ ਸੀਗਾ ਜਿਹਨੇ ਕਿ ਰੋ ਦੇ ਵਿੱਚ ਡਿਸੈਂਟਿੰਗ ਜੱਜ ਸੀਗਾ ਜਿਹੜਾ ਕਿ ਐਗਰੀ ਨਹੀਂ ਕਰਦਾ ਸੀਗਾ। ਸੋ ਕਹਿਣ ਦਾ ਮਤਲਬ ਹੈਗਾ ਕਿ ਇਸ ਕੇਸ ਦੇ ਵਿੱਚ ਸਿਰਫ 2 ਜਿਹੜੇ ਜੱਜ ਸੀਗੇ ਉਹ ਰੋ ਵਰਸਸ ਵੇਡ ਨੂੰ ਸਪੋਰਟ ਕਰਦੇ ਸੀਗੇ, ਬਾਕੀ ਸਾਰੇ ਜਿਹੜੇ ਸੀਗੇ ਉਹ ਅਗੇਂਸਟ ਸੀਗੇ। ਸੋ ਇਹ ਜਿਹੜਾ ਕੇਸ ਸੀਗਾ KC ਵਾਲਾ ਕੇਸ ਸੀਗਾ, ਇਹ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ACLU ਨੇ ਆਰਗਿਊ ਕੀਤਾ, ਤੇ ਇਹਦੀ ਜਿਹੜੀ ACLU ਦੀ ਅਟਰਨੀ ਸੀਗੀ ਕੈਥਰੀਨ ਕੋਲਬਰਟ, ਇਹਨੇ ਪਲੈਨਡ ਪੇਰੈਂਟਹੁੱਡ ਵੱਲੋਂ ਆਰਗਿਊ ਕੀਤਾ। ਲਿੰਡਾ ਵਾਰਟਨ ਇਹਦੀ ਹੋਰ ਇੱਕ ਕੋ-ਲੀਡ ਕੌਂਸਲ ਸੀਗੀ। ਪੈਨਸਿਲਵੇਨੀਆ ਦਾ ਜਿਹੜਾ ਅਟਰਨੀ ਜਨਰਲ ਸੀਗਾ ਉਹਨੇ ਸਟੇਟ ਵੱਲੋਂ ਕੇਸ ਜਿਹੜਾ ਆਰਗਿਊ ਕੀਤਾ, ਤੇ ਜਦੋਂ ਇਹ ਸੁਪਰੀਮ ਕੋਰਟ ਮੂਹਰੇ ਪਹੁੰਚਿਆ ਤੇ ਜਿਹੜਾ ਯੂਨਾਈਟਿਡ ਸਟੇਟ ਸੀਗਾ ਉਹਨੇ ਐਮਿਕਸ ਕਰੇ, ਜਿੱਦਾਂ ਆਪਾਂ ਪਹਿਲਾਂ ਆਪਣੇ ਸ਼ੋਅ ਦੇ ਵਿੱਚ ਐਕਸਪਲੇਨ ਕੀਤਾ ਕਿ ਉਹ ਹੁੰਦਾ ਕਿ ਫਰੈਂਡ ਆਫ ਦਾ ਕੋਰਟ, ਕਿ ਆਪਾਂ ਵੀ ਇੰਟਰਸਟਿਡ ਪਾਰਟੀ ਆ, ਸਾਡਾ ਵੀ ਮਸ਼ਵਰਾ ਜਿਹੜਾ ਉਹ ਸੁਣਿਆ ਜਾਵੇ। ਤੇ ਜਿਹੜਾ ਸੋਲਿਸਿਟਰ ਜਨਰਲ ਕੈਨ ਸਟਾਰ ਸੀਗਾ ਬੁਸ਼ ਐਡਮਿਨਿਸਟ੍ਰੇਸ਼ਨ ਵੱਲੋਂ, ਉਹਨਾਂ ਨੇ ਇਹ ਜਿਹੜਾ ਐਕਟ ਸੀਗਾ ਇਹਨੂੰ ਡਿਫੈਂਡ ਕੀਤਾ, ਕਿ ਇਹ ਆਰਗਿਊ ਕੀਤਾ ਕਿ ਇਹ ਜਿਹੜਾ ਰੋ ਵਰਸਸ ਵੇਡ ਹੈਗਾ ਇਹ ਗਲਤ ਡਿਸਾਈਡ ਹੋਇਆ, ਇਹਨੂੰ ਤੁਸੀਂ ਓਵਰਰੂਲ ਕਰ ਦਿਓ। ਮਤਲਬ ਇਹ ਜਿਹੜੀ ਫਾਈਟ ਸੀਗੀ 1973 ਚ ਰੋ ਵਰਸਸ ਵੇਡ ਹੋਇਆ, ਫਿਰ 92 ਦੇ ਵਿੱਚ KC ਦੇ ਕੋਰਟ ਦੇ ਵਿੱਚ, ਉਦੋਂ ਦੇ ਇਹ ਸਾਰੇ ਜਿਹੜੇ ਗਰੁੱਪ ਆ ਇਹ ਫਾਈਟ ਕਰਨ ਲੱਗੇ ਹੋਏ ਆ ਕਿ ਇਹ ਜਿਹੜਾ ਰੋ ਵਰਸਸ ਵੇਡ ਆ ਇਹਨੂੰ ਓਵਰਟਰਨ ਕੀਤਾ ਜਾਵੇ, ਇਹ ਗਲਤ ਫੈਸਲਾ ਜਿਹੜਾ ਲਿਆ ਗਿਆ। ਤੇ ਹੁਣ KC ਦੇ ਵਿੱਚ ਸੀਗਾ 1992 ਦੇ ਵਿੱਚ ਫਿਰ ਦੁਬਾਰਾ ਇੱਕ ਮੌਕਾ ਬਣਿਆ, ਕੋਰਟ ਦੇ ਮੂਹਰੇ ਇਹ ਪਹੁੰਚ ਗਿਆ, ਜਿਹਦੇ ਵਿੱਚ ਆਪਾਂ ਦੱਸਿਆ ਕਿ ਮੈਜੋਰਟੀ ਆਫ ਕੋਰਟ ਜਿਹੜਾ ਸੀਗਾ ਉਹ ਕੰਜ਼ਰਵੇਟਿਵ ਸੀਗਾ, ਰਿਪਬਲਿਕਨ ਅਪਾਇੰਟੀ ਸੀਗੇ ਜੀ। ਸੋ ਹੋਇਆ ਕੀ ਸੀਗਾ ਕੇਸ ਦੇ ਵਿੱਚ ਕਿ ਜਿਹੜੇ ਪਲੈਂਟਿਫ ਸੀਗੇ, ਉਹ ਸੀਗੇ, ਪਲੈਂਟਿਫ ਹੁੰਦਾ ਜਿਹੜਾ ਬੰਦਾ ਕੇਸ ਕਰਦਾ, ਉਹ 5 ਅਬੋਰਸ਼ਨ ਕਲੀਨਿਕ ਸੀਗੇ ਪੈਨਸਿਲਵੇਨੀਆ ਦੇ, ਤੇ ਇਹ ਜਿਹੜੇ ਫਿਜ਼ੀਸ਼ੀਅਨ ਸੀਗੇ ਸਾਰਿਆਂ ਨੇ ਰਲ ਕੇ ਜਿਹੜਾ ਸੀਗਾ ਕੇਸ ਉਹ ਕੀਤਾ ਸੀਗਾ, ਤੇ ਇੱਕ ਫਿਜ਼ੀਸ਼ੀਅਨ ਸੀਗਾ ਉਹਨੇ ਆਪਣੇ ਆਪ ਨੂੰ ਇੰਡੀਪੈਂਡੈਂਟਲੀ ਰਿਪਰੈਜ਼ੈਂਟ ਕੀਤਾ ਇਹਦੇ ਵਿੱਚ। ਤੇ ਈਸਟਰਨ ਡਿਸਟ੍ਰਿਕਟ ਆਫ ਪੈਨਸਿਲਵੇਨੀਆ ਦੇ ਵਿੱਚ ਇਹ ਕੇਸ ਇਹਨਾਂ ਨੇ ਕੀਤਾ ਕਿ ਇਹ ਜਿਹੜਾ ਲਾਅ ਜਿਹੜਾ ਬਣਾਇਆ ਇਹਨਾਂ ਨੇ 5 ਰਿਸਟ੍ਰਿਕਸ਼ਨਸ ਲਗਾਈਆਂ, ਇਹ ਇਲੀਗਲ ਆ, ਇਹਨੂੰ ਇਹ ਲਾਅ ਨੂੰ ਤੋੜਿਆ ਜਾਵੇ ਜੀ। ਸੋ ਜਦੋਂ ਇਹ ਕੇਸ ਇਹਨਾਂ ਨੇ ਫਾਈਲ ਕਰਤਾ ਤਾਂ ਉਦੋਂ ਥੋੜੀ ਜਿਹੀ ਬੈਟਲ ਇਹਨਾਂ ਦੀ ਸੌਖੀ ਸੀਗੀ। ਇਹਨਾਂ ਨੇ ਕਿਹਾ ਕਿ ਆਲਰੇਡੀ ਰੋ ਵਰਸਸ ਵੇਡ ਡਿਸਾਈਡਡ ਆ, ਤੇ ਤੁਸੀਂ ਇੰਜੰਕਸ਼ਨ ਲਾਓ। ਤਾਂ ਜਿਹੜਾ ਈਸਟਰਨ ਡਿਸਟ੍ਰਿਕਟ ਆਫ ਪੈਨਸਿਲਵੇਨੀਆ ਉਹਨੇ ਇੰਜੰਕਸ਼ਨ ਗ੍ਰਾਂਟ ਕਰਤੀ ਕਿ ਇਹ ਲਾਅ ਜਿਹੜਾ ਤੁਸੀਂ ਅਨਕਨਸਟੀਟਿਊਸ਼ਨਲ ਹੈ, ਇਹਨੂੰ ਤੁਸੀਂ ਲਾਗੂ ਨਹੀਂ ਕਰ ਸਕਦੇ ਜੀ। ਤੇ ਸਾਰੀਆਂ ਪ੍ਰੋਵੀਜ਼ਨ ਜਿਹੜੀਆਂ ਸੀਗੀਆਂ ਉਹਨਾਂ ਨੇ ਅਨਕਨਸਟੀਟਿਊਸ਼ਨਲ ਕਰਤੀਆਂ। ਫਿਰ ਜਿਹੜੀ ਸਟੇਟ ਸੀਗੀ ਉਹ ਚਲ ਗਈ ਸਰਕਿਟ ਕੋਰਟ ਦੇ ਕੋਲ, 3rd ਸਰਕਿਟ ਕੋਰਟ ਆਫ ਅਪੀਲਸ। ਸੋ ਇਹ ਦੱਸਦੇ ਜਾਈਏ ਕਿ ਜਿਹੜੇ ਸਰਕਿਟ ਕੋਰਟ ਆਫ ਅਪੀਲ ਆ, ਇਹ ਸਾਡੇ ਜਿਹੜੀ ਆਡੀਅנס ਉਹਨਾਂ ਨੂੰ ਪਤਾ ਕਿ ਇਮੀਗ੍ਰੇਸ਼ਨ ਦੇ ਕੇਸ ਜਦੋਂ ਅਸੀਂ ਹੁੰਦੇ ਆ ਉਦੋਂ ਵੀ ਸਰਕਿਟ ਕੋਰਟ ਦੇ ਕੋਲ ਹੀ ਜਾਂਦੇ ਆ। ਸੋ ਇਹ ਸਰਕਿਟ ਕੋਰਟ ਆਫ ਅਪੀਲਸ ਸਿਰਫ ਇਮੀਗ੍ਰੇਸ਼ਨ ਦੇ ਕੇਸ ਨਹੀਂ, ਮਤਲਬ ਕਿ ਸਾਰੇ ਜਿਹੜੇ ਇੰਪੋਰਟੈਂਟ ਕੇਸ ਆ ਉਹ ਸੁਣਦਾ, ਤੇ ਸੁਪਰੀਮ ਕੋਰਟ ਕੋ ਜਾਣ ਦਾ ਰਸਤਾ ਸਰਕਿਟ ਕੋਰਟ ਦੇ ਥਰੂ ਹੀ ਲਾਗੂ ਹੁੰਦਾ। ਤੇ ਜ਼ਿਆਦਾਤਰ ਜਿਹੜਾ ਸਰਕਿਟ ਕੋਰਟ ਆ ਸਭ ਤੋਂ ਵੱਡਾ ਮੰਨਿਆ ਜਾਂਦਾ, ਸਾਰੇ ਜਿਹੜੇ ਫੈਸਲੇ ਆ ਸਰਕਿਟ ਕੋਰਟ ਤੇ ਐਂਡ ਹੋ ਜਾਂਦੇ। ਸੁਪਰੀਮ ਕੋਰਟ ਕੋ ਇੰਨਾ ਟਾਈਮ ਨਹੀਂ ਹੈਗਾ ਕਿ ਹਰੇਕ ਕੇਸ ਜਿਹੜਾ ਉਹ ਸੁਣਦਾ। ਸੋ ਇਹ ਸਰਕਿਟ ਕੋਰਟ ਅਪੀਲ ਦੇ ਕੋਲ ਕੇਸ ਪਹੁੰਚ ਗਿਆ, ਤੇ ਸਰਕਿਟ ਕੋਰਟ ਨੇ ਜਿਹੜਾ ਸੀਗਾ ਇਹ ਕਈ ਧਾਰਾਵਾਂ, ਕਈ ਰੈਗੂਲੇਸ਼ਨ ਇਹਨਾਂ ਨੇ ਮੰਨ ਲਈ ਇਹਨਾਂ ਦੀਆਂ, ਕਈ ਇਹਨਾਂ ਨੇ ਡਿਨਾਈ ਕਰਤੀਆਂ। ਸੋ ਬੇਸਿਕਲੀ ਉਹਨਾਂ ਨੇ ਇਹ ਕਿਹਾ ਕਿ ਉਹ ਵਾਲੇ ਕੇਸਾਂ ਦੇ ਵਿੱਚ ਜਿੱਥੇ ਕਿ ਸਪਾਊਸ ਅਬਿਊਜ਼ ਆ ਜਾਂ ਡੋਮੈਸਟਿਕ ਵਾਇਲੈਂਸ ਆ, ਜਾਂ ਜਿਹੜਾ ਹਸਬੈਂਡ ਉਹ ਕੰਟਰੋਲਿੰਗ ਆ, ਕਿ ਫਾਈਨੈਂਸ਼ੀਅਲ ਕੰਟਰੋਲ ਰੱਖਦਾ ਘਰ ਵਾਲੀ ਤੇ, ਤਾਂ ਹਸਬੈਂਡ ਦਾ ਜਿਹੜਾ ਕੰਸੈਂਟ ਆ ਉਹ ਲੈਣਾ ਥੋੜਾ ਜਿਹਾ ਔਖਾ ਹੋ ਜਾਣਾ ਵੂਮਨ ਦੇ ਲਈ। ਤੇ ਆਹ ਵਾਲੀ ਜਿਹੜੀ ਪ੍ਰੋਵੀਜ਼ਨ ਆ ਉਹ ਜਿਹੜੀ ਤੁਹਾਡੀ ਅਨਕਨਸਟੀਟਿਊਸ਼ਨਲ ਆ। ਸੋ ਉਦੋਂ ਜਿਹੜਾ ਸਰਕਿਟ, ਹੁਣ ਇਹ ਦੇਖਿਓ ਕਿ ਸਾਡੇ ਅੱਜ ਦਾ ਜਿਹੜਾ ਕੇਸ ਆਪਾਂ ਡਿਸਕਸ ਕਰਨਾ ਉਹਦੀ ਬੈਕਗਰਾਉਂਡ ਦੇਖੋ ਤੁਸੀਂ ਕਿੱਥੇ ਤੱਕ ਜਾਂਦੀ ਹੈ। ਕਿ ਉਦੋਂ ਆਹ ਜਦੋਂ 1992 ਦੇ ਵਿੱਚ ਕੇਸ ਸੀਗਾ ਸਰਕਿਟ ਕੋਰਟ ਦੇ ਵਿੱਚ, ਮਤਲਬ ਹੋਰ ਕਿਸੇ ਸਰਕਿਟ 'ਚ ਨਹੀਂ, ਪੈਨਸਿਲਵੇਨੀਆ ਦਾ ਜਿਹੜਾ 3rd ਸਰਕਿਟ ਲੱਗਦਾ ਉਹਦੇ ਵਿੱਚ ਸੀਗਾ। ਤੇ ਉਹ 3rd ਸਰਕਿਟ ਦੇ ਵਿੱਚ ਜੱਜ ਸੈਮੂਅਲ ਅਲੀਟੋ ਸੀਗੇ, ਉਹ 3 ਜੱਜਾਂ ਨੇ ਜਿਹੜਾ ਡਿਸੀਜਨ ਦਿੱਤਾ ਸੀਗਾ, ਤੇ ਉਹਦੇ ਵਿੱਚ ਇੱਕ ਜੱਜ ਸੈਮੂਅਲ ਅਲੀਟੋ ਸੀਗੇ ਜਿਹੜੇ ਕਿ ਅੱਜ ਦੇ ਸੁਪਰੀਮ ਕੋਰਟ ਦੇ ਡਿਸੀਜਨ ਦਾ ਮੇਨ ਡਿਸੀਜਨ ਉਹਨਾਂ ਨੇ ਸੁਣਾਇਆ। ਸੋ ਉਦੋਂ ਜਿਹੜੇ ਜੱਜ ਅਲੀਟੋ ਸੀਗੇ ਉਹ ਓਪੋਜ਼ ਕਰਦੇ ਸੀਗੇ ਰੋ ਵਰਸਸ ਵੇਡ ਨੂੰ। ਸੋ ਤੁਸੀਂ ਦੇਖੋ ਕਿ ਬੈਕਗਰਾਉਂਡ ਕਿੰਨੀ ਪੁਰਾਣੀ, 1973 ਤੋਂ ਲੈ ਕੇ ਫਿਰ 92 ਦੇ ਵਿੱਚ ਉਹ ਇਨਵੋਲਵ ਸੀਗੇ। ਤਾਂ ਉਦੋਂ ਜਿਹੜੇ 3 ਜੱਜ ਸੀਗੇ, ਜਸਟਿਸ ਅਲੀਟੋ ਨੇ ਫੈਸਲਾ ਸੁਣਾਇਆ ਸੀਗਾ, ਤੇ ਫਿਰ ਓਵਰ ਅ ਪੀਰੀਅਡ ਆਫ ਟਾਈਮ ਉਹ ਸੁਪਰੀਮ ਕੋਰਟ ਦੇ ਵਿੱਚ ਆਏ। ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਡੌਬਸ ਵਰਸਸ ਜੈਕਸਨ, ਜਿਹੜਾ ਹੁਣ ਆਪਾਂ ਕੇਸ ਜਿਹੜਾ ਡਿਸਕਸ ਕਰਨਾ ਉਹਦੇ ਬਾਰੇ ਫੈਸਲਾ ਜਿਹੜਾ ਉਹਨਾਂ ਨੇ ਦਿੱਤਾ।
ਤੇ ਆ ਜਿਹੜਾ ਸੀਗਾ ਪਲੈਨਡ ਪੇਰੈਂਟਹੁੱਡ ਵਰਸਸ ਕੇਸੀ ਦੇ ਵਿੱਚ ਕੀ ਹੋਇਆ ਸੀਗਾ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਰੋ ਵਰਸਸ ਵੇਡ ਦਾ ਟ੍ਰਿਮੈਸਟਰ ਫਰੇਮਵਰਕ ਹੈ ਕਿ ਟ੍ਰਿਮੈਸਟਰ ਦੇ ਹਿਸਾਬ ਨਾਲ ਨਹੀਂ ਆਪਾਂ ਜਾਣਾ, ਆਪਾਂ ਇੱਕ ਫੀਟਲ ਵਾਇਬਿਲਿਟੀ ਸਟੈਂਡਰਡ ਦੇ ਹਿਸਾਬ ਨਾਲ ਜਾਣਾ, ਜਿਹਦੇ ਵਿੱਚ ਕਿ ਆਪਾਂ ਇਹ ਦੇਖਣਾ ਕਿ 24 ਵੀਕਸ ਤੋਂ ਬਾਅਦ ਜਿਹੜੀ ਪ੍ਰੈਗਨੈਂਸੀ ਆ ਉਹ ਫੀਟਲ ਜਿਹੜਾ ਵਾਇਬਲ ਹੋ ਜਾਂਦਾ, ਤੇ 24 ਵੀਕਸ ਤੋਂ ਬਾਅਦ 24 ਹਫ਼ਤਿਆਂ ਤੋਂ ਬਾਅਦ ਸਟੇਟ ਨੂੰ ਪੂਰਾ ਹੱਕ ਹੈਗਾ ਕਿ ਉਹ ਅਬੋਰਸ਼ਨ ਦੇ ਰਿਲੇਟਡ ਜਿਹੜੀ ਆਪਣੀ ਰੈਗੂਲੇਸ਼ਨ ਉਹ ਬਣਾ ਸਕਦੀ ਆ, ਤੇ ਸਟ੍ਰਿਕਟ ਜਿਹੜਾ ਸਕਰੂਟਨੀ ਸੀਗੀ ਉਹ ਵਾਲਾ ਸਟੈਂਡਰਡ ਅਪਲਾਈ ਕਰਨ ਦੀ ਲੋੜ ਨਹੀਂ ਹੈਗੀ, ਆਪਾਂ ਅਨਡਿਊ ਬਰਡਨ ਵਾਲਾ ਜਿਹੜਾ ਸਟੈਂਡਰਡ ਉਹ ਅਪਲਾਈ ਕਰਨਾ। ਕਹਿਣ ਦਾ ਮਤਲਬ ਹੈ ਕਿ ਇਹਨਾਂ ਨੇ ਥੋੜ੍ਹੇ ਜਿਹੇ ਹੱਕ ਉਸ ਵੇਲੇ ਖੋਲੇ ਸੀਗੇ, ਪਰ ਫਿਰ ਵੀ ਜਿਹੜਾ ਸੀਗਾ ਕੇਸੀ ਵਾਲਾ ਜਿਹੜਾ ਡਿਸੀਜਨ ਸੀਗਾ, ਕਾਫੀ ਚੀਜ਼ਾਂ ਉਹਨਾਂ ਨੇ ਰੋ ਵਰਸਸ ਵੇਡ ਦੀਆਂ ਮੇਨਟੇਨ ਰੱਖੀਆਂ ਸੀਗੀਆਂ ਜੀ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤ ਸਾਰੇ ਸਾਡੇ ਸਰੋਤੇ ਫੇਸਬੁੱਕ ਤੇ ਪੁੱਛ ਰਹੇ ਆ, YouTube ਤੇ ਵੀ ਤੁਸੀਂ ਕਾਲਸ ਲੈਣੀਆਂ, ਕਾਲਸ ਲਵਾਂਗੇ, ਥੋੜਾ ਟਾਈਮ ਲੱਗੂਗਾ, ਹਜੇ 20-25 ਮਿੰਟ ਹੋਰ ਲੱਗ ਜਾਣੇ ਆਪਾਂ ਨੂੰ। ਇਹ ਬਹੁਤ ਇੰਪੋਰਟੈਂਟ ਡਿਸੀਜਨ ਆ ਜਿਹੜਾ ਕੱਲ ਸੁਪਰੀਮ ਕੋਰਟ ਨੇ ਦਿੱਤਾ, ਇਹਦਾ ਇਫੈਕਟ ਜਿਸ ਤਰ੍ਹਾਂ ਜੇ ਹੁਣੀ ਦੱਸਿਆ ਇਮੀਗ੍ਰੇਸ਼ਨ ਦੇ ਉੱਤੇ ਵੀ ਬਹੁਤ ਜ਼ਿਆਦਾ ਪੈਣਾ, ਖਾਸ ਕਰਕੇ ਜਿਹੜੇ ਅਨਡਾਕੂਮੈਂਟਡ ਲੋਕ ਆ ਜਿਨ੍ਹਾਂ ਦੇ ਬੱਚੇ ਉਹਨਾਂ ਸਟੇਟਸ ਦੇ ਵਿੱਚ ਹੈਗੇ ਆ ਜਿੱਥੇ ਰਿਪਬਲਿਕਨਸ ਆ, ਉਹ ਕੇਸ ਉੱਦਾਂ ਦੇ ਲਿਆ ਸਕਦੇ ਆ। ਸੋ ਆਪਾਂ ਕੇਸ ਡਿਸਕਸ ਕਰ ਰਹੇ ਹਾਂ, ਤੇ ਇਹ ਤੋਂ ਅੱਗੇ ਫਿਰ ਇਹ ਬੜੀ ਹੈਰਾਨੀਜਨਕ ਹੈਗਾ, ਸਾਰੇ ਸਰੋਤੇ ਜਿਹੜੇ ਆ, ਕਿਉਂਕਿ ਬਹੁਤਿਆਂ ਨੂੰ ਨਹੀਂ ਪਤਾ ਰੋ ਵਰਸਸ ਵੇਡ ਕੀ ਹੈਗਾ। ਮੈਨੂੰ ਵੀ ਜਿੱਦਾਂ ਕੱਲ ਮੈਂ ਕਾਫੀ ਡਿਟੇਲ 'ਚ ਪੜ੍ਹਿਆ, ਤੇ ਸੋ ਜਿਹੜਾ ਲੇਟੈਸਟ ਫਿਰ ਕੇਸ ਹੋਇਆ ਸੀ ਉਹਦੇ 'ਚ ਫਿਰ ਸੁਪਰੀਮ ਕੋਰਟ ਨੇ ਕੀ ਡਿਸਾਈਡ ਕੀਤਾ? ਸੋ ਹੁਣ ਕੀ ਹੋਇਆ ਕਿ ਜਿਹੜਾ ਲੇਟੈਸਟ ਕੇਸ ਸੀਗਾ ਡੌਬਸ ਵਰਸਸ ਜੈਕਸਨ ਵੂਮਨਸ ਹੈਲਥ ਆਰਗੇਨਾਈਜੇਸ਼ਨ, ਇਹਦੇ ਵਿੱਚ ਕੋਰਟ ਨੇ ਡਿਸਾਈਡ ਕੀਤਾ ਕਿ ਜਿਹੜੀ ਯੂਐਸ ਕਨਸਟੀਟਿਊਸ਼ਨ ਆ ਉਹ ਕੋਈ ਵੀ ਤੁਹਾਨੂੰ ਹੱਕ ਨਹੀਂ ਦਿੰਦੀ ਅਬੋਰਸ਼ਨ ਦੇ ਰਿਲੇਟਡ, ਤੇ ਉਹਨਾਂ ਨੇ ਰੋ ਵਰਸਸ ਵੇਡ ਤੇ ਜਿਹੜਾ ਪਲੈਨਡ ਪੇਰੈਂਟਹੁੱਡ ਵਰਸਸ ਕੇਸੀ ਸੀਗੇ, ਦੋਨੋਂ ਕੇਸ ਜਿਹੜੇ ਸੀਗੇ ਉਹ ਓਵਰਰੂਲ ਕਰਤੇ। ਤੇ ਇਹਨਾਂ ਨੇ ਬੇਸਿਕਲੀ ਕੀ ਸੀਗਾ ਕਿ ਇਹ ਜਿਹੜਾ ਕੇਸ ਸੀਗਾ ਇਹ 2018 ਦੇ ਵਿੱਚ ਮਿਸੀਸਿਪੀ ਦੇ ਵਿੱਚ ਇੱਕ ਕਾਨੂੰਨ ਪਾਸ ਹੋਇਆ ਸੀਗਾ, ਜਿਹਨੇ ਕਿ 15 ਵੀਕ ਦੀ ਪ੍ਰੈਗਨੈਂਸੀ ਤੋਂ ਬਾਅਦ ਸਾਰੇ ਅਬੋਰਸ਼ਨ ਜਿਹੜੇ ਸੀਗੇ ਉਹ ਬੈਨ ਕਰਤੇ ਸੀਗੇ। ਸੋ ਇਹ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਕੇਸ ਆ ਉਹ ਉੱਥੋਂ ਦੀ ਜਿਹੜਾ ਸੀਗਾ ਸ਼ੁਰੂ ਹੋਇਆ ਕਿ 2018 ਦੇ ਵਿੱਚ ਮਿਸੀਸਿਪੀ ਸਟੇਟ ਨੇ ਕਾਨੂੰਨ ਜਿਹੜਾ ਪਾਸ ਕੀਤਾ ਸੀਗਾ। ਤੇ ਪਹਿਲਾਂ ਕੀ ਹੋਇਆ ਕਿ ਜਿਹੜੇ ਲੋਅਰ ਕੋਰਟ ਸੀਗੇ, ਸੋ ਲੋਅਰ ਕੋਰਟ ਜਦੋਂ ਇਹ ਲਾਅ ਪਾਸ ਹੋਇਆ, ਜਿਹੜੇ ਲੋਅਰ ਕੋਰਟ ਸੀਗੇ ਉਹਨਾਂ ਨੇ ਜਿਹੜੀ ਕੇਸੀ ਵਾਲਾ ਕੇਸ ਦੇ ਬੇਸ ਤੇ ਰੋ ਵਰਸਸ ਵੇਡ ਤੇ ਕਿਹਾ ਕਿ ਤੁਸੀਂ ਇਹ ਜਿਹੜੇ ਲਾਜ਼ ਆ ਤੁਹਾਡੇ ਸਾਰੇ ਜਿਹੜੇ ਇਲੀਗਲ ਆ, ਕਿਉਂਕਿ ਜਿਹੜੇ ਕੇਸੀ ਦਾ ਕੇਸ ਸੀਗਾ ਉਹ 24 ਹਫ਼ਤੇ ਦਾ ਟਾਈਮ ਫਰੇਮ ਜਿਹੜਾ ਦਿੰਦਾ, ਤੇ ਜਿਹੜਾ ਮਿਸੀਸਿਪੀ ਨੇ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੇ ਕੀਤੀ ਸੀਗੀ 15 ਹਫ਼ਤਿਆਂ ਤੋਂ ਬਾਅਦ, ਕਿ 15 ਹਫ਼ਤਿਆਂ ਤੋਂ ਬਾਅਦ ਸਾਰੇ ਅਬੋਰਸ਼ਨ ਇਲੀਗਲ ਆ। ਤੇ ਜਿਹੜਾ ਲੋਅਰ ਕੋਰਟ ਸੀਗੇ ਮਿਸੀਸਿਪੀ ਦੇ, ਉਹਨਾਂ ਨੇ ਕਿਹਾ ਕਿ ਨਹੀਂ, ਤੁਸੀਂ ਕਿਉਂਕਿ ਕੇਸੀ ਨੇ ਆਲਰੇਡੀ ਡਿਸਾਈਡ ਕਰਤਾ ਕਿ 24 ਹਫ਼ਤੇ ਆਪਾਂ ਦੇਖਣੇ ਆ, ਤੇ ਤੁਹਾਡਾ ਜਿਹੜਾ ਕਾਨੂੰਨ ਆ ਉਹ ਅਨਕਨਸਟੀਟਿਊਸ਼ਨਲ ਆ, ਇਹਨੂੰ ਰੋਕਿਆ ਜਾਵੇ। ਸੋ 2018 ਦੇ ਵਿੱਚ ਇਹ ਰੋਕਤਾ। ਹੁਣ ਕੀ ਹੋਇਆ ਕਿ ਇੱਕ ਸੁਪਰੀਮ ਕੋਰਟ ਦੇ ਵਿੱਚ ਬਹੁਤ ਜ਼ਿਆਦਾ ਆਈਡੀਓਲੋਜੀਕਲ ਸ਼ਿਫਟ ਹੋ ਗਈ 2020 ਦੇ ਵਿੱਚ, ਕਿਉਂਕਿ ਜਿਹੜੇ ਇੱਕ ਐਮੀ ਕੋਨੀ ਦੀ ਅਪਾਇੰਟਮੈਂਟ ਆਪਾਂ ਦੇਖਿਆ ਹੋਈ ਸੀਗੀ, ਉਹਨਾਂ ਨੇ ਉਹ ਬਹੁਤ ਜ਼ਿਆਦਾ ਜਿਹੜੇ ਜਸਟਿਸ ਐਮੀ ਕੋਨੀ ਬੈਰਟ ਸੀ, ਉਹਨਾਂ ਨੇ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਜਿਹੜੇ ਅਪੋਜ਼ ਕਰਦੇ ਸੀਗੇ ਤੇ ਰੋ ਵਰਸਸ ਵੇਡ ਨੂੰ ਤੇ ਕੇਸੀ ਨੂੰ, ਤੇ ਆਲਰੇਡੀ ਉਹ ਪ੍ਰੋ ਜਿਹੜਾ ਸੀਗਾ ਐਂਟੀ ਅਬੋਰਸ਼ਨ ਜਿਹੜੇ ਗਰੁੱਪ ਸੀਗੇ ਉਹਨਾਂ ਦੇ ਸੀਗੇ। ਸੋ 20 ਤੋਂ ਵੱਧ ਸਟੇਟਸ ਨੇ ਆਲਰੇਡੀ ਲਾਅ ਬਣਾ ਕੇ ਰੱਖੇ ਹੋਏ ਨੇ, ਤੇ 13 ਸਟੇਟਸ ਨੇ ਟ੍ਰਿਗਰ ਲਾਅ ਬਣਾ ਕੇ ਰੱਖੇ ਹੋਏ ਸੀ ਆਲਰੇਡੀ, ਕਿ ਕਾਨੂੰਨ ਆਲਰੇਡੀ ਉਹਨਾਂ ਨੇ ਬਣਾ ਲਏ, ਤੇ ਉਹ ਵੇਟ ਕਰ ਰਹੇ ਸੀਗੇ ਕਿ ਕਦੋਂ ਇਹ ਡੌਬਸ ਵਾਲਾ ਜਿਹੜਾ ਕੇਸ ਆ ਉਹ ਰੋ ਵਰਸਸ ਕੇਸੀ ਨੂੰ ਓਵਰਟਰਨ ਕਰੂਗਾ। ਸੋ ਹੁਣ ਹੋਣਾ ਕੀ ਹੈ ਕਿ ਉਹ ਕਾਨੂੰਨ ਵਗੈਰਾ ਸਟੇਟ ਜਿਹੜੀਆਂ ਕੰਜ਼ਰਵੇਟਿਵ ਸਟੇਟਸ ਆ ਉਹ ਆਲਰੇਡੀ ਪਹਿਲਾਂ ਹੀ ਉਹਨਾਂ ਨੇ ਕਾਨੂੰਨ ਪਾਸ ਕਰਕੇ ਟ੍ਰਿਗਰ ਲਾਅ ਹੁੰਦਾ ਕਿ ਕਿਹੜਾ ਇਵੈਂਟ ਤੇ ਉਹ ਲਾਅ ਟ੍ਰਿਗਰ ਹੋਣੇ, ਉਹਨਾਂ ਨੇ ਆਲਰੇਡੀ ਲਾਇਆ ਹੋਇਆ ਸੀਗਾ ਕਿ ਜਦੋਂ ਜੇ ਡੌਬਸ ਵਾਲਾ ਕੇਸ ਜਿਹੜਾ ਹੁਣ ਅੱਜ ਜਿਹੜਾ ਪਿਛਲੇ ਹਫ਼ਤੇ ਡਿਸਾਈਡ ਹੋਇਆ, ਜੇ ਆਹ ਵਾਲਾ ਕੇਸ ਨੇ ਰੋ ਵਾਲਾ ਕੇਸ ਤੇ ਕੇਸੀ ਵਾਲਾ ਕੇਸ ਨੂੰ ਓਵਰਟਰਨ ਕਰਤਾ, ਤੇ ਆਪਣੇ ਆਪ ਜਿਹੜੇ ਇਹ ਅਬੋਰਸ਼ਨ ਵਾਲੇ ਲਾਅ ਰਿਸਟ੍ਰਿਕਸ਼ਨਸ ਜਿਹੜੀਆਂ ਹੈਗੀਆਂ ਇਹ ਇਨ ਇਫੈਕਟ ਆ ਜਾਣੀਆਂ। ਤੇ ਤਾਂ ਕਰਕੇ ਤੁਸੀਂ ਦੇਖ ਰਹੇ ਹੋ ਕਿ ਇੰਨੀ ਸਟੇਟਾਂ ਦੇ ਵਿੱਚ ਇੰਨਾ ਜ਼ਿਆਦਾ ਹੁਣ ਜਿਹੜਾ ਆਪੋਜੀਸ਼ਨ ਉਹ ਅੱਗੇ ਆਊਗਾ, ਕਿਉਂਕਿ ਬੈਟਲ ਇਹਨਾਂ ਦੀ ਪਿਛਲੇ 40-50 ਸਾਲਾਂ ਤੋਂ ਚੱਲਦੀ ਸੀਗੀ। ਸੋ ਹੁਣ ਇਹ ਸੀਗਾ ਕਿ ਵੇਟ ਕਰ ਰਹੇ ਸੀਗੇ ਸਾਰੇ ਕਿ ਡੌਬਸ ਦੀ ਵਿੱਚ ਫੈਸਲਾ ਕੀ ਹੁੰਦਾ। ਸੋ ਜਿਹੜਾ ਡੌਬਸ ਵਾਲਾ ਕੇਸ ਸੀਗਾ ਇਹ ਮੀਡੀਆ ਦੇ ਵਿੱਚ ਮਈ 2021 ਦੇ ਵਿੱਚ ਬਹੁਤ ਜ਼ਿਆਦਾ ਹਾਈਲਾਈਟ ਹੋਇਆ, ਕਿਉਂਕਿ ਟੈਕਸਸ ਨੇ ਇੱਕ ਨਵਾਂ ਲਾਅ ਪਾਸ ਕੀਤਾ, ਟੈਕਸਸ ਹਾਰਟਬੀਟ ਐਕਟ ਜੀ। ਤੇ ਇਹ ਜਿਹੜਾ ਹੁਣ ਜਦੋਂ ਤੋਂ ਟਰੰਪ ਹੁਣੀ ਆਏ ਸੀਗੇ ਤਾਂ ਇਮੀਗ੍ਰੇਸ਼ਨ ਦੇ ਰਿਲੇਟਡ ਇਹ ਸਾਰੀਆਂ ਜਿਹੜੀਆਂ ਲਾਜ਼ ਵਗੈਰਾ ਬਣ ਰਹੇ ਸੀਗੇ, ਕਿਉਂਕਿ ਸੁਪਰੀਮ ਕੋਰਟ ਦੇ ਇਹਨਾਂ ਨੂੰ ਲੱਗਦਾ ਸੀਗਾ ਕਿ ਇਹਨਾਂ ਦਾ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਮੈਜੋਰਟੀ ਉਹ ਕੰਜ਼ਰਵੇਟਿਵ ਉਹਨਾਂ ਨੂੰ ਲੱਗਦਾ ਸੀਗਾ ਕਿ ਹੁਣ ਇਹ ਸਹੀ ਟਾਈਮ ਹੈਗਾ ਕਿ ਆਪਾਂ ਚੈਲੰਜ ਜਿਹੜਾ ਉਹ ਕਰ ਸਕੀਏ
ਸੋ ਇਹ ਡੌਬਸ ਵਾਲਾ ਕੇਸ ਜਿਹੜਾ ਸੀਗਾ ਓਰਲ ਆਰਗੂਮੈਂਟ ਇਹਦੇ ਵਿੱਚ ਦਸੰਬਰ 2021 ਦੇ ਵਿੱਚ ਹੋਈ ਸੀਗੇ, ਤੇ ਮਈ 2022 ਦੇ ਵਿੱਚ ਕੀ ਹੋਇਆ ਕਿ ਆਪਾਂ ਇਹ ਰੇਡੀਓ ਤੇ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਕਿ ਇਹਨਾਂ ਦਾ ਓਪੀਨੀਅਨ ਲੀਕ ਹੋ ਗਿਆ, ਤੇ ਓਪੀਨੀਅਨ ਲੀਕ ਜਿਹੜਾ ਹੋਇਆ ਚੀਫ ਜਸਟਿਸ ਨੇ ਕਨਫਰਮ ਕਰਤਾ ਸੀਗਾ ਕਿ ਸਹੀ ਖਬਰ ਆ, ਗਲਤ ਖਬਰ ਨਹੀਂ, ਪਰ ਉਹ ਕਹਿੰਦਾ ਕਿ ਫਾਈਨਲ ਨਹੀਂ ਹੈਗਾ, ਇਹ ਲੀਕ ਹੀ ਆ। ਸੋ ਓਪੀਨੀਅਨ ਜਦੋਂ ਲੀਕ ਹੋਇਆ ਸੀ ਉਹਦੇ ਵਿੱਚ ਜਿਹੜੇ ਜੱਜ ਸੀਗੇ ਉਹਨਾਂ ਨੇ ਆਪਸ 'ਚ ਇੱਕ ਸਲਾਹ ਕੀਤੀ ਸੀਗੀ ਕਿ ਆਪਾਂ ਇਹਨੂੰ ਦੁਬਾਰਾ ਸੁਣਨਾ, ਤੇ ਆਪਾਂ ਜਿਹੜਾ ਰੈਡੀ ਹਾਂ ਕਿ ਆਪਾਂ ਰੋ ਵਰਸਸ ਵੇਡ ਤੇ ਕੇਸੀ ਵਾਲਾ ਜਿਹੜਾ ਕੇਸ ਆ ਉਹਨੂੰ ਆਪਾਂ ਓਵਰਟਰਨ ਕਰ ਸਕੀਏ। ਸੋ ਹੁਣ ਜੂਨ 24 2022 ਦੇ ਵਿੱਚ ਇਹ ਜਿਹੜਾ ਫੈਸਲਾ ਇਹਨਾਂ ਨੇ ਕੀਤਾ 6-3, ਮਤਲਬ 6 ਕੰਜ਼ਰਵੇਟਿਵ ਜੱਜ ਜਿਹੜੇ ਸੀਗੇ ਉਹਨਾਂ ਨੇ ਲੋਅਰ ਕੋਰਟ ਜਿਹੜਾ ਸੀਗਾ ਮਿਸੀਸਿਪੀ ਦਾ ਉਹਦੀ ਰੂਲਿੰਗ ਜਿਹੜੀ ਆ ਉਹ ਰਿਵਰਸ ਕਰਤੀ, ਤੇ ਜਿਹੜਾ ਆਹ ਰੋ ਵਰਸਸ ਵੇਡ ਤੇ ਕੇਸੀ ਵਾਲਾ ਕੇਸ ਆ 5-4 ਦੀ ਨੈਰੋ ਮਾਰਜਨ ਦੇ ਨਾਲ ਤੁਸੀਂ ਕਹਿ ਲਓ ਕਿ ਇਹ ਜਿਹੜੇ ਦੋ ਕੇਸ ਆ ਜਿਹੜੇ ਓਵਰਟਰਨ ਜਿਹੜੇ ਹੋ ਗਏ, ਤੇ ਚੀਫ ਜਸਟਿਸ ਜਿਹੜੇ ਰੋਬਰਟ ਸੀਗੇ ਉਹਨਾਂ ਨੇ ਜੁਆਇਨ ਨਹੀਂ ਕੀਤਾ ਮੈਜੋਰਟੀ ਨੂੰ ਓਵਰਟਰਨ ਕਰਨ ਲਈ, ਪਰ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਮਿਸੀਸਿਪੀ ਵਾਲਾ ਲਾਅ ਜਿਹੜਾ ਸੀਗਾ ਉਹ ਸਹੀ ਆ, ਤੁਸੀਂ ਸਹੀ ਤਰੀਕੇ ਨਾਲ ਇਹਨੂੰ ਓਵਰਟਰਨ ਕੀਤਾ। ਸੋ ਬੈਕਗ੍ਰਾਉਂਡ ਸਾਰੇ ਕਾਸੇ ਦੀ ਬੈਕਗ੍ਰਾਉਂਡ ਜੀ ਕੀ ਸੀ ਇਸ ਕੇਸ ਦੀ? ਸਾਰੇ ਦੀ ਬੈਕਗ੍ਰਾਉਂਡ ਜੀ ਇਹਦੀ ਇਹ ਸੀਗੀ ਕਿ ਬੈਕਗ੍ਰਾਉਂਡ ਇਹਦੀ ਬੇਸਿਕਲੀ ਸਿਰਫ ਤੇ ਸਿਰਫ ਪੋਲੀਟੀਕਲ ਸੀਗੀ। ਬਹੁਤ ਦਹਾਕਿਆਂ ਤੋਂ ਜਿਹੜੀ ਸੀਗੀ ਉਹ ਫਾਈਟ ਇਹਨਾਂ ਦੀ ਚੱਲ ਰਹੀ ਸੀਗੀ ਰੋ ਵਰਸਸ ਵੇਡ ਕਰਕੇ। ਪਹਿਲਾਂ ਤੈਅ ਹੋਇਆ ਸੀਗਾ ਕਿ ਟ੍ਰਿਮੈਸਟਰ ਸਿਸਟਮ ਦੇ ਬੇਸ ਤੇ ਰਿਸਟ੍ਰਿਕਸ਼ਨਸ ਲੱਗਣੀਆਂ, ਤੇ ਸੇਮ ਥਿੰਗ ਫਿਰ ਕੇਸੀ ਨੇ ਵੀ ਵੂਮਨ ਦੇ ਫੇਵਰ ਦੀ ਗੱਲ ਕੀਤੀ। ਸੋ ਇਹ ਜਦੋਂ ਦੋ ਕੇਸ ਹੋਏ ਇਸ ਤੋਂ ਬਾਅਦ ਕਾਫੀ ਜ਼ਿਆਦਾ ਜਿੱਦਾਂ ਪੋਲੀਟੀਕਲ ਐਡਜਸਟਮੈਂਟਸ ਹੋਈਆਂ, ਕਾਫੀ ਪੋਲੀਟੀਕਲ ਅਲਾਈਨਮੈਂਟ ਹੋਈਆਂ, ਤਾਂ ਦੋ ਤਿੰਨ ਜਿਹੜੇ ਡਿਸਟਿੰਕਟ ਗਰੁੱਪ ਸੀਗੇ, ਇੱਕ ਹੋ ਗਏ ਅਬੋਰਸ਼ਨ ਰਾਈਟਸ ਵਾਲੀ ਮੂਵਮੈਂਟ ਜਿਹੜੀ ਆ ਗਈ, ਵੂਮਨ ਰਾਈਟਸ ਵਾਲੀ ਮੂਵਮੈਂਟ ਆ ਗਈ, ਫਿਰ ਤੁਹਾਡੇ ਰਿਲੀਜੀਅਸ ਜਿਹੜੀ ਸੀਗੀ ਰਿਲੀਜੀਅਸ ਰਾਈਟਸ ਵਾਲੀ ਜਿਹੜੀ ਮੂਵਮੈਂਟ ਸੀਗੀ ਉਹ ਚੱਲ ਪਈ। ਸੋ ਇਹ ਸਾਰਿਆਂ ਦੇ ਵਿੱਚ ਕੀ ਸੀਗਾ ਕਿ ਫੰਡਿੰਗ, ਪੈਸਾ, ਪਾਵਰ, ਕਈ ਚੀਜ਼ਾਂ ਆ ਜਾਂਦੀਆਂ ਜਦੋਂ ਗਰੁੱਪਸ ਦੋਨੋਂ ਪਾਸੇ ਜਿਹੜੇ ਬਣਦੇ ਆ। ਕਾਫੀ ਸਾਰੇ ਸਕੈਂਡਲ ਹਰੇਕ ਪਾਸੋਂ ਬਾਹਰ ਆਉਣੇ ਸ਼ੁਰੂ ਹੋ ਗਏ, ਇੱਕ ਦੂਜੇ ਦੀ ਲੋਕੀ ਲੱਤਾਂ ਖਿੱਚਣ ਲੱਗ ਪਏ। ਕਈ ਵਾਰੀ ਆਪਾਂ ਖਬਰਾਂ ਵੀ ਸੁਣਦੇ ਰਹੇ ਕਿ ਪਲੈਨਡ ਪੇਰੈਂਟਹੁੱਡ ਦੇ ਬਾਹਰ ਜਾ ਕੇ ਕਿਸੇ ਨੇ ਗੋਲੀਆਂ ਚਲਾਤੀਆਂ, ਜਿਹੜੇ ਲੋਕੀ ਲਾਈਨ 'ਚ ਖੜੇ ਸੀ ਉਹ ਮਾਰਤੇ। ਸੋ ਕਾਫੀ ਜ਼ਿਆਦਾ ਇਹਦਾ ਡਿਬੇਟ ਜਿਹੜਾ ਸੀਗਾ ਵੱਧ ਗਿਆ। ਜਿਹੜੇ ਪਹਿਲਾਂ ਅਬੋਰਸ਼ਨ ਰਾਈਟਸ ਵਾਲੇ ਸੀਗੇ ਉਹ ਪਹਿਲਾਂ ਤਾਂ ਇਹ ਕਰਦੇ ਸੀਗੇ ਕਿ ਇਹ ਇੱਕ ਪੋਪੂਲੇਸ਼ਨ ਕੰਟਰੋਲ ਮੂਵਮੈਂਟ ਆ, ਤੇ ਪੋਪੂਲੇਸ਼ਨ ਉਹਨਾਂ ਨੇ ਆਪਣਾ ਏਜੰਡਾ ਇਹ ਰੱਖਿਆ ਕਿ ਇਹ ਪੋਪੂਲੇਸ਼ਨ ਕੰਟਰੋਲ ਮੂਵਮੈਂਟ ਹੈਗਾ। ਜਿਹੜੇ ਐਂਟੀ ਅਬੋਰਸ਼ਨ ਗਰੁੱਪ ਵਾਲੇ ਸੀਗੇ ਉਹ ਕੀ ਕਰਦੇ ਸੀਗੇ ਕਿ ਉਹ ਕਹਿੰਦੇ ਕਿ ਤੁਸੀਂ ਥੋੜੀ ਜਿਹੀ ਰੇਸਿਸਟ ਅਪਰੋਚ ਲੈ ਰਹੇ ਆ, ਤੁਸੀਂ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਇੱਦਾਂ ਦੀਆਂ ਕਾਫੀ ਇਹਨਾਂ ਦੀਆਂ ਕੰਟਰੋਵਰਸੀਆਂ ਜਿਹੜੀਆਂ ਸੀਗੀਆਂ ਚੱਲੀਆਂ, ਪਰ ਓਵਰ ਅ ਪੀਰੀਅਡ ਆਫ ਟਾਈਮ ਫਿਰ ਕੀ ਹੋਇਆ ਕਿ ਇਹਨਾਂ ਨੇ ਆਪਣਾ ਜਿਹੜਾ ਸੀਗਾ ਨਰੇਟਿਵ ਉਹ ਚੇਂਜ ਕਰ ਲਿਆ। ਸੋ ਬਾਅਦ 'ਚ ਇਹਨਾਂ ਨੇ ਸੀਗਾ ਉਹ ਇਹ ਕਿਹਾ ਕਿ ਇਹ ਮੋਰ ਕਿ ਵੂਮਨ ਰਾਈਟਸ ਦਾ ਇਸ਼ੂ ਆ, ਤੇ ਚੋਇਸ ਕਿ ਬੰਦੇ ਦੀ ਆਪਣੀ ਚੋਇਸ ਹੋਣੀ ਚਾਹੀਦੀ ਆ। ਸੋ ਇੱਦਾਂ ਹੀ ਜਿਹੜੇ ਸੀਗੇ ਚਰਚ ਉਹਦੇ ਵਿੱਚ ਕਾਫੀ ਜ਼ਿਆਦਾ ਸ਼ਿਫਟ ਜਿਹੜੇ ਆਏ, ਜਿਹੜੀ ਕੈਥੋਲਿਕ ਚਰਚ ਸੀਗਾ ਤੇ ਡੈਮੋਕ੍ਰੈਟਿਕ ਪਾਰਟੀ ਸੀਗੀ, ਉਹਨਾਂ ਨੇ ਓਵਰ ਲਾਸਟ 50 ਸਾਲ ਤੋਂ ਫਿਰ ਉਹਨਾਂ ਨੇ ਹੋਰ ਜ਼ਿਆਦਾ ਕਹਿ ਲਓ ਇੱਕ ਵੈਲਫੇਅਰ ਸਟੇਟ ਵੱਲ ਜਾਣਾ ਸ਼ੁਰੂ ਕਰਤਾ, ਤੇ ਫੰਡਿੰਗ ਲੋਕਾਂ ਨੂੰ ਦੇਣੀ ਆ, ਪੈਸੇ ਡਿਸਟਰੀਬਿਊਟ ਕਰਨੇ ਆ, ਉਸ ਪਾਸੇ ਜਿਹੜਾ ਜਾਣਾ ਸ਼ੁਰੂ ਕਰਤਾ। ਸੋ ਕਾਫੀ ਇੱਦਾਂ ਦੇ ਜਿਹੜੇ ਚੇਂਜ ਆਉਣੇ ਸ਼ੁਰੂ ਹੋ ਗਏ। ਜਿਹੜੇ ਪ੍ਰੋਟੈਸਟੈਂਟ ਕ੍ਰਿਸਚਨ ਜਿਹੜੇ ਹੈਗੇ ਆ, ਪ੍ਰੋਟੈਸਟੈਂਟ ਫੇਥ ਦੇ ਹੁੰਦੇ ਆ, ਉਹਨਾਂ ਨੂੰ ਇਹ ਲੱਗਿਆ ਕਿ ਇੱਕ ਲਿਬਰਲ ਹੈਗੇ ਉਹਨਾਂ ਦਾ ਏਜੰਡਾ ਕਿ ਸਾਡੇ ਧਰਮ ਦੇ ਨਾਲ ਉਹ ਲੜਨਾ ਚਾਹੁੰਦੇ ਆ, ਤੇ ਉਹ ਜਿਹੜੇ ਧਾਰਮਿਕ ਗਰੁੱਪ ਸੀਗੇ ਸਾਰੇ ਉਹ ਇਕੱਠੇ ਹੋਏ, ਉਹ ਕਹਿੰਦੇ ਕਿ ਇਹ ਜਿਹੜੇ ਅਬੋਰਸ਼ਨ ਵਾਲਾ ਮੁੱਦਾ ਹੈਗਾ ਇਹਨੂੰ ਆਪਾਂ ਛੱਡਣਾ ਨਹੀਂ ਜੀ। ਹੁਣ ਤੁਸੀਂ ਦੇਖੋ ਕਿ ਇੰਡੀਆ ਵਰਗੀ ਕੰਟਰੀ ਦੇ ਵਿੱਚ ਵੀ ਜਾਂ ਕਈ ਸਾਰੀਆਂ ਜਿਹੜੀਆਂ ਹੋਰ ਕੰਟਰੀਆਂ ਅਪਕਮਿੰਗ ਕੰਟਰੀਆਂ ਜਿਹੜੀਆਂ ਹੈਗੀਆਂ ਜਾਂ ਕਈ ਥਰਡ ਵਰਲਡ ਕੰਟਰੀ ਜਿਹੜੀਆਂ ਹੈਗੀਆਂ ਉਹਦੇ ਵਿੱਚ ਵੀ ਇਹ ਮੁੱਦਾ ਇੰਨਾ ਜ਼ਿਆਦਾ ਨਹੀਂ ਹੈਗਾ। US ਦੇ ਵਿੱਚ ਤੁਸੀਂ ਦੇਖੋਗੇ ਕਿ ਕਈ ਵਾਰੀ ਬੰਦਾ ਹੈਰਾਨ ਹੁੰਦਾ ਕਿ ਯਾਰ ਉੱਦਾਂ ਇੰਨੀ ਤਰੱਕੀ ਕਰ ਗਏ ਆ, ਕਿਹੜੇ ਮੁੱਦੇ ਤੇ ਜਿਹੜਾ ਫਸੇ ਆ ਕਿ 50-60 ਸਾਲਾਂ ਤੋਂ ਇਹਨਾਂ ਦੀ ਇੰਨੀ ਜ਼ਿਆਦਾ ਬੈਟਲ ਆ ਸੋਲਵ ਨਹੀਂ ਹੋ ਰਹੀ। ਸੋ ਉਹਦਾ ਰੀਜ਼ਨ ਇਹ ਹੈ ਕਿ ਜਿਹੜੇ ਰਿਲੀਜੀਅਸ ਗਰੁੱਪ ਆ ਉਹਨਾਂ ਨੂੰ ਲੱਗਦਾ ਕਿ ਜੇ ਆਪਾਂ ਫਾਈਟ ਬੈਕ ਨਾ ਕੀਤਾ ਤਾਂ ਇਹਨਾਂ ਨੇ ਸਾਨੂੰ ਹੋਰ ਖਤਮ ਕਰ ਦੇਣਾ, ਕਿਉਂਕਿ ਪੁਰਾਣੇ ਟਾਈਮਾਂ ਦੇ ਵਿੱਚ ਜਿਹੜਾ ਰਿਲੀਜਨ ਸੀਗਾ ਉਹਦਾ ਬੋਲਬਾਲਾ ਜਿਹੜਾ ਸੀਗਾ ਜ਼ਿਆਦਾ ਸੀਗਾ, ਕ੍ਰਿਸਚਨ ਗਰੁੱਪ ਦਾ ਬੋਲਬਾਲਾ ਜਿਹੜਾ ਜ਼ਿਆਦਾ ਸੀਗਾ। ਚਰਚ ਤੇ ਸਟੇਟ ਦੀ ਜਿਹੜੀ ਪਾਵਰ ਸੀਗੀ, ਫਿਰ ਜਦੋਂ ਸੰਵਿਧਾਨ ਬਣਿਆ ਉਹਨਾਂ ਨੇ ਕਿਹਾ ਕਿ ਚਰਚ ਤੇ ਸਟੇਟ ਜਿਹੜਾ ਸੈਪਰੇਟ ਹੋਣਾ ਚਾਹੀਦਾ, ਤੇ ਜਦੋਂ ਚਰਚ ਨੂੰ ਉਹਨਾਂ ਨੇ ਸਟੇਟ ਤੋਂ ਸੈਪਰੇਟ ਕੀਤਾ ਤੇ ਫਿਰ ਜਿਹੜਾ ਹੌਲੀ ਹੌਲੀ ਕਰਕੇ ਜਿਹੜਾ ਧਰਮ ਦੀ ਪਾਵਰ ਜਿਹੜੀ ਸੀਗੀ ਘਟਦੀ ਗਈ। ਸੋ ਇਹ ਜਿਹੜੇ ਹੁਣ ਸਾਰੇ ਐਕਸਟ੍ਰੀਮ ਰਾਈਟ ਗਰੁੱਪ ਆ, ਕ੍ਰਿਸਚਨ ਗਰੁੱਪ ਆ, ਇਹਨਾਂ ਨੂੰ ਲੱਗਦਾ ਕਿ ਸਾਨੂੰ ਇਹ ਚੀਜ਼ ਜਿਹੜੀ ਫਾਈਟ ਕਰਨੀ ਚਾਹੀਦੀ ਆ। ਇਹ ਲੈਫਟ ਵਾਲਿਆਂ ਦਾ ਏਜੰਡਾ, ਜਿਹੜੇ ਲੈਫਟ ਵਾਲੇ ਗਰੁੱਪ ਆ ਉਹਨਾਂ ਨੂੰ ਲੱਗਦਾ ਕਿ ਇਹ ਵੂਮਨ ਦਾ ਇਸ਼ੂ ਆ, ਇਹ ਚੋਇਸ ਦਾ ਇਸ਼ੂ ਆ, ਇਹ ਲਿਬਰਟੀ ਦਾ ਇਸ਼ੂ ਆ। ਸੋ ਇੱਦਾਂ ਕਰਕੇ ਜਿਹੜਾ ਸੀਗਾ ਇਹਨਾਂ ਦਾ ਫਾਈਟ ਜਿਹੜੀ ਸੀਗੀ ਕਾਫੀ ਦੇਰ ਤੋਂ ਚੱਲਦੀ ਰਹੀ। ਹੁਣ ਜਿਹੜੇ ਰਿਪਬਲਿਕਨ ਸਟੇਟਸ ਸੀਗੀਆਂ ਜਿਹੜੀਆਂ ਉਹ ਕੀ ਕੋਸ਼ਿਸ਼ ਕਰਦੀ ਸੀਗੀਆਂ ਕਿ ਜਦੋਂ ਤੋਂ ਕੇਸੀ ਦਾ ਕੇਸ ਪਾਸ ਹੋਇਆ 1992 ਦਾ 24 ਵੀਕ ਦਾ ਜਿੰਨੇ ਟਾਈਮ ਫਰੇਮ ਰੱਖਿਆ ਸੀਗਾ ਕਿ 24 ਹਫ਼ਤਿਆਂ ਤੱਕ ਤੁਸੀਂ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਕਰ ਸਕਦੇ।
ਸੋ ਓਵਰ ਅ ਪੀਰੀਅਡ ਆਫ ਟਾਈਮ ਕੀ ਹੋਇਆ ਕਿ ਸਾਰੀ ਸਟੇਟਸ ਨੇ ਕੋਈ ਨਾ ਕੋਈ ਲਾਅ ਪਾਸ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਕਿ ਉਹ ਜਿਹੜੇ ਐਗਜ਼ਿਸਟਿੰਗ ਅਬੋਰਸ਼ਨ ਦੇ ਲਾਅ ਸੀਗੇ ਉਹਨਾਂ ਨਾਲ ਪੰਗਾ ਲੈ ਸਕਣ। ਤੇ ਮੋਸਟਲੀ ਕੀ ਹੁੰਦਾ ਸੀਗਾ ਕਿ ਜਿਹੜੇ ਕੋਰਟ ਸੀਗੇ, ਕਿਉਂਕਿ ਜਿਹੜਾ ਆਲਰੇਡੀ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਸੀਗਾ, ਤਾਂ ਸਾਰੇ ਜਿਹੜੇ ਲਾਅ ਸੀਗੇ ਇਹ ਕੈਂਸਲ ਹੋ ਜਾਂਦੇ ਸੀਗੇ। ਤੇ ਕੋਰਟਸ ਕਹਿੰਦੇ ਸੀਗਾ ਕਿ ਤੁਹਾਡੇ ਜਿਹੜੇ ਇਹ ਸਾਰੇ ਲਾਅਜ਼ ਆ ਇਹ ਆਲਰੇਡੀ ਇਲੀਗਲ ਆ, ਇਹਨੂੰ ਤੁਸੀਂ ਲਾਗੂ ਨਹੀਂ ਕਰ ਸਕਦੇ। ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਦੁਬਾਰਾ ਫਾਈਟ ਨਹੀਂ ਕੀਤੀ। ਉਹ ਜਿਹੜੀਆਂ ਸਟੇਟ ਸੀਗੀਆਂ ਉਹ ਵੱਖ-ਵੱਖ ਟਾਈਮ ਤੇ ਉਹਨਾਂ ਨੇ ਕਈ ਸਾਰੇ ਲਾਅਜ਼ ਜਿਹੜੇ ਇਦਾਂ ਦੇ ਰਿਸਟ੍ਰਿਕਸ਼ਨਸ, ਰੈਗੂਲੇਸ਼ਨਸ ਟਾਈਮ ਟੂ ਟਾਈਮ ਉਹਨਾਂ ਨੇ ਪੰਗਾ ਲੈਣ ਦੀ ਹਮੇਸ਼ਾ ਜਿਹੜੀ ਫਾਈਟ ਆਪਣੀ ਜਿਹੜੀ ਸੀਗੀ ਜਾਰੀ ਰੱਖੀ। ਤੇ ਹੁਣ ਜਿਹੜਾ ਆਹ ਵਾਲਾ ਕੇਸ ਹੈਗਾ, ਇਹਦੀ ਬੈਕਗਰਾਉਂਡ ਤਾਂ ਪਹਿਲਾਂ ਹੀ ਬਣਨੀ ਸ਼ੁਰੂ ਹੋ ਗਈ 1992 ਤੋਂ ਹੀ। ਤੇ ਫੀਟਲ ਵਾਇਬਿਲਿਟੀ ਸਟੈਂਡਰਡ ਜਿਹੜਾ ਸੀਗਾ 24 ਵੀਕ ਵਾਲਾ ਜਿਹੜਾ ਸਿਸਟਮ ਸੀਗਾ, ਉਹਨਾਂ ਨੇ ਉਹਨੂੰ ਚੈਲੰਜ ਕੀਤਾ। ਉਹ ਕਹਿੰਦੇ ਕਿ ਇਹਨੂੰ ਚੈਲੰਜ ਕਰੋ, ਕਿਉਂਕਿ ਕਾਫੀ ਜ਼ਿਆਦਾ ਸਾਇੰਟੀਫਿਕ, ਫਿਲੋਸਫੀਕਲ ਤੇ ਹੋਰ ਜ਼ਿਆਦਾ ਮੋਰਲ ਕੰਸੀਡਰੇਸ਼ਨ ਜਿਹੜੀਆਂ ਉਹ ਪਲੇ ਕਰਦੀਆਂ। ਤੇ ਸਾਇੰਟੀਫਿਕ ਐਡਵਾਂਸ ਹੋਣ ਦੇ ਕਾਰਨ ਸਾਨੂੰ ਇਹ ਪਤਾ ਲੱਗਦਾ ਕਿ ਜਿੱਦਾਂ ਆਪਾਂ ਦੇਖਦੇ ਹਾਂ ਅਲਟਰਾਸਾਊਂਡ ਤੇ ਇੱਧਰ ਫੋਟੋਜ਼ ਵਗੈਰਾ ਆਉਂਦੀਆਂ ਕਿ ਬੱਚਾ ਜਿਹੜਾ ਹੈਗਾ ਉਹ 24 ਵੀਕਸ ਤੋਂ ਪਹਿਲਾਂ ਜਿਹੜਾ ਹੈਗਾ ਲਾਈਫ ਲੈ ਲੈਂਦਾ, ਤੇ ਉਹਨੂੰ ਪੇਨ ਵੀ ਹੁੰਦੀ ਆ, ਤੇ ਉਹਨੂੰ ਆਪਾਂ ਜਿਹੜਾ ਸਟੈਂਡਰਡ ਸੀਗਾ ਉਹ ਸਾਨੂੰ ਰਿਵਾਈਜ਼ ਕਰਨਾ ਚਾਹੀਦਾ ਜੀ। ਜਿਹੜਾ ਹੁਣ ਜਸਟਿਸ ਰੋਬਰਟਸ ਜਿਹੜੇ ਹੈਗੇ ਨੇ, ਹੁਣ ਉਹਨੂੰ ਕਿਉਂਕਿ ਕੰਜ਼ਰਵੇਟਿਵ ਜ਼ਿਆਦਾ ਆਪਾਂ ਉਹਨੂੰ ਕਹਿੰਦੇ ਆ ਕਿ ਇਹ ਜਸਟਿਸ ਰੋਬਰਟਸ ਦਾ ਹੀ ਸੁਪਰੀਮ ਕੋਰਟ ਹੈ ਇਸ ਵੇਲੇ। ਤੇ ਜਿਹੜਾ ਜਸਟਿਸ ਰੋਬਰਟਸ ਦੀ ਇੱਕ ਗੱਲ ਆ ਕਿ ਜਿਹੜਾ ਜਸਟਿਸ ਰੋਬਰਟਸ ਨੇ ਉਹਨਾਂ ਨੇ ਉਹ ਬਾਕੀ ਜੱਜਾਂ ਨਾਲੋਂ ਅਲੱਗ ਇਸ ਤਰ੍ਹਾਂ ਕਿ ਉਹ ਇਹ ਚੀਜ਼ 'ਚ ਵਿਸ਼ਵਾਸ ਰੱਖਦੇ ਆ ਕਿ ਜੇ ਸੁਪਰੀਮ ਕੋਰਟ ਨੇ ਕੋਈ ਗਲਤ ਫੈਸਲਾ ਲਿਆ ਤਾਂ ਸਾਡੇ ਕੋਲ ਇੱਕ ਪਾਵਰ ਹੁੰਦੀ ਆ ਸਟੇ ਡਿਸਾਈਸਿਸ, ਜਿਹਦੇ ਥੱਲੇ ਕਿ ਆਪਾਂ ਪੁਰਾਣੇ ਜਿਹੜੇ ਫੈਸਲੇ ਆ ਜੇ ਸਾਨੂੰ ਲੱਗਦਾ ਗਲਤ ਲਏ ਆਪਾਂ ਉਹਨੂੰ ਦੁਬਾਰਾ ਸੁਣ ਸਕਦੇ ਹਾਂ। ਸੋ ਸਾਰਾ ਜਿਹੜਾ ਇਹਦਾ ਮੁੱਖ ਦੀ ਗੱਲ ਇਹ ਆਉਂਦੀ ਹੈ ਕਿ ਉਹ ਜਸਟਿਸ ਨੇ ਦਰਵਾਜ਼ਾ ਖੋਲ੍ਹਤਾ ਕਿ ਆਪਾਂ ਜਿਹੜੇ ਪੁਰਾਣੇ ਕੇਸ ਜਿਹੜੇ ਸੀਗੇ ਲੈਂਡਮਾਰਕ ਡਿਸਾਈਡ ਵੀ ਹੋਏ ਆ, ਆਪਾਂ ਦੁਬਾਰਾ ਉਹਨਾਂ ਨੂੰ ਸੁਣ ਕੇ ਉਹਨਾਂ ਨੂੰ ਰਿਵਰਸ ਕਰ ਸਕਦੇ ਹਾਂ। ਸੋ ਇਹ ਜਿਹੜਾ ਸੀਗਾ ਮੇਨ ਮੁੱਦਾ ਜਿਹੜਾ ਆਇਆ। ਹੁਣ ਜਦੋਂ ਜਸਟਿਸ RBG ਜਿਹੜੀ ਸੀਗੀ ਰੂਥ ਬੇਡਰ ਜਿੰਸਬਰਗ, ਉਹਦੀ ਡੈਥ ਹੋਈ ਸੀਗੀ, ਤੇ ਜਸਟਿਸ ਏਮੀ ਬੈਰਟ ਜਦੋਂ ਕੋਰਟ ਦੇ ਵਿੱਚ ਆਏ ਤਾਂ ਉਹ ਕੰਜ਼ਰਵੇਟਿਵ ਜੱਜ ਸੀਗੇ। ਤਾਂ RBG ਦੀ ਜਦੋਂ ਡੈਥ ਹੋਈ, RBG ਦੇ ਬਹੁਤ ਵੱਡੇ ਫੈਨ ਆ ਸਾਰੇ ਲਾਅ ਸਟੂਡੈਂਟਸ ਵਗੈਰਾ, ਕਾਫੀ ਤੁਸੀਂ ਦੇਖੋਗੇ ਫੋਟੋਆਂ ਲੋਕਾਂ ਨੇ ਆਪਣੇ ਘਰਾਂ 'ਚ ਜਿਹੜੀਆਂ ਲਾਈਆਂ ਹੋਈਆਂ ਸੁਪਰੀਮ ਕੋਰਟ ਜੱਜ ਦੀਆਂ। ਸੋ ਕਾਫੀ ਇਹਦੀ ਵੀ ਇਤਿਹਾਸਿਕ ਜੱਜ ਸੀਗੀ। ਸੋ ਜਦੋਂ ਇਹਦੀ ਡੈਥ ਹੋਈ ਤੇ ਸੁਪਰੀਮ ਕੋਰਟ ਦੀ ਸੀਟ ਖਾਲੀ ਹੋਈ, ਫਿਰ ਰਿਪਬਲਿਕਨਸ ਨੂੰ ਮੌਕਾ ਮਿਲਿਆ ਕਿ ਇੱਕ ਹੋਰ ਜੱਜ ਜਦੋਂ ਜਾਵੇ, ਤੇ ਫਿਰ ਕਹਿ ਲਓ ਤੁਸੀਂ ਮਾਹੌਲ ਬਣ ਗਿਆ ਕਿ ਇਹ ਜਿਹੜਾ ਅਬੋਰਸ਼ਨ ਵਾਲਾ ਮੁੱਦਾ ਸੀਗਾ ਦੁਬਾਰਾ ਸੁਪਰੀਮ ਕੋਰਟ ਮੋਰੇ ਜਾ ਸਕਦਾ ਸੀਗਾ, ਕਿਉਂਕਿ ਹੁਣ ਜਿਹੜੀ ਜੱਜਾਂ ਦੀ ਕੰਪੋਜੀਸ਼ਨ ਸੀਗੀ ਉਹ ਚੇਂਜ ਹੋ ਗਈ ਜੀ। ਸੋ ਇਹ ਜਿਹੜਾ ਕੇਸ ਆ ਫਿਰ ਸੁਪਰੀਮ ਕੋਰਟ ਦੇ ਸਾਹਮਣੇ ਕਿੱਦਾਂ ਗਿਆ? ਸੋ ਕੀ ਕੀਤਾ ਕਿ 2018 ਦੇ ਵਿੱਚ, ਮਾਰਚ 2018 ਦੇ ਵਿੱਚ, ਸੋ ਟਾਈਮਿੰਗ ਹਰੇਕ ਚੀਜ਼ ਹੈ ਇਹਦੇ ਵਿੱਚ ਕਿ ਚੈਲੰਜ ਤੁਹਾਡਾ ਸਹੀ ਟਾਈਮ ਤੇ ਆਉਣਾ ਚਾਹੀਦਾ। ਸੁਪਰੀਮ ਕੋਰਟ ਤੁਹਾਡਾ ਜਿਹੜਾ ਕੰਜ਼ਰਵੇਟਿਵ ਜਾਂ ਲਿਬਰਲ, ਡਿਪੈਂਡਿੰਗ ਤੁਸੀਂ ਕਿੱਦਾਂ ਦਾ ਲਾਅ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਜਿਹੜੀ ਸਟੇਟ ਆਫ ਮਿਸਿਸਿਪੀ ਆ, ਮਿਸਿਸਿਪੀ, ਅਲਬਾਮਾ, ਉੱਧਰਲੇ ਜਿਹੜੇ ਏਰੀਆ ਸਾਨੂੰ ਪਤਾ ਸਾਰਿਆਂ ਨੂੰ ਕਿ ਕੰਜ਼ਰਵੇਟਿਵ ਹੀ ਹੁੰਦੇ ਆ ਜ਼ਿਆਦਾਤਰ। ਤੇ ਸਟੇਟ ਆਫ ਮਿਸਿਸਿਪੀ ਨੇ ਮਾਰਚ 2018 ਦੇ ਵਿੱਚ ਇੱਕ ਲਾਅ ਪਾਸ ਕਰ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਪਹਿਲੇ 15 ਹਫ਼ਤਿਆਂ ਦੇ ਵਿੱਚ ਜਿਹੜੀ ਪ੍ਰੈਗਨੈਂਸੀ ਆ, ਉਸ ਤੋਂ ਬਾਅਦ ਕੋਈ ਵੀ ਜਿਹੜਾ ਆਪਾਂ ਬੈਨ ਕਰ ਸਕਦੇ ਹਾਂ। ਸਟੇਟ ਨੂੰ ਹੱਕ ਹੈਗਾ ਕਿ 15 ਵੀਕ ਤੋਂ ਬਾਅਦ ਆਪਾਂ ਜਿਹੜਾ ਅਬੋਰਸ਼ਨ ਉਹ ਰਿਸਟ੍ਰਿਕਸ਼ਨਸ ਆਪਾਂ ਜਿਹੜੀਆਂ ਲਾ ਸਕਦੇ ਹਾਂ। ਸੋ ਜਿਹੜਾ KC ਵਾਲਾ ਸੀਗਾ 24 ਹਫ਼ਤਿਆਂ ਵਾਲਾ, ਫਿਰ ਇਹਨਾਂ ਨੇ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਕਿ ਨਹੀਂ 24 ਹਫ਼ਤੇ ਨਹੀਂ 15 ਹਫ਼ਤੇ ਜਿਹੜਾ ਉਹ ਹੋਣਾ ਚਾਹੀਦਾ। ਇੱਕ ਉਹਨਾਂ ਨੇ ਮੈਡੀਕਲ ਐਮਰਜੈਂਸੀ ਦੀ ਐਕਸੈਪਸ਼ਨ ਰੱਖੀ ਕਿ ਜੇ ਲਾਈਫ ਡੈਥ ਦਾ ਮਸਲਾ ਹੈਗਾ। ਸੋ ਤੇ ਜੇ ਕੋਈ ਇੱਦਾਂ ਦੀ ਬੋਡੀਲੀ ਇੰਜਰੀ ਹੋਵੇ ਕਿ ਜਿਹੜੀ ਮੇਜਰ ਬੋਡੀਲੀ ਇੰਜਰੀ ਜਿਹੜੀ ਮੰਨੀ ਜਾਂਦੀ ਹੈ, ਛੋਟੀ ਮੋਟੀ ਬੋਡੀ ਇੰਜਰੀ ਨੂੰ ਆਪਾਂ ਕਾਊਂਟ ਨਹੀਂ ਕਰਦੇ ਜੀ। ਤੇ ਇੱਕ ਇਹਨਾਂ ਨੇ ਐਕਸੈਪਸ਼ਨ ਇਹ ਰੱਖੀ ਕਿ ਜਾਂ ਇੱਦਾਂ ਦੇ ਡਿਫੈਕਟ ਹੋਣ ਕਿ ਜਿਹੜਾ ਬੱਚਾ ਉਹ ਕੋਖ ਤੋਂ ਬਾਹਰ ਸਰਵਾਈਵ ਹੀ ਨਹੀਂ ਕਰ ਸਕਦਾ। ਮਤਲਬ ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਨਾਰਮਲ ਡਿਫੈਕਟ, ਉਹਨਾਂ ਨੇ ਕਿਹਾ ਕਿ ਇੱਦਾਂ ਦੇ ਡਿਫੈਕਟ ਹੋਣੇ ਚਾਹੀਦੇ ਕਿ ਬੱਚਾ ਬਾਹਰ ਜਿੰਦਾ ਨਹੀਂ ਰਹਿ ਸਕਦਾ। ਮਤਲਬ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਸੀਗੀ ਮੈਡੀਕਲੀ ਇਹਨਾਂ ਨੇ ਰਿਸਟ੍ਰਿਕਟ ਕਰਤਾ ਕਿ ਜਾਂ ਤਾਂ ਲਾਈਫ ਡੈਥ ਦਾ ਮਸਲਾ ਹੋਣਾ ਚਾਹੀਦਾ, ਜਾਂ ਫਿਰ ਵੂਮਨ ਨੂੰ ਜਿਹੜੀ ਮਾਂ ਵਾ ਉਹਨੂੰ ਕੋਈ ਇੱਦਾਂ ਦੀ ਇੰਜਰੀ ਹੋਣੀ ਚਾਹੀਦੀ ਕਿ ਮੇਜਰ ਉਹਦਾ ਬੋਡੀਲੀ ਫੰਕਸ਼ਨ ਖਰਾਬ ਹੋ ਰਿਹਾ, ਤੇ ਜਾਂ ਫਿਰ ਜਿਹੜਾ ਫੀਟਸ ਆ, ਜਿਹੜਾ ਬੱਚਾ, ਉਹਨੂੰ ਇੱਦਾਂ ਦਾ ਡਿਫੈਕਟ ਹੈਗਾ ਕਿ ਉਹ ਬਾਹਰ ਸਰਵਾਈਵ ਨਹੀਂ ਕਰ ਸਕਦਾ। ਤੇ ਇਸ ਤੋਂ ਇਲਾਵਾ ਤੋਂ ਉਹਨਾਂ ਨੇ ਆਪਣੀ ਜਸਟੀਫਿਕੇਸ਼ਨ ਇਹ ਦਿੱਤੀ ਹੈ ਕਰਨ ਲਈ ਕਿ ਉਹ ਕਹਿੰਦੇ ਕਿ ਜਿਹੜਾ ਫੀਟਸ ਆ ਇੱਕ ਲਾਈਫ ਆ, ਤੇ ਜਿਹੜੀ ਅਬੋਰਸ਼ਨ ਆ ਬਹੁਤ ਜ਼ਿਆਦਾ ਬਾਰਬੇਰਿਕ ਪ੍ਰੈਕਟਿਸ ਆ, ਡੇਂਜਰਸ ਹੈਗੀ ਆ ਦੋਨਾਂ ਪਾਰਟੀਆਂ ਲਈ। ਸੋ ਸਾਡਾ ਸਟੇਟ ਨੂੰ ਇੱਕ ਹੱਕ ਬਣਦਾ ਕਿ ਉਹ ਇਹਨੂੰ ਰੈਗੂਲੇਟ ਕਰ ਸਕੇ। ਸੋ ਉਹਨਾਂ ਨੇ ਜਿਹੜਾ 24 ਹਫ਼ਤੇ ਵਾਲਾ ਸਟੈਂਡਰਡ ਸੀਗਾ ਉਹਨੂੰ 15 ਵੀਕ ਦੇ ਵਿੱਚ ਉਹਨਾਂ ਨੇ ਰਿਡਿਊਸ ਕਰਤਾ। ਜਦੋਂ ਇਹ ਲਾਅ ਇਹਨਾਂ ਨੇ ਪਾਸ ਕੀਤਾ, ਜਿਹੜਾ ਗਵਰਨਰ ਸੀਗਾ ਉੱਥੇ ਦਾ ਫਿਲ ਬ੍ਰਾਇੰਟ,
ਉਹਨੇ ਕਮੈਂਟ ਦਿੱਤੇ ਸੀਗੇ ਕਿ ਕਹਿੰਦਾ ਮੈਂ ਮਿਸੀਸਿਪੀ ਨੂੰ ਸੇਫੈਸਟ ਸਟੇਟ ਬਣਾ ਦੇਣਾ ਅਮਰੀਕਾ ਦੇ ਵਿੱਚ ਕਿਸੇ ਵੀ ਅਨਬੋਰਨ ਬੱਚੇ ਦੇ ਲਈ। ਤੇ ਕਹਿੰਦਾ ਜਿਹੜਾ ਆਹ ਵਾਲਾ ਬਿੱਲ ਆ ਇਹ ਆਹੀ ਚੀਜ਼ ਅਪਰੂਵ ਕਰੂਗਾ। ਤੇ ਨਾਲ ਇਹਨਾਂ ਨੇ ਮਜ਼ਾਕ ਦੇ ਵਿੱਚ ਉਦੋਂ ਕਮੈਂਟ ਕਿਹਾ ਸੀਗਾ, ਕਹਿੰਦਾ ਦੇਖਿਓ, ਕਹਿੰਦਾ ਸਾਡੇ ਉੱਤੇ ਅੱਧੇ ਘੰਟੇ ਦੇ ਵਿੱਚ ਹੀ ਕਿਸੇ ਨੇ ਲਾਅ ਸੂਟ ਕਰ ਦੇਣਾ, ਕੋਈ ਨਹੀਂ ਜੇ ਕਰ ਦੇਵੇ ਤਾਂ ਕਰ ਦੇਵੇ, ਮੈਂ ਲੜਨ ਲਈ ਜਿਹੜਾ ਤਿਆਰ ਆ। ਸੋ ਇਹਨਾਂ ਨੇ ਜਿਹੜਾ ਸੀਗਾ ਇਦਾਂ ਦਾ ਲਾਅ ਜਿਹੜਾ ਪਾਸ ਕੀਤਾ। ਫਿਰ ਜਦੋਂ ਲੋਅਰ ਕੋਰਟਸ ਜਿਹੜੇ ਸੀਗੇ ਮਿਸੀਸਿਪੀ ਦੇ ਉਹਨਾਂ ਨੇ ਤਾਂ ਜਿਹੜਾ ਸੀਗਾ ਕਿ ਇਹ ਜਿਹੜਾ ਲਾਅ ਸੀਗਾ ਇਹਨੂੰ ਬੈਨ ਹੀ ਕਰਨਾ ਸੀਗਾ, ਕਿਉਂਕਿ ਸੁਪਰੀਮ ਕੋਰਟ ਦੇ ਆਲਰੇਡੀ ਜਿਹੜੇ ਡਿਸਾਈਡਡ ਫੈਸਲੇ ਸੀਗੇ। ਸੋ ਮਿਸੀਸਿਪੀ ਦੇ ਵਿੱਚ ਇੱਕੋ ਅਬੋਰਸ਼ਨ ਦੀ ਕਲੀਨਿਕ ਸੀਗੀ, ਜੈਕਸਨ ਵੂਮਨਸ ਹੈਲਥ ਆਰਗੇਨਾਈਜੇਸ਼ਨ। ਹੁਣ ਜਿੱਦਾਂ ਕੈਲੀਫੋਰਨੀਆ ਵਗੈਰਾ ਤੁਹਾਨੂੰ ਪ੍ਰੋਗਰੈਸਿਵ ਸਟੇਟਸ ਤੁਹਾਨੂੰ ਕਾਫੀ ਕਲੀਨਿਕਸ ਜਿਹੜੇ ਮਿਲ ਜਾਣੇ ਆ, ਉਹ ਸਟੇਟ 'ਚ ਇੱਕੋ ਕਲੀਨਿਕ ਸੀਗੀ ਜੈਕਸਨ ਵੂਮਨਸ ਹੈਲਥ ਆਰਗੇਨਾਈਜੇਸ਼ਨ। ਇਹ ਜਿਹੜੀ ਸੀਗੀ ਇਹਦਾ ਇੱਕ ਡਾਇਰੈਕਟਰ ਸੀਗੀ, ਉਹਨੇ ਜਿਹੜਾ ਥਾਮਸ ਡੌਬਸ ਜਿਹੜਾ ਸੀਗਾ ਹੈਲਥ ਆਫਿਸਰ ਸੀਗਾ ਸਟੇਟ ਦਾ, ਉਹਦੇ ਖਿਲਾਫ ਜਿਹੜਾ ਸੀਗਾ ਕੇਸ ਕੀਤਾ। ਤੇ ਜਿਹੜਾ ਮਿਸੀਸਿਪੀ ਦਾ ਜਿਹੜਾ ਸਟੇਟ ਡਿਪਾਰਟਮੈਂਟ ਹੁਣ ਕੋਰਟ ਨੇ ਜਿਹੜਾ ਸੀਗਾ ਉਹ ਕਾਨੂੰਨ ਕਿਹਾ ਕਿ ਅਨਕਨਸਟੀਟਿਊਸ਼ਨਲ ਆ। ਫਿਰ ਆ ਜਿਹੜਾ ਡੌਬਸ ਸੀਗਾ ਜਿਹੜਾ ਹੈਲਥ ਆਫਿਸਰ ਸੀਗਾ, ਇਹ ਸੁਪਰੀਮ ਕੋਰਟ ਦੇ ਕੋਲ ਗਿਆ, ਤਾਂ ਕਰਕੇ ਜਿਹੜਾ ਕੇਸ ਦਾ ਨਾਮ ਹੈਗਾ ਡੌਬਸ ਵਰਸਸ ਯੂਨਾਈਟਿਡ ਸਟੇਟਸ ਹੈਗਾ। ਤੇ ਜਿਹੜੀ ਇਹ ਕਲੀਨਿਕ ਆ ਇਹ ਕਹਿੰਦੀ ਆ ਕਿ ਜਿਹੜੀ ਕਲੀਨਿਕ ਸੀਗੀ ਇਹ ਕੁਐਸਚਨ ਦੇ ਵਿੱਚ 16 ਹਫ਼ਤੇ ਤੱਕ ਜਿਹੜਾ ਸੀਗਾ 16 ਵੀਕ ਤੱਕ ਜਿਹੜਾ ਸੀਗਾ ਉਹ ਆਪਰੇਸ਼ਨ ਜਿਹੜੇ ਸੀਗੇ ਉਹ ਕਰਦੀ ਸੀਗੀ। ਇੱਕੋ ਕਲੀਨਿਕ ਸੀਗੀ। ਸੋ ਤੁਸੀਂ ਦੇਖੋ ਕਿ ਮਿਸੀਸਿਪੀ ਨੇ ਬਿਲਕੁਲ 1 ਮਹੀਨਾ ਘਟਾ ਕੇ ਉਹਨਾਂ ਨੇ ਇਦਾਂ ਦਾ ਵੀ ਨਹੀਂ ਪੰਗਾ ਲਿਆ ਕਿ ਕੇਸ ਉਹਨਾਂ ਦਾ ਖਰਾਬ ਹੋ ਜਾਵੇ ਕਿ ਆਪਾਂ 16 ਹਫ਼ਤੇ ਨੂੰ 5 ਹਫ਼ਤਿਆਂ ਤੇ ਕਹਿ ਦਈਏ। ਉਹਨਾਂ ਨੇ 16 ਹਫ਼ਤਿਆਂ ਨੂੰ 15 ਹਫ਼ਤਿਆਂ ਤੇ ਕਰਕੇ ਇਹਨਾਂ ਨੇ ਪੰਗਾ ਲੈਣ ਦੀ ਕੋਸ਼ਿਸ਼ ਕੀਤੀ। ਤੇ ਜਿਹੜਾ ਕਲੀਨਿਕ ਸੀਗਾ ਉਹ 16 ਵੀਕ ਤੱਕ ਕਰਦਾ ਸੀਗਾ। ਸੋ 1 ਹਫ਼ਤੇ ਦੀ ਜਿਹੜੀ ਸੀਗੀ ਫਾਈਟ, ਉਹਦੇ ਕਰਕੇ ਜਿਹੜਾ ਫਿਰ ਇਹ ਕੇਸ ਸੀਗਾ ਸੁਪਰੀਮ ਕੋਰਟ ਦੇ ਮੂਹਰੇ ਪਹੁੰਚ ਗਿਆ। ਤੇ ਜਿੱਦਾਂ ਕਿ ਦੱਸਿਆ ਕਿ ਜਿਹੜੇ ਥੱਲੇ ਕੋਰਟ ਸੀਗੇ ਉਹਨਾਂ ਨੇ ਸਾਰਿਆਂ ਨੇ ਇਹਨਾਂ ਦੇ ਫੇਵਰ 'ਚ ਕੀਤਾ। ਤੇ ਜਦੋਂ ਇਹ ਸੁਪਰੀਮ ਕੋਰਟ ਦੇ ਵਿੱਚ ਜਦੋਂ ਡਿਸਟ੍ਰਿਕਟ ਕੋਰਟ ਨੇ ਇਹਨਾਂ ਦੇ ਫੇਵਰ 'ਚ ਕੀਤਾ ਤਾਂ ਇਹ 5th ਸਰਕਿਟ ਉਹਨਾਂ ਨੂੰ ਲੱਗਦਾ ਟੈਕਸਸ ਮਿਸੀਸਿਪੀ ਵਾਲਿਆਂ ਨੂੰ ਜੀ। ਤੇ 5th ਸਰਕਿਟ ਦੇ ਵਿੱਚ ਪਹੁੰਚ ਗਿਆ। 5th ਸਰਕਿਟ ਨੇ ਵੀ ਇਹਨਾਂ ਦੇ ਫੇਵਰ ਦੇ ਵਿੱਚ ਹੀ ਰੂਲ ਕੀਤਾ ਤੇ ਕਿਹਾ ਕਿ ਕੋਈ ਵੀ ਜਿੱਦਾਂ ਅਨਡਿਊ ਬਰਡਨ ਨਹੀਂ ਹੋਣਾ ਚਾਹੀਦਾ, ਅਬੋਰਸ਼ਨ ਜਿਹੜੇ ਉਹ ਬੈਨ ਨਹੀਂ ਹੋ ਸਕਦੇ ਆ। ਤੇ ਮਈ 2019 ਦੇ ਵਿੱਚ ਆ ਜਿਹੜਾ ਆਪਾਂ ਦੱਸਿਆ ਕਿ ਹਾਰਟ ਬੀਟ ਵਾਲਾ ਲਾਅ ਪਾਸ ਹੋ ਗਿਆ, ਕਿਉਂਕਿ ਨਵੀਂ ਟੈਕਨੋਲੋਜੀ ਆ ਗਈ। ਤਾਂ ਉਹਨਾਂ ਨੇ ਕਿਹਾ ਕਿ ਹੁਣ ਤਾਂ ਹਾਰਟ ਬੀਟ ਵੀ ਆ ਉਹ ਵੀ ਛੇਤੀ ਜਿਹੜੀ ਡਿਟੈਕਟ ਹੋ ਸਕਦੀ ਆ 6 ਹਫ਼ਤਿਆਂ ਤੋਂ 12 ਹਫ਼ਤਿਆਂ ਦੇ ਵਿੱਚ। ਤੇ ਜਿਹੜਾ ਹਾਰਟ ਬੀਟ ਐਕਟ ਸੀਗਾ ਇਹਦੇ ਥੱਲੇ ਉਹਨਾਂ ਨੇ ਕਿਹਾ ਕਿ 6 ਹਫ਼ਤਿਆਂ ਤੋਂ 12 ਹਫ਼ਤਿਆਂ ਦੇ ਵਿੱਚ ਹੁਣ ਸਾਨੂੰ ਪਤਾ ਲੱਗ ਸਕਦਾ ਕਿ ਬੱਚਾ ਉਹਦਾ ਦਿਲ ਧੜਕ ਰਿਹਾ। ਤੇ ਤਾਂ ਕਰਕੇ ਜਿਹੜਾ ਸਟੇਟ ਹੈਗਾ ਉਹਨੂੰ ਹੋਰ ਜ਼ਿਆਦਾ ਹੱਕ ਹੈਗੇ ਆ ਕਿ ਉਹ ਅਬੋਰਸ਼ਨ ਦੇ ਲਾਅ ਜਿਹੜੇ 6 ਹਫ਼ਤਿਆਂ ਤੱਕ ਪਹਿਲਾਂ ਵੀ ਜਿਹੜਾ ਉਹ ਪਾਸ ਕਰ ਸਕਦਾ। ਸੋ ਇਦਾਂ ਕਰਦੇ ਕਰਦੇ ਇਹ ਜਿਹੜਾ ਹੁਣ ਸੀਗਾ ਸੁਪਰੀਮ ਕੋਰਟ ਪਹੁੰਚ ਗਿਆ। ਤੇ ਅਕਤੂਬਰ 2020 ਦੇ ਵਿੱਚ ਇਹ ਜਿਹੜਾ ਫਿਰ ਸਾਰਾ ਸੀਗਾ ਸ਼ੁਰੂ ਹੋਇਆ। ਤੇ ਜਿਹੜੀ ਸਟੇਟ ਸੀਗੀ ਉਹਨੇ ਆਰਗਿਊ ਕੀਤਾ ਕਿ ਜਿਹੜਾ ਫੀਟਸ ਦਾ ਵਾਇਬਿਲਿਟੀ ਸਟੈਂਡਰਡ ਹੈਗਾ ਜਿਹੜਾ ਤੁਸੀਂ 24 ਹਫ਼ਤੇ ਪਹਿਲਾਂ ਰੱਖੇ ਸੀਗੇ, ਸਾਨੂੰ ਉਹਨੂੰ ਰੀਵਿਜ਼ਿਟ ਕਰਨ ਦੀ ਲੋੜ ਆ, ਕਿਉਂਕਿ ਹੁਣ ਟੈਕਨੋਲੋਜੀ ਇਸ ਹਿਸਾਬ ਨਾਲ ਵੱਧ ਗਈ ਹੈ ਕਿ ਸਾਨੂੰ ਹੋਰ ਬਹੁਤ ਇਨਫੋਰਮੇਸ਼ਨ ਬਹੁਤ ਪਹਿਲਾਂ ਪਤਾ ਲੱਗ ਸਕਦੀ ਆ। ਸੋ ਸਿਰਫ ਇਸ ਬੇਸਿਸ ਤੇ ਕਿਉਂਕਿ ਨਵੀਂ ਡਿਵੈਲਪਮੈਂਟ ਹੋ ਗਈ ਹੈ ਮੈਡੀਕਲ ਟੈਕਨੋਲੋਜੀ ਦੇ ਵਿੱਚ, ਇਸ ਲਈ ਜਿਹੜਾ ਉਹ 24 ਹਫ਼ਤਿਆਂ ਵਾਲਾ ਜਿਹੜਾ 24 ਵੀਕ ਵਾਲਾ ਜਿਹੜਾ ਸਟੈਂਡਰਡ ਆ ਉਹਨੂੰ ਰਿਵਾਈਜ਼ ਕਰਨ ਦੀ ਲੋੜ ਆ। ਤੇ ਉਹਨੂੰ ਦੇਖਿਆ ਜਾਵੇ ਕਿ ਕਿੰਨੇ ਹਫ਼ਤਿਆਂ ਤੇ ਹੁਣ ਆਪਾਂ ਅਬੋਰਸ਼ਨ ਦੇ ਲਾਅ ਜਿਹੜੇ ਉਹ ਪਾਸ ਕਰ ਸਕਦੇ ਹਾਂ। ਤੇ ਇਹਦਾ ਜਿਹੜਾ ਫਾਈਟ ਸੀਗੀ ਉਹ ਸੈਂਟਰ ਫਾਰ ਰੀਪਰੋਡਕਟਿਵ ਰਾਈਟਸ ਵਾਲਿਆਂ ਨੇ ਕੀਤੀ। ਉਹਨਾਂ ਨੇ ਇਹ ਆਰਗਿਊ ਕੀਤਾ ਕਿ ਕਿਉਂਕਿ ਆਲਰੇਡੀ ਰੋ ਵਰਸਸ ਵੇਡ ਜਾਂ ਇੱਦਾਂ ਦੇ ਜਿਹੜੇ ਡਿਸੀਜਨ ਸੀਗੇ ਪਾਸ ਹੋਏ ਆ, ਤੇ ਇਹ ਕੋਰਟ ਦਾ ਟਾਈਮ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹਨਾਂ ਨੂੰ ਤੁਹਾਨੂੰ ਦੁਬਾਰਾ ਨਹੀਂ ਸੁਣਨਾ ਚਾਹੀਦਾ। ਤੇ ਜਿਹੜਾ 24 ਹਫ਼ਤੇ ਵਾਲਾ ਸਟੈਂਡਰਡ ਆ ਉਹ ਬਿਲਕੁਲ ਸਹੀ ਸਟੈਂਡਰਡ ਆ ਤੇ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਆ ਜਿਹੜਾ ਮਿਸੀਸਿਪੀ ਦਾ ਜੈਸਟੇਸ਼ਨਲ ਏਜ ਐਕਟ ਹੈਗਾ ਇਹ ਅਨਕਨਸਟੀਟਿਊਸ਼ਨਲ ਹੈਗਾ। ਤੇ ਇਹ ਜਿਹੜਾ ਇਦਾਂ ਦਾ ਇਤਿਹਾਸਿਕ ਫੈਸਲਾ ਸੀਗਾ ਕਿ ਜਿਹੜੇ ਉਹਨਾਂ ਨੂੰ ਆਪਾਂ ਦੱਸਿਆ ਕਿ ਐਮਿਕਸ ਕਰੇ ਬਰੀਫ ਵਗੈਰਾ ਆਉਂਦੇ ਨੇ, ਸਾਰੇ ਰੈਕਰਡ ਜਿਹੜੇ ਟੁੱਟ ਗਏ। ਉਹਨਾਂ ਨੂੰ ਮਤਲਬ ਕਾਫੀ ਸਾਰੇ ਬਰੀਫਸ ਜਿਹੜੇ ਸੀਗੇ ਇੱਧਰੋਂ ਉੱਧਰੋਂ ਸੰਸਥਾਵਾਂ ਵੱਲੋਂ ਓਬਵੀਅਸਲੀ ਆਏ। ਤੇ ਇਹ ਦਸੰਬਰ 1, 2021 ਦੇ ਵਿੱਚ ਕੇਸ ਸੁਣਿਆ ਗਿਆ। ਇਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਮਿਸੀਸਿਪੀ ਦੀ ਮੇਨ ਆਰਗੂਮੈਂਟ ਇਹ ਸੀਗੀ ਕਿ ਜਿਹੜਾ ਲਾਅ ਸੀਗਾ ਇਹਨੂੰ ਰੈਸ਼ਨਲ ਬੇਸ ਦੇ ਹਿਸਾਬ ਨਾਲ ਆਪਾਂ ਐਵੈਲੂਏਟ ਕਰਨਾ ਚਾਹੀਦਾ, ਨਾ ਕਿ ਸਟ੍ਰਿਕਟ ਸਕਰੂਟਨੀ ਜਾਂ ਅਨਡਿਊ ਬਰਡਨ ਨਾਲ। ਸੋ ਸਟੇਟਸ ਨੂੰ ਥੋੜ੍ਹੀ ਜਿਹੀ ਢਿੱਲ ਦੇਣੀ ਚਾਹੀਦੀ ਆ ਇੱਦਾਂ ਦੇ ਲਾਅ ਪਾਸ ਕਰਨ ਦੇ ਵਿੱਚ, ਕਿਉਂਕਿ ਆਪਾਂ ਹਾਰਟ ਬੀਟ ਡਿਟੈਕਟ ਕਰ ਸਕਦੇ ਹਾਂ ਹੁਣ। ਤੇ ਆ ਜਿਹੜਾ ਫੀਟਸ ਹੈਗਾ ਇਹ ਇੱਕ ਹਿਊਮਨ ਬੀਇੰਗ ਹੈਗਾ। ਤੇ ਇਸ ਲਈ ਜਿਹੜਾ ਇਹ ਕੇਸ ਹੈ ਇਹਨੂੰ ਸੁਣਿਆ ਜਾਵੇ। ਤੇ ਸੁਪਰੀਮ ਕੋਰਟ ਜਿਹੜਾ ਸੀਗਾ ਉਹਨਾਂ ਨੇ ਅਨਫੋਰਚੂਨੇਟਲੀ ਉਹਨਾਂ ਨੇ ਐਗਰੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਹਾਂ
ਇਹ ਜਿਹੜੇ ਦੋਨੋਂ ਕੇਸ ਸੀਗੇ ਰੋ ਵਰਸਸ ਵੇਡ ਤੇ ਕੇਸੀ ਦਾ ਕੇਸ ਹੈਗਾ, ਇਹਨੂੰ ਆਪਾਂ ਪੂਰੇ ਇੰਟਾਇਰਟੀ ਦੇ ਵਿੱਚ ਓਵਰਟਰਨ ਕਰਦੇ ਹਾਂ ਤੇ ਵਾਪਸ ਜਿਹੜਾ ਮੁੱਦਾ ਸੀਗਾ ਥੱਲੇ ਰਿਮਾਂਡ ਕਰਦੇ ਹਾਂ। ਤੇ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਨੂੰ ਆਪਣੇ ਆਪਣੇ ਹੱਕ ਹੈਗੇ ਆ ਕਿ ਉਹ ਕਿਸ ਹਿਸਾਬ ਨਾਲ ਅਬੋਰਸ਼ਨ ਦੇ ਲਾਅ ਬਣਾ ਸਕਦੀਆਂ। ਸੋ ਇਹ ਸਾਰਾ ਮੁੱਦਾ ਸੀਗਾ ਕਿ ਆਹ ਕੇਸ ਨੇ ਉਹ 2 ਕੇਸ ਜਿਹੜੇ ਵੈਲੀਡੇਟ ਕਰਤੇ। ਹੁਣ ਆਹ ਜਿਹੜੀਆਂ ਸਟੇਟਸ ਹੈਗੀਆਂ ਇਹਨਾਂ ਨੇ ਆਲਰੇਡੀ ਜਿਹੜੇ ਕੰਜ਼ਰਵੇਟਿਵ ਲਾਅ ਪਾਸ ਕਰਕੇ ਰੱਖੇ ਹੋਏ ਆ ਤੇ ਜਿਹੜੇ ਵੂਮਨ ਰਾਈਟ ਗਰੁੱਪਸ ਆ ਉਹਨਾਂ ਨੂੰ ਓਬਵੀਅਸਲੀ ਉਹਨਾਂ ਦੇ ਲਈ ਬਹੁਤ ਵੱਡੀ ਇੱਕ ਹਾਰ ਆ ਇਹ, ਤੇ 40-50 ਸਾਲ ਤੋਂ ਜੋ ਉਹਨਾਂ ਨੇ ਅਕੰਪਲਿਸ਼ ਕੀਤਾ ਸੀਗਾ ਉਹ ਸਾਰਾ ਇਸ ਡਿਸੀਜਨ ਨੇ ਓਵਰਟਰਨ ਕਰਤਾ। ਜੀ, ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਰੋ ਵਰਸਸ ਵੇਡ ਇਹ ਅਮਰੀਕਾ ਦੇ ਵਿੱਚ ਇੱਕ ਹਿਸਟੋਰੀਕਲ ਡਿਸੀਜਨ, ਸੁਪਰੀਮ ਕੋਰਟ ਨੇ ਆਪਣਾ ਹੀ ਡਿਸੀਜਨ ਜਿਹੜਾ 50 ਸਾਲਾਂ ਬਾਅਦ ਓਵਰਟਰਨ ਕਰਤਾ। ਉਹ ਆਪਾਂ ਡਿਸਕਸ ਕਰ ਰਹੇ ਹਾਂ। ਇਹਦਾ ਡਿਸਕਸ ਕਰਨ ਦਾ ਮਤਲਬ ਇਹੀ ਆ ਵੀ ਆਪਣੇ ਬਹੁਤ ਸਾਰੇ ਸਰੋਤੇ ਆ ਉਹਨਾਂ ਨੂੰ ਇਸ ਕੇਸ ਬਾਰੇ ਨਹੀਂ ਪਤਾ, ਹੁਣ ਇਹਦੇ ਬਾਰੇ ਕਾਫੀ ਜਾਣਕਾਰੀ ਹੋਊਗੀ ਤੇ ਇਸ ਕੇਸ ਦਾ ਅਸਰ ਆਉਣ ਵਾਲੇ ਹੋਰ ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਜਿਨ੍ਹਾਂ ਵਿੱਚ ਇਮੀਗ੍ਰੇਸ਼ਨ ਵੀ ਆ ਉਹਦੇ ਉੱਤੇ ਪੈ ਸਕਦਾ ਹੈਗਾ। ਸੋ ਹੁਣ ਇਹ ਜਿਹੜਾ ਰੋ ਵਰਸਸ ਵੇਡ ਵਾਲਾ ਕੇਸ ਆ ਓਵਰਟਰਨ ਕਰਤਾ, ਇਹਦਾ ਇੱਕ ਟੈਕਸਸ ਦੇ ਗਵਰਨਰ ਨੇ ਸਕੂਲਿੰਗ ਆਫ ਮਾਈਗਰੈਂਟ ਚਿਲਡਰਨਸ, ਉਹ ਕਹਿੰਦਾ ਸੀ ਭਈ ਜਿਹੜੇ ਮਾਈਗਰੈਂਟ ਚਿਲਡਰਨਸ ਆ ਉਹਨਾਂ ਨੂੰ ਸਕੂਲਿੰਗ ਨਹੀਂ ਹੋਣੀ ਚਾਹੀਦੀ, ਉਹਦੇ ਉੱਤੇ ਕਿੱਦਾਂ ਦਾ ਅਸਰ ਪੈ ਸਕਦਾ? ਸੋ ਜਿੱਦਾਂ ਕਿ ਦੱਸਿਆ ਉਹਨੂੰ ਇਹੀ ਲੱਗਦਾ ਕਿ ਇੱਕ ਕੇਸ ਹੈਗਾ ਪਲਾਇਲਰ ਵਰਸਸ ਯੂਨਾਈਟਿਡ ਸਟੇਟਸ, ਇਹਨੂੰ ਇਹ ਲੱਗਦਾ ਕਿ ਜਿਹੜਾ ਪਲਾਇਲਰ ਦਾ ਕੇਸ ਹੈਗਾ ਉਹ ਆਪਾਂ ਰੀਓਪਨ ਕਰ ਸਕਦੇ ਹਾਂ, ਕਿਉਂਕਿ ਜੇ ਕੋਰਟ ਇਹਨੂੰ ਸੁਣ ਸਕਦਾ ਤਾਂ ਉਹਨੂੰ ਲੱਗਦਾ ਕਿ ਸਾਡਾ ਜਿਹੜਾ ਕੇਸ ਹੈਗਾ ਉਹ ਵੀ ਜਿਹੜਾ ਉਹਨੂੰ ਸੁਣ ਸਕਦਾ ਵਾ। ਸੋ ਮੈਨੂੰ ਪਤਾ ਟਾਈਮ ਥੋੜਾ ਜਿਹਾ ਜ਼ਿਆਦਾ ਹੋ ਰਿਹਾ ਵਾ ਤੇ ਮੈਂ ਥੋੜਾ ਸ਼ਾਰਟ ਦੇ ਵਿੱਚ ਹੀ ਰੱਖੂੰਗਾ ਜੀ। ਸੋ ਪਲਾਇਲਰ ਵਰਸਸ ਡੋ ਇੱਕ ਕੇਸ ਹੈਗਾ ਜਿਹਦੇ ਵਿੱਚ ਕਿ ਸੁਪਰੀਮ ਕੋਰਟ ਨੇ 1982 ਦੇ ਵਿੱਚ ਇਹ ਫੈਸਲਾ ਹੋਇਆ। ਉਹਨੇ ਇੱਕ ਲਾਅ ਸੀਗਾ ਟੈਕਸਸ ਦੇ ਵਿੱਚ ਇੱਦਾਂ ਦਾ ਜਿਹੜਾ ਕਹਿੰਦਾ ਸੀਗਾ ਕਿ ਇਲੀਗਲ ਜਿਹੜੇ ਬੱਚੇ ਆ ਉਹਨਾਂ ਕੋਲ $1000 ਐਕਸਟਰਾ ਜਿਹੜੀ ਟਿਊਸ਼ਨ ਜਿਹੜੀ ਸਾਲ ਦੀ ਉਹ ਲੈਣੀ ਆ, ਉਸ ਬਾਰੇ ਉਹ ਜਿਹੜਾ ਕੇਸ ਸੀਗਾ। ਤੇ 1975 ਦੇ ਵਿੱਚ ਟੈਕਸਸ ਨੇ ਇੱਕ ਲਾਅ ਪਾਸ ਕੀਤਾ ਜਿਹੜਾ ਕਿ ਇਹ ਕਹਿੰਦਾ ਕਿ ਸਟੇਟ ਫੰਡ ਜਿਹੜੇ ਹੈਗੇ ਆ ਉਹ ਇਲੀਗਲ ਬੱਚਿਆਂ ਤੇ ਜਿਹੜਾ ਤੁਸੀਂ ਯੂਜ਼ ਨਹੀਂ ਕਰ ਸਕਦੇ ਆ। ਸੋ ਉਹਦੇ ਰਿਲੇਟਡ ਉਹ ਜਿਹੜਾ ਕੇਸ ਸੀਗਾ ਤੇ ਪਲਾਇਲਰ ਵਰਸਸ ਨੇ ਬੇਸਿਕਲੀ ਆਹੀ ਕਿਹਾ ਕਿ ਇਹ ਅਨਕਨਸਟੀਟਿਊਸ਼ਨਲ ਆ, ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਸਿੰਗਲ ਆਊਟ ਨਹੀਂ ਕਰ ਸਕਦੇ ਆ। ਤੇ ਇਸ ਬਾਰੇ ਐਕਚੁਅਲੀ ਆਪਾਂ ਡਿਸਕਸ਼ਨ ਪਹਿਲਾਂ ਵੀ ਆਪਣੇ ਪ੍ਰੋਗਰਾਮ 'ਚ ਕਰ ਚੁੱਕੇ ਹਾਂ, ਜੇ ਕਿਸੇ ਨੇ ਸੁਣਨੀ ਆ ਤਾਂ ਉਹ ਉੱਥੇ ਜਾ ਕੇ ਜਿਹੜਾ ਸੁਣ ਸਕਦਾ। ਸੋ ਇੱਕ ਇੱਦਾਂ ਹੀ ਕੇਸ ਹੈਗਾ ਐਰੀਜ਼ੋਨਾ ਵਰਸਸ ਯੂਨਾਈਟਿਡ ਸਟੇਟਸ, ਉਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਜਿਹੜੀ ਸਟੇਟਸ ਹੈਗੀਆਂ ਉਹਨਾਂ ਨੂੰ ਆਪਾਂ ਦੇਖਿਆ ਕਿ ਕਾਫੀ ਸਾਰੇ ਸਟੇਟਸ ਦੇ ਵਿੱਚ ਉਹ ਜਿਹੜੇ ਇਲੀਗਲ ਲੋਕੀ ਲੰਘਦੇ ਆ ਤਾਂ ਜਿਹੜੇ ਉੱਥੇ ਦੇ ਸ਼ੈਰਿਫ ਵਗੈਰਾ ਸੀਗੇ ਉਹ ਫੜਨ ਲੱਗ ਪਏ ਸੀਗੇ ਉਹਨਾਂ ਨੂੰ ਕਿ ਤੁਸੀਂ ਦਿਖਾਓ ਆਪਣੇ ਪੇਪਰ ਵਗੈਰਾ ਦਿਖਾਓ। ਤਾਂ ਉਹ ਕਹਿੰਦੇ ਕਿ ਜਿਹੜੀ ਸਟੇਟਸ ਹੈਗੀਆਂ ਉਹਨੂੰ ਇਮੀਗ੍ਰੇਸ਼ਨ ਨੂੰ ਰੈਗੂਲੇਟ ਕਰਨ ਦਾ ਹੱਕ ਜਿਹੜਾ ਨਹੀਂ ਹੈਗਾ। ਸੋ ਜਿਹੜਾ ਅਬੋਰਟ ਉਹ ਕੀ ਕਹਿੰਦਾ ਕਿ ਤੁਸੀਂ ਦੋ ਪਾਸੇ ਪੁੱਠੀਆਂ ਗੱਲਾਂ ਕਰ ਰਹੇ ਆ। ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਸਟੇਟ ਇੰਟਰਫੇਅਰ ਨਹੀਂ ਕਰ ਸਕਦੀ ਆ, ਕਿ ਪੁਲਿਸ ਜਿਹੜੀ ਹੈਗੀ ਆ ਉਹ ਜਿਹੜੇ ਬਾਰਡਰ ਕ੍ਰਾਸਿੰਗ ਕਰਦੇ ਆ ਉਹ ਲੋਕਾਂ ਨੂੰ ਫੜ ਨਹੀਂ ਸਕਦੀ, ਕਿਉਂਕਿ ਆਪਾਂ ਦੇਖਿਆ ਕਿ ਟੈਕਸਸ ਦੇ ਵਿੱਚ ਵੀ ਜਿਹੜੇ ਕਈ ਉਹ ਕਹਿੰਦੇ ਕਿ ਆਪਣੇ ਜਿਹੜੇ ਕੱਚੇ ਬੰਦੇ ਆਉਂਦੇ ਆ, ਕਿਉਂਕਿ ਇਮੀਗ੍ਰੇਸ਼ਨ ਅਥਾਰਟੀਜ਼ ਕੁਛ ਕਰ ਨਹੀਂ ਰਹੀਆਂ ਤੇ ਪੁਲਿਸ ਨੂੰ ਆਪਣੇ ਹੱਥ ਮਸਲਾ ਜਿਹੜਾ ਲੈਣਾ ਪੈਣਾ, ਤਾਂ ਕਿ ਕਿਉਂਕਿ ਸਾਡੀ ਜਿਹੜੀ ਸੁਸਾਇਟੀ ਦੇ ਵਿੱਚ ਕ੍ਰਿਮੀਨਲ ਆ ਜਾਂਦੇ, ਰੇਪਿਸਟ ਆ ਜਾਂਦੇ, ਜਿੱਦਾਂ ਟਰੰਪ ਨੇ ਬਿਆਨ ਦਿੱਤਾ ਸੀਗਾ। ਤੇ ਉਹ ਜਿਹੜਾ ਕੇਸ ਸੀਗਾ ਐਰੀਜ਼ੋਨਾ ਵਰਸਸ ਯੂਨਾਈਟਿਡ ਸਟੇਟਸ, ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਸਟੇਟਸ ਨੂੰ ਹੱਕ ਨਹੀਂ ਹੈਗਾ, ਉਹ ਇੱਦਾਂ ਦਾ ਕੋਈ ਵੀ ਕੰਮ ਨਹੀਂ ਕਰ ਸਕਦੇ ਜਿੰਨਾ ਕਿ ਫੈਡਰਲ ਗਵਰਨਮੈਂਟ ਦੀ ਪਾਵਰ ਜਿਹੜੀ ਘਟੇ। ਤੇ ਜਿਹੜਾ ਹੁਣ ਆ ਪਲਾਇਲਰ ਵਰਸਸ ਡੋ ਕੇਸ ਸੀਗਾ ਜਿਸ 'ਚ $1000 ਵਾਲੀ ਫੀਸ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਸਟੇਟਸ ਨੂੰ ਕੋਈ ਹੱਕ ਨਹੀਂ ਹੈਗਾ ਰਿਸਟ੍ਰਿਕਟ ਕਰਨ ਦਾ, ਕਿ ਉਹ ਇਹ ਕਵੇ ਕਿ ਬੱਚਿਆਂ ਤੇ ਫੰਡਿੰਗ ਨਹੀਂ ਆਪਾਂ ਲਾਣੀ। ਸੋ ਜਿਹੜਾ ਹੁਣ ਅਬੋਰਟ ਉਹ ਕੀ ਕਹਿੰਦਾ ਜਾਂ ਤਾਂ ਕਹਿੰਦਾ ਸਾਨੂੰ ਪਾਵਰ ਦੇ ਦਿਓ ਇਮੀਗ੍ਰੇਸ਼ਨ ਕਰਨ ਦੀ, ਜਾਂ ਫਿਰ ਸਾਡੇ ਤੇ ਇਦਾਂ ਦੀ ਰਿਸਟ੍ਰਿਕਸ਼ਨ ਨਾ ਲਾਓ ਕਿ ਆਪਾਂ ਆਪਣੀ ਸਟੇਟ ਫੰਡਿੰਗ ਕਿੱਥੇ ਯੂਜ਼ ਕਰਨੀ ਆ। ਉਹ ਕਹਿੰਦਾ ਜਾਂ ਤਾਂ ਐਰੀਜ਼ੋਨਾ ਵਾਲੇ ਕੇਸ ਨੂੰ ਕੱਟੋ ਜਾਂ ਫਿਰ ਜਿਹੜਾ ਪਲਾਇਲਰ ਵਰਸਸ ਡੋ ਕੇਸ ਹੈਗਾ ਇਹਨੂੰ ਓਵਰਟਰਨ ਕਰੋ। ਇਹ ਜਦੋਂ ਕੇਸ ਹੁਣ ਜੇ ਸੁਪਰੀਮ ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜੀ ਸਾਡੀ ਕਮਿਊਨਿਟੀ ਆ ਉਹਨੂੰ ਰੋ ਵਰਸਸ ਵੇਡ ਦਾ ਉਹਨੂੰ ਕੇਸੀ ਦਾ ਇੰਨਾ ਫਰਕ ਨਹੀਂ ਪੈਂਦਾ ਜੀ। ਇਹਦੇ ਵਿੱਚ ਸੱਚਾਈ ਆ, ਉਹਨਾਂ ਨੂੰ ਇੰਨਾ ਫਰਕ ਨਹੀਂ ਪੈਂਦਾ ਇਦਾਂ ਦਾ। ਆਪਣੀ ਜਿਹੜੀ ਫਾਈਟ ਅਜੇ ਹੈਗੀ ਆ ਉਹ ਇਹ ਆ ਕਿ ਬੰਦਾ ਕਹਿੰਦਾ ਮੈਂ ਅਮਰੀਕਾ ਪਹੁੰਚ ਗਿਆ, ਪਹਿਲਾਂ ਮੈਂ ਤਾਂ ਅਜੇ ਸੈਟਲ ਹੋ ਰਿਹਾ, ਮੈਂ ਤਾਂ ਅਜੇ ਘਰ ਸਾਡੀ ਕਮਿਊਨਿਟੀ ਅਜੇ ਇੰਨੀ ਡੂੰਘੇ ਤਰੀਕੇ ਨਾਲ US ਕਲਚਰ ਦੇ ਵਿੱਚ ਇਨਵੋਲਵ ਨਹੀਂ ਹੋਈ, ਕਿਉਂਕਿ ਅਜੇ ਜਿਹੜਾ ਮੈਜੋਰਟੀ ਪੋਪੂਲੇਸ਼ਨ ਆ ਉਹਨਾਂ ਨੇ ਤੰਬੂ ਜਿਹੜਾ ਆਪਣਾ ਗੱਡਿਆ ਉਹ ਪਿਛਲੇ 30-40 ਸਾਲਾਂ 'ਚ ਹੀ ਗੱਡਿਆ ਵਾ ਜੀ। ਪਰ ਜਿਹੜਾ ਹੁਣ ਦਰਵਾਜ਼ਾ ਖੁੱਲ੍ਹਾ ਵਾ, ਜਿਹੜੇ ਆਉਣ ਵਾਲੇ ਫੈਸਲੇ ਆ ਉਹਨਾਂ ਨਾਲ ਤੁਹਾਨੂੰ ਜ਼ਰੂਰ ਫਰਕ ਪਊਗਾ। ਉਹਨਾਂ ਨਾਲ ਫਰਕ ਇੱਦਾਂ ਪਊਗਾ ਜਦੋਂ ਸਟੇਟ ਨੇ ਕਹਿਤਾ ਕਿ ਕੱਚਿਆਂ ਦਾ ਜਿਹੜੇ ਬੰਦੇ ਆ, ਅਸਾਲਮ ਵਾਲਿਆਂ ਦੇ ਜਿਹੜੇ ਵਰਕ ਪਰਮਿਟ ਵਾਲੇ ਆ, ਜੇ ਉਹ ਸਕੂਲ ਪੜ੍ਹ ਨਹੀਂ ਸਕਦੇ, ਉਹਨਾਂ ਨੂੰ ਪਬਲਿਕ ਸਕੂਲ ਜਾ ਨਹੀਂ ਸਕਦੇ,
ਫੇਰ ਬਹੁਤ ਵੱਡਾ ਫਰਕ ਪਊਗਾ। ਸੋ ਕੀ ਸੀਗਾ ਕਿ ਆਹ ਵਾਲੀ ਫਾਈਟ ਤਾਂ ਚਲੋ ਨਹੀਂ ਜੁਆਇਨ ਕਰੋਗੇ, ਪਰ ਇੱਦਾਂ ਕਿ ਜਿਹੜੇ ਜਦੋਂ ਤੁਸੀਂ ਇਤਿਹਾਸ ਹੈ ਕਿ ਜਦੋਂ ਤੁਸੀਂ ਇੱਕ ਗਰੁੱਪ ਨੂੰ ਕਿਸੇ ਨੂੰ ਟਾਰਗੇਟ ਕਰ ਦਿੰਦੇ ਹੋ, ਕਿਸੇ ਇੱਕ ਗਰੁੱਪ ਨਾਲ ਤੁਸੀਂ ਧੱਕਾ ਕਰ ਲੈਂਦੇ ਹੋ, ਫਿਰ ਉਹ ਲੋਕੀ ਜਿਹੜੇ ਧੱਕਾ ਕਰਦੇ ਆ ਉੱਥੇ ਰੁਕਦੇ ਨਹੀਂ ਆ, ਉਹ ਅਗਲੇ ਗਰੁੱਪਾਂ ਤੇ ਵੀ ਜਾਂਦੇ ਆ, ਉਹਨਾਂ ਨਾਲ ਵੀ ਧੱਕਾ ਕਰਦੇ ਆ, ਉਹਨਾਂ ਨਾਲ ਵੀ ਧੱਕਾ ਕਰਦੇ ਆ ਅੱਗੇ। ਸੋ ਇੱਦਾਂ ਕਿ ਹੁਣ ਇਹ ਜਿੱਤ ਦੀ ਖੁਸ਼ੀ ਮਨਾ ਰਹੇ ਆਪਣੀ। ਤਾਂ ਹੁਣ ਇਮੀਗ੍ਰੇਸ਼ਨ ਵਾਲਾ ਜਿਹੜਾ ਮੁੱਦਾ ਸੀਗਾ ਉਹ ਤਾਂ ਸਾਰਿਆਂ ਨੂੰ ਪਤਾ ਕਿ ਉਹ ਬਿਲਕੁਲ ਸੈਂਟਰ ਸਟੇਜ ਹੈਗਾ, ਤੇ ਪੋਲੀਟਿਕਸ ਉੱਤੋਂ ਦੀ ਇਲੈਕਸ਼ਨ ਟਾਈਮ ਵਗੈਰਾ ਵੀ ਜਿਹੜਾ ਉਹ ਆ ਰਿਹਾ। ਸੋ ਹੁਣ ਇਹਨਾਂ ਨੇ ਪੂਰਾ ਜਿਹੜਾ ਆਪਣਾ ਰੌਲਾ ਪਾਉਣਾ, ਤੇ ਇਹਨਾਂ ਨੇ ਜਿਹੜਾ ਸੀਗਾ ਇਮੀਗ੍ਰੈਂਟਸ ਦੇ ਜਿਹੜੇ ਬੱਚੇ ਆ ਉਹਨਾਂ ਦੇ ਜਿਹੜੇ ਹੱਕ ਆ ਸਕੂਲ ਦੇ ਵਿੱਚ ਪੜ੍ਹਨ ਦੇ, ਉਹ ਵਾਲਾ ਹੁਣ ਇਹ ਕੋਸ਼ਿਸ਼ ਕਰ ਰਹੇ ਆ ਕਿ ਉੱਦਾਂ ਦੇ ਲਾਅ ਇਹ ਪਾਸ ਕਰਨ ਤਾਂ ਕਿ ਜਿਹੜਾ ਉਹ ਵਾਲਾ ਕੇਸ ਵੀ ਆ ਦੁਬਾਰਾ ਸੁਪਰੀਮ ਕੋਰਟ ਮੋਰੇ ਪਹੁੰਚੇ, ਤੇ ਜਿਹੜਾ ਪੁਰਾਣਾ 1982 ਦਾ ਕੇਸ ਸੀਗਾ ਇਮੀਗ੍ਰੈਂਟਸ ਦੇ ਫੇਵਰ 'ਚ ਇਹ ਰਿਵਰਸ ਹੋਵੇ। ਜੀ, ਸੋ ਬਿਲਕੁਲ ਖਾਸ ਕਰਕੇ ਜਿਹੜੀਆਂ ਉਹ ਸਟੇਟਸ ਹੈਗੀਆਂ ਰਿਪਬਲਿਕਨਸ, ਟੈਕਸਸ, ਐਰੀਜ਼ੋਨਾ, ਉਹ ਇੱਦਾਂ ਦੀ ਕੋਸ਼ਿਸ਼ ਕਰਨਗੀਆਂ। ਤੇ ਆਪਾਂ ਜੇ ਜੀ ਬ੍ਰੇਕ ਲਈਏ ਤੇ ਫਿਰ ਬ੍ਰੇਕ ਤੋਂ ਬਾਅਦ ਆਪਾਂ ਕੁਐਸਚਨ ਲਵਾਂਗੇ। ਜੀ ਬਿਲਕੁਲ। ਸੋ ਸਰੋਤਿਓ, ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਹੁਣ ਤੁਸੀਂ ਕਾਲ ਕਰ ਸਕਦੇ ਹੋ ਪੰਜਾਬੀ ਰੇਡੀਓ USA 408 272 5200 ਤੇ ਜੇ ਤੁਸੀਂ ਤਿਰਕੀ ਆਣਾ ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਨਾ ਹੋਇਆ ਇਸ ਪ੍ਰੋਗਰਾਮ ਤੋਂ ਬਾਅਦ, ਤੇ ਫਿਰ ਤੁਸੀਂ ਕਾਲ ਕਰ ਸਕਦੇ ਹੋ 415 909 0503 415 909 0503। ਮੈਨੂੰ ਲੱਗਦਾ ਵੀ ਕਈ ਸਰੋਤੇ ਸਾਡੇ ਥੋੜੇ ਬੋਰ ਵੀ ਹੋਏ ਹੋਊਗੇ ਵੀ ਇਹ ਕੀ ਕੇਸ ਆ, ਪਰ ਬਹੁਤ ਇੰਪੋਰਟੈਂਟ ਕੇਸ ਆ। ਸੋ ਜਿਨ੍ਹਾਂ ਨੂੰ ਨਹੀਂ ਪਤਾ, ਇਹ ਬਹੁਤ ਹੀ ਵਧੀਆ ਡਿਟੇਲ ਦੇ ਵਿੱਚ ਹੁਣ ਇਨਫੋਰਮੇਸ਼ਨ ਸਾਰਿਆਂ ਨੂੰ ਆ ਗਈ ਆ। ਸੋ ਹੁਣ ਸਾਰਿਆਂ ਨੂੰ ਪਤਾ ਚੱਲ ਗਿਆ ਇਹ ਕੇਸ ਕੀ ਸੀ ਜੀ। ਸੋ ਆਪਾਂ ਇੱਕ ਲੈਂਦੇ ਹਾਂ ਬ੍ਰੇਕ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। वाह शीतल, इन्ने सोने झुमके कित्थों बनवाए हैं? ये झुमके कस्टम मेड ने बनवाए ने स्पेशली नूर महल ज्वेलर्स तो, जेड़े मॉडर्न ते एंटीक ज्वेलरी च नंबर 1 ने। हाँ जी, नूर महल ज्वेलर्स जो 1990 तो अपने गहणियां दे नाल लोकां नूं सजा रहे ने, जिन्हां दे नाम विच है श्योरिटी। हर तरह दे सोने चांदी हीरे दे गहणे खरीद सकदे हो, भावें सोने चांदी ते सिक्के भी खरीदो, ते तुसी कस्टमाइज डिजाइन भी इन्हां कोलों गहणियां दे बनवा सकदे हो। राशि नग वालियां रिंग्स भी इन्हां कोल अवेलेबल ने, तुसी अपने पुराने गहने भी इन्हां नूं बेच सकदे हो। ओपन सवेरे 10:30 तो शाम 7 बजे तक। बथेरी जानकारी लई कॉल करो 916 692 8121 916 692 8121। नूर महल ज्वेलर्स, सैक्रामेंटो 2840 Del Paso Road, Suite 200। नूर महल ज्वेलर्स, सैक्रामेंटो, युबा सिटी वाले। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200 408 272 5200। ਕਿਸੇ ਵੀ ਤਰੀਕੇ ਦੇ ਪਲੰਬਿੰਗ ਦੇ ਕੰਮ ਦੇ ਲਈ ਰੋਮੀਜ਼ ਪਲੰਬਿੰਗ ਐਂਡ ਹੈਂਡੀਮੈਨ ਸਰਵਿਸ, ਕਿਚਨ ਐਂਡ ਬਾਥ ਫਿਕਸਚਰਸ, ਕਾਊਂਟਰ ਟਾਪਸ, ਫੌਸੈਟਸ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ, ਫੂਡ ਵੇਸਟ ਡਿਸਪੋਜ਼ਰਸ, ਟਾਇਲਟ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ, ਵਾਟਰ ਹੀਟਰਸ, ਗੈਸ ਅਤੇ ਇਲੈਕਟ੍ਰਿਕਸ। ਇਹ ਸਰਵਿਸਿਜ਼ ਪ੍ਰੋਵਾਈਡ ਕਰਦੇ ਹਨ ਵਾਟਰ ਲਾਈਨ ਰਿਪੇਅਰ ਰਿਪਲੇਸਮੈਂਟ, ਡਰੇਨ ਲਾਈਨ ਰਿਪੇਅਰ ਰਿਪਲੇਸਮੈਂਟ, ਵਾਟਰ ਪ੍ਰੈਸ਼ਰ ਇਸ਼ੂਜ਼, ਲੀਕਿੰਗ ਪਾਈਪਸ, ਫੌਸੈਟ ਰਿਪੇਅਰ ਐਂਡ ਰਿਪਲੇਸਮੈਂਟ, ਹੀਟਰ, ਗੈਸ ਪਾਈਪਿੰਗ ਅਤੇ ਡਰੇਨ ਕਲੀਨਿੰਗ ਲਈ ਅੱਜ ਹੀ ਸੰਪਰਕ ਕਰੋ ਰੋਮੀਜ਼ ਪਲੰਬਿੰਗ ਐਂਡ ਹੈਂਡੀਮੈਨ ਸਰਵਿਸ 530 565 5577 530 565 5577 ਤੇ। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 415 909 0503 415 909 0503। ਫੈਮਿਲੀ ਡਿਨਰ ਲਈ ਰੈਸਟੋਰੈਂਟ ਤੇ ਫੈਮਿਲੀ ਫੰਕਸ਼ਨਸ ਲਈ ਬੈਂਕੁਏਟ ਹਾਲ, ਸਾਨੂੰ ਤਾਂ ਸਭ ਕੁਝ ਪਰਫੈਕਟ ਚਾਹੀਦਾ ਹੈ। ਤਾਂ ਫਿਰ ਚੱਲੋ ਸ਼ਗੁਨ ਇੰਡੀਅਨ ਕੁਜ਼ੀਨ ਤੇ ਸ਼ਗੁਨ ਬੈਂਕੁਏਟ ਹਾਲ, ਜਿੱਥੇ ਹੈ 500 ਲੋਕਾਂ ਦੀ ਕੈਪੈਸਿਟੀ, ਕੇਟਰਿੰਗ ਵੀ ਅਵੇਲੇਬਲ ਹੈ ਤੇ ਮਿਠਾਈਆਂ ਵੀ। ਇਹਨਾਂ ਕੋਲ ਮਾਰਨਿੰਗ ਬੁਫੇ ਵਿੱਚ 25 ਆਈਟਮਸ ਨੇ। ਤੁਸੀਂ ਬਸ ਐਡਰੈਸ ਨੋਟ ਕਰੋ 7517 ਵਾਟ ਐਵੇਨਿਊ, ਨਾਰਥ ਹਾਈਲੈਂਡਸ। ਜ਼ਿਆਦਾ ਜਾਣਕਾਰੀ ਲਈ ਹੁਣੇ ਕਾਲ ਕਰੋ ਬਲਜਿੰਦਰ ਸਿੰਘ ਨੂੰ 916500 4574 916 545 74 279 345 1024 279 345 1024।
ਤੰਦੂਰੀ ਫਲੇਮ ਇੰਡੀਅਨ ਰੈਸਟੋਰੈਂਟ ਰੋਜ਼ਵਿਲ। ਹਰ ਤਰ੍ਹਾਂ ਦਾ ਵੈਜ ਨਾਨ ਵੈਜ ਬਹੁਤ ਹੀ ਸਵਾਦਿਸ਼ਟ ਇੰਡੀਅਨ ਪੰਜਾਬੀ ਫੂਡ ਤੁਸੀਂ ਇੱਥੇ ਬੈਠ ਕੇ ਖਾ ਸਕਦੇ ਹੋ ਜਾਂ ਟੂ ਗੋ ਕਰਵਾ ਸਕਦੇ ਹੋ। ਇਹ ਕੇਟਰਿੰਗ ਵੀ ਕਰਦੇ ਹਨ। ਅੱਜ ਹੀ ਆਪਣੇ ਪਰਿਵਾਰ ਸਮੇਤ ਤੰਦੂਰੀ ਫਲੇਮ ਇੰਡੀਅਨ ਰੈਸਟੋਰੈਂਟ ਰੋਜ਼ਵਿਲ ਦੇ ਵਿੱਚ ਪਹੁੰਚੋ ਅਤੇ ਇਹਨਾਂ ਦੇ ਸਵਾਦਿਸ਼ਟ ਭੋਜਨ ਦਾ ਆਨੰਦ ਮਾਣੋ। ਤੰਦੂਰੀ ਫਲੇਮ ਇੰਡੀਅਨ ਰੈਸਟੋਰੈਂਟ ਰੋਜ਼ਵਿਲ, 1245 Pleasant Grove Boulevard, Suite 120, Roseville. Stryker Truck Parts, Sacramento. Home of Chrome. We specialize in chrome accessories. 25 Quinta Court, Suite B2, Sacramento. Tommy Truck Stop ਦੇ ਸਾਹਮਣੇ ਖੁੱਲੀ ਡੁੱਲੀ ਟਰੱਕ ਪਾਰਕਿੰਗ ਵੀ ਹੈ। ਸਾਊਥ ਸੈਕਰਾਮੈਂਟੋ ਐਲਗਰੋਵ ਦੇ ਇਲਾਕੇ ਦੇ ਵਿੱਚ ਬਹੁਤ ਹੀ ਵਧੀਆ ਹਾਈ ਕੁਆਲਿਟੀ ਟਰੱਕ ਦੇ ਪਾਰਟਸ ਅਤੇ ਐਕਸੈਸਰੀਜ਼ ਦੀ ਨਵੀਂ ਰੀਟੇਲ ਸ਼ਾਪ। ਤੁਸੀਂ ਇਹਨਾਂ ਦੇ ਕੋਲੋਂ ਹਾਈ ਕੁਆਲਿਟੀ ਜੈਨੂਇਨ ਆਫਟਰ ਮਾਰਕੀਟ ਸੈਮੀ ਟਰੱਕ ਪਾਰਟਸ, ਐਕਸੈਸਰੀਜ਼, ਕ੍ਰੋਮ ਖਰੀਦ ਸਕਦੇ ਹੋ। LED ਲਾਈਟਸ, LED ਲਾਈਟ ਬਾਰਸ, ਵਾਈਜ਼ਰ, ਬੰਪਰਸ, ਬੰਪਰ ਗਾਰਡ, ਕਸਟਮ ਗ੍ਰਿਲ ਤੇ ਹੋਰ ਬਹੁਤ ਸਾਰੀਆਂ ਇੰਟੀਰੀਅਰ ਐਕਸਟੀਰੀਅਰ ਐਕਸੈਸਰੀਜ਼ ਮਿਲਦੀਆਂ ਹਨ। ਇੰਡੀਆ ਵਾਲਾ ਦੇਸੀ ਹਾਰਨ, ਕਸਟਮ ਲੋਗੋਜ਼ ਤੇ ਝਾਲਰ ਵੀ ਮਿਲੇਗੀ। ਹੋਰ ਜਾਣਕਾਰੀ ਲਈ ਕਾਲ 9168292678। ਫ੍ਰੀਵੇ 99 ਦੇ ਸਟਾਕਟਨ ਬੁਲੇਵਾਰਡ ਜਾਂ ਮੈਕ ਰੋਡ ਦੇ ਐਗਜ਼ਿਟ ਤੇ। ਸਟ੍ਰਾਈਕਰ ਟਰੱਕ ਪਾਰਟਸ, ਸੈਕਰਾਮੈਂਟੋ, ਹੋਮ ਆਫ ਕ੍ਰੋਮ। ਵੀ ਸਪੈਸ਼ਲਾਈਜ਼ ਇਨ ਕ੍ਰੋਮ ਐਕਸੈਸਰੀਜ਼। 2 ਜੁਲਾਈ ਨੂੰ ਗ੍ਰੈਂਡ ਓਪਨਿੰਗ ਕਰਨ ਜਾ ਰਹੇ ਹਨ ਜਿੱਥੇ ਸਨੈਕਸ, ਡਰਿੰਕਸ ਮਿਲਣਗੀਆਂ। मेरे तो सुनो माँ दी कहानी। दिन पर रहे ए व्यस्त, ए है कर दी रानी। कदी महफिल दी तैयारी, कदी कर दी सफाई। मैं छोटी उम्र दा बच्चा माँ दी मदद भी नहीं कर सकता, पर अपने हथों शेर आटे तो बनी सॉफ्ट रोटी ता खवा सकदा हा। शेर आटे दी रोटी रहे सॉफ्ट, सो सॉफ्ट। शेर आटा घर लाओ। Daljit Thind and Amy Virk present a romantic comedy movie, Sher Bagga. ਬੇਬੇ ਹੱਕ ਕਿਹਦਾ ਹੁੰਦਾ ਅੰਡੇ ਤੇ? ਹੱਕ ਤਾਂ ਪੁੱਤ ਕੁੱਕੜੀ ਦਾ ਹੁੰਦਾ। ਕੁੱਕੜ ਦਾ ਕੁਝ ਨਹੀਂ ਹੁੰਦਾ। ਕੁੱਕੜ ਸਾਲਾ ਲੱਗਦਾ। Starring Amy Virk and Sonam Bajwa. ਤੋੜਦਾ ਵੇ ਦਿਲ ਨੀ ਤੂੰ ਰਾਜੇ ਜੱਟ ਦਾ, ਐਡੇ ਤੇਰੇ ਅੱਲੜੇ ਨੀ ਭਾਗ ਕਿੱਥੇ ਐ। Sher Bagga. ਕੋਈ ਨਾ ਕੋਈ ਟੂਣਾ ਟੱਪਾ ਤਾਂ ਤੂੰ ਲਾਜ਼ਮੀ ਕੀਤਾ, ਨਹੀਂ ਐਡਾ ਵੀ ਕੋਈ ਐਮੀ ਵਿਰਕ ਨਹੀਂ ਹੈ ਤੂੰ। 24 ਜੂਨ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। For more info visit whitehillstudios.com। ਜੱਟ ਸਿੱਖ ਪਰਿਵਾਰ ਦਾ 37 ਸਾਲਾ US ਸਿਟੀਜ਼ਨ ਲੜਕਾ ਜਿਸ ਦੀ ਹਾਈਟ 5 ਫੁੱਟ 9 ਇੰਚ ਹੈ। ਲੜਕੇ ਦਾ ਟਰੱਕਿੰਗ ਦਾ ਆਪਣਾ ਕਾਰੋਬਾਰ ਹੈ। ਇਸ ਪਰਿਵਾਰ ਨੂੰ ਅਮਰੀਕਾ ਦੇ ਵਿੱਚ ਇੱਕ ਚੰਗੇ ਪਰਿਵਾਰ ਦੀ ਲੜਕੀ ਦੀ ਲੋੜ ਹੈ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 972 765 0646 9727650646। ਸ਼ਰਮਾ ਪਰਿਵਾਰ ਦਾ ਕੈਨੇਡੀਅਨ PR 25 ਸਾਲਾ ਲੜਕਾ ਜਿਸ ਦੀ ਹਾਈਟ 6 ਫੁੱਟ 2 ਇੰਚ ਹੈ। ਲੜਕੇ ਦੀ ਪੜ੍ਹਾਈ ਕੈਨੇਡਾ ਦੀ ਹੈ। ਇਸ ਪਰਿਵਾਰ ਨੂੰ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਹੋਲਡਰ ਜਾਂ US ਸਿਟੀਜ਼ਨ ਲੜਕੀ ਦੀ ਲੋੜ ਹੈ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 530 312 71 36 5303127136। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫੇਰ ਸਰੋਤਿਆਂ ਦਾ ਬ੍ਰੇਕ ਤੋਂ ਬਾਅਦ ਜੀ ਆਇਆਂ ਨੂੰ, ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਜੀ ਆਇਆਂ ਨੂੰ। ਹਾਂਜੀ ਭਾਜੀ ਜੀ। ਤੋ ਬਹੁਤ ਬਹੁਤ ਧੰਨਵਾਦ ਜੇ ਤਿਰਕੀਆਣਾ ਉਹਨਾਂ ਦਾ, ਜਿਨ੍ਹਾਂ ਨੇ ਐਜ਼ ਏ ਵਕੀਲ ਬਹੁਤ ਹੀ ਵਧੀਆ ਰੋ ਵਰਸਸ ਜੋ ਇਹ ਕੇਸ ਸੀਗਾ ਉਹਦੀ ਇਨਫੋਰਮੇਸ਼ਨ ਦਿੱਤੀ, ਰੋ ਵਰਸਸ ਵੇਡ ਦੀ। ਸੋ 45 ਮਿੰਟ ਦਾ ਪ੍ਰੋਗਰਾਮ ਆ, ਹੁਣ ਤੁਹਾਨੂੰ ਕੁਛ ਚੀਜ਼ ਹੋਰ ਪੜ੍ਹਨ ਦੀ ਜ਼ਰੂਰਤ ਨਹੀਂ, ਸਾਰੀ ਡਿਟੇਲ ਇਨਫੋਰਮੇਸ਼ਨ ਮਿਲ ਗਈ ਆ। ਤੇ ਆਪਾਂ ਕਾਲਸ ਲੈਣੀਆਂ। ਕਾਲਸ ਲੈਣ ਤੋਂ ਪਹਿਲਾਂ ਇੱਕ ਵਾਰੀ ਥੋੜਾ ਜਿਹਾ ਬਰੀਫ 'ਚ ਦੱਸ ਦਿਓ ਵੀ ਇਹਦਾ ਇਮੀਗ੍ਰੈਂਟਸ ਦੇ ਉੱਤੇ ਜਾਂ ਇਮੀਗ੍ਰੈਂਟ ਬੱਚਿਆਂ ਦੇ ਉੱਤੇ ਕਿੰਨਾ ਕੁ ਅਸਰ ਪੈ ਸਕਦਾ ਹੈਗਾ। ਅਸਰ ਇੱਦਾਂ ਪੈ ਸਕਦਾ, ਸਭ ਤੋਂ ਵੱਡੀ ਚੀਜ਼ ਜਿਹੜੀ ਇਹ ਹੋਈ ਹੈ ਕਿ ਕਹਿੰਦੇ ਕਿ ਇੱਕ ਵਾਰੀ ਜਿਹੜੀ ਸੁਪਰੀਮ ਕੋਰਟ ਨੇ ਚੀਜ਼ ਡਿਸਾਈਡ ਕਰਤੀ, ਪੱਥਰ ਤੇ ਲਕੀਰ ਹੋ ਜਾਂਦੀ ਸੀਗੀ, ਅਨਲੈਸ ਉਹਨੂੰ ਕੋਈ ਵਾਕਈ ਬਹੁਤ ਵੱਡਾ ਜਿਹੜਾ ਇੱਦਾਂ ਦਾ ਕੋਈ ਮੁੱਦਾ ਛੜਿਆ ਕਿ ਦੁਬਾਰਾ ਉਹਨਾਂ ਨੂੰ ਸੁਣਨਾ ਪਵੇ। ਸੋ 73 ਦੇ ਵਿੱਚ ਇਹ ਫਾਈਨਲ ਹੋ ਗਈ, ਫਿਰ 92 'ਚ ਫੇਰ ਹੋ ਗਈ। ਪਰ ਕੀ ਸੀਗਾ ਕਿ ਦੂਜੀ ਵਿਰੋਧੀ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਫਾਈਟ ਆਪਣੀ ਜਾਰੀ ਰੱਖੀ, ਇੰਨੀ ਦੇਖੋ 50-60 ਸਾਲ ਦੀ। ਤੇ ਜਦੋਂ ਦੁਬਾਰਾ ਫਿਰ ਇਹ ਹੁਣ ਜਾ ਕੇ ਰਿਵਰਸ ਹੋ ਗਿਆ ਇੱਦਾਂ ਦਾ ਇਤਿਹਾਸਿਕ ਫੈਸਲਾ, ਇਹਦੇ ਨਾਲ ਕੀ ਹੋਇਆ ਕਿ ਇੱਕ ਸੁਪਰੀਮ ਕੋਰਟ ਦੀ ਨਵੀਂ ਚੀਜ਼ ਜਿਹੜੀ ਸਾਹਮਣੇ ਆਈ ਆ। ਲੋਕੀ ਤਾਂ ਇਹ ਕਹਿੰਦੇ ਆ ਕਿ ਹੁਣ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ, ਜਿਹੜੇ ਲੀਗਲ ਐਕਸਪਰਟ ਆ, ਕਿ ਸੁਪਰੀਮ ਕੋਰਟ ਤਾਂ ਸਭ ਤੋਂ ਡੇਂਜਰਸ ਇੰਸਟੀਟਿਊਸ਼ਨ ਬਣ ਗਿਆ ਅਮਰੀਕਾ ਦਾ, ਤੇ ਜਿਹੜਾ ਕੁਛ ਵੀ ਚੇਂਜ ਜਿਹੜਾ ਉਹ ਕਰ ਸਕਦਾ। ਸੋ ਕਹਿਣ ਦਾ ਮਤਲਬ ਹੈ ਕਿ ਦਰਵਾਜ਼ਾ ਖੁੱਲ ਗਿਆ ਕਿ ਕੁਛ ਵੀ ਹੁਣ ਹੋ ਸਕਦਾ। ਤੇ ਜੇ ਇੱਦਾਂ ਹੀ ਇਹ ਕੰਜ਼ਰਵੇਟਿਵ ਚੱਲਦਾ ਰਿਹਾ ਤੇ ਹੁਣ ਅਗਲੀਆਂ ਸਟੇਟਾਂ ਕੀ ਕਰੂਗੀਆਂ ਕਿ ਜੇ ਉਹ ਅਬੋਰਸ਼ਨ ਵਾਲੇ ਨਾਲ ਐਡੇ ਇੰਪੋਰਟੈਂਟ ਮੁੱਦੇ ਨਾਲ, ਜਿਹਦੇ ਵਿੱਚ ਮੈਜੋਰਟੀ ਆਫ ਅਮਰੀਕਨ ਐਗਰੀ ਕਰਦੇ ਆ ਕਿ ਨਹੀਂ ਹੋਣਾ ਚਾਹੀਦਾ, ਉੱਥੇ ਪੰਗਾ ਲੈ ਸਕਦੇ ਆ ਕਾਨੂੰਨਾਂ। ਤਾਂ ਜਿਹੜੇ ਇਮੀਗ੍ਰੈਂਟਾਂ ਵਾਲੇ ਜਿਹੜੇ ਕੇਸ ਸੀਗੇ ਉੱਤੇ ਵੀ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਫਿਰ ਉਹ ਉੱਥੇ ਵੀ ਪੰਗਾ ਲਊਗੇ। ਫਿਰ ਦੁਬਾਰਾ ਉਹ ਜਿਹੜੇ ਡਾਕਾ ਵਾਲੇ ਇਲੀਗਲ ਬੰਦਿਆਂ ਦੇ ਬੱਚਿਆਂ ਦੇ ਐਜੂਕੇਸ਼ਨ ਵਾਲੇ, ਉਹ ਸਾਰੇ ਜਿਹੜੇ ਕੇਸ ਸੀਗੇ ਉਹ ਹੁਣ ਚੈਲੰਜ ਹੋ ਸਕਦੇ ਆ। ਇਨਕਲੂਡਿੰਗ ਹੈਲਥ ਇੰਸ਼ੋਰੈਂਸ ਵਾਲੇ ਵੀ ਜਿਹੜੇ ਕੇਸ ਸੀਗੇ, ਸਟੇਟ ਉਹ ਵੀ ਕਹਿ ਸਕਦੀ ਹੈ ਕਿ ਬੱਚਿਆਂ ਨੂੰ ਜਿਹੜੀ ਇੱਦਾਂ ਦੇ ਲਾਅ ਜਿਹੜੇ ਉਹ ਸੁਪਰੀਮ ਕੋਰਟ ਤੱਕ ਜਾ ਸਕਦੇ ਆ। ਹੋਪਫੁਲੀ ਨਾ ਜਾਣ, ਹੋਪਫੁਲੀ ਉੱਦਾਂ ਦੀ ਨੌਬਤ ਨਾ ਆਵੇ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਇਮੀਗ੍ਰੈਂਟ ਆ ਉਹਨਾਂ ਦਾ ਆਉਣ ਦਾ ਰੀਜ਼ਨ ਹੀ ਇਹੀ ਹੁੰਦਾ ਕਿ ਆਪਾਂ ਆਪਣੇ ਜਿਹੜੀ ਕੰਟਰੀ ਆ ਉਹਨਾਂ ਦੇ ਸਿਸਟਮ ਤੋਂ ਤੌਬਾ ਕਰਕੇ ਆਉਂਦੇ ਆ ਕਿ ਇੱਥੇ ਬਹੁਤ ਵਧੀਆ ਸਿਸਟਮ ਆ, ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲਦਾ। ਪਰ ਜੇ ਸਾਨੂੰ ਇੱਥੇ ਆ ਕੇ ਬਰਾਬਰ ਦੇ ਹੱਕ ਹੀ ਨਾ ਮਿਲੇ ਤਾਂ ਫਿਰ ਸਾਡੀ ਨਜ਼ਰਾਂ ਦੇ ਵਿੱਚ ਵੀ ਇਹ ਕੰਟਰੀ ਦੀ ਰੈਪੂਟੇਸ਼ਨ, ਜੇ ਇਕੱਲੇ ਪੈਸੇ ਕਮਾਉਣ ਦੀ ਗੱਲ ਆ ਗਈ ਤਾਂ ਫਿਰ ਕਾਫੀ ਸਾਰੇ ਲੋਕੀ ਜਿਹੜੇ ਸੀਗੇ ਉਹ ਇੰਟਰਸਟਿਡ ਨਹੀਂ ਹੋਊਗੇ। ਬਹੁਤ ਸੋ ਜਿੰਨੇ ਵੀ ਸਰੋਤੇ ਆ, ਹੁਣ ਆਪਾਂ ਕਾਲਸ ਲਵਾਂਗੇ। ਤੁਸੀਂ ਕਾਲ ਕਰ ਸਕਦੇ ਹੋ 408 272 5200। ਤੁਹਾਨੂੰ ਵਾਰ-ਵਾਰ ਟਰਾਈ ਕਰਨੀ ਪੈਣੀ ਆ। ਆਲਰੇਡੀ ਕਾਲਰਸ ਸਾਡੇ ਤੋਂ 40-45 ਮਿੰਟ ਤੋਂ ਜੁੜੇ ਹੋਏ ਆ। ਸੋ ਸਾਡੇ ਪਹਿਲੇ ਕਾਲਰ ਆ ਗੁਰਦੀਪ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਤਰਕਿਆਣਾ ਭਾਜੀ ਦੇ ਪਹਿਲਾਂ ਮੈਂ ਥੈਂਕ ਯੂ ਕਰਦੀ ਹਾਂ ਕਿ ਇਹਨਾਂ ਨੇ ਬਹੁਤ ਵਧੀਆ ਸਾਡਾ ਕੇਸ ਲਿਆ ਸੀ। 3 ਮਹੀਨਿਆਂ ਦੇ ਵਿੱਚ ਪ੍ਰੂਵ ਹੋਇਆ। ਅੱਜ ਮੇਰੇ ਹਸਬੈਂਡ ਨੂੰ ਇੱਥੇ ਆਓ ਤੇ ਗ੍ਰੀਨ ਕਾਰਡ ਵੀ ਉਹਨਾਂ ਦਾ ਪੈਂਡਿੰਗ ਹੋ ਗਿਆ। ਮੈਂ ਇਹਨਾਂ ਦਾ ਥੈਂਕਫੁਲ ਕਰਦੀ। ਇਹਨਾਂ ਨੇ ਮੇਰਾ ਇੱਕ ਪੇਪਰ ਲੈ ਕੇ ਲਾਇਆ। ਬੇਸ਼ੱਕ ਇਹਨਾਂ ਮੈਨੂੰ ਮਹੀਨਾ ਲੇਟ ਕੀਤਾ ਸੀ, ਕਿੰਨਾ ਕਿਹਾ ਸੀ ਇੱਕ ਪੇਪਰ ਮੈਂ ਪਹਿਲਾਂ ਲਾਊਂਗਾ, ਫਿਰ ਮੈਂ ਕੇਸ ਪੜੂੰਗਾ। ਮੈਂ ਦੂਜੀ ਸਟੇਟ ਤੋਂ ਬੋਲ ਰਹੀ ਹਾਂ, ਵੀ ਕੈਲੀਫੋਰਨੀਆ ਤੋਂ ਨਹੀਂ ਹਾਂ, ਤੇ ਮੈਂ ਥੈਂਕ ਗੋਡ ਇਹਨਾਂ ਦਾ ਕਰਦੀ। ਮੈਂ ਇੱਥੋਂ ਵਕੀਲ ਛੱਡ ਕੇ ਮੈਂ ਇਹਨਾਂ ਨੂੰ ਲਿਆ, ਪੰਜਾਬੀ ਰੇਡੀਓ USA ਤੋਂ ਪੜ੍ਹ ਕੇ ਨੰਬਰ ਲੈ ਕੇ ਇਹਨਾਂ ਨੂੰ ਕਾਲ ਕੀਤੀ ਹੈ। ਮੈਂ ਥੈਂਕ ਯੂ ਕਹਿੰਦੀ, ਮੈਂ ਬਾਰ-ਬਾਰ ਥੈਂਕ ਯੂ ਕਹਿੰਦੀ ਭਾਜੀ ਤੁਹਾਡਾ। ਧੰਨਵਾਦ ਜੀ, ਬਹੁਤ ਵਧੀਆ ਤੁਸੀਂ ਕੀਤਾ ਸੀ, ਬਹੁਤ ਵਧੀਆ ਹੋਇਆ। ਦੂਜਾ ਮੇਰਾ ਸਵਾਲ ਇਹ ਆ ਕਿ ਮੇਰਾ ਬੇਟਾ ਆਇਆ ਹੁਣ 15 ਜੂਨ ਨੂੰ, ਤੇ ਮੈਂ ਸਿਟੀਜ਼ਨ ਸੀ ਤਾਂ ਮੇਰਾ ਪਰਮਾਨੈਂਟ ਜਿੱਦਾਂ ਉਹਨਾਂ ਉਹ ਮਿਲਿਆ ਹੋਇਆ ਰੈਜ਼ੀਡੈਂਸ, ਤੇ ਕੀ ਉਹ ਅਪਲਾਈ ਕਰ ਸਕਦਾ? 18 ਸਾਲ ਤੋਂ ਘੱਟ ਹੈ ਸਿਟੀਜ਼ਨ ਅਪਲਾਈ? ਤੁਸੀਂ ਤੁਹਾਡਾ ਬੇਟਾ ਆਇਆ ਗ੍ਰੀਨ ਕਾਰਡ, ਐਜ਼ ਅ ਗ੍ਰੀਨ ਕਾਰਡ ਆਇਆ ਉਹ? ਹਾਂ, 18 ਸਾਲ ਤੋਂ ਘੱਟ ਮੈਂ ਸਿਟੀਜ਼ਨ ਹੀ ਨਾ, ਮੈਂ ਅਪਲਾਈ ਕੀਤਾ ਆ। ਤੇ ਉਹਦੀ $220 ਫੀਸ ਜਿਹੜੀ ਉਹਨਾਂ ਕਿਹਾ ਸੀ ਨਾ, ਉਹ ਵੀ ਅਸੀਂ ਭਰਤੀ ਆ ਗ੍ਰੀਨ ਕਾਰਡ ਦੀ। ਜੇ ਉਹ 18 ਸਾਲ ਤੋਂ ਘੱਟ ਆ, ਗ੍ਰੀਨ ਕਾਰਡ ਹੋਲਡਰ ਆ, ਤੇ ਤੁਸੀਂ ਉਹਦੇ 18 ਸਾਲ ਤੋਂ ਘੱਟ ਦੀ ਉਮਰੇ ਦੇ ਵਿੱਚ ਹੀ ਤੁਸੀਂ ਸਿਟੀਜ਼ਨ ਬਣਦੇ ਆ, ਤਾਂ ਉਹ ਤੁਹਾਡੇ ਨਾਲ ਫਿਰ ਆਟੋਮੈਟਿਕਲੀ ਸਿਟੀਜ਼ਨ ਬਣ ਜਾਂਦਾ। ਇਹੀ ਸਵਾਲ ਆ ਨਾ? ਇਹ ਸਿਟੀਜ਼ਨ ਹੈਗੇ ਆਲਰੇਡੀ? ਮੈਂ ਸਿਟੀਜ਼ਨ ਆਲਰੇਡੀ 2019 ਤੋਂ ਹੈਗੀ ਆ, 2019 ਤੋਂ ਹੀ। ਨਹੀਂ, ਏਦਾਂ ਨਹੀਂ ਕਿ ਸਿਟੀਜ਼ਨ ਤੁਸੀਂ ਸਿਟੀਜ਼ਨ ਉਦੋਂ ਬਣਨਾ ਜਦੋਂ ਉਹ ਗ੍ਰੀਨ ਕਾਰਡ ਹੋਲਡਰ ਸੀਗਾ। ਨਹੀਂ, ਮੈਂ ਤਾਂ ਆਲਰੇਡੀ ਸਿਟੀਜ਼ਨ ਆ ਨਾ, ਤੇ ਮੈਨੂੰ ਇੱਥੇ ਮੇਰੇ ਵਕੀਲ ਕਹਿੰਦੇ, ਇੱਥੇ ਜਿਹੜੇ ਕਹਿੰਦੇ ਕਿ ਤੂੰ ਅਪਲਾਈ ਕਰ ਸਕਦੀ ਆ, 18 ਸਾਲ ਤੋਂ ਘੱਟ ਆ, ਤੂੰ ਸਿਟੀਜ਼ਨ ਆ, ਤੂੰ ਉਹਦਾ ਅਪਲਾਈ ਕਰ ਸਕਦੀ। ਤੇ ਮੈਂ ਕਿਹਾ ਨਹੀਂ, ਮੈਂ ਤੁਹਾਡੇ ਲੋ, ਮੈਂ ਕਿਹਾ ਮੈਂ ਉਹਨਾਂ ਨੂੰ ਪੁੱਛਾਂਗੀ ਮੇਰਾ ਅੱਗੇ। ਜੇ ਸਾਡੇ ਐਗਜ਼ਿਸਟਿੰਗ ਕਲਾਇੰਟ ਹੀ ਹੈਗੇ ਨਾ, ਤੁਸੀਂ ਮੈਨੂੰ ਈਮੇਲ ਕਰ ਲਓ, ਤੁਹਾਨੂੰ ਰੇਡੀਓ ਤੇ ਪੁੱਛਣ ਦੀ ਲੋੜ ਨਹੀਂ, ਤੁਸੀਂ ਸਿੱਧੇ ਮੇਰੇ ਕੋਲ ਡਾਇਰੈਕਟ ਪੁੱਛੋ, ਮੈਂ ਤੁਹਾਨੂੰ ਥੋੜਾ ਡਿਟੇਲ ਚ ਦੱਸ ਦੂੰਗਾ। ਤੇ ਤੁਸੀਂ ਮੈਂ ਭਾਜੀ ਬੜੇ ਫੋਨ ਕੀਤੇ, ਚੱਕਦੇ ਨਹੀਂ, ਅੱਗੇ ਝੱਟ ਚੱਕ ਲੈਂਦੇ, ਹੁਣ ਬੜੇ ਮੈਂ ਫੋਨ ਕਰ ਰਹੀ। ਮੈਂ ਆਪਣੇ ਹਸਬੈਂਡ ਵੱਲੋਂ ਪੁੱਛਣਾ ਸੀਗਾ, ਉਹਨਾਂ ਦੇ ਵੀ ਉਹ ਆ ਗਿਆ, ਕਿੰਨੀ ਦੀਦੀ ਨੂੰ ਪਤਾ ਹੈ ਸਾਰਾ ਕੁਛ, ਤੇ ਮੈਂ ਬੜੇ ਫੋਨ ਕਰਦੀ ਹੁਣ ਚੱਕ ਨਹੀਂ। ਤੁਸੀਂ ਇਦਾਂ ਕਰੋ ਭੈਣ ਜੀ, WhatsApp ਜਾਂ ਈਮੇਲ ਕਰਿਓ, ਕਰ ਦਿਓ, ਕੋਈ ਨਹੀਂ, ਤੁਹਾਡਾ ਮੈਂ
ਆਨਸਰ ਦੇ ਦੂੰਗਾ, ਕੋਈ ਚੱਕਰ ਨਹੀਂ ਹੈਗਾ। ਕਿਮੀ ਨੂੰ ਈਮੇਲ ਕਰ ਦਿਓ। ਓਕੇ ਜੀ, ਥੈਂਕ ਯੂ ਭਾਜੀ। ਮੈਂ ਤਾਂ ਤੁਹਾਨੂੰ ਬਾਰ-ਬਾਰ ਫੇਰ ਥੈਂਕ ਯੂ ਕਹੂੰਗੀ, ਬਹੁਤ ਜਲਦੀ ਸਾਡਾ ਕੇਸ ਪਾਸ ਹੋਇਆ। ਧੰਨਵਾਦ। ਥੈਂਕ ਯੂ ਤੁਹਾਡਾ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਪੰਜਾਬੀ ਰੇਡੀਓ USA ਦੇ, ਉਹਨਾਂ ਨੂੰ ਬੇਨਤੀ ਕਰਦੇ ਜਾਈਏ, ਜਿੰਨੇ ਵੀ ਜੇ ਤਿਰਕੀਆਣਾ ਨੂੰ ਉਹਨਾਂ ਦੇ ਆਫਿਸ 'ਚ ਕਾਲ ਕਰਦੇ ਆ, ਪਲੀਜ਼ ਉਹਨਾਂ ਨੂੰ ਜਾਂ ਤਾਂ ਈਮੇਲ ਕਰੋ ਜਾਂ WhatsApp ਕਰੋ, ਕਿਉਂਕਿ ਉਹਨਾਂ ਦਾ ਆਫਿਸ ਬਹੁਤ ਸਮੈਪ ਆ, ਬਹੁਤ ਕਾਲਸ ਜਾਂਦੀਆਂ, ਫਿਰ ਜਦੋਂ ਵਾਰ-ਵਾਰ ਕਾਲ ਜਾਂਦੀਆਂ ਆਨਸਰ ਨਹੀਂ ਹੁੰਦਾ। ਤੇ ਹੁਣ ਜਿੰਨੇ ਵੀ ਸਾਡੇ ਕਾਲਰਸ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਿੱਧਾ ਹੀ ਕੁਐਸਚਨ ਪੁੱਛਿਓ। ਹਰਪ੍ਰੀਤ ਸਿੰਘ ਢਿੱਲੋਂ ਜੀ। ਹੈਲੋ ਹੈਲੋ ਹਰਪ੍ਰੀਤ ਢਿੱਲੋਂ ਜੀ। ਹਾਂਜੀ ਜੀ ਹਾਂਜੀ, ਪੁੱਛੋ ਜੀ ਕੁਐਸਚਨ। ਸਤਿ ਸ਼੍ਰੀ ਅਕਾਲ ਜੀ ਭਾਜੀ। ਜੀ ਭਾਜੀ ਮੇਰਾ ਨਾ ਵਿਆਹ ਹੋਇਆ ਆ ਤੇ B1 B2 ਤੇ ਮੈਂ ਆਇਆ ਜੀ, ਤੇ ਮੈਂ ਨਾ ਅਜੇ ਤਾਂ ਮੋਸ਼ਨ ਪਾਤੀ ਸੀ ਜੀ, ਵਿਆਹ ਤੋਂ ਪਹਿਲਾਂ ਹੀ ਮੋਸ਼ਨ ਪਾਤੀ ਸੀ, ਤੇ ਹੁਣ ਮੇਰਾ ਵਿਆਹ ਵੀ ਹੋ ਗਿਆ ਤਾਂ ਉੱਤੋਂ ਮੋਸ਼ਨ ਵੀ ਅਪਰੂਵ ਹੋ ਗਈ। ਮੋਸ਼ਨ ਕਾਹਦੀ ਸੀਗੀ ਜੀ? ਅਜ਼ਾਈਲਮ ਦੀ ਭਾਜੀ। ਠੀਕ ਹੈ। ਜੇ ਤੁਹਾਡਾ ਜੇ B1 B2 ਤੇ ਤੁਸੀਂ ਆਏ ਸੀਗੇ ਤਾਂ ਤੁਸੀਂ ਵਿਆਹ ਵਾਲੇ ਕੇਸ ਦੇ ਉੱਤੇ ਆਪਣਾ ਜਿਹੜਾ ਸੀਗਾ ਉਹ ਗ੍ਰੀਨ ਕਾਰਡ ਲਓ ਤੁਸੀਂ, ਤੁਹਾਨੂੰ ਸਾਲ ਜਿਹੜਾ ਵੇਟ ਕਰਨ ਦੀ ਲੋੜ ਨਹੀਂ ਪੈਣੀ। ਤੇ ਭਾਜੀ ਮੇਰੀ ਇਹ ਅਕਤੂਬਰ ਦੀ ਆ, ਤੇ ਮੇਰਾ ਕੋਰਟ ਦੇ ਵਿੱਚ ਕੇਸ, ਮੇਰਾ ਇਹ ਮੰਨਣਾ ਕਿ ਜੇ 130 ਤੇ 485 ਜਿਹੜੀ ਉਹ ਆ ਪਟੀਸ਼ਨ, ਹਾਂਜੀ, ਉਹਦੇ ਬਾਅਦ ਪਾਸ ਹੁੰਦੇ ਆ ਕੋਰਟ ਤੋਂ ਜਿਹੜਾ ਮੈਂ ਕੇਸ ਕਲੋਜ਼ ਕਰਾਉਣਾ, ਉਹਨੂੰ ਕਿੰਨਾ ਟਾਈਮ ਲੱਗ ਜਾਊਗਾ? ਕੋਰਟ ਤੋਂ ਤਾਂ ਭਾਈ ਤੁਹਾਡਾ ਛੇਤੀ ਹੋ ਜਾਣਾ ਚਾਹੀਦਾ, ਮਹੀਨੇ 2 ਮਹੀਨੇ ਦੇ ਅੰਦਰ ਅੰਦਰ ਕਲੋਜ਼। ਤੁਸੀਂ ਕਲੋਜ਼ ਕਰਾ ਲਓ। B1 B2 ਤੇ ਆਏ ਆ। ਸਿਟੀਜ਼ਨ ਨਾਲ ਜੇ ਤੁਸੀਂ ਵਿਆਹ ਕਰਾਇਆ ਤਾਂ ਡਿਸਮਿਸ ਕਰ ਦਿਓ। ਹਾਂਜੀ, ਤੇ ਫਿਰ USCIS ਮੋਰੇ ਜਿਹੜਾ ਉਹ ਫਾਈਲ ਕਰੋ ਤੁਸੀਂ, ਤੇ ਆਪਣੇ ਵਕੀਲ ਨੂੰ ਕਹੋ ਕਿ ਸਰਕਾਰੀ ਵਕੀਲ ਨਾਲ ਸਿੱਧੇ ਕੰਟੈਕਟ ਕਰਨ, ਤੁਹਾਡਾ ਡਿਸਮਿਸ ਕਰ ਦੇਣਾ ਉਹਨੇ, ਕੋਈ ਚੱਕਰ ਨਹੀਂ। ਅੱਛਾ, ਹੁਣ ਮੈਂ ਪਹਿਲਾਂ ਫਿਰ ਵਿਆਹ ਦਾ ਕਰ ਲਾਂ ਤੇ ਉਹ ਰਹਿਣ ਦਾ? ਹਾਂਜੀ ਬਿਲਕੁਲ। ਧੰਨਵਾਦ ਜੀ। ਤੇ ਕਿੰਨਾ ਚਿਰ ਲੱਗ ਜਾਊਗਾ ਜੀ ਆਈਡੀਆ? 1.5 ਸਾਲ ਲੱਗਣਾ। ਲੈ ਰਹੇ 1.5 ਸਾਲ? ਹਾਂਜੀ, ਜਿਹੜੇ ਵੀ ਬੰਦੇ ਸੁਣ ਰਹੇ ਆ ਨਾ, ਪਹਿਲਾਂ ਵੀ ਹੁਣ ਮੇਰੇ ਕੋਲ ਸੋਸ਼ਲ ਮੀਡੀਆ ਤੇ ਵੀ ਕੁਐਸਚਨ ਪੁੱਛਦੇ ਆ ਕਿ PD ਲੈ ਲਈਏ ਜਾਂ ਕੇਸ ਡਿਸਮਿਸ ਕਰ ਲਈਏ। ਸੋ ਇੱਕ ਗੱਲ ਸਾਰੇ ਜਾਣੇ ਧਿਆਨ ਰੱਖ ਲਓ ਕਿ ਕੋਈ ਵੀ ਚੀਜ਼ ਕੋਰਟ ਕੋਲ ਲੈਣੀ ਜ਼ਿਆਦਾ ਔਖੀ ਆ, ਠੀਕ ਆ, USCIS ਕੋਲ ਲੈਣੀ ਸੌਖੀ ਆ। ਸੋ ਜਿਹੜੇ ਬੰਦਾ ਕੇਸ ਆਪਣਾ ਡਿਸਮਿਸ ਕਰਾ ਕੇ ਤੁਹਾਨੂੰ ਕੋਈ ਵੀ ਬੈਨੀਫਿਟ ਜੇ ਤੁਸੀਂ ਇਵੇਂ USCIS ਮੋਰੇ ਜਾਂ ਬਾਹਰੋਂ ਕੌਂਸੂਲੇਟ ਤੋਂ ਲੈ ਸਕਦੇ ਆ, ਤੁਸੀਂ ਉਹਨੂੰ ਪਹਿਲ ਦੇਣੀ ਆ, ਕੋਰਟ ਨੂੰ ਨਹੀਂ ਤੁਸੀਂ ਪਹਿਲ ਦੇਣੀ। ਕੋਰਟ ਦਾ ਕਈ ਵਾਰੀ ਧੱਕਾ ਕਰ ਜਾਂਦੇ ਆ ਫਿਰ। ਮੇਰਾ ਜਿਹੜਾ ਮੇਰਾ ਜੱਜ ਆ ਉਹ ਕ੍ਰੀਚਰ ਆ, ਸਟੀਵਨ M ਕ੍ਰੀਚਰ। ਕੋਈ ਪ੍ਰੋਬਲਮ ਨਹੀਂ ਭਾਜੀ, ਤੁਹਾਨੂੰ ਮਿਲ ਜਾਣੀ ਆ PD ਮੈਮੋ ਥੱਲੇ, ਤੁਹਾਨੂੰ ਪ੍ਰੋਬਲਮ ਨਹੀਂ ਹੋਣੀ, ਕਿਉਂਕਿ ਤੁਸੀਂ ਲੀਗਲ ਆਏ ਸੀਗੇ ਤਾਂ ਤੁਹਾਡਾ ਕੋਰਟ ਆਪ ਹੀ ਨਿਪਟਾਰਾ ਕਰਨਾ ਚਾਹੁੰਦਾ ਕੇਸਾਂ ਦਾ। ਤੁਹਾਡਾ ਜਿਹੜਾ ਮਰਜ਼ੀ ਜੱਜ ਹੋਵੇ, ਤੁਹਾਡਾ ਉਹਨਾਂ ਨੇ ਡਿਸਮਿਸ ਕਰ ਦਿੱਤਾ। ਹੁਣ ਜਿੱਦਾਂ ਮੈਂ ਆਪਦਾ ਕੇਸ ਪੈਂਡਿੰਗ ਪਾ ਸਕਦਾ, ਜਿੱਦਾਂ ਮੇਰੀ ਮੋਸ਼ਨ ਅਪਰੂਵ ਹੋ ਗਈ ਆ, ਕੋਈ ਚੱਕਰ ਤਾਂ ਨਹੀਂ? ਪੈਂਡਿੰਗ ਨਹੀਂ, ਤੁਸੀਂ ਡਿਸਮਿਸ ਕਰਾਉਣਾ ਵਾ ਕੇਸ ਆਪਣਾ। ਡਿਸਮਿਸ ਕਰਾ ਦੂੰਗਾ। ਤੇ ਪਹਿਲਾਂ ਮੈਂ ਕਹਿੰਦਾ ਵਿਆਹ ਦਾ ਅਪਰੂਵ ਹੋਵੇ ਤਾਂ ਡਿਸਮਿਸ ਕਰਾਵਾਂ, ਪਹਿਲਾਂ ਹੀ ਡਿਸਮਿਸ ਕਰਾ ਦਾਂ? ਨਹੀਂ, ਪਹਿਲਾਂ ਹੀ ਡਿਸਮਿਸ ਕਰਾਓ ਤੁਸੀਂ। ਵਿਆਹ ਦਾ 485 ਫਾਈਲ ਨਹੀਂ ਨਾ ਤੁਸੀਂ ਕਰ ਸਕਦੇ ਜੇ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਜਰਨੈਲ ਸਿੰਘ ਜੀ। ਭਾਜੀ ਇਹਦੇ ਨਾਲ ਇੱਕ ਸਮਰੀ ਕਰ ਦੇਣਾ ਜੀ, ਥੋੜੇ ਨੇ ਕੁਐਸਚਨ ਕਨਫਿਊਜ਼ਿੰਗ ਤਰੀਕੇ ਨਾਲ ਪੁੱਛੇ ਆ। ਹਾਂਜੀ, ਪਹਿਲਾਂ ਕੇਸ ਸੀਗਾ ਐਡਮਿਨ ਕਲੋਜ਼ ਹੋ ਜਾਂਦਾ ਸੀਗਾ, ਮਤਲਬ ਕਿ ਕੇਸ ਪੈਂਡਿੰਗ ਤੇ ਰਹਿੰਦਾ ਸੀਗਾ, ਖਾਰਜ ਨਹੀਂ ਕਰਦੇ ਸੀਗੇ ਲੋਕੀ। ਕੀ ਕਰਦੇ ਸੀਗੇ, ਥੱਲੋਂ ਅਪਰੂਵ ਕਰਾ ਕੇ ਕੇਸ ਆਪਣਾ ਉੱਪਰ ਕੋਰਟ ਦੇ ਵਿੱਚ ਜਾ ਕੇ ਫਿਰ ਬਾਅਦ ਚ ਡਿਸਮਿਸ ਕਰਾ ਲੈਂਦੇ ਸੀ ਵਿਆਹ ਤੋਂ ਬਾਅਦ। ਹੁਣ ਜਿਹੜਾ ਲਾਅ ਚੱਲਿਆ PD ਮੈਮੋ ਥੱਲੇ, ਉਹਨਾਂ ਨੇ ਕੀ ਕਿਹਾ ਕਿ ਕੇਸ ਨੂੰ ਪੈਂਡਿੰਗ 'ਚ ਨਹੀਂ ਪਾਉਣਾ, ਜੇ ਕਰਨਾ ਤਾਂ ਡਿਸਮਿਸ ਹੀ ਕਰਨਾ। ਜਿਹੜਾ ਬੰਦਾ ਲੀਗਲ ਆਇਆ ਵਾ ਤੇ ਉਹਦਾ ਵਿਆਹ ਸਿਟੀਜ਼ਨ ਹੈਗਾ, ਉਹਨੂੰ ਟੈਨਸ਼ਨ ਦੀ ਲੋੜ ਨਹੀਂ। ਜੇ ਉਹਦਾ ਵਿਆਹ ਸਹੀ ਆ ਤਾਂ ਫਿਰ ਉਹ ਸਿੱਧੇ ਡਿਸਮਿਸ ਕਰਾ ਕੇ ਕੋਰਟ ਦਾ ਵੀ ਟਾਈਮ ਬਚੂਗਾ, ਤੁਹਾਨੂੰ ਵੀ ਉਹਨਾਂ ਨੇ ਦੇ ਦੇਣਾ, ਤੇ ਸਿੱਧੇ ਥੱਲੇ ਇਮੀਗ੍ਰੇਸ਼ਨ ਕੋਲ ਜਾ ਕੇ ਰਿਲੀਫ ਲੈ ਲਓ, ਹੋਰ ਪੰਗਿਆਂ 'ਚ ਪੈਣ ਦੀ ਲੋੜ ਨਹੀਂ ਜੀ। ਸਾਡੇ ਅਗਲੇ ਕਾਲਰ ਆ ਜਰਨੈਲ ਸਿੰਘ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਜੀ, ਮੇਰੇ ਜਿੱਦਾਂ ਡੈਡੀ ਮੰਮੀ ਆਏ ਜੀ ਵੈਸਟਰ ਵੀਜ਼ੇ ਤੇ ਆਪਾਂ ਉਹਨਾਂ ਦਾ ਦੂਜਾ ਅਸਾਈਲਮ ਕੇਸ ਕਰ ਸਕਦੇ? ਅਸਾਈਲਮ ਕੇਸਾਂ ਜੀ ਜਿਹਦੀ ਵੀ ਗਰਾਊਂਡ ਹੈਗੀ ਹੈ ਅਸਾਈਲਮ ਦੀ, ਕੋਈ ਵੀ ਕਰ ਸਕਦਾ, ਭਾਵੇਂ ਵਿਜ਼ਟਰ ਵੀਜ਼ੇ ਤੇ ਆਏ, ਭਾਵੇਂ ਸਟੂਡੈਂਟ ਤੇ ਭਾਵੇਂ ਕੱਚੇ ਆਏ। ਧੰਨਵਾਦ ਜੀ। ਜਿਹੜਾ 21 ਤੋਂ 45 ਦੇ ਨਾਲ ਕਹਿੰਦੇ ਸੀਗੇ ਜੀ, ਉਹ ਠੀਕ ਹੈ? ਨਹੀਂ, ਉਹ 21 ਤੋਂ 45 ਦੇ ਨਾਲ ਉਹ ਆ ਜਿਹੜੇ ਬਾਰਡਰ ਤੇ ਫੜ ਹੋਏ ਆ, ਤੇ ਉਹਨਾਂ ਚੋਂ ਕਈ ਕੇਸ ਉਹਨਾਂ ਨੇ ਦੂਜੇ 1 ਸਾਲ ਦੇ ਵਿੱਚ ਕਰ ਸਕਦੇ, ਰਾਈਟ? 1 ਸਾਲ ਦੇ ਅੰਦਰ ਕਰਨਾ ਪੈਂਦਾ ਕੇਸ। ਹਾਂਜੀ, ਧੰਨਵਾਦ ਜੀ। ਥੈਂਕ ਯੂ ਜੀ। ਅਗਲੇ ਕਾਲਰ ਆ ਭੁਪਿੰਦਰ ਜੀ। ਹਾਂਜੀ ਸਰ, ਐਕਚੁਅਲੀ ਮੇਰੇ ਫਾਦਰ ਨੇ ਅਪਲਾਈ ਕੀਤਾ ਸੀ ਮੇਰੀ ਸਿਸਟਰ ਦਾ, ਲਾਈਕ ਓਵਰ 21। ਮੇਰੇ ਫਾਦਰ ਹੈ ਗ੍ਰੀਨ ਕਾਰਡ, 4 ਸਾਲ ਪਹਿਲਾਂ ਅਪਲਾਈ ਕੀਤਾ ਸੀ। ਮੇਰੇ ਫਾਦਰ ਦੀ ਹੁਣ ਜੀ ਆਪਣੀ ਸਿਟੀਜ਼ਨਸ਼ਿਪ ਡਿਊ ਹੈਗੀ ਆ, ਤੇ ਜੇ ਉਹ ਸਿਟੀਜ਼ਨਸ਼ਿਪ ਲੈ ਲੈਂਦੇ ਆ ਤੇ ਉਧਰੋਂ ਜੇ ਮੇਰੀ ਸਿਸਟਰ ਦੀ ਮੈਰਿਜ ਹੋ ਜਾਂਦੀ ਹੈ ਤੇ ਉਹ ਜਿਹੜੀ ਪਟੀਸ਼ਨ ਆ ਉਹ ਡਿਸਮਿਸ ਹੋ ਜੂਗੀ, ਉਹਨੂੰ ਅਪਡੇਟ ਕਰ ਸਕਦੇ ਉਦਾਂ ਹੀ? ਜੇ ਪਹਿਲਾਂ ਫਾਦਰ ਤੁਹਾਡੇ ਸਿਟੀਜ਼ਨ ਬਣ ਗਏ ਤੇ ਫਿਰ ਸਿਸਟਰ ਦੀ ਮੈਰਿਜ ਹੋਈ ਤੇ ਫਿਰ ਉਹੀ ਪਟੀਸ਼ਨ ਤੁਹਾਡੀ ਜਿਹੜੀ ਅੱਗੇ ਚੱਲ ਪੈਣੀ ਹੈ, ਠੀਕ ਹੈ? ਸੋ ਪਹਿਲਾਂ ਫਾਦਰ ਨੂੰ ਸਿਟੀਜ਼ਨ ਬਣਨ ਦੇਣਾ, ਫਿਰ ਸਿਸਟਰ ਵਿਆਹ ਕਰਾਵੇ।
ਠੀਕ ਆ ਧੰਨਵਾਦ ਜੀ। ਪਟੀਸ਼ਨ ਚੱਲੂਗੀ ਉਹੀ। ਠੀਕ ਹੈ ਜੀ, ਥੈਂਕ ਯੂ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਕੁਲਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਹਾਂਜੀ ਸਰ, ਅਸੀਂ ਨਾ ਮਾਰਚ ਦੇ ਵਿੱਚ ਇੱਥੇ ਫੈਮਿਲੀ ਆਏ ਹਾਂ ਬਾਰਡਰ ਕ੍ਰੋਸ ਕਰਕੇ, ਤੇ ਸਾਡੇ ਉੱਥੇ ਬਿਆਨ ਨਹੀਂ ਹੋਏ, ਤੇ ਸਾਡੇ ਆਹ ਮੰਡੇ ਨੂੰ ਇਹਨਾਂ ਨੇ ਸਾਰੇ ਡਾਕੂਮੈਂਟ ਲੈ ਕੇ ਸੱਦਿਆ, ਤੇ ਅਸੀਂ ਤੁਹਾਨੂੰ ਹਾਇਰ ਕਰਨਾ। ਅਸੀਂ 2 ਵਾਰੀ ਆਫਿਸ ਦੇ ਵਿੱਚ ਕਾਲ ਕੀਤੀ ਹੈ, ਤੇ ਉਹਨਾਂ ਨੇ ਅੱਗੋਂ ਕੋਈ ਜਵਾਬ ਜਿਹਾ ਨਹੀਂ ਦਿੱਤਾ, ਤੇ ਕਹਿੰਦੇ ਤੁਹਾਨੂੰ ਅਸੀਂ ਨੰਬਰ ਭੇਜਾਂਗੇ, ਉਹਦੇ ਤੇ ਤੁਸੀਂ ਇੰਨੇ ਪੈਸੇ ਪੇ ਕਰਿਓ ਜੇ, ਤੇ ਉਸ ਤੋਂ ਬਾਅਦ ਹੈ ਨਾ। ਹਾਂਜੀ ਹਾਂਜੀ, ਨਾ ਤਾਂ ਕੋਈ ਨੰਬਰ ਭੇਜਿਆ ਉਹਨਾਂ ਨੇ, ਤੇ ਸਾਨੂੰ ਆਈ ਕਿ ਸਾਡੀ ਮੰਡੇ ਦੀ ਸਰ ਡੇਟ ਹੈ, ਤੇ ਅਸੀਂ ਕੀ ਕਰ ਸਕਦੇ ਹਾਂ ਹੁਣ? ਮੈਂ ਤੁਹਾਨੂੰ ਆਪਣੀ ਈਮੇਲ ਪਾ ਦਿੰਦਾ ਇੱਕ, ਮੈਨੂੰ ਜੇ ਈਮੇਲ ਕਰ ਸਕਦੇ ਆ ਜਿਹੜੇ ਸੁਣ ਵੀ ਰਹੇ ਆ, ਮੈਂ ਤੁਹਾਡਾ ਈਮੇਲ 'ਚ ਮੈਨੂੰ ਆਪਣਾ ਨਾਮ ਨੰਬਰ, ਮੇਰੀ ਈਮੇਲ ਹੈਗੀ ਆ jay@immigration.global, ਤਾਂ ਮੈਨੂੰ ਜੇ ਕੋਈ ਈਮੇਲ ਕਰ ਦੇਵੇ ਤਾਂ ਆਪਣਾ ਨੰਬਰ ਨਾਮ ਲਿਖ ਦਿਓ, ਤਾਂ ਤੁਹਾਨੂੰ ਮੈਂ ਉਹਨਾਂ ਨੂੰ ਟੇਕ ਓਵਰ ਕਰਾ ਲੈਣਾ। ਜਿਹੜੀ ਤੁਹਾਡੀ ਮੰਡੇ ਦੀ ਡੇਟ ਹੈ, ਮੰਡੇ ਦੀ ਡੇਟ ਤਾਂ ਨਹੀਂ ਮੈਂ ਕਰ ਸਕਦਾ, ਮੰਡੇ ਦੀ ਡੇਟ ਤੇ ਤੁਹਾਨੂੰ ਹੋਣਾ ਪੈਣਾ, ਤੇ ਉਹਨਾਂ ਨੂੰ ਜਾ ਕੇ ਕਹਿ ਦਿਓ ਕਿ ਮੈਂ ਵਕੀਲ ਲੱਭ ਰਿਹਾ ਵਾ, ਮੈਨੂੰ ਹੋਰ ਤਰੀਕ ਦਿਓ। ਸੋ ਇਹੀ ਹੋ ਸਕਦਾ। ਨਹੀਂ ਸਰ, ਮੰਡੇ ਨੂੰ ਉਹਨਾਂ ਨੇ ਕਿਹਾ ਕਿ ਆਪਣੇ ਸਾਰੇ ਡਾਕੂਮੈਂਟ ਲੈ ਕੇ ਪਹੁੰਚਿਓ ਜੇ, ਤੇ ਉੱਥੇ ਕੀ ਉਹਨਾਂ ਨੇ ਕੋਈ ਬਿਆਨ ਵਗੈਰਾ ਹੋਣਗੇ ਸਾਡੇ? ਤੁਹਾਨੂੰ ਇਮੀਗ੍ਰੇਸ਼ਨ ਕੋਰਟ 'ਚ ਸੱਦਿਆ ਗਿਆ ਕਿ ਆਈਸ ਵਾਲਿਆਂ ਨੇ ਸੱਦਿਆ ਵਾ? ਉਹਨਾਂ ਨੇ ਸਰ ਕੁਛ ਨਹੀਂ ਇਸ ਤਰ੍ਹਾਂ ਕਿਹਾ, ਉਹਨਾਂ ਫੋਨ ਆਇਆ ਐਡਰੈਸ ਕੀ ਹੈ ਜਿੱਥੇ ਤੁਹਾਨੂੰ ਸੱਦਿਆ ਗਿਆ? ਫੈਡਰਲ ਪਲਾਜ਼ਾ, ਨਿਊਯਾਰਕ ਫੈਡਰਲ ਪਲਾਜ਼ਾ। ਤੁਹਾਡੀ ਭਾਜੀ ਮੋਸਟ ਲਾਈਕਲੀ ਮਾਸਟਰ ਹੀਅਰਿੰਗ ਆ ਆਪਣੀ, ਤਾਂ ਉਹਨਾਂ ਨੂੰ ਜਾ ਕੇ ਤੁਸੀਂ ਇਹੀ ਕਹਿਣਾ, ਹਾਂ ਮਾਸਟਰ ਹੀਅਰਿੰਗ ਆ, ਉਹਨਾਂ ਨੂੰ ਜਾ ਕੇ ਇਹੀ ਕਹਿਣਾ ਕਿ ਮੈਂ ਵਕੀਲ ਕਰ ਲਿਆ ਵਾ ਜਾਂ ਮੈਂ ਕਰ ਰਿਹਾ ਵਾ, ਤੇ ਉਹਨਾਂ ਨੇ ਤੁਹਾਨੂੰ ਮਾਸਟਰ ਹੀਅਰਿੰਗ ਜਿਹੜੀ ਉਹ ਦੇ ਦੇਣੀ ਹੈ। ਓਕੇ, ਮਤਲਬ ਬਿਆਨ ਵਗੈਰਾ ਕੁਝ ਨਹੀਂ ਹੋਣੇ ਅਜੇ? ਬਿਆਨ ਨਹੀਂ ਹੋਣੇ, ਹਾਂਜੀ। ਤੁਸੀਂ ਬਿਨਾਂ ਵਕੀਲ, ਹਾਂਜੀ ਕਹੋ ਮੈਂ ਲਾਇਰ ਕੀਤਾ, ਮੈਨੂੰ ਬਿਆਨ ਨਹੀਂ ਹੋਣੇ। ਆਪਾਂ ਪੰਜਾਬੀ ਰੇਡੀਓ ਵੱਲੋਂ ਵੀ ਬੇਨਤੀ ਕਰ ਲੈਂਦੇ ਆ, ਤੇ ਬਾਅਦ ਦੇ ਵਿੱਚ ਨਾ ਤੁਸੀਂ ਘੰਟੇ ਕੁ ਬਾਅਦ ਉਹਨਾਂ ਨੂੰ WhatsApp ਦੇ ਉੱਤੇ 4159090503 ਤੇ ਆਪਣਾ ਨੰਬਰ ਛੱਡ ਦਿਓ, ਤੇ ਮੈਂ ਜੇ ਇਹਨੂੰ ਬੇਨਤੀ ਕਰ ਲੈਣਾ, ਕੋਈ ਨਹੀਂ ਵੀਕਐਂਡ 'ਚ ਤੁਹਾਨੂੰ ਥੋੜਾ ਐਕਸਪਲੇਨ ਕਰ ਦੂਗਾ ਕੀ ਹੈ। ਠੀਕ ਹੈ ਜੀ। ਓਕੇ, ਥੈਂਕ ਯੂ ਸਰ। ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਮਨੀਸ਼ਾ ਜੀ। ਹਾਂਜੀ ਭਾਜੀ, ਐਕਚੁਅਲੀ ਮੈਂ ਨਾ B1 B2 ਵੀਜ਼ੇ ਤੇ ਆਈ ਸੀ, ਤੇ ਇੱਥੇ ਆ ਕੇ ਵਿਆਹ ਕਰਾ ਲਿਆ ਗ੍ਰੀਨ ਕਾਰਡ ਹੋਲਡਰ ਨਾਲ। I-130 ਤੇ 485 ਅਪਲਾਈ ਕੀਤਾ ਸੀਗਾ, ਸਾਡੀ ਇੰਟਰਵਿਊ ਹੋ ਗਈ ਆ, ਤੇ ਆਫਿਸਰ ਨੇ ਕਿਹਾ ਸੀ ਕਿ ਤੁਹਾਡਾ ਕੇਸ ਅਪਰੂਵਡ ਆ, ਤੇ ਵਿਦਿਨ 10 ਡੇਜ਼ ਤੁਹਾਨੂੰ ਗ੍ਰੀਨ ਕਾਰਡ ਮਿਲ ਜੂਗਾ। ਬਟ ਲਾਈਕ ਹੁਣ 25 ਡੇਜ਼ ਹੋ ਗਏ, ਸਾਨੂੰ ਇਸ ਦਾ ਕੋਈ ਡਿਸੀਜ਼ਨ ਨਹੀਂ ਉਹਨਾਂ ਨੇ ਭੇਜਿਆ ਹੈਗਾ। ਦੇਖੋ, ਉਹਨਾਂ ਨੇ ਜਿਹੜਾ ਡਿਸੀਜਨ ਸੀਗਾ ਨਾ, ਆਫਿਸਰ ਨੇ ਤਾਂ ਕਹਿ ਦਿੱਤਾ ਅਪਰੂਵ ਕਰਨਾ, ਪਰ ਐਕਚੁਅਲ ਗ੍ਰੀਨ ਕਾਰਡ ਜਿਹੜਾ ਸੀਗਾ ਪਿੱਛੋਂ ਪ੍ਰੋਡਕਸ਼ਨ ਹੋ ਕੇ ਆਣਾ, ਤੁਹਾਡਾ ਆ ਜਾਣਾ, ਪਰ ਜ਼ਰੂਰੀ ਨਹੀਂ ਕਿ 10 ਦਿਨ ਦੇ ਵਿੱਚ ਹੀ ਆਣਾ, ਟਾਈਮ ਜ਼ਿਆਦਾ ਜਿਹੜਾ ਲੱਗ ਸਕਦਾ। ਓਕੇ, ਠੀਕ ਹੈ ਭਾਜੀ, ਥੈਂਕ ਯੂ। ਧੰਨਵਾਦ ਜੀ। ਸਾਡੇ ਕਾਲਰ ਯਾਰ ਸਾਰਿਆਂ ਨੂੰ ਰਿਕੁਐਸਟ ਆ ਭਾਜੀ, ਇਦਾਂ ਕਿ ਦੇਖੋ ਮੈਂ ਨਾ ਇੱਕ ਤਾਂ ਮੈਂ ਆਪ ਕੋਟ ਦੇ ਵਿੱਚ ਦੌੜਿਆ ਰਹਿਣਾ ਹੈ ਨਾ, 40 ਹੁਣ ਇਦਾਂ ਕਿ ਇੱਕ ਪਾਸੇ ਕਹਿੰਦੇ ਯਾਰ ਭਾਜੀ ਮੇਰਾ ਕੇਸ ਵੀ ਤੁਸੀਂ ਆਪ ਕਰੋ, ਇਦਾਂ ਕਿ ਮੇਰੇ ਕੋਲ ਨਾ ਟਾਈਮ ਦੀ ਥੋੜ ਪੈ ਜਾਂਦੀ ਹੈ। ਤਾਂ ਜਿਹੜਾ ਸਟਾਫ ਆ ਨਾ, ਹੁਣ 4 ਜਣੇ ਕਾਲ ਤੇ ਆ, ਤਾਂ ਇੱਕ ਇਹ ਚੀਜ਼ ਸਮਝੋ ਕਿ ਕਿਉਂਕਿ ਆਪਾਂ ਜਿੱਦਾਂ ਸੋਸ਼ਲ ਮੀਡੀਆ ਤੇ ਹੈਗੇ ਆ, ਉਹਦਾ ਫਾਇਦਾ ਵੀ ਹੈ ਕਿ ਲੋਕਾਂ ਨਾਲ ਜੁੜਦੇ ਵੀ ਬੜੇ ਆ, ਪਰ ਉਹਦਾ ਇੱਕ ਨੁਕਸਾਨ ਵੀ ਇਹ ਹੈ ਕਿ ਬਹੁਤ ਜ਼ਿਆਦਾ ਕੁਐਸਚਨ ਤੁਸੀਂ ਇਮੇਜਿਨ ਨਹੀਂ ਕਰ ਸਕਦੇ, ਕਿ ਜਿੱਦਾਂ ਹੁਣ ਤੁਸੀਂ ਦੇਖੋ ਕਿ ਜਿੰਨੇ ਕਮੈਂਟ ਆ ਰਹੇ ਆ ਨਾ ਇਸ ਵੇਲੇ ਸੋਸ਼ਲ ਮੀਡੀਆ ਤੇ, ਉਸ ਹਿਸਾਬ ਨਾਲ ਸਾਨੂੰ ਜਦੋਂ ਕਾਲਾਂ ਨਾ ਫੋਨ ਜਿੱਦਾਂ ਵੱਜੀ ਚਲੀ ਜਾਂਦੇ ਆ। ਸੋ ਇਹ ਕਿ 4-5 ਬੰਦੇ ਵੀ ਸਾਨੂੰ ਕਈ ਵਾਰੀ ਮੁਸ਼ਕਿਲ ਹੋ ਜਾਂਦਾ। ਹੁਣ ਜਿੱਦਾਂ ਭਾਜੀ ਦੀ ਗੱਲ ਹੋਈ ਸੀ ਨਾ, ਉਹਨਾਂ ਨੇ ਕਿਹਾ ਕਿ ਤੁਸੀਂ ਕੰਸਲਟੇਸ਼ਨ ਸੈੱਟ ਕਰ ਲਓ, ਤੇ ਹੁਣ ਜੇ ਤੁਹਾਡੀ ਇੰਨੀ ਗੱਲ ਹੋ ਗਈ, ਤੁਸੀਂ ਭਾਜੀ ਸਿੱਧੇ ਕੰਸਲਟੇਸ਼ਨ ਸੈੱਟ ਕਰੋ, ਉਸੇ ਵੇਲੇ ਕਹੋ ਕਿ ਆਹੋ ਮੈਂ ਕਰ ਲੈਣੀ, ਫਿਰ ਤੁਸੀਂ ਕਹੋਗੇ ਮੈਂ ਸੋਚ ਕੇ ਦੱਸਣਾ, ਫਿਰ ਉਹ ਕਰਨਾ। ਸੋ ਇਹ ਹੈ ਕਿ ਜੇ ਤੁਹਾਡੀ ਗੱਲ ਹੋ ਗਈ ਆ, ਉਹਨਾਂ ਨੂੰ ਉੱਥੇ ਤੁਸੀਂ ਕਹੋ ਕਿ ਮੇਰਾ ਕੇਸ ਆ, ਮੇਰੀ ਮੰਡੇ ਦੀ ਹੀਅਰਿੰਗ ਆ, ਤੁਸੀਂ ਬਿਲਕੁਲ ਉਹਨੂੰ ਫਿਰ ਲਾਸਟ ਮਿੰਟ ਤੱਕ ਵੇਟ ਨਾ ਕਰੋ। ਜੇ ਤੁਸੀਂ ਇਹੀ ਕਰਦੇ ਕਿ ਇਹਨੇ ਆ ਕੇ ਕਿਸੇ ਵੇਲੇ ਕਰ ਲੈਣਾ, ਸੋ ਮੇਰੇ ਤੱਕ ਸਾਰਾ ਸੁਨੇਹਾ ਜਿਹੜਾ ਪਹੁੰਚਣਾ ਮੁਸ਼ਕਿਲ ਆ। ਹੁਣ ਇਦਾਂ ਕਿ ਜ਼ਿਆਦਾ ਤੋਂ ਜ਼ਿਆਦਾ ਤਾਂ ਮੈਂ ਇਹੀ ਕਰ ਸਕਦਾ ਕਿ 4 ਬੰਦੇ ਆ, ਉਹਨਾਂ ਨੂੰ ਮੈਂ 10 ਬੰਦੇ ਕਾਲ ਸੁਣਨ ਵਾਲੇ ਰੱਖ ਲੂੰਗਾ, ਪਰ ਆਪਣਾ ਸਿਸਟਮ ਜਿਹੜਾ ਇਦਾਂ ਦਾ ਕਿ ਇੰਨੀ ਜਿਹੜੀ ਜਨਤਾ ਜਿਹਨਾਂ ਦੇ ਸਾਡੇ ਕੋਲ ਨਹੀਂ ਵੀ ਕੇਸ ਆ, ਕਿਸੇ ਹੋਰ ਕੋਈ ਵੀ ਚੱਲ ਰਿਹਾ, ਸੋ ਸਾਰੇ ਇਹੀ ਆ ਕਿ ਆਹ ਕੁਐਸਚਨ ਆ, ਆਹ ਜਵਾਬ ਆ। ਸੋ ਸਾਡੀ ਜਿਹੜੀ ਵੋਲਿਊਮ ਆ, ਮਤਲਬ ਮੈਂ ਸਮਝ ਨਹੀਂ ਪਾ ਰਿਹਾ ਕਿ ਜਿਹੜੀ ਆਡੀਅנס ਆ ਉਹਨੂੰ ਕਿੱਦਾਂ, ਜਿਹੜੀ ਕਾਲ ਵੋਲਿਊਮ ਉਹਨੂੰ ਕਿੱਦਾਂ ਹੈਂਡਲ ਕਰਿਆ ਜਾਵੇ। ਤਾਂ ਸਾਡਾ ਜਿਹੜਾ ਇੱਕ ਸਿੱਧਾ ਹੀ ਸੌਖਾ ਹੀ ਤਰੀਕਾ ਕਿ ਜੇ ਭਾਜੀ ਬਿਲਕੁਲ ਤੁਹਾਡੀ ਖੜੇ ਪੈਰ ਜਿਹੜੀ ਹੀਅਰਿੰਗ ਹੈਗੀ ਨਾ, ਤੁਸੀਂ ਭਾਜੀ ਮੇਰੀ ਵੇਟ ਨਾ ਕਰੋ, ਤੁਸੀਂ ਵਕੀਲ ਦੂਜਾ ਜਿਹੜਾ ਉਹ ਕਰ ਲਓ, ਤੁਹਾਡਾ ਜਿਹੜਾ ਕੇਸ ਆ ਉਹ ਪਹਿਲ ਆ। ਮੇਰੇ ਕੋਲ ਜਿੰਨਾ ਜਿਹੜਾ ਹੋ ਰਿਹਾ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ। ਜੇ ਆਪਣਾ ਲੱਗਦਾ ਤਾਂ ਸਾਡਾ ਇਹੀ ਹੈ ਕਿ jay@immigration.global ਆ, ਈਮੇਲ ਕਰ ਦਿਓ। ਜਿਹੜਾ ਆ 415 ਸਭ ਤੋਂ ਬੈਸਟ ਤੁਹਾਡਾ ਹੀ ਰਹਿਣਾ, 4159090503 ਇੱਥੇ ਕਾਲ ਕਰੋ। ਇੱਕ ਤੋਂ ਵੱਧ ਵਾਰੀ ਤੁਹਾਨੂੰ ਅੱਜ ਦੀ ਡੇਟ 'ਚ ਤੁਹਾਨੂੰ ਕਾਲ ਕਰਨਾ ਪੈ ਸਕਦਾ ਵਾ। ਇਹਨੂੰ ਕੋਸ਼ਿਸ਼ ਕਰ ਰਹੇ ਹਾਂ, ਇੰਨਾ ਸੌਖਾ ਨਹੀਂ ਹੈਗਾ ਬੰਦੇ ਲੱਭਣੇ। ਰੇਡੀਓ ਤੇ ਵੀ ਐਡ ਦਿੱਤੀ ਸੀ, ਇੰਟਰਵਿਊ ਵੀ ਕੀਤੇ ਆ, ਸਟਾਫ ਐਡ ਕਰ ਲਿਆ। ਹਰ ਹਫਤੇ ਜਿਹੜਾ ਸੀਗਾ ਹੌਲੀ ਹੌਲੀ ਬੈਟਰ ਹੋ ਜਾਊਗਾ।
ਤਾਂ ਮਾਫੀ ਚਾਹੁੰਦੇ ਹਾਂ ਜਿਹੜੇ ਹੁਣ ਬਿਲਕੁਲ ਤੁਹਾਡੀ ਜੇ ਖੜੇ ਪੈਰ ਜੇ ਕੋਈ ਹੀਅਰਿੰਗ ਤੁਹਾਨੂੰ ਫਿਰ ਬੈਟਰ ਤੁਹਾਡੇ ਲਈ ਇਹੀ ਰਹਿਣਾ ਕਿ ਤੁਸੀਂ ਲਾਇਰ ਜਿਹੜਾ ਸੀਗਾ ਉਸ ਵੇਲੇ ਤੁਸੀਂ ਦੂਜਾ ਕਰ ਲਓ। ਤਾਂ ਜਿਹੜਾ ਜਿੰਨਾ ਆਪਣੇ ਕੋਲ ਹੈਗਾ ਉਹਨਾਂ ਆਪਾਂ ਭਾਜੀ ਪੂਰੀ ਟਰਾਈ ਕਰ ਰਹੇ ਹਾਂ ਜੀ। ਨਾਲੇ ਇਹ ਆ ਜੀ ਜਿਹੜੇ ਵੀ ਸਰੋਤੇ ਸੁਣ ਰਹੇ ਆ, ਜੇ ਤੁਹਾਨੂੰ ਲੱਗਦਾ ਵੀ ਜਿੱਦਾਂ ਤੁਹਾਡੀ 2-3 ਦਿਨਾਂ 'ਚ ਡੇਟ ਆ ਸੱਦਿਆ ਆ, ਪਹਿਲੀ ਗੱਲ ਤਾਂ ਇਹ ਪੋਸੀਬਲ ਨਹੀਂ ਹੋਣਾ। ਕੋਈ ਵੀ ਜਿਹੜਾ ਲੀਗਲ ਦਾ ਆਫਿਸ ਹੈਗਾ ਉਹ ਸਾਰੇ ਬਿਜ਼ੀ ਹੁੰਦੇ, ਉਹਨਾਂ ਦੀਆਂ ਡੇਟਾਂ ਸੈਟਅਪ ਹੁੰਦੀਆਂ, ਕਿਸੇ ਦੀ ਕੋਰਟ ਡੇਟ, ਕਿਸੇ ਦੀ ਕੁਛ। ਤੇ ਤੁਸੀਂ ਇਹ ਟਰਾਈ ਕਰੋ ਵੀ ਉਹ ਜਦੋਂ ਮੈਸੇਜ ਛੱਡਣਾ ਜਾਂ ਤੁਸੀਂ WhatsApp ਤੇ ਜਾਂ ਈਮੇਲ ਕਰਨੀ ਆ ਵੀ ਭਾਜੀ ਮੇਰੀ ਆਹ ਡੇਟ ਆ ਵੀ ਤੁਸੀਂ ਲੈ ਸਕਦੇ ਆ ਜਾਂ ਮੈਂ ਕਿੱਦਣ ਆ ਕੇ ਮਿਲਾਂ, ਠੀਕ ਆ। ਉਹ ਪੂਰਾ ਡਿਟੇਲਸ ਮੈਸੇਜ ਛੱਡੋ, ਸਿੱਧੇ ਜਵਾਬ ਦੇ ਦੇਣਾ। ਆਪਾਂ ਨਹੀਂ ਲੈ ਸਕਦੇ ਨਾ, ਆਪਾਂ ਸਿੱਧੇ ਕਹਿਣਾ ਨਹੀਂ ਆ। ਤਾਂ ਇਹ ਸਾਨੂੰ ਨਾ ਸਟਾਫਿੰਗ ਦੀ ਭਾਜੀ ਬੜੀ ਜ਼ਿਆਦਾ ਪ੍ਰੋਬਲਮ ਜਿਹੜੀ ਸੀਗੀ ਆਈ ਸੀਗੀ। ਸੋ ਇਦਾਂ ਕਿ ਹੁਣ ਸਟਾਫ ਤਾਂ 15-20 ਜਾਣੇ ਜਿਹੜੇ ਹੈਗੇ ਉਹ ਇੰਗਲਿਸ਼ ਬੋਲਦੇ ਆ। ਪ੍ਰੋਬਲਮ ਇਹ ਹੈ ਕਿ ਸਾਰੇ ਬੰਦੇ ਜਿੱਦਾਂ ਸਮਝ ਨਹੀਂ ਪਾਉਂਦੇ। ਹੁਣ ਪੰਜਾਬੀ ਬੰਦਾ ਜਿਹਨੂੰ ਇਮੀਗ੍ਰੇਸ਼ਨ ਵੀ ਆਉਂਦੀ ਹੋਵੇ, ਉਹ ਸਾਨੂੰ ਬੰਦੇ ਦੀ ਕਮੀ ਆ। ਜੇ ਕੋਈ ਸੁਣ ਰਿਹਾ ਜੌਬ ਚਾਹੁੰਦਾ ਵੀ ਹੈਗਾ, ਸਾਨੂੰ ਅਪਲਾਈ ਕਰ ਦੇਵੇ, ਸਾਡੀ ਵੀ ਪ੍ਰੋਬਲਮ ਹੱਲ ਹੋ ਜਾਣੀ, ਕਮਿਊਨਿਟੀ ਦੀ ਵੀ ਸੇਵਾ ਜਾਣੀ, ਤੁਹਾਨੂੰ ਵੀ ਐਕਸਪੀਰੀਅੰਸ ਮਿਲ ਜਾਣਾ। ਸੋ ਉਹ ਜੇ ਕੋਈ ਸੁਣ ਰਿਹਾ ਪੈਰਾਲੀਗਲ ਆ ਜਾਂ ਰਿਸੈਪਸ਼ਨਿਸਟ ਆ ਜਾਂ ਕੰਮ ਸਿੱਖਣਾ ਚਾਹੁੰਦਾ ਵਾ, ਉਹ j@immigration.global ਰੈਜ਼ੂਮੇ ਆਪਣਾ ਭੇਜ ਦੇਵੇ ਤਾਂ ਆਪਣੀ ਉਹ ਜਿਹੜੀ ਪੋਜੀਸ਼ਨਸ ਜਿਹੜੀਆਂ ਹੈਗੀਆਂ ਅਵੇਲੇਬਲ ਆ ਇਮੀਡੀਏਟਲੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਕਿਸੇ ਦੇ ਬੱਚੇ ਵੀ ਨਵੇਂ ਗ੍ਰੈਜੂਏਟ ਹੋਏ ਹੈਗੇ ਆ ਇੱਥੋਂ, ਪਰ ਉਹ ਲੀਗਲ ਹੋਣਾ ਚਾਹੀਦਾ। ਇਹ ਨਹੀਂ ਵੀ ਉਹ ਨਹੀਂ ਆਪ ਕੇਸ ਕੰਮ ਕਰਨ ਲਈ ਹੋਣਾ ਚਾਹੀਦਾ, ਕਿਉਂਕਿ ਮੈਂ ਕੱਚੀ ਨਹੀਂ ਦੇ ਸਕਦਾ। ਉਹ ਤੁਸੀਂ ਅਪਲਾਈ ਕਰ ਸਕਦੇ ਆ j@immigration.global ਤੇ, ਜਿਨ੍ਹਾਂ ਨੂੰ ਪੰਜਾਬੀ ਤੇ ਇੰਗਲਿਸ਼ ਦੋਨੋਂ ਆਉਂਦੀ ਹੋਵੇ, ਪੜ੍ਹਨੀ ਤੇ ਲਿਖਣੀ ਤੇ ਸਮਝਣੀ, ਹੈ ਨਾ। ਕਿਉਂਕਿ ਦੂਜਾ ਸਟਾਫ ਤਾਂ ਇਹਨਾਂ ਦੇ ਕੋਲ ਬਹੁਤ ਹੈਗਾ। ਸੋ ਆਪਾਂ ਅਗਲੇ ਕਾਲਰ ਲੈਂਦੇ ਆ, ਸਤਨਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਕਿ ਮੇਰਾ ਨਾ ਕੇਸ ਪਾਸ ਹੋ ਗਿਆ ਸੀਗਾ ਸੈਲਮ ਜੀ। ਮੈਂ ਸਟੇਟ ਮੂਵ ਕਰ ਰਿਹਾ ਹੁਣ, ਇੰਡੀਆਨਾ ਦੇ ਵਿੱਚ ਘਰ ਲੈ ਰਿਹਾ ਸੀ, ਮੇਰੀ ਫੈਮਿਲੀ ਵੀ ਆ ਗਈ। ਤਾਂ ਕੀ ਮੈਨੂੰ ਗ੍ਰੀਨ ਕਾਰਡ ਹਾਲੇ ਪੈਂਡਿੰਗ ਆ, ਤੇ ਕੀ ਮੈਂ ਚੇਂਜ ਕਰ ਸਕਦਾ? ਕੋਈ ਪ੍ਰੋਬਲਮ ਤਾਂ ਨਹੀਂ? ਹਾਂਜੀ, ਬਿਲਕੁਲ ਕਰ ਸਕਦੇ ਹਾਂ, ਬਿਲਕੁਲ ਕਰ ਸਕਦੇ ਹਾਂ। ਤੁਸੀਂ AR11 ਫਾਰਮ ਜਿਹੜਾ ਉਹ ਭਰਨਾ ਵਾ, ਤੇ ਵਧਾਈਆਂ ਤੁਹਾਨੂੰ ਪਹਿਲਾਂ ਤਾਂ ਸੈਲਮ ਕੇਸ ਪਾਸ ਹੁੰਦੀਆਂ। ਤੇ AR11 ਫਾਰਮ ਤੁਸੀਂ ਭਰਨਾ ਵਾ, ਤੇ ਜਿਹੜਾ ਗ੍ਰੀਨ ਕਾਰਡ ਦਾ ਜਿਹੜਾ ਰਿਸੀਟ ਨੋਟਿਸ ਵਗੈਰਾ ਸੀਗਾ ਉਹ ਸਾਰੇ ਅਪਗ੍ਰੇਡ ਕਰਨੇ ਆ। ਨੋਟਿਸ ਨਹੀਂ ਤੁਸੀਂ ਮਿਸ ਕਰਨਾ। ਤਾਂ ਕੋਈ ਇਦਾਂ ਦੀ ਰਿਕੁਆਇਰਮੈਂਟ ਨਹੀਂ ਕਿ ਤੁਸੀਂ ਉੱਥੇ ਰਹਿਣਾ, ਤੁਸੀਂ ਮੂਵ ਹੋ ਸਕਦੇ ਹੋ। ਧੰਨਵਾਦ ਜੀ। ਸਾਡੇ ਅਗਲੇ ਕਾਲਰ ਹੈਗੇ ਆ ਹਰਕੀਰਤ ਜੀ। ਹਰਕੀਕਤ ਜੀ। ਹੈਲੋ ਜੀ, ਹਕੀਕਤ ਸਿੰਘ ਜੀ। ਜੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਕਿਹਾ ਵੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਆਪਾਂ ਜਲਦੀ ਕਰ ਲਈਏ। ਹਾਂਜੀ, ਮੇਰਾ ਕੁਐਸਚਨ ਹੈਗਾ ਜੀ, ਮੇਰੀ ਵਾਈਫ 2007 ਚ ਆਏ ਸੀਗੇ ਜੀ। ਜੀ ਬੋਲੀ ਜਾਓ। ਹਾਂਜੀ, ਉਹਨਾਂ ਨੇ 2012 ਚ ਦਿੱਤਾ ਸੀ ਪੇਪਰ ਸਿਟੀਜ਼ਨਸ਼ਿਪ ਦਾ, ਉਹਦੇ ਵਿੱਚ ਉਹ ਹੋਏ ਨਹੀਂ ਸੀ, ਰਹਿ ਗਏ ਸੀ ਜੀ। ਹੁਣ ਉਹਨਾਂ ਨੂੰ 15 ਸਾਲ ਹੋ ਗਿਆ ਜੀ ਆਇਆ ਨੂੰ, ਤੇ 70 ਸਾਲ ਦੀ ਉਮਰ ਹੋ ਗਈ ਆ। ਉਹ ਕਹਿੰਦੇ ਪੰਜਾਬੀ ਚ ਮੈਂ ਦੇਣਾ ਚਾਹੁੰਦੇ ਆ ਪੇਪਰ। ਤੇ ਇੱਕ ਉਹਨਾਂ ਨੇ 2 ਸਾਲ ਪਰਮਿਸ਼ਨ ਲੈ ਕੇ ਗਏ ਸੀ ਇੰਡੀਆ, ਉਹਦਾ ਕੋਈ ਉਹਦੇ ਤੇ ਅਸਰ ਤਾਂ ਨਹੀਂ ਹੈ? ਦੇ ਸਕਦੇ ਪੇਪਰ ਪੰਜਾਬੀ ਚ? ਹਾਂਜੀ, ਜਿਹੜਾ ਬੰਦੇ ਦੀ 55 ਸਾਲ ਤੋਂ ਉੱਤੇ ਉਮਰ ਆ, 15 ਸਾਲ ਘੱਟੋ ਘੱਟ ਗ੍ਰੀਨ ਕਾਰਡ ਆ, ਉਹ ਰਿਕੁਐਸਟ ਕਰ ਸਕਦਾ ਅਕੋਮੋਡੇਸ਼ਨਸ। ਪਰ ਜਿਹੜੀ ਤੁਸੀਂ 2 ਸਾਲ ਵਾਲੀ ਗੱਲ ਕਹੀ ਆ, ਜੇ ਪਿਛਲੇ 50 ਸਾਲਾਂ ਦੇ ਵਿੱਚ ਉਹ 2 ਸਾਲ ਬਾਹਰ ਰਹੇ ਆ, ਉਹਨਾਂ ਤੁਹਾਡਾ ਜਿਹੜਾ ਸਿਟੀਜ਼ਨਸ਼ਿਪ ਦੀ ਜਿਹੜੀ ਕਲੌਕ ਆ ਉਹ ਰੁਕ ਜਾਂਦੀ ਆ। ਸੋ ਤੁਹਾਨੂੰ ਟਾਈਮ ਦੁਬਾਰਾ ਉਹਨਾਂ ਨੇ 5 ਸਾਲ ਜਿਹੜੇ ਉਹ ਪੂਰੇ ਕਰਨ ਲਈ ਕਹਿ ਸਕਦੇ ਆ। ਨਹੀਂ, 5 ਸਾਲ ਤਾਂ ਹੋ ਗਿਆ ਸਾਨੂੰ ਜੀ, ਪੂਰੇ 5 ਸਾਲ ਤਾਂ ਹੋ ਗਿਆ ਪੂਰੇ। ਨਹੀਂ, ਉਹ ਜਿਹੜਾ 2 ਸਾਲ ਵਾਲਾ ਨਾ, ਉਸ ਤੋਂ ਬਾਅਦ ਜਿਹੜੇ 5 ਸਾਲ ਹੋਣੇ ਚਾਹੀਦੇ ਆ। ਹਾਂ, ਉਹ ਤੋਂ ਬਾਅਦ ਹੋ ਗਿਆ ਜੀ, 5 ਸਾਲ ਹੋ ਗਿਆ। ਠੀਕ ਆ ਜੀ ਫਿਰ। ਹਾਂਜੀ, ਸੋ ਤੁਸੀਂ ਕਰ ਸਕਦੇ 14 ਸੀ ਜੀ, 14 ਤੋਂ। ਹਾਂਜੀ ਹਾਂਜੀ, ਉਹ ਤੁਸੀਂ ਕਰ ਸਕਦੇ ਆ ਰਿਕੁਐਸਟ। ਹਾਂਜੀ, ਦੇ ਸਕਦੇ ਪੇਪਰ। ਹਾਂਜੀ, ਧੰਨਵਾਦ ਜੀ। ਹਾਂਜੀ, ਤੇ ਅਗਲੇ ਸਾਡੇ ਕਾਲ ਇਹਨਾਂ ਨੇ ਨਾ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਬੇਸਿਕਲੀ ਕਿ ਜਿਹੜਾ 15 ਸਾਲ ਵਾਲਾ ਰੂਲ ਆ ਕਿ ਉਹ ਦੁਬਾਰਾ ਰੀਸੈਟ ਹੋ ਜਾਂਦਾ ਕਿ ਨਹੀਂ ਹੋ ਜਾਂਦਾ। 5 ਸਾਲ ਵਾਲਿਆਂ ਨੇ ਉਹ ਪੁੱਛਿਆ ਸੀਗਾ ਕਿ ਜੇ ਮੈਂ 2 ਸਾਲ ਜਿੱਦਾਂ ਬਾਹਰ ਰਹੇ ਆ, ਤਾਂ ਜਿਹੜੀ ਇੱਕ ਰਿਕੁਆਇਰਮੈਂਟ ਹੈ ਕਿ ਜੇ ਤੁਸੀਂ ਕੰਟੀਨਿਊਸਲੀ 15 ਸਾਲ ਰਹੇ ਆ, ਸੋ ਉਹਦੇ ਹੀ ਤੁਸੀਂ ਜੇ ਰੀਐਂਟਰੀ ਪਰਮਿਟ ਵਗੈਰਾ ਲੈ ਕੇ ਗਏ ਸੀਗੇ, ਟਰੈਵਲ ਡਾਕੂਮੈਂਟ ਲੈ ਕੇ ਗਏ ਸੀਗੇ, ਤੁਸੀਂ ਉਹ ਆਰਗਿਊ ਕਰ ਸਕਦੇ ਆ ਕਿ ਹਾਂਜੀ ਮੇਰੇ ਤੇ 15 ਸਾਲ ਵਾਲਾ ਜਿਹੜਾ ਰੂਲ ਆ ਉਹ ਲਾਗੂ ਹੁੰਦਾ। ਸੋ ਉਹ ਤੁਸੀਂ ਜਿੱਤ ਸਕਦੇ ਆ, ਪਰ ਤੁਹਾਨੂੰ ਥੋੜੀ ਜਿਹੀ ਆਰਗੂਮੈਂਟ ਕਰਨੀ ਪੈਣੀ ਹੈ ਜੀ। ਧੰਨਵਾਦ। ਅਗਲੇ ਸਾਡੇ ਕਾਲਰ ਆ ਮਨਦੀਪ ਜੀ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਸੀਗਾ, ਮੈਂ ਨਾ ਲਾਸਟ ਵੀਕ ਹੀ ਸਿਟੀਜ਼ਨ ਹੋਇਆ, ਤੇ ਮੈਂ ਨਾ ਆਪਣੇ ਮਦਰ ਦਾ ਅਪਲਾਈ ਕਰਨਾ ਸੀਗਾ। ਉਹਨਾਂ ਕੋਲ ਜਿੱਦਾਂ US ਦਾ ਵੀਜ਼ਾ ਹੈਗਾ 10 ਸਾਲ ਦਾ,
ਤੇ ਜਦੋਂ ਵੀਜ਼ਾ ਅਪਲਾਈ ਕੀਤਾ ਸੀਗਾ ਉਦੋਂ ਜਦੋਂ ਮੇਰਾ ਕੇਸ ਚੱਲਦਾ ਸੀਗਾ ਇੱਥੇ, ਤੇ ਮੈਂ ਆਪਣੇ ਕਿਸੇ ਰਿਲੇਟਿਵ ਕੋਲੋਂ ਉਹਨਾਂ ਨੂੰ ਸਪਾਂਸਰ ਕਰਵਾਈ ਸੀਗੀ ਤੇ ਉਹਨਾਂ ਦਾ ਵੀਜ਼ਾ ਲੱਗ ਗਿਆ, 2-3 ਵਾਰੀ ਆਏ ਵੀ ਆ ਇੱਥੇ। ਤੇ ਜਿੱਦਾਂ ਮੈਂ ਉਹਨਾਂ ਦਾ ਗ੍ਰੀਨ ਕਾਰਡ ਅਪਲਾਈ ਕਰਨਾ ਤਾਂ ਬੈਸਟ ਵੇ ਕੀ ਹੈਗਾ ਕਿ ਮੈਂ ਇੰਡੀਆ ਤੋਂ ਅਪਲਾਈ ਕਰਾਂ, ਜਾਂ ਜੋ ਇੱਥੇ ਆਉਂਦੇ ਆ ਤੇ 2-3 ਮਹੀਨਿਆਂ ਬਾਅਦ ਉਹਨਾਂ ਦਾ ਜੇ ਮਨ ਬਣਦਾ ਤੇ ਮੈਂ ਉਹਨਾਂ ਦਾ ਇੱਥੇ ਗ੍ਰੀਨ ਕਾਰਡ ਅਪਲਾਈ ਕਰ ਸਕਦਾ? ਜੇ ਭਾਜੀ ਮਨ ਬਣਦਾ ਇੱਥੇ 90 ਦਿਨ ਵਾਲਾ ਜਿੱਦਾਂ ਰੂਲ ਹੈ ਨਾ ਕਿ ਬੰਦਾ ਇਸ ਇਰਾਦੇ ਨਾਲ ਨਹੀਂ ਆ ਸਕਦਾ ਕਿ ਇੱਥੇ ਆ ਕੇ ਪੱਕਾ ਹੋਣਾ, ਪਰ ਹਾਂਜੀ ਜੇ ਬਾਅਦ ਚ ਉਹਨਾਂ ਦਾ ਮਨ ਚੇਂਜ ਹੁੰਦਾ ਤਾਂ ਜਿਹੜਾ ਸਭ ਤੋਂ ਸੌਖਾ ਪ੍ਰੋਸੈਸ ਅਮਰੀਕਾ ਦੇ ਵਿੱਚ ਹੀ ਆ, ਕਿਉਂਕਿ ਐਮਬੈਸੀ ਜਦੋਂ ਭਾਜੀ ਜਦੋਂ ਉਹਨਾਂ ਵੀਜ਼ਾ ਲਿਆ ਸੀ ਉਦੋਂ ਜਦੋਂ ਮੈਂ ਕਿਸੇ ਰਿਲੇਟਿਵ ਕੋਲੋਂ ਸਪਾਂਸਰ ਕਰਾਈ ਸੀਗੀ ਆਪਣੇ ਕੋਲੋਂ, ਪਰ ਮੈਂ ਉਦੋਂ ਜਿੱਦਾਂ ਆਪਣਾ ਕੋਈ ਸ਼ੋਅ ਨਹੀਂ ਕੀਤਾ ਕੁਝ ਵੀ ਨਾ, ਤੇ ਉਸ ਚੀਜ਼ ਦੀ ਫਿਰ ਪ੍ਰੋਬਲਮ ਆ ਸਕਦੀ ਹੈ ਜੀ ਇੱਥੇ ਅਪਲਾਈ ਕਰਦੇ ਆ ਤੇ? ਹੁਣ ਅੱਛਾ ਮੈਂ ਸਮਝ ਗਿਆ ਤੁਹਾਡਾ ਕਿੱਦਾਂ। ਦੇਖੋ ਏਦਾਂ, ਤੁਸੀਂ ਅਸਾਈਲਮ ਲਿਆ ਸੀਗਾ? ਸਾਲਮ, ਹਾਂਜੀ ਮੇਰਾ ਸਾਲਮ ਦਾ ਕੇਸ ਸੀਗਾ ਤੇ ਮੈਂ ਹੁਣ ਸਿਟੀਜ਼ਨ ਹੋ ਗਿਆ ਲਾਸਟ ਵੀਕ। ਤੁਹਾਡੇ ਅਸਾਈਲਮ ਦੇ ਵਿੱਚ ਤੁਹਾਡੇ ਪੇਰੈਂਟਸ ਨੇ ਐਫੀਡੇਵਿਟ ਲਾਏ ਸੀਗੇ, ਮਾਤਾ ਪਿਤਾ ਨੇ? ਹਾਂਜੀ ਲਾਏ ਸੀਗੇ। ਉਹ ਜਿਹੜੇ ਐਫੀਡੇਵਿਟ ਉਹਨਾਂ ਨੇ ਲਾਏ ਸੀਗੇ ਉਹ ਆਪਣੇ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਲਾਏ ਸੀਗੇ ਕਿ ਬਾਅਦ ਚ ਲਾਏ ਸੀਗੇ? ਐਫੀਡੇਵਿਟ ਨਹੀਂ, ਉਹਨਾਂ ਨੇ ਐਫੀਡੇਵਿਟ ਤੋਂ ਵਗੈਰਾ ਜਿੱਦਾਂ ਪਹਿਲਾਂ ਹੀ ਉਹਨਾਂ ਦੇ ਸਾਰੇ ਬਣ ਗਏ ਸੀਗੇ ਤੇ ਉਹਨਾਂ ਨੇ ਭੇਜ ਦਿੱਤੇ ਸੀਗੇ, ਪਰ ਮੇਰੀ ਇੰਟਰਵਿਊ ਜਦੋਂ ਆਈ ਸੀਗੀ ਉਹ ਜਦੋਂ ਮੇਰੀ ਇੰਟਰਵਿਊ ਹੋਈ ਆ ਉਸ ਟਾਈਮ ਮੇਰੇ ਮਦਰ ਇੱਥੇ ਅਮਰੀਕਾ ਸੀਗੇ। ਹੁਣ ਇਹਦਾ ਹੁਣ ਸਵਾਲ ਇਹ ਆ ਜਾਂਦਾ ਕਿ ਇੱਕ ਪਾਸੇ ਜੇ ਕਿਸੇ ਦੇ ਘਰਦੇ ਨੇ ਕਿਹਾ ਕਿ ਮੇਰਾ ਉੱਥੇ ਮੁੰਡਾ ਨਹੀਂ ਰਹਿੰਦਾ ਤੇ ਦੂਜੇ ਪਾਸੇ ਉਹਨੂੰ ਐਫੀਡੇਵਿਟ ਦਿੱਤੇ ਆ ਉਹਦੇ ਕੇਸ ਦੀ ਸਪੋਰਟ ਦੇ ਵਿੱਚ, ਸੋ ਦੋ ਚੀਜ਼ਾਂ ਆ ਜਾਂਦੀਆਂ, ਜਾਂ ਤਾਂ ਉਹਨੇ ਕਹਿਣਾ ਤੇਰਾ ਕੇਸ ਝੂਠਾ ਸੀਗਾ ਜਾਂ ਉਹਨੇ ਕਹਿਣਾ ਤੇਰੇ ਘਰ ਦੇ ਝੂਠ ਬੋਲਦੇ ਸੀਗੇ, ਹਨਾ। ਤਾਂ ਉਹ ਜਿਹੜਾ ਹੁਣ ਤੁਸੀਂ ਜੇ ਐਮਬੈਸੀ ਤੁਹਾਡਾ ਜਿਹੜੇ ਫੜਨ ਦੇ ਚਾਂਸ ਹੋਣੇ ਤੇ ਜ਼ਿਆਦਾ, ਕਿਉਂਕਿ ਪੁਰਾਣੀ ਐਪਲੀਕੇਸ਼ਨ ਰਿਵਿਊ ਕਰਨੀ ਹੈ। ਅਮਰੀਕਾ ਦੇ ਵਿੱਚ ਇਹ ਹੈ ਕਿ ਹੋ ਸਕਦਾ ਉਹ ਪੁਰਾਣੀ ਵਾਲੀ ਐਪਲੀਕੇਸ਼ਨ ਤੁਹਾਡੀ ਨਾ ਰਿਵਿਊ ਕਰਨ, ਪਰ ਹੋ ਸਕਦਾ ਕਿ ਉਹ ਉਹਨੂੰ ਕੁਐਸਚਨ ਕਰਨ ਕਿ ਇੱਥੇ ਮੁੰਡੇ ਬਾਰੇ ਕਿਉਂ ਨਹੀਂ ਲਿਖਿਆ ਸੀਗਾ ਆਪਣੇ, ਕਿਉਂਕਿ ਉਹਦੇ ਵਿੱਚ ਸਵਾਲ ਹੁੰਦਾ ਕਿ ਤੁਹਾਡਾ ਕੋਈ ਰਿਲੇਟਿਵ ਤਾਂ ਨਹੀਂ ਹੈਗਾ, ਸੋ ਉਹਦੇ ਵਿੱਚ ਤੁਹਾਡੇ ਜਿਹੜੇ ਘਰ ਦੇ ਆ ਉਹ ਫਸ ਸਕਦੇ ਆ, ਠੀਕ ਆ। ਤੇ ਜੇ ਉਹ ਫਸਦੇ ਆ ਤਾਂ ਫਿਰ ਜਿਹੜੇ ਸਵਾਲ ਆ ਉਹ ਤੁਹਾਡੇ ਅਸਾਈਲਮ ਵੱਲ ਵੀ ਜਿਹੜੇ ਆ ਉਹ ਉੱਠ ਸਕਦੇ ਆ। ਜਦੋਂ ਉਹਨਾਂ ਨੇ ਜਿਹੜੇ ਐਫੀਡੇਵਿਟ ਭੇਜੇ ਸੀਗੇ ਉਦੋਂ ਉਹ ਇੰਡੀਆ ਹੀ ਸੀਗੇ, ਤੇ ਬਾਅਦ ਜਦੋਂ ਮੈਂ ਅਪਲਾਈ ਕੀਤਾ, ਜਿੱਦਾਂ ਮੇਰੀ ਜਿਹੜੀ ਅਸਾਈਲਮ ਅਫਸਰ ਕੋਲ ਇੰਟਰਵਿਊ ਆਈ ਆ ਉਹ ਜਿੱਦਾਂ 2-2.5 ਸਾਲ ਬਾਅਦ ਆਈ ਸੀਗੀ ਮੇਰੀ ਨਾ। ਤੇ ਸਵਾਲ ਇਹ ਹੈਗਾ ਕਿ ਜਦੋਂ ਉਹਨਾਂ ਨੇ ਵੀਜ਼ਾ ਅਪਲਾਈ ਕੀਤਾ ਆਪਣਾ, ਉਦੋਂ ਉਹਨਾਂ ਨੂੰ ਪਤਾ ਸੀਗਾ ਕਿ ਤੁਸੀਂ ਅਮਰੀਕਾ ਹੈਗੇ ਕਿ ਨਹੀਂ? ਸਵਾਲ ਇਹ ਹੈਗਾ ਉਹਨਾਂ ਨੇ ਕਿ ਨਹੀਂ। ਹਾਂਜੀ, ਸੋ ਜੇ ਤਾਂ ਤੁਹਾਡੇ ਐਫੀਡੇਵਿਟ ਉਹਨਾਂ ਦੇ ਵੀਜ਼ੇ ਤੇ ਅਪਲਾਈ ਕਰਨ ਤੋਂ ਪਹਿਲਾਂ ਮਾਤਾ ਨੇ ਲਿਖੇ ਸੀਗੇ ਤਾਂ ਫੇਰ ਪ੍ਰੋਬਲਮ ਆ, ਕਿਉਂਕਿ ਐਫੀਡੇਵਿਟ ਦਿੱਤੇ ਆ ਤੇ ਐਫੀਡੇਵਿਟ ਦੇ ਵਿੱਚ ਉਹਨੂੰ ਦੱਸਿਆ ਕਿ ਆਹ ਪ੍ਰੋਬਲਮ ਆ, ਤੇ ਬਾਅਦ ਚ ਆਪਣੀ ਜਿਹੜੀ ਵੀਜ਼ੇ ਦੀ ਐਪਲੀਕੇਸ਼ਨ ਲਾਈ ਆ ਉਹ ਚ ਲਿਖਿਆ ਕਿ ਮੇਰਾ ਮੁੰਡਾ ਹੈ ਨਹੀਂਗਾ ਕੋਈ ਵੀ ਅਮਰੀਕਾ ਦੇ ਵਿੱਚ, ਸੋ ਉਹ ਪ੍ਰੋਬਲਮ ਆ। ਤੇ ਇਹ ਤੁਹਾਡਾ ਮੁੱਦਾ ਤੁਹਾਡਾ ਜਿਹੜਾ ਪੈ ਸਕਦਾ, ਇਹਦੇ ਤੁਸੀਂ ਜਵਾਬ ਦੇਣ ਲਈ ਜਿਹੜੀ ਤਿਆਰ ਰਹੋਗੇ ਕਿੱਦਾਂ ਜਵਾਬ ਦੇਣਾ। ਤੇ ਭਾਜੀ ਇਹਦੇ ਨਾਲ ਇੱਕ ਮੈਂ ਹੋਰ ਚੀਜ਼ ਕਹਾਂ, ਸਾਨੂੰ ਇਸੇ ਹਫਤੇ ਨਾ 2-3 ਆਹੀ ਚੀਜ਼ ਤੇ ਕੰਸਲਟੇਸ਼ਨ ਸੀਗੀ। ਆਪਣੇ ਜਿਹੜੇ ਸੀਗੇ ਐਗਜ਼ਿਸਟਿੰਗ ਕਲਾਇੰਟ ਹੀ ਸੀਗੇ, ਉਹ ਕਹਿੰਦੇ ਸੀਗੇ ਆਪਣੇ ਘਰਦਿਆਂ ਨੂੰ ਬੁਲਾਉਣਾ ਨਾ ਚਿਰ ਬਹੁਤ ਹੋ ਗਿਆ, ਜਿੱਦਾਂ ਡੇਟਾ ਪੋਸਟਪੋਨ ਹੋ ਗਿਆ। ਤਾਂ ਮੈਂ ਕਿਹਾ ਤੁਸੀਂ ਸਾਡੇ ਕੋਲ ਜਾਓਗੇ ਆਪਾਂ ਤਾਂ ਜੈਨੂਇਨਲੀ ਕਰ ਸਕਦੇ ਹਾਂ, ਵਕੀਲ ਨੇ ਤਾਂ ਬਾਏ ਦਾ ਬੁੱਕ ਚੱਲਣਾ ਹੈ ਨਾ, ਕਿਉਂਕਿ ਸਾਡੀ ਆਪਣੀ ਲਾਇਸੈਂਸ ਹਰੇਕ ਚੀਜ਼ ਸਟੇਕ ਤੇ ਆ। ਉਹ ਕਹਿੰਦਾ ਯਾਰ ਆਪਣਾ ਜੇ ਮੈਂ ਘਰਦਿਆਂ ਦੇ ਬਾਰੇ ਜੇ ਮੈਂ ਆਪਣੇ ਬਾਰੇ ਦੱਸਤਾ ਫਿਰ ਉਹਨਾਂ ਨੇ ਵੀਜ਼ਾ ਨਹੀਂ ਦੇਣਾ ਘਰਦਿਆਂ ਨੂੰ ਕਿ ਤੁਹਾਡਾ ਮੁੰਡਾ ਇੱਥੇ ਅਸਾਈਲਮ ਫਾਈਲ ਕੀਤਾ, ਉਹਨਾਂ ਨੇ ਵੀਜ਼ਾ ਨਹੀਂ ਦੇਣਾ। ਤਾਂ ਮੈਂ ਕਿਹਾ ਹਾਂ, ਪਰ ਮੈਂ ਕਿਹਾ ਇਦਾਂ ਕਿ ਜੇ ਹੁਣ ਤੂੰ ਤੀਰ ਤੁੱਕੇ ਨਾਲ ਵੀਜ਼ਾ ਲੈ ਵੀ ਲਿਆ, ਬਾਅਦ ਚ ਤੇਰਾ ਕੇਸ ਪਾਸ ਹੋ ਜਾਂਦਾ, ਫਿਰ ਕੱਲ ਨੂੰ ਤੇਰੀ ਉਹ ਖਬਰ ਆ ਕਿ ਘਰਦਿਆਂ ਨੇ ਝੂਠ ਬੋਲਿਆ ਸੀ, ਫਿਰ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲਣਾ। ਸੋ ਇਦਾਂ ਆ ਕਿ ਇਹ ਤੁਹਾਨੂੰ ਕੌੜਾ ਘੁੱਟ ਜਿਹੜਾ ਹੈਗਾ ਸੱਚਾਈ ਵਾਲਾ ਇਹ ਭਰਨਾ ਹੀ ਪੈਣਾ ਵਾ, ਤੁਹਾਨੂੰ ਉਹਨਾਂ ਨੂੰ ਦੱਸਣਾ ਹੀ ਪੈਣਾ ਕਿ ਮੁੰਡਾ ਮੇਰਾ ਉੱਥੇ ਆ, ਵੀਜ਼ਾ ਲੱਗੇ ਭਾਵੇਂ ਨਾ ਲੱਗੇ। ਸੋ ਵਕੀਲ ਦੀ ਜਾਂ ਸਹੀ ਰਾਹ ਇਹੀ ਹੈਗੀ ਆ ਕਿ ਤੁਸੀਂ ਸੱਚ ਦੱਸਣਾ ਉਹਨਾਂ ਨੂੰ, ਤੇ ਸੱਚ ਦੱਸ ਕੇ ਵੀਜ਼ਾ ਲਵਾਓ ਤਾਂ ਕਿ ਬਾਅਦ ਚ ਤੁਹਾਡਾ ਕੇਸ ਵੀ ਪਾਸ ਹੋ ਜਾਵੇ। ਫਿਰ ਤੁਸੀਂ ਜਿੱਦਾਂ ਬਾਈ ਹੁਣ ਦੱਸ ਰਿਹਾ ਆਹ ਵਾਲੇ ਚ ਤੁਸੀਂ ਜਿਹੜਾ ਸੀਗਾ ਉਹ ਪੈ ਜਾਂਦੇ ਆ, ਤਾਂ ਫਿਰ ਇਦਾਂ ਕਿ ਘਰਦਿਆਂ ਦਾ ਕਈ ਵਾਰੀ ਜੇ ਮਿਸ ਰੈਪਰੈਜ਼ੈਂਟੇਸ਼ਨ ਉਹ ਕਰ ਦੇਣ ਤਾਂ ਘਰ ਵਾਲੀ ਨੂੰ ਤਾਂ ਵੇਵਰ ਮਿਲ ਜਾਂਦਾ, ਪਰ ਪੇਰੈਂਟਸ ਨੂੰ ਵੇਵਰ ਨਹੀਂ ਮਿਲ ਸਕਦਾ ਬੱਚਿਆਂ ਦੇ ਬੇਸ ਤੇ। ਸੋ ਘਰ ਦੇ ਤੁਹਾਡੇ ਫਿਰ ਲਾਈਫ ਲੌਂਗ ਬਾਹਰ ਟੰਗੇ ਰਹਿ ਸਕਦੇ ਆ। ਫਿਰ ਤੁਸੀਂ ਕਹਿਣਾ ਇਹੋ ਜਿਹਾ ਗ੍ਰੀਨ ਕਾਰਡ ਵੀ ਕਹਦਾ ਗ੍ਰੀਨ ਕਾਰਡ ਜਾਂ ਸਿਟੀਜ਼ਨ ਜਿਸ 'ਚ ਬੰਦਾ ਆਪਣੇ ਘਰਦਿਆਂ ਨੂੰ ਨਾ ਬੁਲਾ ਸਕੇ। ਧੰਨਵਾਦ ਜੀ। ਤੇ ਸਾਡੇ ਅਗਲੇ ਕਾਲਰ ਆ ਦੀਪ ਜੀ। ਹੈਲੋ, ਗੁੱਡ ਮਾਰਨਿੰਗ ਭਾਜੀ। ਹਾਂਜੀ ਹਾਂਜੀ, ਪਹਿਲਾਂ ਤਾਂ ਗੁੱਡ ਮਾਰਨਿੰਗ ਭਾਜੀ, ਥੈਂਕਸ ਤੁਸੀਂ ਸਾਰਾ ਸ਼ੋਅ ਕਰਦੇ ਹੋ ਤੇ ਸਾਰਿਆਂ ਨੂੰ ਆਨਸਰ ਕਰਦੇ ਹੋ ਹਰੇਕ ਕੁਐਸਚਨ। ਤੇ ਭਾਜੀ ਮੇਰਾ ਇੱਕ ਕੁਐਸਚਨ ਹੈ ਤੇ ਇੱਕ ਥੋੜੀ ਇਨਫੋਰਮੇਸ਼ਨ ਹੈ ਜੋ ਤੁਸੀਂ ਐਕਸਪੋਰਟ ਤੁਹਾਨੂੰ ਪਤਾ ਹੀ ਹੋਊਗਾ ਜੀ। ਮੇਰਾ ਕੁਐਸਚਨ ਇਹ ਹੈ ਕਿ ਜੀ ਮੇਰਾ ਅਸਾਈਲਮ ਦਾ ਕੇਸ ਅਸਾਈਲਮ ਆਫਿਸ ਤੋਂ ਰੈਫਰ ਹੋ ਗਿਆ ਸੀ ਕੋਰਟ 'ਚ, 1-2 ਇਨਕਨਸਿਸਟੈਂਸੀਜ਼ ਆ ਗਈਆਂ ਸੀਗੀਆਂ। ਉਹ ਮੇਰੇ ਲਾਇਰ ਦੇ ਅਕੋਰਡਿੰਗ ਤਾਂ ਮਾਈਨਰ ਹੀ ਸੀਗੀਆਂ ਕਿ ਇੱਕ ਜਿਵੇਂ ਫੋਨ ਕਾਲ ਦਾ ਇਸ਼ੂ ਹੋ ਗਿਆ ਸੀ ਟਾਈਮਿੰਗ ਦਾ ਕਿ ਅੱਗੇ ਪਿੱਛੇ ਹੋ ਗਈ ਸੀਗੀ, ਤੇ ਇੱਕ ਥੋੜਾ ਜਿਹਾ ਹੋਰ ਹੋ ਗਿਆ ਸੀਗਾ ਜੀ।
ਤੇ ਉਹ ਮੈਂ ਪੁੱਛਣਾ ਸੀ ਕਿ ਕੋਰਟ 'ਚ ਭਾਈ ਜਦੋਂ ਤੁਹਾਡਾ ਕੇਸ ਜਾਂਦਾ ਉਹਦੇ ਇਸ਼ੂਜ਼ ਆ ਸਕਦੇ ਆ ਜਾਂ ਕੋਰਟ 'ਚ ਇੱਕ ਤਰ੍ਹਾਂ ਨਵੇਂ ਸਿਰੇ ਕੇਸ ਚੱਲਦਾ? ਤੇ ਜਿਹੜੀ ਇਨਫੋਰਮੇਸ਼ਨ ਹੈ ਭਾਜੀ ਉਹ ਇਹ ਹੈ ਕਿ ਮੇਰੇ ਇੱਕ ਫਰੈਂਡ ਦਾ 2 ਵੀਕ ਪਹਿਲਾਂ ਸੈਂਟਾਨਾ ਕੋਰਟ 'ਚ ਫਾਈਨਲ ਹੀਅਰਿੰਗ ਸੀਗੀ ਤੇ ਟਰਾਂਸਲੇਟਰ ਜਾਂ ਇੰਟਰਪ੍ਰੀਟਰ ਨਹੀਂ ਆਇਆ ਤੇ ਜੱਜ ਤੇ ਉਹਦੇ ਵਕੀਲ ਦੀ ਮਤਲਬ ਸਰਕਾਰੀ ਵਕੀਲ ਦੀ ਤੋਂ ਆਪਣੇ ਵਕੀਲ ਦੀ ਕਾਫੀ ਬਹਿਸ ਹੁੰਦੀ ਰਹੀ ਕਿ ਅਸੀਂ ਪੋਸਟਪੋਨ ਕਰਨਾ, ਅਸੀਂ ਡਿਸਮਿਸ ਕਰਨਾ, ਇਹਦਾ ਕੇਸ ਪੀਡੀ ਲੈ ਲਓ, ਇਹ ਕਰ ਲਓ। ਤੇ ਉਹਨੇ ਡਿਨਾਈ ਕਰਤਾ ਕਿ ਮੈਂ ਪੀਡੀ ਨਹੀਂ ਲੈਣੀ। ਪਰ ਲਾਸਟ ਫਰਾਈਡੇ ਜੀ ਅਸੀਂ ਆਨਲਾਈਨ ਚੈੱਕ ਕੀਤਾ ਤੇ ਉੱਥੇ ਆ ਗਿਆ ਕਿ ਤੁਹਾਡਾ ਕੇਸ ਦਾ ਡਿਸੀਜਨ ਲੈ ਲਿਆ ਗਿਆ ਤੇ ਤੁਹਾਡੇ ਕੋਲ 30 ਡੇਜ਼ ਅਪੀਲ ਕਰਨ ਲਈ। ਤੇ ਇੱਕ ਉਹ ਪੁੱਛਣਾ ਕਿ ਉਹ ਕੀ ਹੋ ਸਕਦਾ ਜੀ, ਡਿਸਮਿਸ ਕਰਤਾ ਉਹਨਾਂ ਨੇ ਕੇਸ ਜਾਂ ਅਪਰੂਵ ਕਰਤਾ ਜਾਂ ਕੀ ਹੋਇਆ? ਪਰ ਬਹਿਸ ਕੋਈ ਨਹੀਂ ਹੋਈ ਕੇਸ। ਤੁਹਾਡਾ ਭਾਜੀ ਕੇਸ ਡਿਸਮਿਸ ਹੋ ਗਿਆ ਤੇ 30 ਡੇਜ਼ ਤੁਹਾਡੇ ਅਪੀਲ ਕਰਨ ਦੇ ਆ, ਪਰ ਮੇਰੇ ਹਿਸਾਬ ਨਾਲ ਅਪੀਲ ਕਰਨ ਦਾ ਕੋਈ ਫਾਇਦਾ ਨਹੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨਾਲ, ਕਿਉਂਕਿ ਇਹ ਜਿਹੜੇ ਸਾਰੇ ਕੇਸ ਆ BIA ਨੇ ਮੇਰੇ ਹਿਸਾਬ ਨਾਲ ਇਹਨੂੰ ਡਿਨਾਈ ਕਰਨੇ ਆ। ਤਾਂ ਤੁਸੀਂ ਅਪੀਲ ਕਰਨ ਦਾ ਨਹੀਂ ਤੁਹਾਨੂੰ ਕੋਈ ਫਾਇਦਾ ਹੋਣਾ, ਤੁਹਾਨੂੰ ਅਸਾਈਲਮ ਆਫਿਸ ਦੇ ਮੂਹਰੇ ਜਾ ਕੇ ਦੁਬਾਰਾ ਤੁਸੀਂ ਕਰ ਸਕਦੇ ਆ। ਪਰ ਇਹਦੇ ਵਿੱਚ ਇੱਦਾਂ ਸੀਗਾ ਕਿ ਜਿਹੜਾ ਤੁਹਾਡਾ ਕੇਸ ਸੀਗਾ ਅਸਾਈਲਮ ਆਫਿਸ ਦਾ ਰੈਫਰਲ ਸੀਗਾ, ਤੁਹਾਡਾ ਵਕੀਲ ਜਿਹੜਾ ਇਹ ਕਹਿ ਸਕਦਾ ਸੀਗਾ ਕਿ ਇਹ ਤਾਂ ਪਹਿਲਾਂ ਹੀ ਬੰਦਾ ਥੱਲੋਂ ਅਸਾਈਲਮ ਆਫਿਸ ਤੋਂ ਹੀ ਆਇਆ, ਇਹਨੂੰ ਤੁਹਾਡਾ ਸੁਣਨਾ ਬਣਦਾ, ਕਿਉਂਕਿ ਤੁਹਾਨੂੰ ਫਿਰ ਦੁਬਾਰਾ ਉਹਨਾਂ ਨੇ ਉਹੀ ਲੂਪ 'ਚ ਹੀ ਪਾਤਾ ਕਿ ਅਸਾਈਲਮ ਆਫਿਸ ਨੇ ਤਾਂ ਡਿਨਾਈ ਕੀਤਾ ਸੀਗਾ। ਤੇ ਗੱਲ ਜਿਹੜੀ ਤੁਸੀਂ ਕੀਤੀ ਕਿ ਮਾਈਨਰ ਇਨਕਨਸਿਸਟੈਂਸੀ ਦੀ, ਮਾਈਨਰ ਇਨਕਨਸਿਸਟੈਂਸੀ ਨੂੰ ਤਾਂ ਜਿਹੜੇ ਵੀ ਸੁਣ ਰਹੇ ਨਵੇਂ ਕੇਸ ਵੀ ਜਿਹਨਾਂ ਦੇ ਹੈਗੇ ਆ, ਜੇ ਕੋਈ ਪੇਪਰਾਂ ਦੀ ਗੜਬੜ ਹੋਈ ਹੈ ਨਾ, ਜਿਹੜੀ ਤੁਸੀਂ ਸਭ ਤੋਂ ਵਧੀਆ ਚੀਜ਼ ਆਪਣੇ ਕੇਸ ਲਈ ਕਰ ਸਕਦੇ ਆ ਕਿ ਆਪੇ ਜਾ ਕੇ ਪਹਿਲਾਂ ਆਪ ਹੀ ਉਹ ਚੀਜ਼ ਜਿਹੜੀ ਆ ਉਹ ਐਕਸਪਲੇਨ ਕਰ ਦਿਓ, ਤਾਂ ਕਿ ਜੱਜ ਨੂੰ ਇਹ ਨਾ ਲੱਗੇ ਕਿ ਝੂਠ ਬੋਲਣ ਦੀ ਕੋਸ਼ਿਸ਼ ਕਰਦਾ ਸੀ ਜਾਂ ਲੁਕਾਉਣ ਦੀ ਕੋਸ਼ਿਸ਼ ਕਰਦਾ ਸੀਗਾ। ਤੇ ਉਹਦਾ ਇਹ ਹੈ ਕਿ ਚਿਰ ਬਹੁਤ ਹੋ ਗਿਆ, ਟਾਈਮ ਬਹੁਤ ਹੋ ਗਿਆ, ਮਾੜੀ ਮੋਟੀ ਨਹੀਂ ਡੇਟ ਯਾਦ, ਇਹ ਜਿਹੜੇ ਸਿੰਪਲ ਵੀ ਜਿਹੜੀ ਚੀਜ਼ਾਂ ਹੈਗੀਆਂ ਉਹ ਕੋਰਟ ਦੇ ਵਿੱਚ ਚੱਲ ਜਾਂਦੀਆਂ। ਪਰ ਜੇ ਤੁਸੀਂ ਨਹੀਂ ਦੱਸਦੇ ਆ, ਬੈਠੇ ਰਹਿੰਦੇ ਆ ਤੇ ਬਾਅਦ ਜੱਜ ਜਾਂ ਸਰਕਾਰੀ ਵਕੀਲ ਫਿਰ ਸਵਾਲ ਪੁੱਛਦਾ, ਉਹ ਫਿਰ ਕਾਈਂਡ ਆਫ ਤੁਹਾਡੇ ਅਗੇਂਸਟ ਜਾਂਦੇ ਆ। ਸੋ ਮਾਈਨਰ ਇਨਕਨਸਿਸਟੈਂਸੀਜ਼, ਕਈ ਵਾਰੀ ਮੇਜਰ ਇਨਕਨਸਿਸਟੈਂਸੀਜ਼ ਵੀ ਰਿਜ਼ੋਲਵ ਹੋ ਜਾਂਦੀਆਂ ਵਾ। ਤੇ ਕਾਫੀ ਸਾਡੇ ਕੋਲ ਕੇਸ ਜਿਹੜੇ ਇੱਦਾਂ ਸੀਗੇ ਕਿ ਪੁਰਾਣੇ ਵਕੀਲਾਂ ਨੇ ਬਿਆਨ ਬਿਲਕੁਲ ਹੀ ਗਲਤ, ਐਫੀਡੇਵਿਟ ਗਲਤ, ਹਮਲਾਵਰ ਗਲਤ, ਪਾਰਟੀ ਤੱਕ ਦੇ ਵੀ ਨਾਮ ਜਿੱਦਾਂ ਗਲਤ ਜਿਹੜੇ ਲਿਖੇ ਸੀਗੇ, ਤਾਂ ਉਹ ਬੰਦਿਆਂ ਦੀ ਜਦੋਂ ਦਰੁਸਤ ਕਰਕੇ ਸਟੇਟਮੈਂਟ ਦਿੱਤੀ, ਜਾ ਕੇ ਆਪ ਹੀ ਜੱਜ ਨੂੰ ਦੱਸਿਆ ਕਿ ਕਿਉਂ ਗਲਤੀਆਂ ਹੋਈਆਂ, ਕਿੱਦਾਂ ਹੋਈਆਂ, ਲੈਂਗੁਏਜ ਦੇ ਕੀ ਇਸ਼ੂ ਸੀਗੇ, ਟਾਈਮਿੰਗ ਕਿੱਦਾਂ ਸੀਗੀ, ਤਾਂ ਜੱਜ ਨੇ ਉਹਨਾਂ ਨੂੰ ਓਵਰਲੁੱਕ ਕਰਕੇ ਕਿਹਾ ਕਿ ਚੱਲ ਠੀਕ ਆ। ਤਾਂ ਬੰਦਾ ਜਾ ਕੇ ਪਹਿਲਾਂ ਇਹ ਕਹੇ ਕਿ ਜੱਜ ਸਾਹਿਬ ਮੈਂ ਹੁਣ ਇੱਥੇ ਆ, ਮੇਰੇ ਕੋਲ ਜੋ ਵੀ ਸਵਾਲ ਤੁਸੀਂ ਪੁੱਛਣਾ ਮੈਂ ਤੁਹਾਡੇ ਜਵਾਬ ਦੇਵਾਂਗਾ, ਹੈ ਨਾ। ਤਾਂ ਮਾਈਨਰ ਇਨਕਨਸਿਸਟੈਂਸੀਜ਼ ਦੀ ਮੇਰੇ ਹਿਸਾਬ ਨਾਲ ਕੋਈ ਐਡੀ ਬਿਗ ਡੀਲ ਨਹੀਂ ਹੈਗੀ, ਜੇ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਐਕਸਪਲੇਨ ਕਰ ਦਿਓ ਕੋਰਟ ਨੂੰ ਕਿ ਕਿਉਂ ਗਲਤੀ ਹੋਈ ਹੈ। ਠੀਕ ਹੈ ਭਾਜੀ, ਥੈਂਕ ਯੂ ਸੋ ਮਚ ਜੀ। ਹਰਜੋਤ ਜੀ ਉਹਨਾਂ ਦੇ ਆਪਾਂ ਮੈਸੇਜ ਲਵਾਂਗੇ ਤੇ ਜਿੰਨੇ ਸਾਡੇ ਕਾਲਸ ਕਰ ਰਹੇ ਪਲੀਜ਼ ਹੋਰ ਕਾਲਸ ਨਾ ਕਰਿਓ, ਸਾਡੇ ਕੋਲ ਕਾਫੀ ਕਾਲਸ ਹੋਲਡ ਤੇ ਆ, ਆਪਾਂ ਸਾਰਿਆਂ ਦੀ ਕੋਸ਼ਿਸ਼ ਕਰਾਂਗੇ। ਇੱਕ ਸਾਡੇ ਫੇਸਬੁੱਕ ਦੇ ਕਾਲਰ ਆ, ਕਹਿੰਦੇ ਵੀ ਮੈਂ ਆਪਣੇ ਛੋਟੇ ਰੀਅਲ ਬ੍ਰਦਰ ਦੀ ਗਾਰਡੀਅਨਸ਼ਿਪ ਲੈ ਸਕਦਾ, ਵਰਕ ਪਰਮਿਟ ਤੇ ਹਾਂ। ਨਹੀਂ, ਕੋਰਟ ਨੇ ਗ੍ਰਾਂਟ ਨਹੀਂ ਕਰਨੀ ਜੀ। ਜਿਹੜਾ ਗਾਰਡੀਅਨਸ਼ਿਪ ਦਾ ਵੀ ਦੱਸਦੀ ਹੈ, ਹੁਣ ਚਲੋ ਸਵਾਲ ਆਉਂਦੇ ਆ ਤਾਂ ਕਿਸੇ ਹੋਰ ਦਾ ਵੀ ਫਾਇਦਾ ਹੋ ਜਾਊਗਾ। ਸੋ ਜਿਹੜਾ ਗਾਰਡੀਅਨਸ਼ਿਪ ਵਾਲਾ ਕੇਸ ਆ ਨਾ, ਉਹਨੂੰ ਗਾਰਡੀਅਨਸ਼ਿਪ ਵਾਲਾ ਕੇਸ ਤਾਂ ਅਸਾਈਲਮ ਵਾਲਾ ਕੇਸ ਜਿੱਦਾਂ, ਸੋ ਕੀ ਹੈ ਕਿ ਵਾਵਾ ਵਾਲਾ ਕੇਸ ਜਿੱਦਾਂ ਨਾ, ਹੁਣ ਹਰੇਕ ਚੀਜ਼ 'ਚ ਲੋਕੀ ਝੂਠ ਸੱਚ ਕਈ ਕੁਛ ਹੀ ਚੱਲਦਾ ਹੈ ਨਾ, ਜੋ ਵੀ ਸੋ ਜਿਹੜਾ ਕੋਰਟ ਆ ਉਹ ਕੀ ਦੇਖਦਾ ਵਾ ਗਾਰਡੀਅਨਸ਼ਿਪ ਵਾਲੇ ਕੇਸ 'ਚ, ਉਹ ਇਹ ਦੇਖਦਾ ਕਿ ਜਿਹੜਾ ਬੰਦਾ ਵਾ ਉਹਨੂੰ ਉਹਦੇ ਘਰਦਿਆਂ ਨੇ ਅਬੈਂਡਨ ਕਰਤਾ ਸੀਗਾ ਤੇ ਉਹਨੂੰ ਕੀ ਪ੍ਰੋਬਲਮ ਆਈ ਹੈ, ਤੇ ਉਹਨੂੰ ਇੱਥੇ ਉਹ 21 ਸਾਲ ਤੋਂ ਜਾਂ 18 ਸਾਲ ਤੋਂ ਛੋਟਾ ਜਿਹੜੀ ਸਟੇਟ ਆ, ਤੇ ਉਹਦਾ ਕੋਈ ਕੇਅਰ ਟੇਕਰ ਨਹੀਂ ਹੈਗਾ, ਤੇ ਉਹਨੂੰ ਇੱਕ ਗਾਰਡੀਅਨ ਅਪਾਇੰਟ ਕਰ ਦਿੱਤਾ ਜਾਂਦਾ ਕਿ ਗਾਰਡੀਅਨ ਇਹਦੀ ਕੇਅਰ ਰਹੂਗਾ। ਤੇ ਉਹਦੇ ਵਿੱਚ ਜਿਹੜਾ ਲੋਕੀ ਫਸੇ ਸੀਗੇ ਨਿਊਯਾਰਕ, ਉਹ ਸੀਗੇ ਕਿ ਜਦੋਂ ਉਹਨਾਂ ਨੇ ਛਾਪਾ ਮਾਰਿਆ ਤਾਂ ਲੋਕੀ ਗਾਰਡੀਅਨ ਦੇ ਨਾਲ ਰਹਿੰਦੇ ਨਹੀਂ ਸੀਗੇ। ਸੋ ਜਿਹੜਾ ਗਾਰਡੀਅਨ ਵਾਲੇ ਕੇਸ ਆ ਉਹ ਇਹ ਹੈ ਕਿ ਜਿਹੜਾ ਬੰਦਾ ਆਪਣੀ ਕੇਅਰ ਨਹੀਂ ਲੈ ਸਕਦਾ, ਮਾਈਨਰ ਆ, ਹਰੇਕ ਸਟੇਟ ਦੇ ਰੂਲ ਥੋੜੇ ਬਹੁਤੇ ਅਲੱਗ-ਅਲੱਗ ਆ, ਤੇ ਉਹਨੂੰ ਜਿਹੜੀ ਵੀ ਸਟੇਟ 'ਚ ਤੁਸੀਂ ਹੈਗੇ ਆ ਉਹਦੇ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਪੈਂਦਾ। ਤੇ ਬ੍ਰਦਰ ਨਹੀਂ ਲੈ ਸਕਦਾ, ਕਿਉਂਕਿ ਤੁਹਾਡਾ ਹੁਣ ਤੁਸੀਂ ਇੱਦਾਂ ਨਹੀਂ ਕਰ ਸਕਦੇ ਕਿ ਗਾਰਡੀਅਨ ਵੀ ਬਣ ਗਏ ਫਿਰ ਤੁਸੀਂ ਕਹਿਣਾ ਪੇਰੈਂਟਸ ਦਾ ਅਸਾਈਲਮ ਦਾ ਵੀ ਐਫੀਡੇਵਿਟ ਲੱਗਾ, ਉਹ ਚੀਜ਼ਾਂ ਕਨਫਲਿਕਟ ਕਰਦੀਆਂ। ਮਤਲਬ ਗਾਰਡੀਅਨ ਵਾਲੇ ਕੇਸ ਹੈਗੇ ਆ ਜਿਹਦੇ ਵਿੱਚ ਪੇਰੈਂਟਸ ਤੁਹਾਡੀ ਕੇਅਰ ਨਹੀਂ ਕਰ ਰਹੇ, ਸੋ ਉਹ ਵਾਲੇ ਕੇਸ ਆ। ਸੋ ਇੱਦਾਂ ਨਹੀਂ ਕਿ ਇੱਕ ਪਾਸੇ ਕੁਛ ਕਹੀ ਜਾਣਾ, ਦੂਜੇ ਪਾਸੇ ਕੁਛ ਕਹੀ ਜਾਣਾ, ਹੈ ਨਾ ਜੀ। ਬਿਲਕੁਲ, ਧੰਨਵਾਦ। ਸੋ ਸਾਡੇ ਅਗਲੇ ਫੇਸਬੁੱਕ ਤੇ ਮੈਸੇਜ ਵਾਲੇ ਸੀ ਲੱਕੀ ਸਿੰਘ, ਕਹਿੰਦੇ ਵੀ ਮੈਂ ਆਪਣੇ ਛੋਟੇ ਬ੍ਰਦਰ ਦੀ ਗਾਰਡੀਅਨਸ਼ਿਪ ਵਰਕ ਪਰਮਿਟ, ਇਹ ਤਾਂ ਹੋ ਗਿਆ ਜੀ, ਇਹ ਤਾਂ ਆਪਾਂ ਦੱਸ ਚੁੱਕੇ ਹੈਗੇ ਆ। ਤੇ ਅਗਲੇ ਆਪਾਂ ਕਾਲਰ ਲੈ ਲੈਣੇ ਆ, ਪਰਮਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਸੀਂ ਪੁੱਛਣਾ ਸੀ ਮੇਰੀ ਫਰੈਂਡ ਦੀ, ਜਿੱਦਾਂ ਬੇਟੇ ਦੀ ਅਸਾਈਲਮ 'ਚੋਂ ਉਹਨਾਂ ਦੀ ਜਿੱਦਾਂ ਪੇਰੈਂਟਸ ਨੇ ਲਾਇਆ ਸੀ, ਉਹ ਅੱਗੇ ਭੇਜਤਾ ਉਹਨਾਂ ਨੇ ਕੋਰਟ 'ਚ,
ਜੀ ਉਹਨਾਂ ਨੂੰ ਲੜਕੀ ਮਿਲ ਗਈ ਸਿਟੀਜ਼ਨ, ਉਹਦੇ ਨਾਲ ਕੋਰਟ ਮੈਰਿਜ ਕਰ ਲਈ। ਹੁਣ ਅੱਗੇ ਕੀ ਕਰਨਾ ਚਾਹੀਦਾ ਜੀ ਪ੍ਰੋਸੀਜਰ? ਲੀਗਲ ਆਏ ਸੀਗੇ ਨਾ ਵੀਜ਼ੇ ਦੇ ਉੱਤੇ? ਹਾਂਜੀ B2 ਤੇ ਜੀ। ਤੁਸੀਂ ਕਹਿ ਰਹੇ ਬੱਚਿਆਂ ਨੇ ਵਿਆਹ ਕਰ ਲਿਆ ਹੈ ਨਾ, ਇਹ ਕਹਿ ਰਹੇ ਨਾ? ਬੱਚੇ ਦਾ ਵਿਆਹ ਹੋ ਗਿਆ ਜੀ, ਹਾਂਜੀ, ਪਰ ਪੇਰੈਂਟਸ ਨਾਲ ਬੱਚਿਆਂ ਦਾ ਵੀ ਲਾਇਆ ਹੋਇਆ ਸੀ। ਉਹ ਉਹਨਾਂ ਦਾ ਜਿੱਦਾਂ ਅੱਗੇ ਭੇਜਤਾ ਅਸਾਈਲਮ ਆਫਿਸ ਤੋਂ ਕੋਰਟ ਠੀਕ ਹੈ। ਜਿਹੜਾ ਬੱਚੇ ਵਾਲਾ ਹੀਅਰਿੰਗ ਹੋਈ ਨਹੀਂ ਜੀ। ਜਿਹੜਾ ਬੱਚੇ ਵਾਲਾ ਕੇਸ ਹੈ ਨਾ, ਉਹਨੂੰ ਪਹਿਲਾਂ ਅਲੱਗ ਕਰਾਓ, ਪੇਰੈਂਟਸ ਦੇ ਨਾਲੋਂ ਸੈਪਰੇਟ ਕਰੋ, ਹਾਂ, ਡੀਕਨਸੋਲੀਡੇਟ ਕਰੋ, ਤੇ ਬੱਚੇ ਵਾਲਾ ਜਿਹੜਾ ਕੇਸ ਆ ਉਹਨੂੰ ਫਿਰ ਡਿਸਮਿਸ ਕਰੋ। ਠੀਕ ਆ, ਤੇ ਸਿਟੀਜ਼ਨ ਦੇ ਨਾਲ ਵਿਆਹ ਕਰਕੇ ਉਹਨੇ ਸਿੱਧਾ ਪੱਕਾ ਹੋ ਜਾਣਾ। ਸੋ ਬੱਚੇ ਦਾ ਕੇਸ ਅਲੱਗ ਕਢਾ ਕੇ ਵਿਆਹ ਵਾਲੇ ਬੇਸ ਤੇ ਥੱਲੇ USCIS ਲੈ ਕੇ ਜਾਓ, ਤੇ ਇੰਨਾ ਕੋਈ ਔਖਾ ਕੰਮ ਨਹੀਂ ਹੈਗਾ। ਇਹ ਤੁਹਾਡਾ ਕੋਰਟ ਨੇ ਗ੍ਰਾਂਟ ਵੀ ਕਰ ਦੇਣੀ ਆ, ਤੇ ਠੀਕ ਹੈ ਪੱਕਾ ਵੀ ਹੋ ਜਾਣਾ। ਠੀਕ ਹੈ। ਤੇ ਕਿੰਨੇ ਕੁ ਸਾਲ ਲੱਗਦੇ ਆ ਜੀ ਉਹਨੂੰ ਫਿਰ? ਡੀਕਨਸੋਲੀਡੇਟ ਕਰਾਉਣ ਨੂੰ ਤੁਹਾਨੂੰ 60 ਦਿਨ ਲੱਗਣੇ ਆ, ਫਿਰ ਉਸ ਤੋਂ ਬਾਅਦ ਡਿਸਮਿਸ ਕਰਾਉਣ ਨੂੰ ਮਹੀਨਾ ਕੁ, 3-4 ਮਹੀਨੇ ਚ ਕੋਰਟ ਵਾਲਾ ਤੁਹਾਡਾ ਕੰਮ ਨਿਪਟ ਜਾਊਗਾ, ਤੇ ਜਿਹੜਾ ਵੈਸੇ ਥੱਲੇ 1.5-2 ਸਾਲ ਚ ਤੁਹਾਡਾ ਜਿਹੜਾ USCIS ਮੁਰੇ ਨਿਪਟ ਜਾਊਗਾ, 2.5 ਸਾਲ ਦਾ। ਹਾਂਜੀ ਠੀਕ ਹੈ ਜੀ, ਥੈਂਕ ਯੂ। ਇੱਕ ਕੁਐਸਚਨ ਹੋਰ ਹੈ ਜੀ, ਜਿੱਦਾਂ ਇੱਕ ਮੇਰੀ ਫਰੈਂਡ ਦੀ ਬੇਟੀ ਆਈ ਹੈ, ਜਿੱਦਾਂ ਸਟੂਡੈਂਟ ਵੀਜ਼ੇ ਤੇ ਆਈ ਸੀ, 5 ਸਾਲ ਹੋ ਗਏ। ਉਹਦਾ ਜੀ ਜਿਹੜਾ ਡਿਪਲੋਮਾ ਲਿਆ ਸੀ ਉਹਦਾ ਪੂਰਾ ਨਹੀਂ ਹੋਇਆ। ਕਾਲਜ ਵਾਲਿਆਂ ਨੇ 1 ਸਾਲ ਵਧਾਤਾ ਜੀ, ਪਰ ਇਮੀਗ੍ਰੇਸ਼ਨ ਵਾਲਿਆਂ ਨੇ ਸਟੈਂਪ ਲਾਤੀ ਵੀ ਨਹੀਂ, ਜਿੱਦਾਂ ਵੀ ਤੁਸੀਂ ਕਰ ਸਕਦੇ। ਹੁਣ ਉਹ ਅਮਰੀਕਾ 'ਚ ਰਹਿ ਸਕਦੀ ਜੀ ਜਾਂ ਨਹੀਂ? ਨਹੀਂ, ਕਾਲਜ ਵਾਲਿਆਂ ਨਾਲ ਨਹੀਂ ਆਪਾਂ ਨੂੰ ਕੋਈ ਲੈਣਾ ਦੇਣਾ। ਕਾਲਜ ਵਾਲੇ ਤਾਂ ਜੋ ਮਰਜ਼ੀ ਕਹੀ ਜਾਣ, ਆਪਾਂ ਇਮੀਗ੍ਰੇਸ਼ਨ ਦੇ ਹਿਸਾਬ ਨਾਲ ਚੱਲਣਾ। ਸੋ ਜੋ ਇਮੀਗ੍ਰੇਸ਼ਨ ਦਾ ਉਹ ਜੀ ਕੰਟਰੀ ਆਊਟ ਕਰਕੇ ਕੈਨੇਡਾ ਗਈ ਕੁੜੀ। ਉਹ ਕਹਿੰਦੇ ਸੀ ਕਿਸੇ ਨੇ ਦੱਸਤਾ ਵੀ ਤੁਹਾਨੂੰ ਕੰਟਰੀ ਆਊਟ ਕਰਨੀ ਪੈਣੀ। ਉਹ ਇੰਡੀਆ ਤਾਂ ਗਈ ਨਹੀਂ, ਕੈਨੇਡਾ ਗਈ ਜੀ, ਤੇ ਕੈਨੇਡਾ ਤੋਂ ਫਿਰ ਉਹ ਆ ਗਈ ਅਮਰੀਕਾ 'ਚ। ਹੁਣ ਉਹ ਕਿੱਦਾਂ ਇੱਥੇ ਰਹਿ ਸਕਦੀ, ਜਾਂ ਕੁਛ ਵਿਆਹ ਦੇ ਤੌਰ ਤੇ, ਜਾਂ ਕਿੱਦਾਂ ਕੁਛ ਹੋ ਸਕਦਾ ਜੀ? ਨਹੀਂ, ਹੁਣ ਵੀਜ਼ਾ ਉਹਦਾ ਐਕਸਪਾਇਰ ਹੋ ਗਈ, ਸਟੇਕ ਬਚੀ ਹੋਈ ਹੈ ਇਸ ਵੇਲੇ ਉਹਦੀ ਜੀ 28 ਜੂਨ ਹੈ ਲਾਸਟ। ਪਰ ਉਹ ਕੈਨੇਡਾ ਜਿੱਦਾਂ ਇਮੀਗ੍ਰੇਸ਼ਨ ਅਮਰੀਕਾ ਵਾਲਿਆਂ ਕੋਲ ਗਈ ਸੀ, ਉਹਨਾਂ ਨੇ ਕੋਈ ਸਟੈਂਪ ਲਾਤੀ, ਪਤਾ ਨਹੀਂ ਹੁਣ ਡੈਪੂਟੇਸ਼ਨ ਦੀ ਲਾਈ ਕਿ ਇਹਦੀ ਲਾਈ ਹੈ। ਨਹੀਂ, ਉਹ ਫਿਰ ਦੁਬਾਰਾ ਫਿਰ ਜੀ ਏਦਾਂ ਨਹੀਂ ਪਤਾ ਲੱਗਣਾ ਕਿਹੜੀ ਸਟੈਂਪ ਤੇ ਆਈ ਕਿੱਦਾਂ, ਉਹ ਦੇਖ ਕੇ ਪਤਾ ਲੱਗਣਾ ਜੀ। ਤੁਸੀਂ ਬਾਅਦ ਚ ਕਾਲ ਕਰ ਲਓ ਜੀ। ਐਕਸਟੈਂਡ ਨਹੀਂ ਕੀਤਾ ਜੀ ਉਹਨਾਂ ਨੇ, ਐਕਸਟੈਂਡ ਨਹੀਂ ਕੀਤਾ ਵੀਜ਼ਾ, ਜਿੱਦਾਂ ਵਧਾਇਆ ਨਹੀਂ ਜੀ ਉਹਦਾ। ਚਲੋ, ਪਹਿਲਾਂ ਤਾਂ ਜਿਹੜਾ ਕੈਨੇਡਾ ਤੇ ਮੈਕਸੀਕੋ ਜਾਂਦੇ ਆ ਨਾ, ਉਹ ਵਧਾਉਂਦੇ ਨਹੀਂ, ਉੱਥੇ ਤਕਰੀਬਨ ਸੇਮ ਹੀ ਕਈ ਵਾਰੀ ਦੇ ਦਿੰਦੇ। ਤੁਸੀਂ 30 ਦਿਨ ਚ ਮੁੜਦੇ ਆ। ਜੇ ਤੁਸੀਂ ਕੈਨੇਡਾ ਤੇ ਜਿੱਦਾਂ ਉਹ ਅਮਰੀਕਾ ਰਹਿ ਸਕਦੀ ਜੀ, ਉਹ ਵਾਪਸ ਅਮਰੀਕਾ ਆ ਗਈ ਦੁਬਾਰਾ। ਆਈ ਕਿੱਦਾਂ? 2 ਨੰਬਰ ਚ ਆਈ ਸੀਗੀ, ਫਿਰ ਲੀਗਲ ਆਈ ਹੈ? ਹਾਂਜੀ ਹਾਂਜੀ, ਹੁਣ ਤਾਂ 2 ਨੰਬਰ ਚ ਆਈ ਹੈ ਜੀ। ਨਹੀਂ, ਫੇਰ ਕਿੱਦਾਂ? ਫੇਰ ਤਾਂ ਤੁਹਾਨੂੰ ਪਤਾ ਹੀ ਹੈ ਜਵਾਬ, ਜਿਹੜਾ 2 ਨੰਬਰ ਚ ਆਇਆ ਉਹਦਾ ਆਲਰੇਡੀ ਕੱਚਾ ਵਾ। ਹਾਂਜੀ, ਧੰਨਵਾਦ ਜੀ। ਨਹੀਂ ਸਕਦੀ ਜੀ ਹੁਣ ਉਹ? ਨਹੀਂ ਜੀ, ਉਹ ਤਾਂ ਹੁਣ 2 ਨੰਬਰ ਜਾਓ ਤਾਂ ਹੁਣ 2 ਨੰਬਰ ਵਾਲੇ ਜਿਹੜੇ ਕੱਚਾ ਬੰਦੇ ਨੂੰ ਜੋ ਹੱਕ ਆ ਉਹੀ ਉਨੇ ਕੀ ਹੱਕ ਆ, ਪੜ੍ਹਾਈ ਤਾਂ ਨਹੀਂ ਉਹਦੀ। ਹੁਣ ਉਹ ਸਟੂਡੈਂਟ ਵਾਲੇ ਲੀਗਲ ਤੌਰ ਤੇ ਸਿਟੀਜ਼ਨ ਨਾਲ ਵਿਆਹ ਕਰੀਏ ਫਿਰ ਵੀ ਨਹੀਂ ਜੀ ਕੁਝ ਹੋ ਸਕਦਾ? ਹੋ ਸਕਦਾ, ਕੰਟਰੀ ਆਊਟ ਕਰਨਾ ਪੈਣਾ ਉਹਨੂੰ। ਪਰ ਅੱਛਾ ਜੀ, ਠੀਕ ਹੈ ਜੀ, ਧੰਨਵਾਦ ਜੀ। ਸਰੋਤੇ ਨੂੰ ਬੇਨਤੀ ਹੈ, ਪਲੀਜ਼ ਇੱਕੋ ਹੀ ਕੁਐਸਚਨ ਪੁੱਛੋ। ਅਗਲੇ ਸਾਡੇ ਕਾਲਰ ਆ ਵਿੱਕੀ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਇੱਥੇ ਬਾਰਡਰ ਰਾਹੀਂ ਆਇਆ ਸੀਗਾ ਭਾਜੀ। ਮੇਰਾ ਇੰਡੀਆ ਸਿੰਗਲ ਨਾਮ ਆ ਜਿੱਦਾਂ ਨਾ। ਹਾਂਜੀ। ਤੇ ਭਾਜੀ ਫਿਰ ਮੈਂ ਆਪਣੇ ਹੁਣ ਮੇਰਾ 2 ਸਾਲ ਦਾ ਜਿੱਦਾਂ ਵਰਕ ਪਰਮਿਟ ਐਕਸਪਾਇਰ ਹੋ ਗਿਆ ਸੀ ਭਾਜੀ, ਤੇ ਮੈਂ ਅਪ੍ਰੈਲ ਵਿੱਚ ਅਪਲਾਈ ਕੀਤਾ ਭਾਜੀ, ਮਈ ਦੇ ਵਿੱਚ, ਸੋਰੀ ਮਾਰਚ ਵਿੱਚ। ਤੇ ਭਾਜੀ ਮੈਂ ਹੁਣ ਜਿੱਦਾਂ ਇੱਥੋਂ ਕੋਰਟ ਚੋਂ ਜੱਜਮੈਂਟ ਲਈ ਆ ਭਾਜੀ, ਮੈਂ ਲਾਸਟ ਨੇਮ ਆਪਣਾ ਰਖਵਾ ਲਿਆ ਭਾਜੀ ਜਿੱਦਾਂ ਹਨਾ। ਹਾਂਜੀ। ਤੇ ਮੇਰੇ ਸੋਸ਼ਲ ਸਿਕਿਉਰਿਟੀ ਭਾਜੀ ਸਿੰਗਲ ਨੇਮ ਆ, ਤੇ ਜਿਹੜਾ ਮੇਰਾ ਵਰਕ ਪਰਮਿਟ ਉਹ ਤੇ ਭਾਜੀ ਜਿੱਦਾਂ ਨੋ ਨੇਮ ਗਿਵਨ ਆ, ਤੇ ਮੇਰਾ ਸਿੰਗਲ ਨੇਮ ਆ ਭਾਜੀ। ਤੇ ਹੁਣ ਮੈਂ ਜਿੱਦਾਂ ਭਾਜੀ ਉਹ ਕਰਵਾਉਣਾ, ਇਹ ਆਪਣੇ ਵਰਕ ਪਰਮਿਟ ਨਾਮ ਕਰਵਾਉਣਾ ਭਾਜੀ, ਮੈਨੂੰ ਦੁਬਾਰਾ ਰੀਅਪਲਾਈ ਕਰਨਾ ਪਊਗਾ ਕਿ ਮੈਨੂੰ ਕਰੈਕਸ਼ਨ ਕਰਾਉਣੀ ਪਊਗੀ ਭਾਜੀ? ਭਾਜੀ ਕਰੈਕਸ਼ਨ ਉਹਨਾਂ ਨੇ ਕਰਨੀ ਨਹੀਂ ਤੁਹਾਡੇ ਬਿਨਾਂ ਪੈਸੇ ਲਏ। ਤੁਹਾਨੂੰ ਬੇਸਿਕਲੀ ਰੀਫਾਈਲ ਹੀ ਕਰਨਾ ਪੈਣਾ। ਰਿਪਲੇਸਮੈਂਟ, ਜਿਹੜਾ ਰਿਪਲੇਸਮੈਂਟ ਦਾ ਬਾਕਸ ਹੁੰਦਾ ਨਾ, ਰਿਪਲੇਸਮੈਂਟ ਦਾ ਬਾਕਸ ਜਿਹੜਾ ਆਪਣਾ ਉਹ ਚੈੱਕ ਕਰੋ, ਤੇ ਨਾਲ ਆਪਣੇ ਕੋਰਟ ਦੇ ਆਰਡਰ ਲਾਓ, ਤੇ ਉਹਨਾਂ ਨੂੰ ਦੱਸੋ ਕਿ ਆਹ ਚੀਜ਼ ਹੋਈ ਹੈ। ਮਤਲਬ ਤੁਹਾਨੂੰ ਫੀਸ ਪੇ ਕਰਨੀ ਪੈਣੀ ਉਹਨਾਂ ਨੂੰ। ਫੀਸ ਪੇ ਕਰਨੀ, ਪਰ ਮੇਰਾ ਲਾਸਟ ਮੰਥ ਭਾਜੀ ਮੇਰਾ ਕੇਸ ਪ੍ਰੂਵ ਹੋ ਗਿਆ। ਉਹਦੀ ਕੇਸ ਪ੍ਰੂਵ ਹੋਣ ਤੋਂ ਬਾਅਦ ਆਪਾਂ ਰੀਅਪਲਾਈ ਕਰਦੇ ਹਾਂ, ਉਹਦੀ ਫੀਸ ਲੱਗਦੀ ਕਿ ਨਹੀਂ ਲੱਗਦੀ ਭਾਜੀ? ਨਹੀਂ, ਫਿਰ ਤੁਸੀਂ ਭਾਜੀ ਜਿਹੜਾ ਨਾ ਨਵੀਂ ਕੈਟਾਗਰੀ ਦੇ ਅੰਦਰ ਜਿਹੜਾ ਅਪਰੂਵਲ ਹੈਗਾ, ਉਹਦੇ ਬੇਸ ਤੇ ਤੁਸੀਂ ਅਪਲਾਈ ਕਰੋ। ਪੁਰਾਣੇ ਵਾਲੀ ਦੀ ਤੁਹਾਨੂੰ ਟੈਨਸ਼ਨ ਨਹੀਂ। ਪਹਿਲੀ ਗੱਲ ਤਾਂ ਤੁਸੀਂ ਏਦਾਂ ਸਿੱਧੇ ਵੀ ਕੰਮ ਕਰ ਸਕਦੇ ਜੇ ਕੇਸ ਅਪਰੂਵ ਹੋ ਗਿਆ ਤਾਂ ਵਰਕ ਪਰਮਿਟ ਤੋਂ ਬਿਨਾਂ ਵੀ ਕੰਮ ਕਰ ਸਕਦੇ ਆ। ਦੂਜਾ ਇਹ ਹੈ ਕਿ ਨਵੀਂ, ਜੇ ਤੁਹਾਨੂੰ ਚਾਹੀਦਾ ਕਿਸੇ ਨੂੰ ਸ਼ੋਅ ਕਰਨ ਲਈ ਚਾਹੀਦਾ, ਤਾਂ ਤੁਸੀਂ ਨਵੀਂ ਕੈਟਾਗਰੀ ਜਿਹੜੀ ਅਪਰੂਵ ਵਾਲੀ ਆ ਉਹਦੇ ਵਿੱਚ ਆਪਣਾ ਜਿਹੜਾ ਕੇਸ ਆ ਉਹ ਫਾਈਲ ਕਰੋ। ਤੇ ਬਾਕੀ ਫਿਰ ਜਦੋਂ ਤੁਸੀਂ ਹੁਣ ਗ੍ਰੀਨ ਕਾਰਡ ਵਗੈਰਾ ਫਾਈਲ ਕਰੋਗੇ, ਉਹ 'ਚ ਤੁਸੀਂ ਆਪਣੇ ਨਵੇਂ ਨਾਮ ਨਾਲ ਜਿਹੜਾ ਜਾਣਾ। ਪਰ ਚੱਕਰ ਨਾ ਭਾਜੀ, ਆਪਾਂ ਸੋਸ਼ਲ ਸਿਕਿਉਰਿਟੀ ਆਫਿਸ ਜਾਂਦੇ ਹਾਂ, ਉਹ ਕਹਿੰਦੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਇਆ, ਤੁਸੀਂ ਵਰਕ ਪਰਮਿਟ ਕਰਵਾ ਕੇ ਲਾਓ। DMV ਜਾ ਕੇ, ਜੋ DMV ਜਾਂਦੇ ਆ, DMV ਵਾਲੇ ਕਹਿੰਦੇ ਤੁਸੀਂ ਸੋਸ਼ਲ ਸਿਕਿਉਰਿਟੀ ਪਹਿਲਾਂ ਕਰਵਾ ਕੇ ਆਓ ਨਾ। ਤੁਸੀਂ ਆਪਣਾ I-94 ਲੈ ਲਿਆ ਉੱਥੋਂ ਜਾ ਕੇ ਇਮੀਗ੍ਰੇਸ਼ਨ ਤੋਂ? ਅਪਰੂਵਲ ਲੈਟਰ? ਅਪਰੂਵਲ ਲੈਟਰ ਨਹੀਂ, ਕੇਸ ਦਾ ਜਦੋਂ ਅਪਰੂਵਲ ਹੁੰਦਾ ਨਾ, ਕੋਰਟ ਜਦੋਂ ਗ੍ਰਾਂਟ ਕਰਦਾ ਵਾ,
ਉਸ ਤੋਂ ਬਾਅਦ ਤੁਸੀਂ ਜਿਹੜਾ ਕਾਫੀ ਲੋਕੀ ਕਰਦੇ, ਜਦੋਂ ਤੁਹਾਡਾ ਕੇਸ ਅਪਰੂਵ ਹੁੰਦਾ ਉਸ ਤੋਂ ਬਾਅਦ ਤੁਸੀਂ ਜਿਹੜਾ ਲੋਕਲ USCIS ਦਾ ਆਫਿਸ ਆ ਉੱਥੇ ਇਨਫੋਪਾਸ ਅਪਾਇੰਟਮੈਂਟ ਬਣਾਉਣੀ ਆ, ਤਾਂ ਉਹਨਾਂ ਨੇ ਤੁਹਾਨੂੰ ਇੱਕ ਨਵਾਂ ਅਪਰੂਵਲ ਦੇ ਦੇਣਾ, I-94 ਦੇ ਦੇਣਾ ਉਹਨੇ ਤੁਹਾਨੂੰ, ਜਿੱਥੇ ਲਿਖਿਆ ਕਿ ਇਹ ਬੰਦੇ ਦਾ ਸਟੇਟਸ ਵੈਲਿਡ ਹੈ, ਇਹ ਹੁਣ ਅਸਾਈਲੀ ਐਡਮਿਟ ਹੋ ਚੁੱਕਾ। ਉਹ ਵਾਲੀ ਲੈਟਰ ਲੈ ਕੇ ਤੁਸੀਂ DMV ਸੋਸ਼ਲ ਸਿਕਿਉਰਿਟੀ ਆਫਿਸ ਜਾਣਾ, ਉਹਨਾਂ ਨੇ ਤੁਹਾਡਾ ਸਾਰਾ ਜਿਹੜਾ ਸੀਗਾ ਰਿਸਟ੍ਰਿਕਸ਼ਨਾਂ ਚੱਕ ਦੇਣੀ ਹੈ। ਅੱਛਾ, ਉਹਨੂੰ ਕੀ ਕਾਲ ਕਰਦੇ ਆ ਜੀ? I-94 ਠੀਕ ਹੈ ਭਾਜੀ। ਤੇ ਭਾਜੀ ਇੱਕ ਛੋਟਾ ਜਿਹਾ ਹੋਰ ਹੈ ਜੀ ਭਾਜੀ, ਆਈਸ ਕੋਲ ਮੇਰਾ ਪਾਸਪੋਰਟ ਵੱਜਦਾ, ਉਹ ਆਪਾਂ ਪਾਸਪੋਰਟ ਲੈਣਾ ਹੋਵੇ ਤਾਂ ਭਾਜੀ ਆਪਾਂ ਨੂੰ ਮਿਲ ਜਾਂਦਾ ਕਿ ਨਹੀਂ ਮਿਲਦਾ ਭਾਜੀ? ਮਿਲ ਜਾਂਦਾ, ਪਰ ਉਹ ਪਾਸਪੋਰਟ ਨੂੰ ਵਰਤਣਾ ਨਹੀਂ ਤੁਸੀਂ ਕਿਤੇ ਵੀ। ਅਗਲੇ ਸਾਡੇ ਕਾਲਰ ਹੈਗੇ ਆ, ਇੱਕ ਸਾਡਾ ਕੁਐਸਚਨ ਆ ਰਾਣੀ ਮੱਲੀ ਵੱਲੋਂ, ਭਾਜੀ ਵੀ ਮੇਰੇ ਮਦਰ 82 ਸਾਲਾਂ ਦੇ ਗ੍ਰੀਨ ਕਾਰਡ ਹੋਲਡਰ ਆ ਤੇ ਇੰਡੀਆ 'ਚ ਰਹਿ ਰਹੇ ਵਿਦਆਊਟ ਐਕਸਟੈਂਸ਼ਨ, ਕਿੱਦਾਂ ਲਿਆ ਸਕਦੇ? ਸੋ ਜੇ ਤਾਂ ਉਹਨਾਂ ਦਾ ਹੁਣ ਮੋਰ ਦੈਨ 6 ਮੰਥ 1 ਈਅਰ ਹੋ ਗਿਆ, ਫਿਰ ਤਾਂ ਦੁਬਾਰਾ ਕੀ ਅਪਲਾਈ ਕਰਨਾ ਪਊਗਾ, ਰਾਈਟ ਜੀ? ਵਿਦਆਊਟ ਐਕਸਟੈਂਸ਼ਨ, ਹਾਂਜੀ ਮੋਸਟ ਲਾਈਕਲੀ। ਸੋ ਇਦਾਂ ਕਿ ਹੁਣ ਉਹ ਟਰਾਈ ਕਰ ਸਕਦੇ ਆ ਉੱਤੇ ਆਉਣਾ, ਪਰ ਇਦਾਂ ਕਿ ਕਈ ਵਾਰੀ ਰਿਫਿਊਜ਼ ਕਰ ਦਿੰਦੇ ਆ, ਕਈ ਵਾਰੀ ਆਪਾਂ ਦੇਖਿਆ ਕਿ ਆਣ ਦਿੰਦੇ, ਤਰਸ ਕਰ ਲੈਂਦੇ ਆ, ਤੇ ਜ਼ਿਆਦਾਤਰ ਇਹ ਹੈ ਕਿ ਉਹਨੂੰ ਮੈਡੀਕਲ ਕੋਈ ਰੀਜ਼ਨ ਜੇ ਸੀਗੇ ਫਿਰ ਉਹਦੇ ਨਾਲ ਉਹ ਆ ਸਕਦੇ ਆ। ਪਰ ਇਹਦੇ ਵਿੱਚ ਇੱਕ ਹੋਰ ਬੈਸਟ ਤਰੀਕਾ ਇਹ ਹੈ ਕਿ ਐਮਬੈਸੀ ਜਾ ਕੇ ਆਪਣਾ ਉਹ ਜੇ ਗ੍ਰੀਨ ਕਾਰਡ ਸਰੈਂਡਰ ਕਰਦੇ ਆ ਤੇ 10 ਸਾਲ ਦਾ ਉਹਨਾਂ ਨੂੰ ਟੂਰਿਸਟ ਵੀਜ਼ਾ ਕਈ ਵਾਰੀ ਜਿਹੜਾ ਉਹ ਤੁਰੰਤ ਦੇ ਦਿੰਦੇ ਆ। ਸੋ ਉਹ ਆਪਸ਼ਨ ਜਿਹੜੀ ਸੀਗੀ ਲੀਗਲੀ ਜ਼ਿਆਦਾ ਬੈਟਰ ਜੀ। ਸਾਡੇ ਅਗਲੇ ਕਮੈਂਟ ਆ ਫੇਸਬੁੱਕ ਤੋਂ ਹਰਭੁਪਿੰਦਰ ਸਿੰਘ, ਉਹਨਾਂ ਦੇ ਕਹਿੰਦੇ ਵੀ ਸਨ ਤੇ ਡਾਟਰ ਨੇ ਅਪਲਾਈ ਕੀਤਾ ਸੀ ਸਿਟੀਜ਼ਨਸ਼ਿਪ ਲਈ ਫਰਵਰੀ 21 ਨੂੰ, ਤੇ ਡਾਟਰ ਕੋਲ ਸਿਟੀਜ਼ਨਸ਼ਿਪ ਆ ਗਈ, ਪਰ ਸਨ ਦੀ ਇੰਟਰਵਿਊ ਹੋ ਗਈ ਤੇ ਵੇਟਿੰਗ ਓਥ ਦੀ ਆ। ਕੁਐਸਚਨ ਇਹ ਆ ਵੀ ਐਟ ਦਾ ਟਾਈਮ ਆਫ ਓਥ ਉਹ ਵਿਲ ਦੇ ਗੈਟ ਬੈਕ ਗ੍ਰੀਨ ਕਾਰਡ? ਉਹਨਾਂ ਨੇ ਟਿਕਟਾਂ ਲਈਆਂ ਇੰਡੀਆ ਦੀਆਂ ਅਗਸਤ 22 ਦੀਆਂ, ਤੇ ਉਹ ਕਿੱਦਾਂ ਪਾਸਪੋਰਟ ਕੁਇਕਲੀ ਲੈ ਸਕਦੇ ਆ? ਉਹ ਮਿਸ ਕਰ ਸਕਦੇ ਓਥ? ਨਹੀਂ, ਮੈਨੂੰ ਲੱਗਦਾ ਓਥ ਤੋਂ ਬਿਨਾਂ ਤਾਂ ਸਿਟੀਜ਼ਨਸ਼ਿਪ ਨਹੀਂ, ਉਸ ਤੋਂ ਬਿਨਾਂ ਸਿਟੀਜ਼ਨਸ਼ਿਪ ਨਹੀਂ ਹੋਣੀ। ਇਹ ਕਹਿੰਦੇ ਕਿ ਟਰੈਵਲ ਕਰਨਾ, ਤੁਸੀਂ ਜਾ ਕੇ ਇਮੀਗ੍ਰੇਸ਼ਨ ਨੂੰ ਰਿਕੁਐਸਟ ਕਰ ਸਕਦੇ ਆ ਕਿ ਟੈਂਪਰੇਰੀਲੀ ਤੁਹਾਡਾ ਜਿਹੜਾ ਗ੍ਰੀਨ ਕਾਰਡ ਤੁਹਾਨੂੰ ਦਿੱਤਾ ਜਾਵੇ, ਪਰ ਉਹਨੇ ਫਿਰ ਤੁਹਾਡਾ ਸਿਟੀਜ਼ਨਸ਼ਿਪ ਦਾ ਜਿਹੜਾ ਪ੍ਰੋਸੈਸ ਆ ਉਹਨੂੰ ਡਿਲੇ ਕਰ ਦੇਣਾ, ਕਿਉਂਕਿ ਸਰਕਾਰ ਆ, ਫਿਰ ਦੁਬਾਰਾ ਤੁਸੀਂ ਜਾਓਗੇ। ਤੇ ਹਾਂਜੀ ਪੋਸੀਬਲ ਆ, ਜਾ ਕੇ ਤੁਸੀਂ ਰਿਕੁਐਸਟ ਕਰ ਸਕਦੇ ਆ ਤੇ ਟਰੈਵਲ ਵੀ ਕਰ ਸਕਦੇ ਆ ਗ੍ਰੀਨ ਕਾਰਡ ਜੇ ਦੇ ਦੇਣ। ਤੇ ਜੇ ਗ੍ਰੀਨ ਕਾਰਡ ਨਹੀਂ ਦਿੰਦੇ ਉਹ ਤਾਂ ਤੁਸੀਂ ਆਪਣੇ ਇੱਕ ਪਾਸਪੋਰਟ ਤੇ ਨਾ ਤੁਹਾਡੇ ਉਹ ਸਟੈਂਪ ਲਾ ਦਿੰਦੇ ਆ ਗ੍ਰੀਨ ਕਿ ਇਹ ਪਰਮਾਨੈਂਟ ਰੈਜ਼ੀਡੈਂਟ ਹੀ ਆ ਬੰਦਾ, ਤੇ ਉਹਦੇ ਨਾਲ ਵੀ ਤੁਸੀਂ ਜਿਹੜਾ ਸੀਗਾ ਟਰੈਵਲ ਕਰਕੇ ਵਾਪਸ ਆਪਣਾ ਆ ਸਕਦੇ ਆ। ਤੇ ਤੁਸੀਂ ਜੇ ਵਾਕਈ ਤੁਹਾਨੂੰ ਇੰਨੀ ਐਮਰਜੈਂਸੀ ਕਿ ਟਰੈਵਲ ਕਰਨਾ ਹੀ ਕਰਨਾ, ਜਾ ਕੇ ਫਿਰ ਉਹਨਾਂ ਨੂੰ ਗ੍ਰੀਨ ਕਾਰਡ ਵਾਪਸ ਨਾ ਲਿਓ, ਉਹਨਾਂ ਨੂੰ ਕਹੋ ਕਿ ਤੁਹਾਡੇ ਪਾਸਪੋਰਟ ਦੇ ਉੱਤੇ ਉਹ ਇੱਕ ਠੱਪਾ ਜਿਹੜਾ ਉਹ ਲਾ ਦੇਣ, ਤਾਂ ਕਿ ਤੁਹਾਨੂੰ 에ਅਰਲਾਈਨ ਵੀ ਜਿਹੜੀ ਤੁਸੀਂ ਲੈਣੀ ਹੈ ਉਹ ਅਮਰੀਕਨ 에ਅਰਲਾਈਨ ਲੈ ਕੇ ਆਣੀ ਹੈ। 에ਅਰ ਇੰਡੀਆ ਵਰਗਿਆਂ ਨੇ ਤਾਂ ਤੁਹਾਨੂੰ ਜਹਾਜ਼ ਤੇ ਵੀ ਨਹੀਂ ਚੜਨ ਦੇਣਾ ਉੱਥੇ। ਜੀ ਬਿਲਕੁਲ, ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਨਰਿੰਦਰ ਕੌਰ ਜੀ। ਹੈਲੋ, ਰਾਜਕਾਰਨ ਵੀਰ ਵਕੀਲ ਸਾਹਿਬ ਜੀ, ਇਦਾਂ 15 ਸਾਲ ਹੋ ਗਿਆ ਸਾਡੇ, 15 ਸਾਲ ਨੇ 16 ਜੁਲਾਈ ਚ ਹੋ ਜਾਣੇ ਆ। ਬੇਟੀ ਲਈ ਆਪਾਂ ਕੀਤਾ ਸੀਗਾ ਅਪਲਾਈ, ਮੇਰੇ ਮੁੰਡੇ ਨੇ ਸਿੱਟ ਜਾਣਾ ਉਹ, ਪਰ ਹਾਲੇ ਤੱਕ ਕੇਸ ਨਹੀਂ ਕੋਈ ਵੀ, ਚਿੱਠੀ ਨਹੀਂ ਆਈ ਆਪਾਂ ਨੂੰ। 2005 ਵਾਲੇ ਕੇਸ ਚੱਲਦੇ ਆ ਹੁਣ, ਤੁਹਾਡਾ ਪਤਾ ਨਹੀਂ ਜੇ 5 ਵਾਲਾ 2006 ਜੀ, 2006 ਬਸ ਥੋੜੀ ਜਿਹੀ ਵੇਟ ਹੋਰ ਕਰੋ ਤੁਸੀਂ, ਸਾਲ 2 ਸਾਲ ਆਏ, 16 ਸਾਲ ਹੋ ਜਾਣੇ ਜੁਲਾਈ ਚ। ਹਾਂਜੀ 5 ਵਾਲਾ ਚੱਲਦੇ ਆ, ਵਕੀਲ ਸਾਹਿਬ ਕਹਿੰਦੇ ਵੀ 1 ਸਾਲ ਹੁਣ 16 ਵਾਲੇ ਆ ਜਾਣੇ, ਥੋੜੇ ਮਹੀਨਿਆਂ ਦੀ ਵੇਟ ਹੀ ਆ। ਹਾਂਜੀ ਅਗਲੇ ਸਾਡੇ ਕਾਲਰ ਆ ਸੁਖਦੇਵ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਇੱਥੇ ਜਨਵਰੀ ਮਹੀਨੇ ਆਇਆ ਸੀ, ਮੈਂ ਆਪਣਾ ਕੇਸ ਲਾਇਆ ਆਲਰੇਡੀ ਸਾਈਲਮ ਦਾ, ਪਹਿਲਾਂ ਤਾਂ ਮੇਰਾ ਸ਼ੋਅ ਨਹੀਂ ਹੋਇਆ, ਮੇਰਾ ਹੁਣ ਪਿਛਲੇ ਮਈ ਦੀ 26 ਤਰੀਕ ਤੋਂ ਸ਼ੋਅ ਹੋ ਰਿਹਾ, ਤੇ ਮੇਰੀ ਸਤੰਬਰ ਦੀ 7 ਤਰੀਕ ਸ਼ੋਅ ਹੋ ਰਹੀ ਹੈ। ਸਰ ਮੇਰਾ ਕਲੌਕ ਨਹੀਂ ਚਾਲੂ ਹੋਇਆ, ਪਰ ਕਲੌਕ ਸਰ ਕਦੋਂ ਚਾਲੂ ਹੋਗਾ? ਮੈਨੂੰ ਦੁਬਾਰਾ ਦੱਸੋ, ਤੁਸੀਂ 2 ਨੰਬਰ 'ਚ ਆਏ ਸੀਗੇ? ਹਾਂਜੀ 2 ਨੰਬਰ ਜੀ। 2 ਨੰਬਰ 'ਚ ਆਏ ਤਾਂ ਸਾਲ ਦੇ ਵਿੱਚ ਕੇਸ ਲਾਤਾ ਹੈ ਨਾ? ਕੇਸ ਆਲਰੇਡੀ ਸਰ ਮੇਰਾ ਸ਼ੋਅ ਹੋ ਰਿਹਾ ਸਤੰਬਰ 7 ਦਾ, ਮੈਨੂੰ 6-5 ਮਹੀਨੇ ਹੋ ਚੱਲੇ ਆ, ਤੇ ਮੈਂ ਉਹਦੇ ਵਿੱਚ 26 ਮਈ ਦੇ ਦੱਸਦੇ ਕਿ ਤੁਹਾਡਾ ਕੇਸ 26 ਮਈ ਨੂੰ ਲੱਗਾ ਜੀ, ਉਹਦੇ ਵਿੱਚ ਜੋ ਚੈੱਕ ਕਰਦੇ ਆ ਜੀ। ਇਹ ਹੁਣ ਆਪਾਂ ਗੱਲ ਸੁਣੀ ਆ ਕਿ ਕਈ ਲੋਕਾਂ ਦੀ ਕਲੌਕ ਜਿਹੜੀ ਰੁਕ ਜਾਂਦੀ ਆ, ਸਾਡੇ ਖੁਦ ਦੇ ਵੀ ਕੇਸ ਆ, ਤਾਂ ਕਈ ਵਾਰੀ ਚਲਦੀ ਕਲੌਕ ਜਿਹੜੀ ਰੋਕ ਦਿੱਤੀ ਜਾਂਦੀ ਆ ਬਿਨਾਂ ਕਿਸੇ ਵਜ੍ਹਾ ਤੋਂ। ਹੁਣ ਮੈਨੂੰ ਪਤਾ ਨਹੀਂ ਕੀ ਉਹਨਾਂ ਦਾ ਉਹ ਜਿਹੜੀ ਤੁਹਾਡੇ ਲਈ ਮੈਟਰ ਕਰਦੀ ਗੱਲ ਉਹ ਇਹ ਕਰਦੀ ਆ ਕਿ ਜਦੋਂ ਤੁਸੀਂ ਕੇਸ ਲਾਇਆ ਸੀਗਾ ਨਾ 589 ਆਪਣਾ ਫਾਈਲ ਕੀਤਾ ਸੀਗਾ ਸਾਲਮ ਦਾ, ਉਤੋਂ 150 ਦਿਨ ਬਾਅਦ ਤੁਸੀਂ ਇਸ ਐਪ ਦੀ ਮੈਂਬਰਸ਼ਿਪ ਲੈ ਕੇ ਆਪਣਾ ਵਰਕ ਪਰਮਿਟ ਅਪਲਾਈ ਕਰਨਾ, ਭਾਵੇਂ ਕਲੌਕ ਚੱਲਦੀ ਹੈ ਭਾਵੇਂ ਨਹੀਂ ਚੱਲਦੀ ਹੈ। ਸੋ ਤੁਸੀਂ ਉਹੀ ਕਰ ਸਕਦੇ ਆ, ਤੇ ਫਿਰ
ਇਮੀਗ੍ਰੇਸ਼ਨ ਸਰ ਜਿੱਦਾਂ ਮੇਰਾ 26 ਮਈ ਸ਼ੁਰੂ ਕਰਦਾ ਹੋ ਗਈ 26 ਮਈ ਨੂੰ ਤੁਹਾਡਾ ਕੇਸ ਲੱਗਾ, ਮਤਲਬ ਮੈਂ 26 ਮਈ ਤੋਂ ਬਾਅਦ 150 ਦਿਨਾਂ ਬਾਅਦ ਕਰ ਸਕਦਾ? ਹਾਂਜੀ, ਮਤਲਬ ਤੁਸੀਂ ਕਰਨਾ ਵਾ ਇਮੀਗ੍ਰੇਸ਼ਨ ਨੇ ਕਹਿਣਾ ਕਿ ਤੁਸੀਂ ਨਹੀਂ ਕਰ ਸਕਦੇ, ਤੁਹਾਡੀ ਕਲੌਕ ਰੁਕੀ ਹੈ, ਤੁਸੀਂ ਉਹਨਾਂ ਨੂੰ ਕਹਿਣਾ ਕਿ ਆਹ ਦੇਖੋ ਮੇਰਾ ਇੰਨੀ ਤਰੀਕ ਨੂੰ ਮੇਰਾ ਕੇਸ ਜਿਹੜਾ ਫਾਈਲ ਹੋ ਗਿਆ ਸੀਗਾ, ਮੇਰੀ ਕਲੌਕ ਚਲਾਈ ਜਾਵੇ, ਹੈ ਨਾ। ਸੋ ਹੁਣ ਮੈਨੂੰ ਪਤਾ ਨਹੀਂ ਕਿ ਐਗਜ਼ੈਕਟਲੀ ਉਹਨਾਂ ਨੇ ਕਿਉਂ ਰੋਕੀ ਆ, ਤੇ ਸਾਡੇ ਜਿਹੜੇ ਖੁਦ ਦੇ ਵੀ ਕੇਸ ਆ, ਕਈ ਵਾਰੀ ਹੁਣ ਆਪਾਂ ਕੇਸ ਜਿਹਦਾ ਟਰਾਂਸਫਰ ਕਰ ਰਹੇ ਹਾਂ ਕਲੌਕ ਰੁਕ ਜਾਂਦੀ ਹੈ ਨਾ, ਕਿ ਜਿੱਦਾਂ ਹੁਣ ਬੰਦਾ ਲੂਈਜ਼ੀਆਨਾ 'ਚ ਟਰਾਂਸਫਰ ਕਰਿਆ ਰੁਕ ਜਾਂਦੀ ਹੈ। ਹੁਣ ਜੇ ਆਪਾਂ ਨਾ ਟਰਾਂਸਫਰ ਕਰੀਏ ਉੱਥੇ ਜੱਜ ਨੇ ਕੇਸ ਡਿਨਾਈ ਕਰ ਦੇਣਾ। ਹੁਣ ਇੱਦਾਂ ਕਿ ਆਪਸ਼ਨ ਆਪਣੇ ਕੋਲ ਵੀ ਕੋਈ ਨਹੀਂ ਹੈਗੀ, ਤੇ ਜਿਹੜੇ ਸਾਡੇ ਖੁਦ ਦੇ ਕਲਾਇੰਟ ਉਹਨਾਂ ਨੂੰ ਵੀ ਆਪਾਂ ਇਹੀ ਕਹਿ ਰਹੇ ਹਾਂ ਕਿ ਬਾਈ ਜਿਹੜੀ ਕਲੌਕ ਆ ਉਹਦੀ 100% ਜ਼ਿੰਮੇਵਾਰੀ ਨਹੀਂ ਆਪਾਂ ਚੱਕ ਸਕਦੇ। ਆਪਾਂ ਤਾਂ ਜਿੱਦਾਂ ਕੇਸ ਫਾਈਲ ਕਰ ਸਕਦੇ ਹਾਂ, ਜਦੋਂ ਕੇਸਾਂ ਫਾਈਲ ਮੂਵ ਹੁੰਦੀ ਆ ਕਈ ਵਾਰੀ ਕੀ ਹੈਗਾ ਕਿ ਕਲੌਕ ਬੋਲਣੀ ਰੁਕ ਜਾਂਦੀ ਆ, ਤੇ ਸਾਡੀ ਵੀ ਸਟ੍ਰੈਟਜੀ ਇਹੀ ਹੈ ਕਿ ਜਦੋਂ 150 ਦਿਨ ਹੋ ਗਏ ਫਾਈਲ ਕੀਤੇ ਤੋਂ ਬਾਅਦ ਆਪਾਂ ਜਿਹੜਾ ਵਰਕ ਪਰਮਿਟ ਆ ਉਹ ਫਾਈਲ ਕਰ ਦੇਣਾ। ਫਿਰ ਅੱਗੇ ਸਾਡੀ ਇਮੀਗ੍ਰੇਸ਼ਨ ਨਾਲ ਆਰਗੂਮੈਂਟ ਉਹਨੇ ਕਹਿਣਾ ਨਹੀਂ ਤੁਹਾਡੀ ਕਲੌਕ ਰੁਕੀ, ਆਪਾਂ ਕਹਿਣਾ ਨਹੀਂ ਸਾਡੀ ਕਲੌਕ ਚੱਲਦੀ ਆ, ਸਾਡੀ ਕੋਈ ਗਲਤੀ ਨਹੀਂ। ਉਹਨੇ ਕਹਿਣਾ ਤੁਹਾਡੀ ਗਲਤੀ ਆ, ਤੁਸੀਂ ਮੂਵ ਕੀਤੇ, ਆਪਾਂ ਉਹਨਾਂ ਨੂੰ ਕਹਿਣਾ ਕਿ ਨਹੀਂ ਇਹਨੂੰ ਤੁਸੀਂ ਗਲਤੀ 'ਚ ਨਹੀਂ ਮੰਨ ਸਕਦੇ, ਇਹ ਤਾਂ ਬੰਦੇ ਨੇ ਜਿੱਥੇ ਮੂਵ ਹੋਣਾ ਉੱਥੇ ਹੋਣਾ ਹੀ ਆ, ਸੋ ਇਸ ਕਰਕੇ ਤੁਸੀਂ ਬੰਦੇ ਦੀ ਕਲੌਕ ਰੋਕ ਨਹੀਂ ਸਕਦੇ। ਪਰ ਇੱਦਾਂ ਕਿ ਤੁਹਾਡੀ ਥੋੜੀ ਬਹਿਸਬਾਜ਼ੀ ਚੱਲਣੀ ਇਮੀਗ੍ਰੇਸ਼ਨ ਨਾਲ, ਸਿੱਧਾ ਵਰਕ ਪਰਮਿਟ ਨਹੀਂ ਤੁਹਾਨੂੰ ਮਿਲਣਾ। ਧੰਨਵਾਦ ਜੀ। ਤੇ ਸਾਡੇ ਅਗਲੇ ਕਾਲਰ ਆ ਕੁਲਦੀਪ ਜੀ। ਹਾਂਜੀ ਭਾਜੀ, ਮੇਰਾ क्वेश्चन हैगा कि मेरा सैन फ्रांसिस्को से मेरा जज है जी सैन फ्रांसिस्को में, और मैं सोच रहा जी मतलब मेरी मास्टर अगले साल है जी जून में, मैं सोच रहा मोशन टू एडवांस करा के फायदा है या फिर पहले वेट करनी चाहिए जी? हियरिंग कब है आपकी? क्या जी? कब है आपकी फाइनल हियरिंग? फाइनल तो नहीं, अभी मास्टर हियरिंग है जी जून की। नहीं, नेक्स्ट ईयर राइट? तो जैसे हाँ जी, मोशन टू एडवांस सोच रहे थे, जैसे 4-5 साल हो गए जी। मोशन टू एडवांस अभी तो नहीं होगा, पहले आप अपनी जो हियरिंग है ना, आप रिटन प्लीडिंग फाइल करो मास्टर हियरिंग को। आपको मास्टर हियरिंग की वेट करने की जरूरत नहीं पड़ती, पहले आप रिटन प्लीडिंग फाइल करो। रिटन प्लीडिंग में आप ये लिख दो कि जो भी आपकी जल्दी से जल्दी हियरिंग मिलती है मैं लेने के लिए तैयार हूँ, बस आप ये कर सकते हो। मोशन टू एडवांस तब होती है जब आपकी फाइनल हियरिंग डेट आ जाए, फिर आप उसको एडवांस कर सकते हो। अभी आपको रिटन प्लीडिंग डलवा के आप पहले मास्टर हियरिंग से डील करो। अभी फायदा जो लड़ने में या फिर अभी वेट करनी चाहिए जैसे पीडीएम में चलता है? पीडीएम में कुछ गारंटी नहीं है, जज डिसमिस कर सकता है। सो हाँ जी, वेट रिटन प्लीडिंग डलवा के ना अपना फाइनल तारीख लो पहले आप। ठीक है, धन्यवाद जी। अगले साडे कॉलर है गुरसीस। हेलो, सत श्री अकाल भाजी, अपना ਪਹਿਲਾਂ ਵੀ ਬਹੁਤ ਸ਼ੁਕਰੀਆ ਤੁਸੀਂ ਇਦਾਂ ਹੈਲਪ ਕਰ ਰਹੇ। ਪਰ ਮੈਂ ਆਪਣੇ ਸਿਸਟਰ ਦਾ ਅਪਲਾਈ ਕੀਤਾ ਸੀਗਾ ਕੇਸ 2007 ਅਕਤੂਬਰ 'ਚ ਜੀ, ਅਜੇ ਤੱਕ ਉਹਦੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ, ਵੀ ਨਾ ਹੀ ਕੋਈ ਲੈਟਰ ਆਈ ਹੈ ਤੇ ਨਾ ਹੀ ਕੁਝ ਉਹਦਾ ਪਤਾ ਲੱਗ ਰਿਹਾ ਕੀ ਪ੍ਰੋਸੈਸ ਚੱਲ ਰਿਹਾ। 2007 ਨਹੀਂ, ਤੁਹਾਨੂੰ ਆਪਣਾ ਰਿਸੀਟ ਨੋਟਿਸ ਤਾਂ ਆਇਆ ਹੀ ਹੋਣਾ ਵਾ। ਹਾਂਜੀ, ਸਟਾਰਟਿੰਗ 'ਚ ਇੱਕ ਬਸ ਲੈਟਰ ਆਈ ਸੀਗੀ ਉਹਦੀ ਵੀ ਆਹ ਕੇਸ ਨੰਬਰ ਆ, ਉਸ ਤੋਂ ਬਾਅਦ ਕੁਝ ਨਹੀਂ ਆਇਆ ਜੀ। 2007 ਅਕਤੂਬਰ 'ਚ ਕੀਤਾ ਸੀਗਾ ਜੀ। ਐਡਰੈਸ ਤਾਂ ਨਹੀਂ ਚੇਂਜ ਕੀਤੇ ਕੋਈ ਤੁਸੀਂ? ਨਾ ਜੀ, ਕੁਝ ਨਹੀਂ ਚੇਂਜ ਕੀਤਾ ਜੀ। ਠੀਕ ਹੈ। ਸੋ ਪਹਿਲਾਂ ਤਾਂ ਇਦਾਂ ਕਿ ਮੰਡੇ ਨੂੰ ਤੁਸੀਂ ਇਮੀਗ੍ਰੇਸ਼ਨ ਵਾਲੇ ਨੂੰ ਕਾਲ ਕਰੋ, ਮੇਕ ਸ਼ੋਰ ਕਰੋ ਕਿ ਕੇਸ ਤੁਹਾਡਾ ਪੈਂਡਿੰਗ ਆ, ਡਿਸਮਿਸ ਨਹੀਂ ਹੋਇਆ, ਕੇਸ ਚੱਲਦਾ ਜੇ ਹੋਲਡ ਆ, ਤੇ ਉਹਦਾ ਤੁਹਾਨੂੰ ਕੋਈ ਨੁਕਸਾਨ ਨਹੀਂ। ਕਿਉਂਕਿ ਆਪਾਂ ਜਿੱਦਾਂ ਆਪਣੇ ਸ਼ੋਅ 'ਚ ਦੱਸਿਆ ਕਈ ਵਾਰੀ ਕਿ ਜਿਹੜਾ 130 ਜਿਹੜਾ ਜਿੰਨੀ ਦੇਰ ਪੈਂਡਿੰਗ ਰਹਿੰਦਾ ਉਨੀ ਦੇਰ ਜਿਹੜੇ ਬੱਚਿਆਂ ਦੀ ਏਜ ਆ ਉਹ ਫਰੀਜ਼ ਹੋ ਜਾਂਦੀ ਆ। ਸੋ ਜਿੰਨਾ ਵੱਧ ਤੋਂ ਵੱਧ ਕੇਸ ਤੁਹਾਡਾ ਪੈਂਡਿੰਗ ਰਵੇ ਤੁਹਾਡੇ ਫਾਇਦੇ ਦੀ ਗੱਲ ਆ, ਕਿਉਂਕਿ 2005 ਵਾਲੇ ਜਿਹੜੇ ਕੇਸ ਉਹ ਚੱਲ ਰਹੇ ਆ। ਤੁਸੀਂ ਉਹਨਾਂ ਨੂੰ ਕਾਲ ਕਰਕੇ ਬਸ ਆਹੀ ਮੇਕ ਸ਼ੋਰ ਕਰਨਾ ਕਿ ਤੁਹਾਡਾ ਕੇਸ ਚੱਲਦਾ। ਠੀਕ ਹੈ ਭਾਜੀ, ਪਰ ਉਹ ਗੂਗਲ ਤੋਂ ਮੈਨੂੰ ਨੰਬਰ ਮਿਲ ਜੂਗਾ ਜੀ ਜਿੱਥੇ ਮੈਂ? ਹਾਂਜੀ ਭਾਜੀ, ਇਮੀਗ੍ਰੇਸ਼ਨ ਤਾਂ ਲੱਭ ਜਾਣਾ ਤੁਹਾਨੂੰ, USCIS ਕਸਟਮਰ ਸਰਵਿਸ ਪਾਓ। ਓਕੇ ਭਾਜੀ, ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਨਰਿੰਦਰ ਸਿੰਘ ਜੀ। ਹਾਂਜੀ ਭਾਈ, ਮੇਰੇ ਰਿਲੇਟਿਵ ਵੀ ਆ ਭਾਈ, ਉਹ ਰਸ਼ੀਆ ਵਿੱਚ ਰਹਿ ਰਿਹਾ ਆ, 20-25 ਸਾਲ ਤੋਂ ਗ੍ਰੀਨ ਕਾਰਡ ਹੋਲਡਰ ਆ ਤੇ ਭਾਈ ਜਿੱਦਾਂ ਉੱਥੇ ਹੁਣ ਲੜਾਈ ਵਗੈਰਾ ਚੱਲ ਰਹੀ ਆ ਤੇ ਉਹ ਤੋਂ ਮੂਵ ਹੋਣਾ ਚਾਹੁੰਦੇ ਆ। ਜੇ ਉਹ ਇੱਥੇ ਆਉਂਦੇ ਆ ਤੇ ਵੀ ਮਤਲਬ 3 ਮਹੀਨੇ ਬਾਅਦ ਸੇਫ ਫੀਲ ਕਰਦੇ ਆ ਵੀ ਕੀ ਉਹ ਐਲੀਜੀਬਲ ਹੈਗੇ ਆ ਗ੍ਰੀਨ ਕਾਰਡ ਆਪਣੇ ਅਸਾਲਮ ਅਪਲਾਈ ਕਰਨ ਲਈ? ਅਸਾਲਮ ਅਪਲਾਈ ਕਰਨ ਲਈ ਹਰੇਕ ਬੰਦਾ ਜਿਹੜਾ ਐਲੀਜੀਬਲ ਹੁੰਦਾ ਉਹਨੂੰ, ਪਰ ਜਿਹੜਾ ਬੰਦਾ ਕਿਸੇ ਹੋਰ ਕੰਟਰੀ 'ਚੋਂ ਭਾਵੇਂ ਯੂਰਪ ਆ ਭਾਵੇਂ ਰਸ਼ੀਆ, ਉਹਨੂੰ ਇਹ ਦੱਸਣਾ ਪੈਂਦਾ ਕਿ ਉਹਨੂੰ ਉਹ ਵਾਲੀ ਕੰਟਰੀ 'ਚ ਕੀ ਪ੍ਰੋਬਲਮ ਜਿਹੜੀ ਸੀਗੀ ਜਾਂ ਉੱਥੇ ਕਿਉਂ ਨਹੀਂ। ਜਿੱਦਾਂ ਹੁਣ ਉੱਥੇ ਲੜਾਈ ਚੱਲ ਰਹੀ ਆ, ਜੇ ਉਹਨਾਂ ਨੂੰ ਆਪਣੇ ਜਿਹੜੇ ਰਸ਼ੀਆ ਵਾਲੇ ਜਿਹੜੇ ਸੀਗੇ ਹਾਲਾਤ ਉਹ ਆਪਣੇ ਐਕਸਪਲੇਨ ਕਰਨੇ ਪੈਣੇ ਆ ਕਿ ਉੱਥੇ ਕੀ ਪ੍ਰੋਬਲਮ ਪਈ, ਕੀ ਉਹਨਾਂ ਨੂੰ ਤੰਗੀਆਂ ਆਈਆਂ, ਕਿਉਂ ਉੱਥੋਂ ਦੀ ਉਹ ਮੂਵ ਕੀਤੇ ਆ। ਕਿਉਂਕਿ ਉਹ 20-25 ਸਾਲ ਤੋਂ ਜੇ ਉੱਥੇ ਰਹਿ ਰਹੇ ਸੀਗੇ ਤਾਂ ਉਹਨਾਂ ਦਾ ਉਸ ਬੇਸ ਤੇ ਜਿਹੜਾ ਉਹਨਾਂ ਨੂੰ ਕੇਸ ਆਪਣਾ ਆਰਗਿਊ ਕਰਨਾ ਪੈਣਾ।
ਠੀਕ ਹੈ ਜੀ। ਇਹਦੇ ਨਾਲ ਉਹਨਾਂ ਨੇ ਇਹ ਵੀ ਆਰਗੂ ਕਰਨਾ ਕਿ ਤੁਸੀਂ ਆਪਣੀ ਕੰਟਰੀ ਇੰਡੀਆ ਕਿਉਂ ਨਹੀਂ ਜਾ ਸਕਦੇ, ਆ ਵੀ ਉਹਨਾਂ ਨੂੰ ਜਿਹੜਾ ਐਕਸਪਲੇਨ ਕਰਨਾ ਪੈਣਾ। ਠੀਕ ਹੈ ਜੀ, ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਬਲਜੀਤ ਸਿੰਘ ਜੀ। ਹੈਲੋ ਜੀ। ਹਾਂਜੀ, ਮੈਂ ਪਹਿਲਾਂ ਤੁਹਾਡਾ ਦੋਵਾਂ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਮੈਂ ਆਪ ਵੀ ਇਹ ਚੱਕਰ ਦੇ ਵਿੱਚ ਬਚਿਆ ਹੋਇਆ, ਤੇ ਲੋਕਾਂ ਨੂੰ ਵੀ ਮੈਂ ਦੱਸਣਾ ਚਾਹੁੰਦਾ ਵੀ ਜਿਹੜੇ ਤੁਸੀਂ ਕਹਿੰਦੇ ਰਹਿੰਦੇ ਹੋ ਖਾਲਸਾ ਜੀ ਨੂੰ ਡਰਾਉਂਦੇ ਆ ਵੀ ਪੈਸੇ ਨਾ ਲਓ ਪੈਸੇ ਨਾ ਲਓ, ਆਪਣਾ ਬੰਦਾ ਆਪਣੇ ਬਾਪੂ ਦੀ ਪੈਨਸ਼ਨ ਖਾਂਦਾ ਡਿਪੋਰਟ ਹੋਇਆ। ਅੱਛਾ ਜੀ। ਹਾਂਜੀ, ਪੂਰਾ ਦੱਸੋ ਕੀ ਹੋਇਆ ਸੀ ਤਾਂ ਕਿ ਆਪਣੇ ਜਿਹੜੇ ਸਰੋਤੇ ਉਹਨਾਂ ਨੂੰ ਵੀ ਪਤਾ ਲੱਗ ਜਾਏ। ਉਹਨਾਂ ਆਪਣੇ ਪਹਿਲਾਂ 15 ਸਾਲ ਪਹਿਲਾਂ ਦੀ ਗੱਲ ਆ ਇਹ। ਹਾਂਜੀ, ਉਹ ਆਪਣਾ ਬਾਪੂ ਜੀ ਇੰਡੀਆ ਚਲਾ ਗਿਆ ਤੇ ਉਹ $500 ਦਿੰਦੇ ਹੁੰਦੇ ਸੀ, ਉਹਦਾ ਚੈੱਕ ਆਉਂਦਾ ਹੁੰਦਾ ਸੀਗਾ। ਵੈਲਫੇਅਰ ਦਾ ਜਾਂ ਸੋਸ਼ਲ ਸਿਕਿਉਰਿਟੀ ਦਾ? ਸੋਸ਼ਲ ਸਿਕਿਉਰਿਟੀ ਦਾ ਸੀ ਮੈਨੂੰ ਲੱਗਦਾ। ਅੱਛਾ ਜੀ। ਤੇ ਉਹ ਸਾਈਨ ਕਰਕੇ ਉਹ ਕੈਸ਼ ਕਰਾਉਂਦਾ ਰਿਹਾ, ਤੇ ਮੁੜ ਕੇ ਉਹਦੇ ਬ੍ਰਦਰ ਦੀ ਉਹ ਵੀ ਸਟੋਰੀ ਤੁਹਾਨੂੰ ਦੱਸਦਾ। ਉਹਦੇ ਬ੍ਰਦਰ ਦੀ ਡਿਵੋਰਸ ਹੋ ਗਿਆ, ਤੇ ਭਰਜਾਈ ਨੂੰ ਪਤਾ ਸੀ ਬੰਦੇ ਦੇ 2 ਨਾਂ ਸੀਗੇ, ਤੇ ਉਹਨੇ ਸੋਸ਼ਲ ਸਿਕਿਉਰਿਟੀ ਆਫਿਸ ਨੂੰ ਕਾਲ ਕਰਤੇ ਵੀ ਆਹ ਬੰਦਾ ਚੈੱਕ ਏਦਾਂ ਖਾਂਦਾ ਰਿਹਾ। ਉਹਨਾਂ ਨੇ ਸੱਦਿਆ ਤੇ ਮੁੜ ਕੇ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਦੇਤਾ, ਉਹਨਾਂ ਨੇ ਚੱਕ ਕੇ ਡਿਪੋਰਟ ਕਰਤਾ ਜੀ। ਪਬਲਿਕ ਚਾਰਜ ਫਰਾਡ ਵੀ ਆ ਗਿਆ ਨਾਲ। ਹਾਂਜੀ, ਧੰਨਵਾਦ ਜੀ। ਫੈਮਿਲੀ ਵੀ ਉਹਨਾਂ ਦੀ ਸੈਲਮ ਤੇ ਸੀਗੀ, ਤੇ ਉਹਨਾਂ ਨੂੰ ਵੀ ਕੈਨੇਡਾ ਜਾਣਾ ਪਿਆ ਮੁੜ ਕੇ। ਅੱਛਾ। ਹੁਣ ਉਹਦੀ ਬ੍ਰਦਰ ਦੀ ਆ, ਮੈਂ ਪੁੱਛਣਾ ਚਾਹੁੰਦਾ ਅਟਾਰਨੀ ਸਾਹਿਬ ਨੂੰ ਵੀ ਉਹ ਡਿਵੋਰਸ ਤੋਂ ਬਾਅਦ ਉਹ ਦਾਰੂ ਦੂਰੂ ਜ਼ਿਆਦਾ ਪੀਣ ਲੱਗ ਪਿਆ, ਤੇ ਉਹਦੇ ਕੋਲ 3-4 DUI ਮਿਲੀਆਂ ਹੋਈਆਂ, ਤੇ ਉਹ ਹੁਣ ਇੰਡੀਆ ਜਾਣਾ ਚਾਹੁੰਦਾ ਵਿਆਹ ਕਰਾਉਣ ਨੂੰ। ਤੇ ਉਹਨੂੰ ਕਹਿੰਦਾ ਨੇ ਸਾਈਨ ਕਰਾਏ ਸੀ ਵੀ ਤੈਨੂੰ ਐਂਟਰੀ ਤੇ ਸਟਾਪ ਕਰ ਸਕਦੇ ਆ, ਏਦਾਂ ਹੋ ਸਕਦਾ? ਇਹ ਬੰਦਾ ਗ੍ਰੀਨ ਕਾਰਡ ਹੋਲਡਰ ਆ? ਨਹੀਂ, ਸਿਟੀਜ਼ਨ ਆ ਜੀ। ਨਹੀਂ, ਸਿਟੀਜ਼ਨ ਨੂੰ ਨਹੀਂ ਸਟਾਪ ਕਰ ਸਕਦੇ। ਅੱਛਾ ਜੀ। ਸਿਟੀਜ਼ਨ ਨੂੰ ਨਹੀਂ, ਕੋਈ ਖਤਰਾ ਨਹੀਂ। ਹਾਂਜੀ, ਇਹ ਸਵਾਲ ਸੀਗਾ। ਮੈਂ ਲੋਕਾਂ ਨੂੰ ਵੀ ਦੱਸ ਦੇਣਾ, ਮੈਂ ਆਪ ਹੀ ਬਚਿਆ ਖਾਲਸਾ ਸਾਹਿਬ ਦੀ ਨਿਊਜ਼ ਸੁਣਦਾ ਸੀਗਾ, ਤੇ ਮੈਂ ਸਾਡੇ ਵੀ ਪੇਰੈਂਟਸ ਚਲੇ ਗਏ ਸੀ ਇੰਡੀਆ ਨੂੰ। ਹਾਂਜੀ। ਤੇ ਮੈਂ ਵਾਈਫ ਨੂੰ ਪੁੱਛਿਆ, ਮੈਂ ਕਿਹਾ ਵੀ ਤੂੰ ਉਹਨਾਂ ਦੇ ਪੈਸੇ ਸਟਾਪ ਕਰਾਏ ਆ? ਕਹਿੰਦੀ ਨਹੀਂ। ਫਿਰ ਅਸੀਂ ਆਪ ਗਏ ਉੱਥੇ ਸੋਸ਼ਲ ਸਿਕਿਉਰਿਟੀ ਆਫਿਸ, ਉਹਨਾਂ ਨੂੰ ਮੈਂ ਚੈੱਕ ਲੈ ਗਿਆ ਨਾਲ। ਮੈਂ ਕਿਹਾ ਭਾਈ ਸਾਹਿਬ 2 ਮਹੀਨੇ ਹੋ ਗਏ, ਐਮਰਜੈਂਸੀ ਜਾਣਾ ਪੈ ਗਿਆ, ਸਾਨੂੰ ਤਾਂ ਹੁਣ ਚੇਤਾ ਆਇਆ ਖਾਲਸਾ ਦੀ ਖਬਰ ਸੁਣ ਕੇ ਵੀ ਭਾਈ ਇੱਦਾਂ ਦਾ ਪੁੱਠਾ ਇੱਥੇ ਦਾ ਕੰਮ ਨਾ ਕਰਿਓ। ਉਹ ਕਹਿੰਦੇ ਭਾਈ ਪੈਸੇ 2 ਮਹੀਨੇ ਦੇ ਪਾਏ ਆ, ਸਾਨੂੰ ਪੈਸੇ ਦੇ ਜਾਓ, ਗੱਲ ਨਿਬੜੀ। ਧੰਨਵਾਦ ਜੀ ਤੁਹਾਡਾ, ਥੈਂਕ ਯੂ ਆਉਣ ਦਾ, ਆਉਣ ਇਸ ਚੀਜ਼ ਦਾ ਕਹਿੰਦੇ, ਨਹੀਂ ਤਾਂ ਪੰਗਾ ਸਾਡਾ ਵੀ ਪੈ ਜਾਣਾ ਜੇ ਖਾਲਸਾ ਉਹਨਾਂ ਦੀ ਨਿਊਜ਼ ਨਾ ਸੁਣਦੇ ਸਵੇਰੇ ਅਪਡੇਟ ਅਮਰੀਕਾ। ਬੜਾ ਧਿਆਨ ਨਾਲ ਸੁਣਦਾ, ਮੈਂ ਵੀ 30 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਪਰ ਮੈਂ ਤੁਹਾਡੇ ਆਹ ਇਮੀਗ੍ਰੇਸ਼ਨ ਦਾ ਬੜਾ ਪਿਆਰ ਨਾਲ ਸੁਣਦਾ। ਧੰਨਵਾਦ ਜੀ। ਜੀ ਧੰਨਵਾਦ ਭਾਜੀ, ਧੰਨਵਾਦ ਬਹੁਤ। ਸੋ ਬਿਲਕੁਲ ਇਹ ਮੈਨੂੰ ਲੱਗਦਾ ਥੋੜਾ ਕਲੈਰੀਫਿਕੇਸ਼ਨ ਕਰਦੇ ਜਾਈਏ, ਉਹ ਸੋਸ਼ਲ ਸਿਕਿਉਰਿਟੀ ਨਹੀਂ ਹੋਣੀ, ਵੈਲਫੇਅਰ ਲੈਂਦੇ ਹੋਣੇ ਆ। ਵੈਲਫੇਅਰ ਜੇ ਤੁਸੀਂ ਬਾਹਰ ਚਲ ਜਾਂਦੇ ਫਿਰ ਤੁਸੀਂ ਲੈ ਨਹੀਂ ਸਕਦੇ। ਸੋਸ਼ਲ ਸਿਕਿਉਰਿਟੀ ਤੁਸੀਂ ਬਾਹਰਲੇ ਮੁਲਕ 'ਚ ਰਹਿ ਸਕਦੇ ਆ। ਮੈਕਸੀਕੋ ਵਾਲੇ ਤਾਂ ਬਹੁਤ ਮੈਕਸੀਕੋ ਮੂਵ ਹੋ ਜਾਂਦੇ ਆ। ਸੋ ਇਹ ਬਿਲਕੁਲ ਕੋਈ ਫਰਾਡ ਤੋਂ ਬਚੋ, ਕਿਉਂਕਿ ਫਿਰ ਤੁਹਾਨੂੰ ਪਤਾ ਹੀ ਆ ਘਰ ਦਾ ਭੇਤੀ ਲੰਕਾ ਢਾਹੇ ਵਾਲੀ ਗੱਲ ਹੁੰਦੀ ਆ, ਜਿੱਦਾਂ ਭਾਜੀ ਦੱਸ ਰਹੇ। ਘਰ ਦਾ ਭੇਤੀ ਲੰਕਾ ਢਾਹੇ ਆਪਣਾ ਦੂਰ ਕਾਨੂੰ ਜਾਣਾ, ਆਪਣਾ ਹੀ ਕਲਾਇੰਟ ਸੀਗਾ ਇੱਕ ਜੀ। ਉਹ ਭਾਜੀ ਸਿਟੀਜ਼ਨ ਬਣਿਆ, ਤਾਂ ਉਹਦੀ ਆਪਣੇ ਸਕੇ, ਉਹ ਸਿਟੀਜ਼ਨ ਵੀ ਪਤਾ ਨਹੀਂ ਕਿਹੜੇ 15-20 ਸਾਲਾਂ ਦਾ ਬਣਿਆ ਹੋਣਾ, ਤੇ ਉਹਦੀ ਆਪਣੇ ਸਕੇ ਭਰਾ ਨਾਲ ਉਹਦੀ ਲੜਾਈ ਹੋ ਗਈ ਕੋਈ ਬਿਜ਼ਨਸ ਦੇ ਕਰਕੇ। ਤੇ ਉਹਦਾ ਕੁਛ ਜਿੱਦਾਂ ਨਾ ਇਦਾਂ ਦਾ ਮਸਲਾ ਸੀਗਾ ਕਿ ਉਹਨੇ ਐਂਟਰੀ ਦੇ ਵੇਲੇ ਕੁਛ ਗਲਤ ਇਨਫੋਰਮੇਸ਼ਨ ਦਿੱਤੀ ਸੀਗੀ, ਨਾਂ ਨੂੰ ਦਾ ਮਾੜਾ ਜਿਹਾ ਸੀਗਾ, ਤੇ ਉਹਦੇ ਭਰਾ ਨੇ ਜਿਹੜਾ ਸੀਗਾ ਕੰਪਲੇਂਟ ਕਰਤੀ ਇਮੀਗ੍ਰੇਸ਼ਨ ਨੂੰ, ਤੇ ਉਹ ਬੰਦਾ ਸਿਟੀਜ਼ਨ ਆ ਉਹਦੇ। ਫਿਰ ਉਸ ਤੋਂ ਬਾਅਦ ਉਹਨੇ ਵਿਆਹ ਕਰਾਇਆ, ਉਹਨੂੰ ਬੁਲਾਇਆ, ਬੱਚੇ ਬੁੱਚੇ। ਸੋ ਜਿਹੜੀ ਇਮੀਗ੍ਰੇਸ਼ਨ ਸੀਗੀ ਉਹਨੇ ਆ ਕੇ ਉਹਦੇ ਉੱਤੇ ਫੈਡਰਲ ਜਿਹੜਾ ਸੀਗਾ ਡਿਪਾਰਟਮੈਂਟ ਆਫ ਜਸਟਿਸ ਦਾ ਫਰਾਡ ਦੇ ਜਿਹੜੇ ਉਹਦੇ ਚਾਰਜਸ ਲਾਏ। ਉਹਨਾਂ ਨੂੰ ਵੀ ਪਤਾ ਕਿ ਜਿੱਦਾਂ ਸਿਟੀਜ਼ਨ ਲੈਣੀ ਔਖੀ ਆ, ਉਹਨਾਂ ਨੇ ਸਬੂਤ ਇਕੱਠਾ ਕੀਤਾ ਪੂਰਾ, ਬੰਦੇ ਨੂੰ ਕਿਹਾ ਕਿ ਤੇਰੇ ਤੇ ਆਹ 3 ਧਾਰਾ ਲੱਗਦੀਆਂ। ਫਿਰ ਆਪਾਂ ਕ੍ਰਿਮੀਨਲ ਲਾਇਰ ਕੀਤਾ। ਕ੍ਰਿਮੀਨਲ ਲਾਇਰ ਕਹਿੰਦਾ ਕਿ ਜਿੱਦਾਂ ਤੁਹਾਨੂੰ ਪਤਾ ਕਿ ਗਿਲਟੀ ਪਲੀ ਕਰਨੀ ਕਿ ਸਸਤੀ ਵਾਲੀ ਜਿਹੜੀ ਸਜ਼ਾ ਉਹ ਲੈ ਲਓ, ਪਰ ਜਿਹੜੀ ਸਸਤੀ ਵਾਲੀ ਸਜ਼ਾ ਵੀ ਸੀਗੀ ਉਹ ਵੀ ਫੈਲਨੀ ਸੀਗੀ, ਕਹਿੰਦੇ ਜੇਲ੍ਹ 'ਚ ਨਹੀਂ ਪਾਉਣਾ, ਪਰ ਇੱਦਾਂ ਕਿ ਜਿੱਦਾਂ ਹੁਣ ਫੈਲਨੀ ਕੀਤੀ, ਫਰਾਡ ਨੂੰ ਕੀਤਾ, ਫਿਰ ਸਿਟੀਜ਼ਨਸ਼ਿਪ ਗਈ, ਫਿਰ ਡੀਨੈਚੁਰਲਾਈਜ਼ ਕੀਤਾ ਬੰਦੇ ਨੂੰ। ਫਿਰ ਅੱਗੇ ਤੋਂ ਅੱਗੇ ਜਿਹੜੀ ਕੜੀ ਆ ਕਿ ਹੁਣ ਮੇਰੇ ਬੱਚਿਆਂ ਦਾ ਕੀ ਹੋਊ, ਉਹਨਾਂ ਦੇ ਮਗਰ ਵੀ ਜਾਊਗੇ ਕਿ ਨਹੀਂ ਜਾਊਗੇ, ਇੱਦਾਂ ਨਾ ਕਾਫੀ ਲੰਬਾ ਜਿਹੜਾ ਇੱਕ ਵਾਰੀ ਬੰਦਾ ਇਹਨਾਂ ਦੇ ਹੱਥੇ ਚੜ ਜਾਵੇ, ਫਿਰ ਭਾਵੇਂ 20 ਸਾਲ ਹੋਏ ਭਾਵੇਂ 50 ਸਾਲ ਹੋਏ, ਅਮਰੀਕਾ ਦੀ ਇੱਕ ਗੱਲ ਆ, ਛੱਡਦੇ ਨਹੀਂ ਫਿਰ ਜੀ। ਤਾਂ ਇਹ ਹੈ ਕਿ ਜਿਹੜਾ ਲੀਗਲੀ ਤੁਸੀਂ ਹੈਗਾ ਲਾਈਟਲੀ ਨਹੀਂ ਲੈਣਾ। ਤੇ ਕਾਫੀ ਕਈ ਵਾਰੀ ਸੁਣਦੇ ਆ ਆਪਾਂ, ਜਿੱਦਾਂ ਐਡਵਾਈਸ ਦੇ ਦੀ ਕਲਾਇੰਟ ਨੂੰ, ਇੱਦਾਂ ਉਹਨੇ ਜਾ ਕੇ ਕਹਿਣਾ ਕਿ ਨਹੀਂ ਭਾਜੀ ਮੇਰੀ ਸਲਾਹ ਨਹੀਂ ਬਣਦੀ, ਮੇਰੇ ਦੋਸਤ ਨੇ ਮੈਨੂੰ ਇੱਦਾਂ ਕਿਹਾ, ਮੇਰੇ ਉਹਨੇ ਇੱਦਾਂ ਕਿਹਾ। ਤਾਂ ਚਲੋ ਠੀਕ ਆ, ਕਈ ਵਾਰੀ ਉਹਨਾਂ ਨੂੰ ਸ਼ਾਰਟਕਟ ਮਿਲ ਜਾਂਦੇ ਆ, ਵਕੀਲ ਔਖਾ ਰਾਹ ਵੀ ਦੱਸ ਦਿੰਦਾ ਕਈ ਵਾਰੀ, ਪਰ ਇੱਦਾਂ ਵਾ ਕਿ ਆਪਾਂ ਤਾਂ ਸਹੀ ਵਾਲਾ ਹੀ ਜਿਹੜਾ ਰਾਹ ਉਹ ਦੱਸਣਾ। ਤਾਂ ਇਹ ਹੈ ਕਿ ਜਿਹੜੇ ਵੀ ਤੁਸੀਂ ਝੂਠ ਬੋਲੇ ਆ, ਘਰ ਦਾ ਪੇਤੀ ਲੰਕਾ ਢਾਏ, ਉਹ ਬਿਲਕੁਲ ਸਹੀ ਗੱਲ ਆ। ਬੜੇ ਬੰਦੇ ਆਪਾਂ ਜਿਹੜੇ ਇੱਦਾਂ ਡਿੱਗਦੇ ਦੇਖੇ ਆ ਜੀ। ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਮੇਜਰ ਸਿੰਘ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਆ ਜੀ, ਮੈਂ 2009-10 'ਚ ਇੱਥੇ ਆਇਆ ਸੀਗਾ, ਸੇਫ ਲੰਘਿਆ ਸੀ ਬਾਰਡਰ ਤੋਂ, ਤੇ
2014 'ਚ ਮੈਂ ਕੇਸ ਲਾਇਆ ਸੀਗਾ ਤੇ ਉਸ ਤੋਂ ਬਾਅਦ ਮੇਰੀ ਇੰਟਰਵਿਊ ਥੱਲੇ ਹੋ ਗਈ 15 'ਚ ਤੇ ਉਹਨਾਂ ਨੇ ਕੇਸ ਅਗਾਂਹ ਕੋਰਟ 'ਚ ਫਾਰਵਰਡ ਕਰਤਾ ਸੀ ਜੀ ਤੇ ਇੰਟਰਵਿਊ ਤੋਂ ਬਾਅਦ ਫਿਰ ਜਦੋਂ ਕੋਰਟ 'ਚ ਚਲ ਗਿਆ ਤੇ ਵਕੀਲ ਨੇ ਇਹ ਕਹਿ ਕੇ ਹੋਲਡ ਕਰਵਾ ਦਿੱਤਾ ਵੀ ਕੇਸ ਅਪਰੂਵ ਨਹੀਂ ਹੋਣਾ, ਇਹ 'ਚ ਜਾਣ ਨਹੀਂ ਗੀ ਤੇ ਉਦੋਂ ਦਾ ਕੇਸ ਹੋਲਡ ਪਿਆ ਵਾ। ਕੁਛ ਹੋ ਸਕਦਾ ਜਾਂ ਕੋਈ ਟਰੈਵਲ ਡਾਕੂਮੈਂਟ ਕੋਈ ਇੱਦਾਂ ਦੇ ਮਿਲ ਸਕਦੇ ਆ? ਸੋ ਜਿਹੜਾ ਬੰਦਾ ਸਾਲ ਦੇ ਵਿੱਚ ਕੇਸ ਨਹੀਂ ਫਾਈਲ ਕਰਦਾ ਉਹਨੂੰ ਗ੍ਰੀਨ ਕਾਰਡ ਨਹੀਂ ਮਿਲ ਸਕਦਾ, ਉਹਨੂੰ ਵਿਦ ਹੋਲਡਿੰਗ ਆਫ ਰਿਮੂਵਲ ਮਿਲਦੀ। ਮਤਲਬ ਕਿ ਤੁਸੀਂ ਜੇ ਕੇਸ ਪਾਸ ਕਰ ਜਾਓ ਤੁਹਾਡਾ ਅਸਾਈਲਮ ਨਹੀਂ ਗ੍ਰਾਂਟ ਹੋ ਸਕਦਾ, ਤੁਹਾਨੂੰ ਵਿਦ ਹੋਲਡਿੰਗ ਆਫ ਰਿਮੂਵਲ ਲਾ ਕੇ, ਮਤਲਬ ਤੁਹਾਡੇ ਤੇ ਰਿਮੂਵਲ ਲਾ ਕੇ ਤੁਹਾਨੂੰ ਵਿਦ ਹੋਲਡਿੰਗ ਆਫ ਰਿਮੂਵਲ ਦਿੱਤੀ ਆ। ਸੋ ਕੇਸ ਤੁਹਾਡਾ ਹੋਲਡ ਨਹੀਂ ਮੇਰੇ ਹਿਸਾਬ ਨਾਲ ਕਰਾਇਆ, ਮੇਰੇ ਹਿਸਾਬ ਨਾਲ ਤੁਹਾਡੇ ਤੇ ਰਿਮੂਵਲ ਲੱਗੀ ਆ ਤੇ ਉਹਨੇ ਉਹਨੂੰ ਵਿਦ ਹੋਲਡਿੰਗ ਤੁਹਾਨੂੰ ਗ੍ਰਾਂਟ ਕੀਤੀ ਆ ਤੇ ਤੁਹਾਡਾ ਤੁਸੀਂ ਟਰੈਵਲ ਡਾਕੂਮੈਂਟ ਵਗੈਰਾ ਇੱਦਾਂ ਦੀਆਂ ਚੀਜ਼ਾਂ ਨਹੀਂ ਮਿਲਣੀਆਂ, ਤੁਹਾਨੂੰ ਮਿਲ ਵੀ ਗਈਆਂ ਤਾਂ ਵਾਪਸ ਆਉਣ ਦੀ ਗਰੰਟੀ ਨਹੀਂ। ਇਹ ਕੇਸ ਦੇ ਵਿੱਚ ਤੁਹਾਡਾ ਜਿਹੜਾ ਇੱਕ ਤੁਹਾਡੇ ਕੋਲ ਓਪਰਚੁਨਿਟੀ ਸੀਗੀ ਮੋਸ਼ਨ ਟੂ ਰੀਓਪਨ ਕੰਟਰੀ ਦੇ ਜਿਹੜੇ ਹਾਲਾਤ ਬਦਲੇ ਸੀਗੇ ਜਦੋਂ ਆਪਣੇ ਅੰਦੋਲਨ ਹੋਇਆ ਸੀਗਾ ਜਾਂ ਦੀਪ ਸਿੱਧੂ ਦਾ ਜਿਹੜਾ ਸੀਗਾ, ਪਰ ਹੁਣ ਇੱਦਾਂ ਸੀਗਾ ਕਿ ਉਹ ਵੀ ਮੌਕਾ ਤੁਸੀਂ ਜਿਹੜਾ, ਕਿਉਂਕਿ ਤੁਸੀਂ ਪਹਿਲਾਂ ਲੇਟ ਕੀਤਾ ਤੁਸੀਂ ਉਦੋਂ ਮੌਕਾ ਗਵਾਇਆ, ਹੁਣ ਤੁਸੀਂ ਲੇਟ ਆ, ਤੁਸੀਂ ਉਹ ਵਾਲਾ ਮੌਕਾ ਜਿਹੜਾ ਸੀਗਾ ਮੋਸ਼ਨ ਟੂ ਰੀਓਪਨ ਵਾਲਾ ਕੰਟਰੀ ਕੰਡੀਸ਼ਨ ਵਾਲਾ ਉਹ ਗਵਾ ਲਿਆ। ਹੁਣ ਤੁਹਾਡੇ ਕੋਲ ਨਵਾਂ ਮੌਕਾ ਉਦੋਂ ਆਉਣਾ ਜਦੋਂ ਦੁਬਾਰਾ ਕੋਈ ਆਪਣੇ ਦੇਸ਼ ਦੇ ਹਾਲਾਤ ਜੇ ਬਦਲੇ ਤੇ ਜਾਂ ਫਿਰ ਤੁਹਾਡਾ ਵਿਆਹ ਵਾਲਾ ਕੇਸ। ਆਹੀ ਦੋ ਚੀਜ਼ਾਂ ਤੁਹਾਡੇ ਕੋਲ। ਠੀਕ ਹੈ ਜੀ, ਥੈਂਕ ਯੂ। ਓਕੇ ਜੀ। ਬਹੁਤ ਸਿੱਧੂ ਹੁਣੀ ਆ। ਹੈਲੋ ਭਾਜੀ, ਮੇਰੇ ਸਿਸਟਰ ਨੇ ਪਟੀਸ਼ਨ ਕੀਤੀ ਸੀ ਮੇਰੀ ਤੇ ਮੇਰੇ ਬ੍ਰਦਰ ਦੀ, ਪਰ ਬ੍ਰਦਰ ਦੀ ਐਪਲੀਕੇਸ਼ਨ ਔਨ ਦਾ ਵੇ ਕਰ ਦਿੱਤੀ ਆ। ਮੇਰੀ ਉਹਨਾਂ ਨੇ ਹੋਰ ਪ੍ਰੂਫ ਮੰਗੇ ਸੀ, ਉਹ ਵੀ ਦੇ ਦਿੱਤੇ ਸੀ ਲਾਇਰ ਨੂੰ, ਪਰ ਅਜੇ ਤੱਕ ਕੋਈ ਰਿਸਪੌਂਸ ਨਹੀਂ ਮਿਲਿਆ। ਦੱਸੋ ਜੀ। ਸੋ ਇੱਦਾਂ ਕਿ ਕਿਉਂਕਿ ਬ੍ਰਦਰ ਸਿਸਟਰ ਵਾਲੇ ਜਿਹੜੇ ਕੇਸ ਆ 2005 ਵਾਲੇ ਚੱਲ ਰਹੇ ਆ, ਸੋ ਇਹਨਾਂ ਦੇ ਲਈ ਇੰਨੇ ਪ੍ਰਾਇਓਰਟੀ ਨਹੀਂ ਹੈਗੇ। ਇਹਨਾਂ ਨੇ ਆਪਣੇ ਹਿਸਾਬ ਨਾਲ ਜਿਹੜਾ ਆਪਣਾ ਜਵਾਬ ਜਿਹੜਾ ਦੇਣਾ ਤੇ ਇਹ ਹੋਲਡ ਤੇ ਰਹਿਣੇ ਥੋੜੀ ਦੇਰ ਜੀ। ਅਗਲਾ ਕੁਐਸਚਨ ਗਾਰਡੀਅਨਸ਼ਿਪ ਦਾ ਲਵਪ੍ਰੀਤ ਵਿਰਕ ਦਾ, ਕਹਿੰਦੇ ਭਾਜੀ 7 ਮਹੀਨੇ ਰਹਿ ਗਏ 21 ਹੋਣ ਨੂੰ, ਭਾਜੀ ਗਾਰਡੀਅਨਸ਼ਿਪ ਮਿਲ ਸਕਦੀ ਆ? ਇਹ ਭਾਜੀ ਬੰਦੇ ਨੇ ਸਾਨੂੰ ਐਕਚੁਅਲੀ ਕੰਟੈਕਟ ਵੀ ਕੀਤਾ ਵਾ, ਮੈਨੂੰ ਪਤਾ ਇਹਦਾ, ਕੱਲ ਮੇਰੀ ਇਹਨਾਂ ਗੱਲ ਹੋਈ ਕਾਫੀ ਡਿਟੇਲ ਤੇ ਇਹ ਸੈਂਟਾ ਰੋਜ਼ਾ ਦਾ ਮੇਰੇ ਖਿਆਲ ਇਹ ਫਰੈਜ਼ਨੋ ਕਾਉਂਟੀ 'ਚ ਗਾਰਡੀਅਨ ਹੈ ਇਹਦਾ। ਤੇ ਇਹਨੂੰ ਮੈਂ ਬਾਈ ਨੂੰ ਇਹ ਕਿਹਾ ਸੀਗਾ ਕਿ ਸਾਨੂੰ ਕੋਰਟ ਦੇ ਵਿੱਚ ਜਾਣਾ ਪੈਣਾ ਤੇ 7 ਮਹੀਨੇ ਦੇ ਵਿੱਚ ਤੇਰੀ ਕਿਸਮਤ ਆ ਜੇ ਜੱਜ ਨੇ ਫੈਸਲਾ ਦੇ ਦਿੱਤਾ, ਜੇ ਗਾਰਡੀਅਨ ਲਾਤੀ ਉਹਨੇ 7 ਮਹੀਨੇ 'ਚ, ਟਾਈਮ ਲਾਈਨ ਇਹਦੀ ਬਹੁਤ ਘੱਟ ਆ ਤੇ 7 ਮਹੀਨੇ 'ਚ ਹੋ ਸਕਦਾ, ਪਰ ਨਹੀਂ ਵੀ ਹੋ ਸਕਦਾ ਕਿ ਬਿਲਕੁਲ ਐਂਡ ਤੇ ਹੋਵੇ, ਟਾਈਮ ਨਾ ਬਚੇ। ਸੋ ਇਹ ਤੁਹਾਡੀ ਕਿਸਮਤ ਆ। ਤੁਸੀਂ ਦੇਖੋ ਹੁਣ ਗਾਰਡੀਅਨਸ਼ਿਪ ਲਾ ਕੇ ਤੁਹਾਡਾ ਫਾਇਦਾ ਕਿ ਨਹੀਂ ਫਾਇਦਾ ਤੁਹਾਨੂੰ ਆਪਣਾ। ਜੇ ਤੁਹਾਡਾ ਕੇਸ ਹੈਗਾ, ਘਰਦਿਆਂ ਨੇ ਅਬੈਂਡਨ ਕੀਤਾ ਵਾ, ਬੋਲਚਾਲ ਨਹੀਂ ਹੈਗਾ, ਤਾਂ ਤੁਸੀਂ ਗਾਰਡੀਅਨ ਵਾਲੇ ਰਾਹ 'ਤੇ ਜਾ ਸਕਦੇ ਆ। 7 ਮੰਥ 'ਚ ਟਾਈਟ ਹੋ ਜਾਣਾ ਕੰਮ। ਇਹ ਆ ਕਿ ਕੇਸ ਲੱਗ ਸਕਦਾ, ਪਰ ਜ਼ਰੂਰੀ ਨਹੀਂ ਕਿ ਜੱਜ ਜਿਹੜਾ ਫੈਮਿਲੀ ਕੋਰਟ ਵਾਲਾ ਉਹ ਤੁਹਾਡਾ ਫੈਸਲਾ ਵੀ ਦੇਵੇ, ਹੈ ਨਾ। ਸੋ ਇੱਦਾਂ ਰਿਸਕ ਆ ਇਹਦੇ, 50-50 ਆ। ਧੰਨਵਾਦ ਜੀ। ਸਾਡੇ ਅਗਲੇ ਫੇਸਬੁੱਕ ਤੇ ਮੈਸੇਜ ਹੈਗਾ, ਸਰ ਜੀ ਮੇਰੇ ਹਸਬੈਂਡ ਦਾ ਗ੍ਰੀਨ ਕਾਰਡ ਰਿਪਲੇਸ ਕਰਾਉਣ ਲਈ ਦਿੱਤਾ ਸੀ ਜੁਲਾਈ 2021 'ਚ, ਅਜੇ ਉਹਨਾਂ ਦਾ ਗ੍ਰੀਨ ਕਾਰਡ ਨਹੀਂ ਮਿਲਿਆ। ਰਿਪਲੇਸਮੈਂਟ ਕਰਾਉਣ ਲਈ ਦਿੱਤਾ ਸੀ 21 'ਚ, ਪਤਾ ਨਹੀਂ ਹੁਣ ਕਿਹੜੇ ਬੇਸ ਤੇ ਉਹਨਾਂ ਨੇ ਰਿਪਲੇਸਮੈਂਟ ਜਿਹੜਾ ਕੀਤਾ ਸੀਗਾ, ਐਕਸਪਾਇਰ ਹੋ ਗਿਆ ਸੀ ਜਾਂ ਹੁਣ ਇਹ ਪਤਾ ਨਹੀਂ। ਹਾਂਜੀ ਹਾਂ, ਰਿਪਲੇਸਮੈਂਟ I-90 ਆ। I-90 ਦਾ ਪ੍ਰੋਸੈਸਿੰਗ ਟਾਈਮ ਚੈੱਕ ਕਰ ਲਓ, ਜੇ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਆ ਤੇ ਤੁਸੀਂ ਸਰਵਿਸ ਰਿਕੁਐਸਟ ਜਿਹੜੀ ਉਹ ਪਲੇਸ ਕਰ ਸਕਦੇ ਆ ਜੀ। ਧੰਨਵਾਦ ਜੀ। ਸਾਰੇ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਜਿਨ੍ਹਾਂ ਨੇ ਕਾਲਰਸ ਨੇ ਕਾਲ ਕੀਤੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਦੀ ਕਾਲ ਨਹੀਂ ਮਿਲ ਸਕੀ ਉਹਨਾਂ ਤੋਂ ਆਪਾਂ ਮਾਫੀ ਮੰਗਦੇ ਹਾਂ, ਕਿਉਂਕਿ ਕਾਲਸ ਬਿਜ਼ੀ ਬਹੁਤ ਹੁੰਦੀਆਂ। ਇੱਕ ਵਾਰੀ ਫੇਰ ਮੈਂ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਤੁਹਾਡਾ ਇਮੀਗ੍ਰੇਸ਼ਨ ਰਿਲੇਟਡ ਕੋਈ ਇਮੀਡੀਏਟ ਡੇਟ ਆ ਜਾਂ ਕੁਛ ਵੀ ਆ, ਤੁਸੀਂ ਜੇ ਤਿਰਕੀ ਆਉਣਾ ਉਹਨਾਂ ਦੇ ਆਫਿਸ 'ਚ ਪਹਿਲਾਂ ਤਾਂ WhatsApp ਸੈਂਡ ਕਰੋ ਜਾਂ ਈਮੇਲ ਡਿਟੇਲ ਕਰੋ ਵੀ ਭਾਜੀ ਮੇਰੀ ਡੇਟ ਆ ਮੰਡੇ ਨੂੰ, ਟਿਊਜ਼ਡੇ ਨੂੰ, ਮੈਂ ਅਪੁਆਇੰਟਮੈਂਟ ਬਣਾਉਣੀ, ਤੇ ਅਪੁਆਇੰਟਮੈਂਟ ਬਣਾਓ। ਕੋਈ ਨਹੀਂ ਫਰਕ ਪੈਂਦਾ ਜੇ ਉੱਥੇ $250-500 ਲੱਗ ਵੀ ਗਿਆ। ਇਮੀਗ੍ਰੇਸ਼ਨ ਵਕੀਲ ਸੈਨ ਫਰਾਂਸਿਸਕੋ 'ਚ ਇੱਦਾਂ ਦੇ ਜਿਹੜੇ $2.5 ਲੱਖ ਵੀ ਲੈਂਦੇ ਆ। ਮੈਂ ਜਾਣਦਾ ਬਹੁਤ ਸਾਰੇ ਲੋਕ ਜਿਹੜੇ $2.5 ਲੱਖ ਲਾ ਕੇ ਪੱਕੇ ਹੋਏ ਆ। ਸੋ ਅਪੁਆਇੰਟਮੈਂਟ ਬਣਾਓ, ਉਹਦੇ ਨਾਲ ਇਹ ਆ ਵੀ ਪੱਕਾ ਹੋ ਜਾਂਦਾ। ਸੋ ਕੋਸ਼ਿਸ਼ ਇਹ ਕਰੋ, ਕਿਉਂਕਿ ਆਪਾਂ ਪੰਜਾਬੀ ਆ ਸਾਰੇ, ਫੋਨ ਤੇ ਵਾਰ-ਵਾਰ ਕੋਸ਼ਿਸ਼ ਕਰਦੇ ਰਹਿੰਦੇ ਆ, ਪਰ ਅੱਜ ਕੱਲ੍ਹ ਥੋੜ੍ਹਾ ਜਿਹਾ ਬਦਲੋ ਉਸ ਹਿਸਾਬ ਨਾਲ। ਰਾਈਟਿੰਗ ਦੇ ਵਿੱਚ ਈਮੇਲ ਜਾਂ WhatsApp, ਉਹ ਫਿਰ ਉਹਨਾਂ ਨੂੰ ਵੀ ਸੌਖਾ ਰਹੂਗਾ। ਜਦੋਂ ਵਾਰ-ਵਾਰ ਕਾਲ ਕਰਦੇ ਆ ਤਾਂ ਫਿਰ ਉਹ ਉਹਨਾਂ ਦੀਆਂ ਕਾਲਸ ਰਿਟਰਨ ਨਹੀਂ ਹੁੰਦੀਆਂ ਹੈਗੀਆਂ। ਇੱਕ ਏਲੀਅਨ ਨੰਬਰ, ਆਪਣਾ ਏਲੀਅਨ ਨੰਬਰ
ਆਪਣਾ A ਨੰਬਰ ਜਿਹੜਾ ਹੁੰਦਾ ਏਲੀਅਨ ਨੰਬਰ ਜਿਹਨੂੰ ਕਹਿੰਦੇ ਆ ਉਹ ਜ਼ਰੂਰ ਪਾ ਦਿਓ। ਏਲੀਅਨ ਨੰਬਰ ਸਿੱਧੇ ਕਿ ਆ ਮੇਰਾ ਨਾਮ ਆ, ਮੇਰਾ ਏਲੀਅਨ ਨੰਬਰ ਆ, ਮੈਂ ਨਵਾਂ ਕੇਸ ਲਾਣਾ ਜਾਂ ਮੇਰਾ ਡਿਨਾਈ ਹੋਇਆ ਇੰਨੀ ਤਰੀਕ ਨੂੰ ਮੈਂ ਅਪੀਲ ਲਾਣੀ ਆ। ਸੋ ਇੱਕ ਮੈਸੇਜ ਜਿਹੜਾ ਛੱਡ ਦਿਓ, ਉਹਦੇ ਹਿਸਾਬ ਨਾਲ ਨਾ ਸਾਨੂੰ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਆਪਣੇ ਐਂਡ ਤੇ। ਤਾਂ ਜ਼ਿਆਦਾਤਰ ਜਿੱਦਾਂ ਲੋਕੀ ਕਈ ਵਾਰੀ ਇੱਦਾਂ ਹੈਲੋ ਭਾਜੀ ਲਿਖ ਕੇ ਬਹੁਤ ਮੈਸੇਜ ਜਿੱਦਾਂ 1000 ਕੁ ਮੈਸੇਜ ਤਾਂ ਇੱਦਾਂ ਪਾਇਆ ਹੁੰਦਾ ਹੈਲੋ ਭਾਜੀ, ਉਹ ਫਿਰ ਸਮਝ ਨਹੀਂ ਲੱਗਦਾ ਕਿ ਜੀ ਇਹ ਕੇਸ ਆ ਕਿ ਵੈਸੇ ਹੀ ਹੈਲੋ ਕਹਿ ਰਹੇ ਆ ਜਾਂ ਇੱਦਾਂ ਵਾ। ਸੋ ਥੋੜ੍ਹੀ ਜਿਹੀ ਡਿਟੇਲ ਜਿਹੜੀ ਆ ਉਹ ਦੇ ਦਿਓ ਕਿ ਆਹ ਮੇਰਾ ਮਸਲਾ ਵਾ, ਸਾਡੇ ਲਈ ਕੰਮ ਸੌਖਾ ਹੋ ਜਾਂਦਾ ਥੋੜ੍ਹਾ ਜਿਹਾ। ਜੀ ਬਿਲਕੁਲ, ਮੈਨੂੰ ਪਤਾ ਵੀ ਤੁਹਾਡੇ ਪੇਰੈਂਟਸ ਵੀ ਆਏ ਹੋ ਆ, ਸਿਸਟਰ ਵੀ ਆਈ ਹੋ ਆ, ਬਿਜੀ ਵੀ ਆ ਤੁਸੀਂ, ਤੇ ਪਰ ਜ਼ਰੂਰ ਆ ਕੁਲਦੀਪ ਸਿੰਘ ਜਿਹੜੇ ਆਪਣੇ ਕਾਲਰ ਸੀਗੇ ਉਹਨਾਂ ਦੀ ਜ਼ਰੂਰ ਹੈਲਪ ਕਰ ਦਿਓ ਜਿਨ੍ਹਾਂ ਦੀ ਮੰਡੇ ਨੂੰ ਡੇਟ ਆ ਵੀ ਕੀ ਕਰਨਾ। ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜੀ।